ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 14 ਤਰੀਕ ਆ, ਦਿਨ ਸ਼ਨਿਚਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਇਹਦੇ ਵਿੱਚ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਸਪੈਸ਼ਲ ਹੁੰਦਾ ਸਾਡੇ ਲਈ। ਤੇ ਅੱਜ ਸਾਡੇ ਨਾਲ ਜੇ ਟਿਰਕੀਆਣਾ ਜੀ ਜੁੜੇ ਹੋਏ ਆ। ਜੇ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਗੱਲਬਾਤ ਇਮੀਗ੍ਰੇਸ਼ਨ ਨੂੰ ਲੈ ਕੇ ਕਰਾਂਗੇ। ਜੀ ਕੀ ਕੁਝ ਵਾਪਰ ਰਿਹਾ ਹੈਗਾ ਆ, ਤੇ ਸਭ ਤੋਂ ਪਹਿਲਾਂ ਆਪਾਂ ਪ੍ਰੀਮੀਅਮ ਪ੍ਰੋਸੈਸਿੰਗ ਐਕਸਪੈਂਸ਼ਨ ਦੀ ਗੱਲਬਾਤ ਕਰੀਏ। ਜੀ ਹਰਜੋਤ ਜੀ, ਥੋੜਾ ਜਿਹਾ ਉਦਾਂ ਸਿਗਨਲ ਦਾ ਤੁਹਾਡੇ ਵੱਲੋਂ ਪ੍ਰੋਬਲਮ ਲੱਗ ਰਹੀ ਹੈ, ਆਵਾਜ਼ ਕੱਟ ਕੇ ਆ ਰਹੀ ਹੈ, ਪਰ ਹੋਪਫੁਲੀ ਮੇਰੀ ਆਵਾਜ਼ ਸਾਰਿਆਂ ਨੂੰ ਸਹੀ ਸੁਣ ਰਹੀ ਹੈ। ਤੇ ਪ੍ਰੀਮੀਅਮ ਪ੍ਰੋਸੈਸਿੰਗ ਹੈ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਪਹਿਲਾਂ ਤਾਂ ਦੱਸਦੀ ਹੈ ਕਿ ਜਿੱਦਾਂ ਉਹਨਾਂ ਨੇ ਐਕਸਟਰਾ ਪੈਸੇ ਦੇ ਕੇ ਇਮੀਗ੍ਰੇਸ਼ਨ ਨੇ ਤੇ ਇੱਕ ਸਰਵਿਸ ਰੱਖੀ ਹੁੰਦੀ ਆ, ਉਹਨੂੰ ਪ੍ਰੀਮੀਅਮ ਪ੍ਰੋਸੈਸਿੰਗ ਕਹਿੰਦੇ ਆ। ਤੇ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਤੁਹਾਡਾ ਜਿਹੜਾ ਕੇਸ ਆ 15 ਦਿਨਾਂ 'ਚ ਜਿਹੜਾ ਸੀਗਾ ਉਹ ਅਪਰੂਵ ਹੋ ਜਾਂਦਾ, ਸਾਰੇ ਕੇਸ ਨਹੀਂ। ਤੇ ਇਹ ਜਿਹੜੇ ਕਈ ਹੋ ਗਏ, ਜਿੱਦਾਂ H1B ਹੋ ਗਿਆ, L1 ਸੀਗਾ, ਕਈ ਜਿਹੜੇ ਵੀਜ਼ੇ ਸੀਗੇ ਉਹਨਾਂ ਨੂੰ ਇਹ ਪ੍ਰੀਮੀਅਮ ਪ੍ਰੋਸੈਸਿੰਗ ਦੇ ਦਿੰਦੇ ਸੀਗੇ। ਸੋ ਕਾਫੀ ਇਹਦਾ ਰੌਲਾ ਉੱਠਿਆ ਕਿ ਹੁਣ ਹਰੇਕ ਬੰਦਾ ਚਾਹੁੰਦਾ ਕਿ ਉਹਦਾ ਛੇਤੀ ਜਿਹੜਾ ਕੇਸ ਪਾਸ ਹੋਵੇ। ਸੋ ਉਹਨਾਂ ਨੇ ਕੀ ਕੀਤਾ ਕਿ ਸੋ ਨਾਲੋਂ ਇਹ ਦੱਸਦੀ ਹੈ ਕਿ ਜਿਹੜੀ USCIS ਹੈ, ਜਿਹੜੀ ਸੰਸਥਾ ਵਾ, ਇਹਨੂੰ ਪੈਸੇ ਨਹੀਂ ਕਦੀ ਮਿਲਦੇ, ਫੰਡਿੰਗ ਨਹੀਂ ਇਹਨੂੰ ਮਿਲਦੀ। ਇਹ ਜਿਹੜੀ ਲੋਕਾਂ ਤੋਂ ਫੀਸ ਜਿਹੜੀ ਇਕੱਠੀ ਕਰਦੀ ਆ, ਉਹਦੇ ਨਾਲ ਹੀ ਇਹ ਆਪਣੀ ਸੈਲਰੀਆਂ, ਜਿਹੜਾ ਆਪਣਾ ਮਹਿਕਮਾ ਸਾਰਾ ਲੋਕਾਂ ਦੀ ਫੀਸ ਦੇ ਨਾਲ ਹੀ ਜਿਹੜਾ ਆਪਣਾ ਮਹਿਕਮਾ ਇਹ ਚਲਾਉਂਦੇ ਆ। ਤੇ ਹੁਣ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਫੀ ਆਬਵੀਅਸਲੀ $2500 ਦੀ ਫੀ ਆ, ਕਾਫੀ ਵੱਡੀ ਹੈਵੀ ਫੀ ਆ। ਸੋ ਉਹਨਾਂ ਨੇ ਕੀ ਕੀਤਾ ਕਿ ਇਹਨੂੰ ਐਕਸਪੈਂਡ ਕਰ ਰਹੇ ਆ, ਤੇ ਹਰੇਕ ਕੇਸ ਜਿਹੜਾ ਉਹ ਜਾਂ ਹਰੇਕ ਵਰਕ ਪਰਮਿਟ ਨੂੰ ਨਹੀਂ ਇਹ ਲਾਗੂ। ਅਸਾਲਮ ਵਾਲਿਆਂ ਨੂੰ ਫੋਰ ਐਗਜ਼ਾਮਪਲ ਇਹ ਐਪਲੀਕੇਬਲ ਨਹੀਂ ਹੈਗੀ। ਜਿਹੜੇ ਸਟੂਡੈਂਟ ਸੀਗੇ ਉਹਨਾਂ ਦੇ ਜਿਹੜੇ ਵਰਕ ਪਰਮਿਟ ਹੈਗੇ, ਕਈ ਸਟੂਡੈਂਟਸ ਦੇ, ਹਰੇਕ ਸਟੂਡੈਂਟ ਦੇ ਵੀ ਨਹੀਂ, ਕਈ ਸਟੂਡੈਂਟਸ ਦੇ ਜਿਹੜੇ ਵਰਕ ਪਰਮਿਟ ਆ ਉਹ ਤੁਸੀਂ ਪ੍ਰੀਮੀਅਮ ਪ੍ਰੋਸੈਸ ਕਰ ਸਕਦੇ ਆ। ਕਈ ਜਿਹੜੀਆਂ ਗ੍ਰੀਨ ਕਾਰਡ ਦੀਆਂ ਪਟੀਸ਼ਨਸ ਹੈਗੀਆਂ, ਐਕਸਟਰਾਡਨਰੀ ਐਬਿਲਿਟੀ ਏਲੀਅਨ ਜਿਹਨੂੰ ਕਹਿੰਦੇ ਆ, ਤੇ ਨੈਸ਼ਨਲ ਇੰਟਰਸਟ ਵੇਵਰ, ਜਿਹੜੇ ਹਾਈ ਲੈਵਲ ਦੇ ਸਾਇੰਟਿਸਟ ਹੋ ਗਏ ਜਾਂ ਬਿਜ਼ਨਸਮੈਨ ਹੋ ਗਏ, ਐਂਟਰਪ੍ਰੈਨਿਓਰ ਹੋ ਗਏ, ਆਪਣੀ ਫੀਲਡ ਦੇ ਜਿਹੜੇ ਕਹਿ ਲਓ ਕਿ ਐਕਸਟਰਾਡਨਰੀ ਬੰਦੇ ਆ, ਉਹਨਾਂ ਦੀ ਜਿਹੜੀ ਪਟੀਸ਼ਨ ਹੁੰਦੀ ਹੈ EB-1, ਉਹਨੂੰ ਤੁਸੀਂ ਐਕਸਪੀਡਾਈਟ ਕਰ ਸਕਦੇ ਆ। ਤੇ ਜਿਹੜੇ ਸਾਡੇ ਸੁਣਨ ਵਾਲਿਆਂ ਨੂੰ ਇਹ 'ਚ ਫਾਇਦਾ ਇਹ ਹੋਊਗਾ ਕਿ ਇਹ ਕਹਿੰਦੇ ਕਿ ਆਉਣ ਵਾਲੇ ਟਾਈਮ 'ਚ, ਅੱਜ ਦੀ ਡੇਟ 'ਚ ਨਹੀਂ, ਜਿਹੜਾ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਆਪਾਂ ਐਕਸਟੈਂਸ਼ਨ ਦੀ ਫਾਈਲ ਕਰੀ ਦੀ ਸੀਗੀ ਇੱਥੇ 539, ਉਹਨੂੰ ਵੀ ਇਹ ਕਹਿ ਰਹੇ ਆ ਕਿ ਆਪਾਂ ਐਕਸਪੈਂਡ ਕਰ ਦੇਣਾ। ਸੋ ਉਹਦੇ ਨਾਲ ਜਿਹੜਾ ਫਾਇਦਾ ਇਹ ਹੋਣਾ ਕਿ ਕਈ ਵਾਰੀ ਆਪਾਂ ਦੇਖਦੇ ਸੀਗੇ ਕਿ 6 ਮਹੀਨੇ ਦੀ ਕਿਸੇ ਨੂੰ, ਹੁਣ ਟੂਰਿਸਟ ਵੀਜ਼ਾ ਜਿੱਦਾਂ ਤੁਸੀਂ 6 ਮਹੀਨੇ ਐਕਸਟੈਂਡ ਕਰਾ ਸਕਦੇ ਆ ਮੈਕਸਿਮਮ। ਤੇ ਕਈ ਵਾਰੀ ਕੀ ਹੁੰਦਾ ਕਿ ਕਿਸੇ ਦਾ ਕੋਈ ਘਰ ਦਾ ਆਇਆ ਗਿਆ, ਜਿਹੜਾ ਉਹ ਕਹਿੰਦਾ ਹੈ ਕਿ ਮੈਨੂੰ 6 ਮਹੀਨੇ ਹੋਰ ਚਾਹੀਦੇ ਇੱਥੇ, ਹਨਾ, ਫੈਮਿਲੀ ਰੀਜ਼ਨ ਜਾਂ ਜੋ ਵੀ ਰੀਜ਼ਨ ਆ। ਤੇ ਉਹ ਜਦੋਂ ਐਕਸਟੈਂਸ਼ਨ ਫਾਈਲ ਕਰਦੇ ਸੀਗੇ ਤੇ ਕੀ ਹੁੰਦਾ ਸੀਗਾ ਕਿ 6 ਮਹੀਨੇ ਦੀ ਮਿਆਦ ਮੁੱਕ ਜਾਂਦੀ ਸੀਗੀ, ਤੇ ਇਮੀਗ੍ਰੇਸ਼ਨ ਫੈਸਲਾ ਨਹੀਂ ਕਰ ਪਾਉਂਦੀ ਸੀ, ਤੇ ਉਹਨਾਂ ਨੂੰ ਜਾਣਾ ਪੈਂਦਾ ਸੀ ਛੱਡ ਕੇ। ਸੋ ਉਹਦੇ ਨਾਲ ਕੀ ਸੀਗਾ ਕਿ ਇੱਕ ਸਿਚੁਏਸ਼ਨ ਬਣ ਜਾਂਦੀ ਸੀਗੀ ਕਿ ਹੁਣ 6 ਮਹੀਨੇ ਤੁਸੀਂ ਰਹਿ ਗਏ, ਇਮੀਗ੍ਰੇਸ਼ਨ ਨੇ ਅਪਰੂਵ ਨਹੀਂ ਕੀਤਾ, ਤੁਸੀਂ ਆਪਣਾ ਕੇਸ ਫਾਈਲ ਕਰਤਾ, ਫੈਸਲਾ ਕੋਈ ਆਇਆ ਨਹੀਂ। ਤੇ ਕਈ ਵਾਰੀ ਉਹ ਜਦੋਂ ਬਾਹਰੋਂ ਬਾਰਡਰ ਤੋਂ ਫਿਰ ਦੁਬਾਰਾ ਅਗਲੀ ਵਾਰੀ ਆਉਂਦੇ ਸੀਗੇ ਤੇ ਆਫਿਸਰ ਉਹਨਾਂ ਨੂੰ ਦਿੱਕਤਾਂ ਕਾਫੀ ਦਿੰਦੇ ਸੀਗੇ ਕਿ ਤੁਸੀਂ ਓਵਰਸਟੇ ਕਰ ਗਏ ਆ। ਸੋ ਜਿਹੜੇ ਹੁਣ ਟੂਰਿਸਟ ਵੀਜ਼ੇ ਵਾਲੇ ਜਿਹੜੇ ਕੇਸ ਆ, ਉਹਨਾਂ ਨੂੰ ਜਦੋਂ ਇਹ ਪ੍ਰੀਮੀਅਮ ਪ੍ਰੋਸੈਸਿੰਗ ਐਪਲੀਕੇਬਲ ਹੋਊਗੀ ਤੇ ਉਹਨਾਂ ਨੂੰ ਕਾਫੀ ਜਿਹੜਾ ਫਾਇਦਾ ਹੋ ਸਕਦਾ। ਉਹ $2500 ਐਕਸਟਰਾ ਦੇ ਕੇ ਆਪਣਾ ਜਿਹੜਾ 15 ਦਿਨਾਂ 'ਚ ਜਵਾਬ ਜਿਹੜਾ ਉਹਨਾਂ ਨੂੰ ਮਿਲ ਜਾਊਗਾ ਕਿ ਉਹਨਾਂ ਨੂੰ ਐਕਸਟੈਂਸ਼ਨ ਦੇਣੀ ਉਹਨਾਂ ਨੇ ਕਿ ਨਹੀਂ ਦੇਣੀ ਆ। ਤੇ ਫਿਰ ਇਹਦਾ ਜਿਹੜਾ ਪਲੇ ਆਊਟ ਇਸ ਹਿਸਾਬ ਨਾਲ ਹੋਊਗਾ ਕਿ ਮੰਨ ਲਓ ਤੁਹਾਨੂੰ 6 ਮਹੀਨੇ ਦੀ ਜਿਹੜੀ ਸਟੇ ਇੱਥੇ ਮਿਲੀ ਆ, ਤੇ ਤੁਸੀਂ ਆਪਣੇ ਵੀਜ਼ੇ ਦੇ ਐਕਸਪਾਇਰ ਹੋਣ ਤੋਂ ਪਹਿਲਾਂ ਹੀ, ਹਨਾ, ਮਹੀਨਾ 2 ਮਹੀਨਾ ਪਹਿਲਾਂ ਹੀ ਫਾਈਲ ਕਰਕੇ ਪ੍ਰੀਮੀਅਮ ਨਾਲ, ਤੁਹਾਨੂੰ ਜਵਾਬ ਫਟਾਫਟ ਮਿਲ ਜਾਊਗਾ ਕਿ ਤੁਹਾਨੂੰ 6 ਮਹੀਨੇ ਹੋਰ ਉਹਨਾਂ ਨੇ ਐਕਸਟੈਂਡ ਕਰਨੇ ਆ ਕਿ ਨਹੀਂ ਕਰਨੇ ਆ। ਤੇ ਜੇ ਨਹੀਂ ਕਰਨੇ ਉਹਨਾਂ ਨੇ ਤਾਂ ਤੁਸੀਂ ਆਪਣੀ ਜਿਹੜੀ ਜਿੰਨੀ ਤੁਹਾਨੂੰ ਸਟੇ ਮਿਲੀ ਉਹਦੇ ਵਿੱਚ ਤੁਸੀਂ ਵਾਪਸ ਜਾ ਸਕਦੇ ਆ। ਜੀ, ਸੋ ਉਹਦੇ 'ਚ ਇਹ ਆ ਵੀ ਚਾਹੇ ਕੋਈ ਵੀ ਵੀਜ਼ਾ ਆ, ਚਾਹੇ ਵਿਜ਼ਟਰ ਵੀਜ਼ਾ ਆ ਜਾਂ ਕੋਈ ਹੋਰ। ਨਹੀਂ, ਵਿਜ਼ਟਰ ਵੀਜ਼ੇ ਵਾਲਿਆਂ ਦੀ ਗੱਲ, ਹਾਂਜੀ, ਹੁਣ ਸਾਰਾ ਜਿਹੜਾ ਇਹ ਨਾ ਫੇਜ਼ਡ ਐਕਸਪੈਂਸ਼ਨ ਆ, ਮਤਲਬ ਕਿ ਹਰੇਕ ਚੀਜ਼ ਤੇ ਇਹ ਐਪਲੀਕੇਬਲ ਨਹੀਂ ਹੈਗੀ। ਅੱਜ ਦੀ ਡੇਟ 'ਚ ਇਹਨਾਂ ਨੇ ਜਿਹੜਾ ਟੂਰਿਸਟ ਵੀਜ਼ੇ ਵਾਲੇ ਆ, ਉਹਨਾਂ ਦੀ ਡਿਟੇਲ ਇਹਨਾਂ ਨੇ ਦੇਣੀ ਆ। ਉਹ ਫਿਰ ਜਦੋਂ ਆਪਣੇ ਆਉਣ ਵਾਲੇ ਅਗਲੇ ਪ੍ਰੋਗਰਾਮ ਆ, ਉਹ 'ਚ ਆਪਾਂ ਦੱਸਦੇ ਰਹਾਂਗੇ ਕਿ ਕਿਹੜੇ ਵੀਜ਼ੇ ਵਾਲਿਆਂ ਨੂੰ ਇਹ 539 ਫਾਰਮ ਹੁੰਦਾ, ਜਿਹੜਾ ਟੂਰਿਸਟ ਵੀਜ਼ੇ ਦਾ ਹੁੰਦਾ ਜਾਂ ਸਟੂਡੈਂਟ ਵੀਜ਼ੇ ਦਾ ਹੁੰਦਾ। ਤੇ 539 ਫਾਰਮ ਨੂੰ ਇਹਨਾਂ ਨੇ ਜਿਹੜੀ ਹੈਗੀ ਆ ਪ੍ਰੀਮੀਅਮ ਪ੍ਰੋਸੈਸਿੰਗ ਦੇ ਵਿੱਚ ਹੁਣ ਇਹਨਾਂ ਨੇ ਪਾਤਾ ਕੈਟਾਗਰੀ ਦੇ ਵਿੱਚ। ਤੇ ਵੇਖਦੇ ਆ ਫਿਰ ਅੱਗੇ ਹੌਲੀ ਕਿੱਦਾਂ ਇਹ ਇਨਫੋਰਮੇਸ਼ਨ ਰਿਲੀਜ਼ ਕਰਦੇ ਆ। ਜੀ, ਸੋ ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਆਪਾਂ ਥੋੜਾ ਜਿਹਾ ਹੋਰ ਪ੍ਰੋਗਰਾਮ ਕਰਾਂਗੇ। ਉਸ ਤੋਂ ਬਾਅਦ ਤੁਹਾਡੀਆਂ ਅੱਜ ਕਾਲਸ ਲਵਾਂਗੇ, ਕਿਉਂਕਿ ਪਿਛਲੇ ਹਫ਼ਤਿਆਂ ਤੋਂ ਕਈ ਕਾਲਸ ਆਉਂਦੀਆਂ ਵੀ ਸਾਡੀਆਂ ਵੱਧ ਤੋਂ ਵੱਧ ਕਾਲਸ ਲਈਆਂ ਜਾਣ।
ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਆਫਿਸ ਦੇ ਵਿੱਚ ਇਸ ਟਾਈਮ ਰਾਈਟ ਨਾਓ ਕਾਲ ਕਰ ਸਕਦੇ ਹੋ 408 272 5200 ਤੇ ਜੇ ਟਰਕੀ ਵਾਲੇ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨੀ ਆ ਤੁਸੀਂ ਮੰਡੇ ਟੂ ਫਰਾਈਡੇ ਉਹਨਾਂ ਦੇ ਆਫਿਸ 415 909 0503 415909 0503 ਤੇ ਕਾਲ ਕਰ ਸਕਦੇ ਹੋ। ਤੇ ਅਗਲਾ ਕੁਐਸਚਨ ਮੇਰਾ ਇਹ ਆ ਜੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਾਫੀ ਜ਼ਿਆਦਾ ਪ੍ਰੋਸੈਸ ਦੇ ਵਿੱਚ ਚੇਂਜਸ ਕੀਤੀਆਂ ਆ ਸਪੋਰਟ ਕਰਨ ਦੇ ਲਈ ਲਾ ਐਨਫੋਰਸਮੈਂਟ ਇਨਵੈਸਟੀਗੇਸ਼ਨਸ ਨੂੰ। ਜੀ ਹੁਣ ਇਹ ਕਾਫੀ ਵੱਡੀ ਖਬਰ ਆ। ਜਿੱਦਾਂ ਯੂ ਵੀਜ਼ਾ ਬਣਿਆ ਸੀ, ਯੂ ਵੀਜ਼ਾ ਦਾ ਤਾਂ ਆਪਣੀ ਕਮਿਊਨਿਟੀ ਨੂੰ ਪਤਾ ਵਾ ਕਿ ਯੂ ਵੀਜ਼ਾ ਕੀ ਹੁੰਦਾ ਹੈ ਨਾ, ਕਿ ਤੁਹਾਡੀ ਭਾਵੇਂ ਡੀਪੋਰਟੇਸ਼ਨ ਲੱਗੀ ਆ ਜਾਂ ਚੱਲਦਾ ਕੇਸ ਆ ਤੁਹਾਡਾ। ਸੋ ਯੂ ਵੀਜ਼ਾ ਇੱਕ ਇਦਾਂ ਦੀ ਚੀਜ਼ ਸੀ ਕਿ ਜਿਹੜਾ ਬੰਦੇ ਨੂੰ ਉਰੇ ਗ੍ਰੀਨ ਕਾਰਡ ਦਵਾ ਸਕਦਾ, ਤੇ ਜਿਹੜਾ ਈਵਨ ਬੰਦਾ ਡਿਪੋਰਟ ਵੀ ਹੋਇਆ ਉਹ ਵੀ ਯੂ ਵੀਜ਼ਾ ਤੇ ਵਾਪਸ ਆ ਸਕਦਾ। ਤੇ ਹੁਣ ਕੀ ਸੀਗਾ ਕਿ ਇਹਨਾਂ ਨੇ ਨਾ ਬਾਈਡਨ ਸਰਕਾਰ ਨੇ ਜਿੱਦਾਂ ਆਪਣੇ ਵਾਅਦੇ ਕੀਤੇ ਸੀ, ਇਮੀਗ੍ਰੇਸ਼ਨ ਰਿਫਾਰਮ ਤਾਂ ਇਹ ਪਾਸ ਨਹੀਂ ਕਰ ਪਾਏ, ਪਰ ਆਹ ਕਾਫੀ ਵੱਡੀ ਚੀਜ਼ ਇਹਨਾਂ ਦੇ ਵੱਲੋਂ ਦੀ ਇੱਕਦਮ ਹੀ ਇਹਨਾਂ ਨੇ ਜਿਹੜਾ ਕਹਿ ਲਓ ਕਿ ਇਨਫੋਰਮੇਸ਼ਨ ਰਿਵੀਲ ਕੀਤੀ ਆ। ਤੇ ਆਪਾਂ ਵੀ ਐਕਸਪੈਕਟ ਨਹੀਂ ਕਰ ਰਹੇ ਸੀਗੇ ਕਿ ਇਹ ਫਾਇਦਾ ਕਰਕੇ ਜਾਊਗੇ ਕੋਈ, ਪਰ ਇਹਦਾ ਫਾਇਦਾ ਹੋਊਗਾ। ਸੋ ਖਬਰ ਇਹ ਆ ਕਿ ਉਹ ਕਹਿੰਦੇ ਕਿ ਜਿਹੜਾ ਵੀ ਬੰਦਾ ਭਾਵੇਂ ਉਹਦੇ ਨਾਲ ਆਪ ਦੇ ਨਾਲ ਧੱਕਾ ਹੋਇਆ, ਭਾਵੇਂ ਉਹਨੇ ਕਿਸੇ ਨਾਲ ਧੱਕਾ ਹੁੰਦੇ ਦੇਖਿਆ, ਕਿਹੜੀ ਚੀਜ਼ ਦਾ ਧੱਕਾ? ਲੇਬਰ ਰਾਈਟ ਦੀ ਵਾਇਓਲੇਸ਼ਨ ਦਾ। ਸੋ ਲੇਬਰ ਰਾਈਟ ਦੀ ਵਾਇਓਲੇਸ਼ਨ ਆਪਣੇ ਕੇਸਾਂ 'ਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ 7-11 ਲਿਕਰ ਸਟੋਰਾਂ ਦੇ ਹੋਰ ਕਿਤੇ ਕੰਮ ਕਰਦੇ ਆ, ਜਿਹਨਾਂ ਨੂੰ ਓਵਰ ਟਾਈਮ ਪੇ ਨਹੀਂ ਮਿਲੀ ਹੈ, ਰੈਸਟੋਰੈਂਟਾਂ 'ਚ ਓਵਰ ਟਾਈਮ ਵਗੈਰਾ ਜੋ ਵੀ ਉਹਨਾਂ ਦੇ ਰਿਕਵਾਇਰਡ ਜਿਹੜੀਆਂ ਹੱਕ ਜੇ ਉਹਨਾਂ ਨੂੰ ਨਹੀਂ ਦਿੱਤੇ, ਵਰਕਮੈਨ ਕੰਪ ਵਗੈਰਾ ਨਹੀਂ ਦਿੱਤੀ, ਕੈਲੀਫੋਰਨੀਆ ਲਾਅ ਦੇ ਅਕੋਰਡਿੰਗ ਬ੍ਰੇਕ ਨਹੀਂ ਦਿੱਤੀ, ਜਿੱਦਾਂ ਉਹਨਾਂ ਨੇ ਜੋ ਵੀ ਕਿ 15 ਮਿੰਟ ਦੀ ਬ੍ਰੇਕ ਦੇਣੀ ਆ, ਲੰਚ ਦੀ ਬ੍ਰੇਕ ਮੈਂਡੇਟਰੀ ਦੇਣੀ ਆ, ਕੰਟੀਨਿਊਸ ਸ਼ਿਫਟਾਂ ਕਰਾਈਆਂ, ਜਿਹੜਾ ਪੇ ਰੋਕ ਕੇ ਰੱਖੀ, ਪੇ ਟਾਈਮ ਸਿਰ ਨਹੀਂ ਦਿੱਤੀ, ਵੇਟ ਟਾਈਮ ਪੈਨਲਟੀਜ਼ ਹੁੰਦੀਆਂ ਕਿ ਜੇ ਤੁਸੀਂ ਪੇ ਕਿਸੇ ਦੀ ਹੋਲਡ ਕਰਦੇ ਆ ਤਾਂ ਜਿੰਨੇ ਦਿਨ ਤੁਸੀਂ ਅੱਗੇ ਹੋਲਡ ਕਰਕੇ ਰੱਖਦੇ ਆ ਤੁਹਾਨੂੰ ਵੇਟ ਟਾਈਮ ਪੈਨਲਟੀਜ਼ ਦੇ ਨਾਲ ਦੇਣੀ ਪੈਂਦੀ ਆ। ਸੋ ਇਦਾਂ ਦੇ ਕਾਫੀ ਛੋਟੇ-ਮੋਟੇ ਜਿੱਦਾਂ ਹਰੇਕ ਸਟੇਟ ਦੇ ਆਪਣੇ ਲਾਜ਼ ਆ, ਤੇ ਮਿਨੀਮਮ ਵੇਜ ਦੇ, ਓਵਰ ਟਾਈਮ ਦੇ ਕਿਹੜੇ ਹਿਸਾਬ ਨਾਲ ਦੇਣਾ, ਵਰਕਮੈਨ ਕੰਪ ਦੀ ਕੀ ਰਿਕੁਆਇਰਮੈਂਟ ਆ, ਜਾਂ ਤੁਹਾਡੇ ਨਾਲ ਉਦਾਂ ਡਿਸਕ੍ਰਿਮੀਨੇਸ਼ਨ ਕੀਤੀ ਕਿ ਜਿਹੜੇ ਦੂਜੇ ਸਿਟੀਜ਼ਨ ਨੇ ਉਹਨਾਂ ਨੂੰ ਹੋਰ ਹਿਸਾਬ ਨਾਲ ਪੇ ਦਿੱਤੀ ਹੈ, ਤੁਹਾਨੂੰ ਹੋਰ ਹਿਸਾਬ ਨਾਲ ਪੇ ਦਿੱਤੀ ਆ। ਤੇ ਉਹ ਜਿਹੜੇ ਕੋਈ ਵੀ ਜੇ ਇਦਾਂ ਦੇ ਲਾਅ ਦੀ ਜੇ ਵਾਇਓਲੇਸ਼ਨ ਹੁੰਦੀ ਆ, ਜੇ ਤੁਹਾਡੇ ਆਪ ਦੇ ਨਾਲ ਤੁਹਾਡੇ ਨਾਲ ਧੱਕਾ ਹੋਇਆ ਜਾਂ ਤੁਸੀਂ ਕਿਸੇ ਨਾਲ ਧੱਕਾ ਹੁੰਦੇ ਦੇਖਿਆ, ਤਾਂ ਤੁਸੀਂ ਉਹਦੀ ਪਹਿਲਾਂ ਉਹ ਇਹ ਕਹਿੰਦੇ ਆ ਕਿ ਜਿਹੜੀ ਇਹਦੀ ਕੰਪਲੇਂਟ ਹੈਗੀ ਆ EMPLOYER ਦੇ ਖਿਲਾਫ, ਉਹਨੂੰ ਉਹਨਾਂ ਨੇ ਕਾਫੀ ਸਟ੍ਰੀਮਲਾਈਨ ਕੀਤਾ। dhs.gov ਤੇ ਜਾ ਕੇ ਤੁਸੀਂ ਸਿੱਧੇ ਜਾ ਕੇ ਕੰਪਲੇਂਟ ਕਰ ਸਕਦੇ ਆ। ਸੋ ਇਹ ਤਾਂ ਹੁਣ ਗੱਲਾਂ ਆਪਾਂ ਕਦੋਂ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਕਰ ਸਕਦੇ ਆ, ਕੰਪਲੇਂਟ ਹੁੰਦੀ ਆ, ਪਰ ਇਦਾਂ ਕਿ ਲੋਕਾਂ ਦੇ ਪੱਲੇ ਨਹੀਂ ਪੈਂਦੀ ਸੀ ਗੱਲ ਕਿ ਕੰਪਲੇਂਟ ਐਕਚੁਅਲੀ ਕਰਨੀ ਕਿੱਦਾਂ, ਰਾਈਟ ਜੀ। ਸੋ ਕੰਪਲੇਂਟ ਕਿੱਦਾਂ ਕਰਨੀ ਹੈ? ਕੰਪਲੇਂਟ ਕਰਨੀ ਹੈ dhs.gov ਦੀ ਵੈਬਸਾਈਟ ਤੇ ਜਾਣਾ, DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, dhs.gov। ਉੱਥੇ ਤੁਹਾਨੂੰ ਇਹਦਾ ਨਾਲ ਲਿੰਕ ਮਿਲ ਜਾਣਾ ਕਿ ਕੰਪਲੇਂਟ ਜਿਹੜੀ ਉਹ ਕਿੱਦਾਂ ਹੋਣੀ ਹੈ। ਸੋ ਇਹਨਾਂ ਨੇ ਕੀ ਕਿਹਾ ਕਿ ਇਹਨਾਂ ਨੇ ਆਪਣੀ ਜਿੱਦਾਂ ਸਟੱਡੀ ਕੀਤੀਆਂ, ਇਹਨਾਂ ਨੇ ਆਪਣਾ ਜਿਹੜਾ ਨਤੀਜਾ ਇਹ ਕੱਢਿਆ ਕਿ ਜਿਹੜੇ ਵਰਕਰ ਆ ਉਹਨਾਂ ਨੂੰ ਹਮੇਸ਼ਾ ਡਰ ਲੱਗਦਾ ਰਹਿੰਦਾ ਕਿ ਉਹ ਆਪ ਕੱਚੇ ਕੰਮ ਕਰਦੇ ਆ, ਤਾਂ ਕਰਕੇ ਸ਼ਾਇਦ ਉਹਨਾਂ ਦੇ ਹੱਕ ਨਹੀਂ ਆ। ਤੇ ਕਈ ਵਾਰੀ ਸਾਡੇ ਕੋਲ ਕੀ ਹੁੰਦਾ ਕਿ ਜਿਹੜਾ ਮਾਲਕ ਆ ਉਹੀ ਰੋਹ ਪਾ ਦਿੰਦਾ ਬੰਦੇ ਦੇ ਕਿ ਤੂੰ ਤਾਂ ਕੱਚਾ, ਤੈਨੂੰ ਮੈਂ ਡਿਪੋਰਟ ਕਰਾ ਦੇਣਾ। ਜੀ ਬਿਲਕੁਲ, ਬਹੁਤ ਵਾਰੀ ਇਨਸੀਡੈਂਟਸ ਇਦਾਂ ਦੀਆਂ ਹੁੰਦੀਆਂ ਵੀ ਡਰਾਉਂਦੇ ਆ ਵੀ ਜੀ ਤੈਨੂੰ ਜੇ ਅਸੀਂ ਰਿਪੋਰਟ ਕਰ ਦਾਂਗੇ। ਇਦਾਂ ਦੇ ਪਿੱਛੇ ਕੇਸ ਹੋਏ ਵੀ ਸੀ ਗਿਲਰਾਏ ਦੇ ਵਿੱਚ, ਇੱਕ ਸਟੋਰ ਦੇ ਉੱਤੇ ਜਿਹੜਾ ਆ ਫੜੇ ਗਏ ਵੀ ਜੀ ਸਾਨੂੰ ਧੱਕੇ ਨਾਲ ਕੰਮ ਕਰਾ ਰਹੇ ਸੀ, ਜਾਣ ਨਹੀਂ ਦੇ ਰਹੇ ਸੀ। ਹਾਂ, ਇਦਾਂ ਦੀ ਇਨਸੀਡੈਂਟਸ ਹੋ ਜਾਂਦੀਆਂ ਜੀ। ਸੋ ਕਹਿੰਦੇ ਕਿ ਉਹਨਾਂ ਦੀ ਜਿਹੜੀ ਸਟੱਡੀ ਸੀਗੀ ਕਾਫੀ, ਉਹ ਇਹ ਨਤੀਜਾ ਨਿਕਲਿਆ ਸੀਗਾ ਉਹਨਾਂ ਦਾ ਕਿ ਜਿਹੜੇ ਵਰਕਰ ਆ ਉਹਨਾਂ ਨੂੰ ਡਰ ਲੱਗਦਾ ਕਿ ਆਪਾਂ ਸ਼ਾਇਦ ਵਾਇਓਲੇਸ਼ਨ ਹੈਗੀ ਲਾਅ ਦੀ, ਤੇ ਉਹਨਾਂ ਨੂੰ ਪਤਾ ਵੀ ਨਹੀਂ ਆ, ਤੇ ਉਹ ਨਵੇਂ ਆਏ ਹੁੰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਕਿਤੇ ਜ਼ਿਆਦਾ ਧੱਕਾ ਨਾ ਕਰ ਦੇਵੇ ਸਰਕਾਰ, ਤੇ ਉਹ ਰਿਪੋਰਟ ਨਹੀਂ ਕਰਦੇ। ਤੇ ਕਈ ਲੋਕੀ ਇਦਾਂ ਜਿੱਦਾਂ ਮੰਨ ਲਓ ਉਹਨਾਂ ਦੇ ਕੇਸ ਫੇਲ ਹੋ ਗਏ ਹਨਾ, ਉਹਨਾਂ ਦੇ ਮੰਨ ਲਓ ਕੋਈ ਹੁਣ ਬੰਦਾ ਟਰੱਕ ਵੀ ਚਲਾਉਂਦਾ ਸੀ, ਉਹਦਾ ਕੇਸ ਫੇਲ ਹੋ ਗਿਆ, ਉਹਨੂੰ ਹੁਣ ਵਰਕ ਪਰਮਿਟ ਦੇ ਲਾਇਸੈਂਸ ਨਹੀਂ ਰਿਨਿਊ ਹੋਇਆ, ਉਹਨੂੰ ਫੇਰ ਦੁਬਾਰਾ ਜਿੱਦਾਂ ਕਹਿ ਲਓ ਸਟੋਰ ਤੇ ਜਾਣਾ ਪਿਆ। ਤੇ ਕਈ ਇਦਾਂ ਦੇ ਵੀ ਕੇਸ ਆ ਕਿ ਉਹਨਾਂ ਨੇ ਕਿਹਾ ਕਿ ਹੁਣ ਤਾਂ ਤੈਨੂੰ ਉੱਕੇ ਪੈਸੇ ਦੇਣੇ ਆ, ਤੈਨੂੰ ਪੂਰੇ ਜਿੱਦਾਂ ਵੇਜ ਵੂਜ ਦੇ ਹਿਸਾਬ ਨਾਲ ਨਹੀਂ। ਤੇ ਕਾਫੀ ਜਿੱਦਾਂ ਸਾਨੂੰ ਵੀ ਦੱਸਦੇ ਕਿ ਬਈ ਬੁਰੇ ਹਾਲ ਆ, ਕੇਸ ਜਦੋਂ ਦਾ ਪਾਸ ਹੋਇਆ ਲਾਈਫ ਚੇਂਜ ਹੋ ਜਾਂਦੀ ਕਈਆਂ ਦੀ। ਤੇ ਉਹ ਕਹਿੰਦੇ ਕਿ ਹੁਣ ਲੋਕਾਂ ਨੂੰ ਇਹ ਡਰ ਲੱਗਾ ਰਹਿੰਦਾ ਕਿ ਯਾਰ ਜੇ ਮੈਂ ਪੰਗਾ ਲਿਆ ਤਾਂ ਇਹਨੇ ਕਿਤੇ ਮੈਨੂੰ ਇਮੀਗ੍ਰੇਸ਼ਨ ਨੂੰ ਨਾ ਦੱਸ ਦੇਵੇ, ਮੈਨੂੰ ਰਿਮੂਵ ਨਾ ਕਰ ਦੇਵੇ। ਤੇ ਜਿਹੜਾ ਵਰਕਰ ਹੁੰਦਾ ਉਹਦੇ ਕੋਲ ਇੰਨੀ ਬਾਰਗੇਨਿੰਗ ਪਾਵਰ ਨਹੀਂ ਹੁੰਦੀ, ਉਹ ਡਰ ਕੇ ਰਹਿੰਦਾ ਥੋੜਾ ਜਿਹਾ। ਤੇ ਉਹ ਕਹਿੰਦੇ ਕਿ ਜਿਹੜੀਆਂ ਏਜੰਸੀਆਂ ਹੈਗੀਆਂ ਹੁਣ ਜਿਹਨਾਂ ਦਾ ਜ਼ਿੰਮੇਵਾਰੀ ਇਹ ਬਣਦੀ ਆ ਕਿ ਆਪਾਂ ਦੇਖਣਾ ਕਿ ਕਿਤੇ ਵਾਇਓਲੇਸ਼ਨ ਹੋਈ ਕਿ ਨਹੀਂ ਹੋਈ, ਉਹ ਕਹਿੰਦੇ ਕਿ ਬਿਨਾਂ ਵਰਕਰ ਦੀ ਕੋਆਪਰੇਸ਼ਨ ਤੋਂ ਇਲਾਵਾ ਆਪਾਂ ਜਿਹੜੀ ਇਨਵੈਸਟੀਗੇਸ਼ਨ ਕਰ ਨਹੀਂ ਸਕਦੇ। ਤੇ ਹੁਣ ਜੇ ਵਰਕਰ ਹੀ ਹੈਗਾ ਉਹ ਅੱਗੇ ਆ ਕੇ ਵੱਧ ਚੜ ਕੇ ਨਹੀਂ ਦੱਸੂਗਾ ਕਿ ਕੀ ਹੋਇਆ, ਇਹਦੇ ਨਾਲ ਕੀ ਹੈਗਾ ਕਿ ਜਿਹੜੇ EMPLOYER ਆ, ਜਿਹੜੇ ਬੇਈਮਾਨ EMPLOYER ਉਹਨਾਂ ਨੂੰ ਕਾਫੀ ਫਾਇਦਾ ਵਾ। ਉਹ ਅਨਫੇਅਰ ਲੇਬਰ ਮਾਰਕੀਟ ਕੰਡੀਸ਼ਨ ਨਾਲ ਫੈਲਾਉਂਦੇ ਆ। ਉਹਦੇ ਨਾਲ ਕੀ ਹੁੰਦਾ ਕਿ ਕਾਫੀ ਜ਼ਿਆਦਾ ਜਿਹੜੇ ਹਾਲਾਤ ਆ ਉਹ ਇਨਹਿਊਮਨ ਐਕਟ ਕਮਿਟ ਹੁੰਦੇ ਕਿ ਤਨਖਾਹ ਨਹੀਂ ਦਿੱਤੀ ਗਈ, ਜਾਂ ਹੋਰ ਜਿਹੜਾ ਵਰਕਿੰਗ ਸੇਫ ਕੰਡੀਸ਼ਨ ਨਹੀਂ ਹੈਗੀਆਂ,
ਤੇ ਇਹਦੇ ਨਾਲ ਕੀ ਹੈ ਕਿ ਉਹ ਜਿਹੜੇ ਵਰਕਰ ਵੀ ਸਾਰੇ, ਕਿਉਂਕਿ ਹੁਣ ਡਰ ਕੇ ਸਾਰੇ ਬਾਕੀ ਵੀ ਰਹਿੰਦੇ ਆ, ਉਹ ਕਹਿੰਦੇ ਕਿ ਓਵਰਆਲ ਫਿਰ ਜਿੰਨੀ ਵੀ ਵਰਕ ਫੋਰਸ ਆ ਸਾਰੀ ਉਹ ਵਾਲੇ ਖਿੱਤਿਆਂ ਦੇ ਵਿੱਚ ਉਹ ਡਰ ਕੇ ਰਹਿੰਦੀ ਤੇ ਆਪਸ 'ਚ ਆਰਗੇਨਾਈਜ਼ ਨਹੀਂ ਕਰ ਸਕਦੀ, ਕੋਲੈਬੋਰੇਟ ਨਹੀਂ ਕਰ ਸਕਦੀ ਤੇ ਉਹਨਾਂ ਦੀ ਬਾਰਗੇਨਿੰਗ ਪੋਜੀਸ਼ਨ ਜਿਹੜੀ ਉਹ ਘਟ ਜਾਂਦੀ ਹੈ। ਜੀ। ਤੇ ਹੁਣ ਉਹ ਕੀ ਕਰ ਰਹੇ ਆ ਕਿ ਉਹ ਕਹਿੰਦੇ ਕਿ ਆਪਾਂ ਇੱਕ ਸਿੰਗਲ ਇਨਟੇਕ ਪੁਆਇੰਟ ਰੱਖ ਦੇਣਾ, ਮਤਲਬ ਕਿ ਹੁਣ ਇੱਕ ਵਰਕਰ ਨੇ ਜੇ ਕੰਪਲੇਂਟ ਕੀਤੀ, ਸੋ ਇਹ ਨਹੀਂ ਕਿ ਵਰਕਰ ਕਹੂਗਾ ਯਾਰ ਮੈਂ ਕਿੱਕੋ ਜਾਵਾਂ, ਮੈਂ ਲੇਬਰ ਕੋਰਟ ਕੋ ਜਾਵਾਂ, ਮੇਰੇ ਕੋ ਜਾਵਾਂ। ਉਹਨਾਂ ਨੇ ਇੱਕ ਉਹਨੂੰ ਬੰਦਾ ਜਿਹੜਾ ਕੇਸ ਮੈਨੇਜਰ ਅਸਾਈਨ ਕਰ ਦੇਣਾ ਤੇ ਉਹ ਜਿਹੜਾ ਕੇਸ ਮੈਨੇਜਰ ਆ ਉਹ ਸਾਰੀ ਜਿਹੜੀ ਕਾਰਵਾਈ ਹੈਗੀ ਆ ਕਿ ਧੱਕਾ ਹੋਇਆ ਕਿ ਨਹੀਂ ਹੋਇਆ, ਤਨਖਾਹਾਂ ਦਿੱਤੀਆਂ ਕਿ ਨਹੀਂ ਦਿੱਤੀਆਂ, ਉਹ ਸਾਰਾ ਜਿਹੜਾ ਇੱਕ ਹੈਗਾ ਇੱਕ ਸਿੰਗਲ ਇਨਟੇਕ ਪੁਆਇੰਟ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਉਹ ਕੋਆਰਡੀਨੇਟ ਕਰੂਗਾ। ਸੋ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਵਰਕਰ ਆ ਉਹਨਾਂ ਨੂੰ ਜਿੱਦਾਂ ਇਹ ਇੱਕ ਦੇ ਖਿਲਾਫ ਕੰਪਲੇਂਟ ਹੋਊਗੀ, ਦੂਜੇ ਦੇ ਖਿਲਾਫ ਕੰਪਲੇਂਟ ਹੋਊਗੀ, ਉਹਦੇ ਨਾਲ ਕੀ ਹੈਗਾ ਕਿ ਲੋਕਾਂ ਨੂੰ ਇੱਕ ਦੂਜੇ ਤੋਂ ਵੇਖ ਕੇ ਪਤਾ ਲੱਗੂਗਾ ਕਿ ਇਹ ਤਾਂ ਕੰਮ ਸੌਖਾ, ਸਰਕਾਰ ਇੱਥੇ ਦੀ ਵਧੀਆ ਵਾ, ਧੱਕਾ ਜੇ ਸਾਡੇ ਨਾਲ ਹੁੰਦਾ ਤਾਂ ਸਾਨੂੰ ਬਚਾ ਸਕਦੀ ਹੈ, ਰਾਈਟ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਹੁਣ ਸਾਰੀਆਂ ਟਾਈਮ ਸੈਂਸਿਟਿਵ ਰਿਕੁਐਸਟ ਆ, ਇਹ ਸਾਰੀਆਂ ਨੂੰ ਆਪਾਂ ਓਨਰ ਕਰਾਂਗੇ ਤੇ ਇਹ ਜਿਹੜੀਆਂ ਰਿਕੁਐਸਟ ਹੈਗੀਆਂ USCIS ਦੇ ਵਿੱਚ ਜਿਹੜਾ ਹੈਗਾ ਇੱਕ ਸੈਂਟਰਲ ਇਨਟੇਕ ਪੁਆਇੰਟ ਇਹਨਾਂ ਨੇ ਬਣਾਇਆ ਕਿ ਜਿਹੜੀਆਂ ਇਹ ਲੇਬਰ ਏਜੰਸੀਆਂ ਜੇ ਹੁਣ ਤੁਹਾਡੀ ਹੈਲਪ ਕਰ ਦਿੰਦੀ ਹੈ, ਇੱਕ ਉਹਨਾਂ ਨੇ ਜਿਹੜੀ ਪਾਵਰ ਸੀਗੀਆਂ ਲੇਬਰ ਏਜੰਸੀਜ਼ ਨੂੰ ਦੇਤੀਆਂ ਤੇ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀ ਸੀ ਉਹਨਾਂ ਨੂੰ ਦੇਤੀਆਂ। ਉਹ ਕਹਿੰਦੇ ਕਿ ਇੱਕ ਵਾਰੀ ਤੁਹਾਡਾ ਜਿੱਦਾਂ ਕੇਸ ਖੁੱਲ ਗਿਆ ਤੇ ਉਹ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਨੇ ਸਪੈਸ਼ਲ ਲਿੰਕ ਭੇਜੇ ਆ ਕਿ ਜਿਹਦੇ ਵਿੱਚ ਉਹ USCIS ਦੇ ਨਾਲ ਤੁਹਾਡਾ ਜਿਹੜਾ ਕੇਸ ਉਹਨਾਂ ਨੂੰ ਰਿਪੋਰਟ ਕਰ ਸਕਦੇ ਆ ਤੇ ਜਿਹੜਾ ਬੰਦਾ ਭਾਵੇਂ ਉਹਦੇ ਖਿਲਾਫ ਡੀਪੋਰਟੇਸ਼ਨ ਵੀ ਲੱਗੀ ਆ ਜਾਂ ਉਹਦਾ ਕੇਸ ਵੀ ਚੱਲ ਰਿਹਾ, ਉਹਨਾਂ ਦੇ ਵਿੱਚ ਵੀ ਜਿਹੜੀ ਸਾਰਾ ਆਈਸ ਵਾਲਿਆਂ ਨੂੰ ਜਾਂ ਸਾਰਿਆਂ ਨੂੰ ਉਹ ਇਨਕੁਆਇਰੀ ਆਪਣੀ ਭੇਜ ਦੋਗੇ, ਜਿਹਦੇ ਨਾਲ ਕਿ ਜੇ ਉਹਨਾਂ ਨੂੰ ਲੱਗਦਾ ਕਿ ਕੇਸ ਹੈਗਾ ਬੰਦੇ ਦਾ ਤੇ ਉਹਨੂੰ ਡਿਪੋਰਟ ਨਹੀਂ ਕੀਤਾ ਜਾਊਗਾ, ਉਹਦੀ ਡੀਪੋਰਟੇਸ਼ਨ ਤੇ ਜਿਹੜੀ ਸਟੇ ਲੱਗ ਜਾਊਗੀ। ਇਹਨੂੰ ਹੁਣ ਉਹ ਕੀ ਕਹਿੰਦੇ, ਇਹਨੂੰ ਉਹ ਡੈਫਰਡ ਐਕਸ਼ਨ ਕਹਿੰਦੇ। ਡੈਫਰਡ ਐਕਸ਼ਨ ਦਾ ਮਤਲਬ ਹੁੰਦਾ ਕਿ ਅੱਜ ਨਹੀਂ ਕੱਲ ਨੂੰ ਦੇਖਾਂਗੇ, ਡੈਫਰ ਮਤਲਬ ਕਿ ਪੋਸਟਪੋਨ ਕਰ ਦੇਣਾ। ਸੋ ਇਹ ਕਹਿੰਦੇ ਕਿ ਤੁਹਾਡੀ ਜਿਹੜੀ ਡੀਪੋਰਟੇਸ਼ਨ ਉਹਨੂੰ ਪੋਸਟਪੋਨ ਕਰ ਦੇਣੀ ਹੈ ਕੇਸ ਬਾय ਕੇਸ ਬੇਸਿਸ ਜੀ। ਤੇ ਮਤਲਬ ਕੋਰਸ ਇਹਦੇ ਵਿੱਚ ਤੁਹਾਡੇ ਨਾਲ ਵਾਕਈ ਧੱਕਾ ਹੋਣਾ ਚਾਹੀਦਾ ਜਾਂ ਤੁਹਾਡੇ ਕੋਲ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਕਿਸੇ ਨਾਲ ਧੱਕਾ ਹੋਇਆ ਤੇ ਉਹਦੇ ਨਾਲ ਇਹ ਕਹਿੰਦੇ ਆ ਕਿ ਇਹਦੇ ਨਾਲ ਕਾਫੀ ਫਾਇਦਾ ਹੋਊਗਾ ਦੇਸ਼ ਨੂੰ, ਵੇਜਸ ਦੇ ਵਿੱਚ ਫਾਇਦਾ ਹੋਊਗਾ, ਜਿਹੜੇ ਇਮੀਗ੍ਰੈਂਟ ਆ ਉਹਨਾਂ ਦਾ ਵੀ ਜਿਹੜਾ ਰਾਈਟਸ ਆ ਉਹ ਪ੍ਰੋਟੈਕਟ ਹੋਊਗੇ ਤੇ ਇਹਦੇ ਨਾਲ ਜਿਹੜੀ ਅਮਰੀਕਨ ਵਰਕਫੋਰਸ ਆ ਕਿ ਹੁਣ ਤੁਸੀਂ ਇੱਕ ਲੇਬਰ ਨੂੰ ਘੱਟ ਪੈਸੇ ਦੇ ਕੇ ਕੰਮ ਕਰਾ ਰਹੇ ਆ, ਇਹਦੇ ਨਾਲ ਜਿਹੜੀ ਅਮਰੀਕਨ ਵਰਕਫੋਰਸ ਆ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿ ਸਾਰਿਆਂ ਲਈ ਬਰਾਬਰ ਦੇ ਹੱਕ ਜਿਹੜੇ ਮਿਲੂਗੇ ਤੇ ਫੇਅਰਨੈਸ ਇਹਨਾਂ ਜਿਹੜੀ ਹੈਗੀ ਇੰਡਸਟਰੀ ਦੇ ਵਿੱਚ ਉਹ ਆਊਗੀ। ਹੁਣ ਇਹ ਕੀ ਕਹਿੰਦੇ ਆ ਕਿ ਜਿਨ੍ਹਾਂ ਨੇ ਵੀ ਇਨਵੈਸਟੀਗੇਸ਼ਨ ਕੀਤੀ, ਜਿਹੜੀ ਵੀ ਲੇਬਰ ਏਜੰਸੀ ਨੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ 3 ਚੀਜ਼ਾਂ ਦੱਸਣੀਆਂ। ਪਹਿਲਾਂ ਉਹਨਾਂ ਨੇ ਇਹ ਦੱਸਣਾ ਕਿ ਜਿਹੜੀ ਤੁਹਾਡੀ ਲਾਅ ਐਨਫੋਰਸਮੈਂਟ ਏਜੰਸੀ ਆ, ਲੇਬਰ ਏਜੰਸੀ ਆ ਜਾਂ ਪੁਲਿਸ ਆ, ਉਹਨਾਂ ਨੂੰ ਕੀ ਇੰਟਰਸਟ ਹੈਗਾ ਇਸ ਕਾਰਵਾਈ ਦੇ ਵਿੱਚ, ਕੀ ਮਤਲਬ ਹੋਇਆ ਕੀ ਹੈ, ਕਹਾਣੀ ਕੀ ਹੈਗੀ ਹੈ। ਵਰਕਰ ਦਾ ਨਾਮ ਲਿਖਣਾ ਤੁਸੀਂ ਆਪਣੀ ਲੈਟਰ ਦੇ ਵਿੱਚ ਕਿ ਕਿਹੜੇ ਵਰਕਰ ਨਾਲ ਬੰਦੇ ਨੂੰ ਆਇਡੈਂਟੀਫਾਈ ਕਰਨਾ ਕਿ ਕਿਹਦੇ ਬਾਰੇ ਤੁਹਾਨੂੰ ਇਮੀਗ੍ਰੇਸ਼ਨ ਹੈਲਪ ਚਾਹੀਦੀ ਹੈ ਤੇ ਨਾਲ ਤੁਸੀਂ ਇੱਕ ਰੀਜ਼ਨ ਦੇਣਾ ਕਿ ਕਿਉਂ ਇਹ ਬੰਦੇ ਨੂੰ ਡਿਪੋਰਟ ਨਾ ਕੀਤਾ ਜਾਵੇ, ਕਿ ਕਿਉਂ ਤੁਹਾਨੂੰ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਲੋੜ ਪੈ ਸਕਦੀ ਹੈ। ਜੀ। ਸੋ ਇਹ 3 ਚੀਜ਼ਾਂ ਦੱਸਣੀਆਂ। ਹੁਣ ਯੂ ਵੀਜ਼ਾ ਦਾ ਬਹੁਤ ਲੰਬਾ ਕੰਮ ਹੋ ਗਿਆ ਸੀ ਹਨਾ, 10-10 ਸਾਲ ਦੀ ਆਪਾਂ ਗੱਲ ਕਰ ਰਹੇ ਸੀ। ਸੋ ਇਹ ਚੀਜ਼ ਇਹਨਾਂ ਨੇ ਕੀ ਕੀਤੀ ਹੈ ਕਿ ਕਾਈਂਡ ਆਫ ਜਿੱਦਾਂ ਯੂ ਵੀਜ਼ਾ ਉਦਾਂ ਦਾ ਇਹਨਾਂ ਨੇ ਇੱਕ ਸ਼ਾਰਟਕਟ ਕੱਢਿਆ, ਜਿਹਦੇ ਵਿੱਚ ਕੀ ਹੈਗਾ ਕਿ ਜੇ ਕਿਸੇ ਨਾਲ ਵਰਕਫੋਰਸ ਤੇ ਇਹ ਚ ਕ੍ਰਾਈਮ ਵਾਲਾ ਨਹੀਂ ਆਉਂਦਾ ਜਿਹੜਾ ਕਿ ਕੋਈ ਗੋਲੀ ਮਾਰ ਗਿਆ ਕੰਮ ਕਰਦੇ ਨੂੰ। ਇਹਦੇ ਵਿੱਚ ਇਹ ਆਉਂਦਾ ਕਿ ਜੇ ਤੁਹਾਡੇ ਮਾਲਕ ਨੇ ਤੁਹਾਡੇ ਨਾਲ ਧੱਕਾ ਕੀਤਾ ਤੇ ਉਹਦੇ ਰਿਲੇਟਡ ਤੁਸੀਂ ਆਪਣੀ ਇਨਕੁਆਇਰੀਆਂ ਜਿਹੜੀਆਂ ਉਹ ਲੇਬਰ ਏਜੰਸੀ ਦੇ ਥਰੂ ਸਬਮਿਟ ਕਰ ਸਕਦੇ ਆ ਤੇ ਇਹ ਕਹਿੰਦੇ ਕਿ 2 ਸਾਲ ਦਾ ਤੁਹਾਨੂੰ ਜਿਹੜਾ ਡੈਫਰਡ ਐਕਸ਼ਨ ਜਿਹੜਾ ਦੇਣਾ, ਮਤਲਬ ਕਿ 2-2 ਸਾਲ ਕਰਕੇ ਤੁਹਾਡਾ ਉਹਨਾਂ ਨੇ ਐਕਸਟੈਂਡ ਕਰਨਾ। ਹੁਣ ਕਿੰਨੀ ਦੇਰ ਐਕਸਟੈਂਡ ਕਰਨਾ ਇਹਦਾ ਨਹੀਂ ਪਤਾ, ਹੁਣ ਤੇ ਤਾਂ ਨਵੀਂ ਸਰਕਾਰ ਆਊਗੀ ਉਹ ਕੁਝ ਹੋਰ ਕਹੂਗੀ ਹਨਾ। ਸੋ ਉਹਦੇ ਵਿੱਚ ਗ੍ਰੀਨ ਕਾਰਡ ਦਾ ਕੋਈ ਰਾਹ ਨਹੀਂ ਹੈਗਾ। ਇਹ ਬਸ ਇਹ ਹੈ ਕਿ ਜਿੰਨਾ ਧੱਕਾ ਹੋਇਆ ਜਾਂ ਜੇ ਕੋਈ ਵਰਕ ਪਰਮਿਟ ਨਹੀਂ ਹੈਗਾ ਤੇ ਜਾਂ ਜਿਹਦੇ ਡੀਪੋਰਟੇਸ਼ਨ ਲੱਗੀ ਆ, ਉਹਨਾਂ ਨੂੰ ਇਹ 2 ਸਾਲ ਦੀ ਫਿਰ ਡੈਫਰਡ ਐਕਸ਼ਨ ਦੀ ਆਪਸ਼ਨ ਦੇ ਦੇਣੀ ਹੈ ਤੇ ਇਹ 2 ਸਾਲਾਂ ਦੇ ਵਿੱਚ ਉਹ ਜਿਹੜਾ ਬੰਦਾ ਵਾ ਉਹ ਵਰਕ ਪਰਮਿਟ ਆਪਣਾ ਅਪਲਾਈ ਕਰ ਸਕਦਾ, ਜੇ ਉਹ ਇਹ ਦੱਸੇ ਕਿ ਉਹਨੂੰ ਇਕਨੋਮਿਕਲ ਪ੍ਰੋਬਲਮ ਆ, ਕੋਈ ਹੋਰ ਕੋਈ ਸਾਧਨ ਨਹੀਂ ਹੈਗਾ ਇਨਕਮ ਦਾ। ਸੋ ਇਹ ਕਾਈਂਡ ਆਫ ਜਿਹੜੇ ਲੋਕੀ ਤੰਗ ਹੋ ਜਾਂਦੇ ਸੀਗੇ, ਵਰਕ ਪਰਮਿਟ ਕਰਕੇ ਫਸ ਜਾਂਦੇ ਸੀਗੇ ਤੇ ਉਹਨਾਂ ਨਾਲ ਜੇ ਧੱਕਾ ਹੁੰਦਾ ਤੇ ਉਹਨਾਂ ਲਈ ਇੱਕ ਕਹਿ ਲਓ ਆਜ਼ਾਦੀ ਦਾ ਰਸਤਾ ਹੈਗਾ। ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਚਾਹੇ EMPLOYER ਆ, ਆਪਣੇ ਬਹੁਤ ਸਾਰੇ ਬੰਦੇ ਲੋਕਾਂ ਨੂੰ ਹਾਇਰ ਵੀ ਕਰਦੇ ਆ ਜਾਂ EMPLOYEE ਵੀ ਆ, ਵੀ ਭਾਈ ਜਿਹੜੇ EMPLOYER ਆ ਉਹ ਵੀ ਹੁਣ ਧਿਆਨ ਰੱਖੋ। ਕਈ ਵਾਰੀ ਤੁਸੀਂ ਸੋਚ ਲੈਂਦੇ ਵੀ ਚੱਲ ਕਿਸੇ ਦਾ ਜਿਹੜਾ ਆ ਭਲਾ ਹੀ ਕਰ ਦਾਂਗੇ ਤੇ ਮੁੜ ਕੇ ਫਿਰ ਉਹ ਤੁਹਾਡੇ ਕੇਸ ਹੋ ਜਾਏ ਤੇ ਇਸੇ ਤਰ੍ਹਾਂ EMPLOYEE ਗਲਤ ਯੂਜ਼ ਕਰ ਲੈ ਤੇ ਦੂਸਰਾ ਜਿਹੜਾ ਆ ਜਿਹੜਾ EMPLOYEE ਵੀ ਆ ਵੀ ਉਹ ਵੀ ਜਿਹੜਾ ਹੁਣ ਧਿਆਨ ਨਾਲ ਇਹ ਰੱਖੇ ਵੀ ਮੈਂ ਜੀ ਕੈਸ਼ ਤੇ ਕੰਮ ਕਰਨਾ, ਮੁੜ ਕੇ ਫਿਰ ਆਹ ਹੋ ਗਿਆ ਜੀ ਜਾਂ। ਸੋ ਇਹ ਸਾਰੀਆਂ ਗੱਲਾਂ ਦਾ ਬਹੁਤ ਧਿਆਨ ਰੱਖਣ ਯੋਗ ਗੱਲ ਆ। ਸੋ ਇਹ ਇੱਕ ਵੱਡਾ ਬਿਲਕੁਲ ਅਮਰੀਕਨ ਵਰਕਫੋਰਸ ਲਈ ਤਾਂ ਵਧੀਆ ਚੀਜ਼ ਹੈਗੀ ਆ ਵੀ ਤੁਸੀਂ ਘੱਟ ਪੈਸੇ ਤੇ ਨਹੀਂ ਕਿਸੇ ਨੂੰ ਰੱਖ ਸਕਦੇ। ਸੋ ਹੋਰ ਕੋਈ ਇੰਪੋਰਟੈਂਟ ਕੇਸ ਇਸ ਹਫਤੇ ਆਇਆ ਹੋਵੇ? ਇੱਕ ਕੇਸ ਆਇਆ ਮੈਟਰ ਆਫ ਚੈਨ, ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਡਿਸਾਈਡ ਕੀਤਾ 2023 ਦੇ ਵਿੱਚ, ਇਸੇ ਸਾਲ ਆਇਆ ਤੇ ਇਹਨੂੰ ਥੋੜਾ ਸ਼ਾਰਟ ਚ ਕਰਾਂਗੇ ਕਿਉਂਕਿ ਅੱਜ ਸਾਡਾ ਧਿਆਨ ਜਿਹੜਾ ਜ਼ਿਆਦਾ ਕਾਲਾਂ ਦੇ ਵੱਲ ਰਹਿਣਾ। ਜੀ।
ਤੇ ਜਿਹੜੇ ਪੁਰਾਣੇ ਪ੍ਰੋਗਰਾਮ ਦੇ ਨਾਲ ਸਾਡੇ ਜੁੜੇ ਹੋਏ ਆ ਉਹਨਾਂ ਨੂੰ ਪਤਾ ਕਿ ਨੀਸ਼ ਚਾਵੇਸ ਦਾ ਇੱਕ ਕੇਸ ਸੀਗਾ, ਬਹੁਤ ਆਪਾਂ ਲੰਬੀ ਚੌੜੀ ਡਿਸਕਸ਼ਨ ਕੀਤੀ ਹੈ ਕਿ 10 ਸਾਲ ਤੋਂ ਬਾਅਦ ਗ੍ਰੀਨ ਕਾਰਡ ਜਿਹੜਾ ਬੱਚਿਆਂ ਦੇ ਬੇਸ ਤੇ, ਸਪਾਊਸ ਦੇ ਬੇਸ ਤੇ, ਹਾਰਡਸ਼ਿਪ ਦੇ ਬੇਸ ਤੇ ਜਿਹੜਾ ਤੁਹਾਨੂੰ ਗ੍ਰੀਨ ਕਾਰਡ ਮਿਲਦਾ ਸੀਗਾ, ਕੈਂਸਲੇਸ਼ਨ ਆਫ ਰਿਮੂਵਲ ਜਿਹਨੂੰ ਕਹਿੰਦੇ ਆ ਜੀ। ਤੇ ਇਹਦੀ ਬੜੀ ਲੰਬੀ ਚੌੜੀ ਡਿਸਕਸ਼ਨ ਹੋਈ, ਸੁਪਰੀਮ ਕੋਰਟ ਤੱਕ ਵੀ ਇਹ ਜਿਹੜਾ ਰਾਉਂਡ ਲਾ ਕੇ ਆਇਆ ਇਹ ਮੁੱਦੇ ਦੇ ਉੱਤੇ। ਤੇ ਜਿਹੜਾ ਨੀਸ਼ ਚਾਵੇਸ ਦੇ ਕੇਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜਾ ਤੁਹਾਡਾ NTA ਹੁੰਦਾ, ਨੋਟਿਸ ਟੂ ਅਪੀਅਰ ਹੁੰਦਾ ਜਿਹੜਾ ਚਾਰਜਿੰਗ ਡਾਕੂਮੈਂਟ ਕਿ ਤੂੰ ਕੋਰਟ ਦੇ ਵਿੱਚ ਆ ਇੰਨੀ ਤਰੀਕ ਨੂੰ ਇੰਨੇ ਟਾਈਮ ਤੇ। ਸੋ ਇਹ ਤੇ ਜਿਹੜੀ 10 ਸਾਲ ਵਾਲੀ ਕਲੌਕ ਹੁੰਦੀ ਸੀ, 10 ਸਾਲ ਦੀ ਕਲੌਕ ਇਹ ਸੀਗੀ ਕਿ ਜੇ ਤੁਹਾਨੂੰ ਕੋਰਟ ਨੇ ਸੱਦਿਆ ਨਹੀਂ, ਮੰਨ ਲਓ ਤੁਸੀਂ ਅਸਾਈਲਮ ਆਫਿਸ 'ਚ ਲਟਕੇ ਰਹਿ ਗਏ ਜਾਂ ਤੁਸੀਂ ਸੇਫ ਰਹਿ ਗਏ ਅਮਰੀਕਾ ਦੇ ਵਿੱਚ, ਤੁਹਾਨੂੰ ਕੋਰਟ ਵੱਲੋਂ ਜਿਹੜਾ NTA ਇਸ਼ੂ ਨਹੀਂ ਹੋਇਆ, ਸਹੀ NTA ਇਸ਼ੂ ਨਹੀਂ ਹੋਇਆ ਤੇ ਤੁਹਾਨੂੰ 10 ਸਾਲ ਹੋ ਗਏ, ਤੇ ਜਦੋਂ ਫਿਰ ਤੁਹਾਡਾ ਫਾਈਨਲ ਤਰੀਕ ਜਿਹੜੀ ਆਉਂਦੀ ਸੀ ਜੱਜ ਮੂਹਰੇ, ਤੁਸੀਂ ਇੱਕ ਰਿਲੀਫ ਫਾਈਲ ਕਰ ਸਕਦੇ ਜਿਹਨੂੰ ਕਹਿੰਦੇ ਸੀ ਕੈਂਸਲੇਸ਼ਨ ਆਫ ਰਿਮੂਵਲ, ਜਿਹਦੇ ਵਿੱਚ ਕਿ ਤੁਸੀਂ ਇਹ ਸ਼ੋਅ ਕਰ ਦਿਓ ਕਿ ਤੁਹਾਨੂੰ ਸੇਫ ਆਏ ਨੂੰ 10 ਸਾਲ ਹੋ ਗਏ, ਤੁਹਾਡੇ ਵਾਈਫ ਨੂੰ, ਬੱਚਿਆਂ ਨੂੰ ਇੱਥੇ ਪ੍ਰੋਬਲਮ ਆ, ਕੋਈ ਹਾਰਡਸ਼ਿਪ ਆ, ਤੇ ਤੁਹਾਨੂੰ ਉਹ ਕੈਂਸਲੇਸ਼ਨ ਆਫ ਰਿਮੂਵਲ ਰਿਲੀਫ ਗ੍ਰਾਂਟ ਕਰ ਦਿੰਦੇ ਸੀ, ਜਿਹਦੇ ਬੇਸ ਤੇ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂਦਾ ਸੀਗਾ। ਸੋ ਇਹਦੀ ਸਾਰੀ ਸ਼ਰਤ ਇਹ ਸੀਗੀ ਕਿ 10 ਸਾਲ ਤੁਹਾਡੇ ਜਿਹੜੇ ਉਹ ਸੇਫਲੀ ਲੰਘੇ ਹੋਣੇ ਚਾਹੀਦੇ ਆ ਬਿਨਾਂ ਰਿਮੂਵਲ ਪ੍ਰੋਸੀਡਿੰਗ 'ਚ ਪਏ। ਉਹ ਚੀਜ਼ ਨੂੰ 10 ਸਾਲ ਨੂੰ ਰੋਕਣ, ਜੇ ਕਿਸੇ ਵੀ ਤਰੀਕੇ ਨਾਲ ਉਹ ਜਿਹੜੀ 10 ਸਾਲ ਵਾਲੀ ਕਲੌਕ ਆ ਜੇ ਰੁਕ ਜਾਂਦੀ, ਉਹਨੂੰ ਇਹ ਕਹਿੰਦੇ ਸੀ ਸਟਾਪ ਟਾਈਮ। ਸੋ ਸਟਾਪ ਟਾਈਮ ਰੂਲ ਬਾਰੇ ਬਹੁਤ ਜ਼ਿਆਦਾ ਚਰਚਾ ਜਿਹੜੀ ਸੀਗੀ ਹੋਈ, ਕਿਉਂਕਿ ਐਡੀ ਵੱਡੀ ਇਹ ਗੱਲ ਸੀਗੀ ਕਿ ਕਿੰਨੇ ਸਾਰੇ ਹੁਣ ਲੋਕੀ, ਸਪੈਸ਼ਲੀ ਜਿਹੜੀ ਹਿਸਪੈਨਿਕ ਕਮਿਊਨਿਟੀ ਆ ਥੱਲੋਂ ਮੈਕਸੀਕੋ ਤੋਂ, ਸਾਊਥ ਅਮਰੀਕਾ ਦੇ ਜਿਹੜੇ ਲੋਕੀ ਹੈਗੇ ਸਾਰੇ, ਹੁਣ ਉਹ ਕਾਫੀ ਜ਼ਿਆਦਾ, ਕਿਉਂਕਿ ਸਾਰਿਆਂ ਦੇ ਜਵਾਕ ਜੂਕ ਉਰੇ ਆ ਪੈਦਾ ਹੁੰਦੇ ਆ ਹਨਾ, ਤੇ ਕਾਫੀ ਵੱਡੀ ਕਮਿਊਨਿਟੀਆਂ, ਤੇ ਉਹਨਾਂ ਨੂੰ ਇਹ ਜਿਹੜਾ ਕੇਸ ਸੀਗਾ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਉਹ ਬਹੁਤ ਜ਼ਿਆਦਾ ਲੈਂਦੇ ਆ। ਤੇ ਇਹ ਕੇਸ ਦੇ ਵਿੱਚ ਕੀ ਸੀਗਾ ਕਿ ਨੀਸ਼ ਚਾਵੇਸ ਨੇ ਇਹ ਕਿਹਾ ਸੀਗਾ ਕਿ ਨੀਸ਼ ਚਾਵੇਸ ਵਾਲਾ ਜਿਹੜਾ ਪਹਿਲਾ ਕੇਸ ਸੀਗਾ ਉਹ ਇਹ ਕਹਿੰਦਾ ਸੀਗਾ ਕਿ ਜੇ ਤੁਹਾਨੂੰ ਨੋਟਿਸ ਮਿਲਿਆ ਬਾਰਡਰ ਤੋਂ ਆਏ ਨੂੰ, ਉਹ ਨੋਟਿਸ ਦੇ ਵਿੱਚ ਤੁਹਾਡੀ ਡੇਟ ਤੇ ਟਾਈਮ ਆਫ ਹੀਅਰਿੰਗ ਤੇ ਪਲੇਸ ਆਫ ਹੀਅਰਿੰਗ ਨਹੀਂ ਲਿਖਿਆ, ਉਹ ਲਿਖਿਆ ਹੁੰਦਾ TBD, ਟੂ ਬੀ ਡਿਸਾਈਡਡ। ਤੇ ਕਾਫੀ ਸਾਰੇ ਜਿਹੜੇ ਆਪਣੇ ਪੰਜਾਬੀ ਵੀ ਬੰਦੇ ਆਏ ਸੀ, ਆਪਾਂ ਜਿੱਦਾਂ ਹੁਣ ਉਹਨਾਂ ਦੇ ਕੇਸ ਰਿਵਿਊ ਕਰਦੇ ਆ, ਕਈਆਂ ਦੇ ਹੱਥ ਲੋਟਰੀ ਲੱਗੀ ਆ ਕਾਈਂਡ ਆਫ, ਕਿ ਉਹਨਾਂ ਦੇ ਇੱਕ ਜਣੇ ਨੂੰ ਉਹਨਾਂ ਨੇ ਡੇਟ ਟਾਈਮ ਦਿੱਤਾ, ਇੱਕ ਨੂੰ ਲਿਖਿਆ ਕਿ ਬਾਅਦ 'ਚ ਤੇਰਾ ਡਿਸਾਈਡ ਕਰਾਂਗੇ। ਸੋ ਨੀਸ਼ ਚਾਵੇਸ ਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜੇ ਉਹ ਨੋਟਿਸ ਤੁਹਾਨੂੰ ਡਿਫੈਕਟਿਵ ਮਿਲਿਆ, ਮਤਲਬ ਕਿ ਉੱਤੇ ਡੇਟ ਜਾਂ ਟਾਈਮ ਨਹੀਂ ਲਿਖੀ, ਤਾਂ ਤੁਹਾਡੀ ਜਿਹੜੀ 10 ਸਾਲ ਵਾਲੀ ਕਲੌਕ ਆ ਰੁਕਦੀ ਨਹੀਂ, ਉਹ ਚੱਲਦੀ ਰਹਿੰਦੀ ਹਮੇਸ਼ਾ ਹੀ, ਤੇ ਤੁਸੀਂ ਕੈਂਸਲੇਸ਼ਨ ਕਰ ਸਕਦੇ ਆ। ਸੋ ਨੀਸ਼ ਚਾਵੇਸ ਕਾਫੀ ਵੱਡੀ ਜਿੱਤ ਸੀ ਸਟਾਪ ਟਾਈਮ ਰੂਲ ਦੇ ਰਿਲੇਟਡ। ਤੇ ਹੁਣ ਜਿਹੜਾ ਮੈਟਰ ਆਫ ਚੈਨਾ, ਇਹਦੇ ਵਿੱਚ ਇਹਨਾਂ ਨੇ ਹੋਰ ਇੱਕ ਕਲੈਰੀਫਿਕੇਸ਼ਨ ਦਿੱਤੀ ਹੈ। ਉਹ ਇਹ ਕਹਿੰਦੇ ਆ ਕਿ ਬੰਦੇ ਦੇ ਜੇ ਡੀਪੋਰਟੇਸ਼ਨ ਵੀ ਲੱਗ ਜਾਂਦੀ ਹੈ ਨਾ, ਜੇ ਉਹਦਾ ਨੋਟਿਸ ਟੂ ਅਪੀਅਰ ਜਿਹੜਾ NTA ਹੈਗਾ ਉਹ ਡਿਫੈਕਟਿਵ ਸੀਗਾ, ਉਹ 'ਚ ਡੇਟ ਟਾਈਮ ਨਹੀਂ ਲਿਖਿਆ, ਭਾਵੇਂ ਉਹਨੂੰ ਰਿਮੂਵ ਵੀ ਕਰਤਾ ਜੱਜ ਨੇ, ਤੇ ਉਹਦੇ ਨਾਲ ਵੀ ਉਹਦੀ ਜਿਹੜੀ 10 ਵਾਲੀ ਕਲੌਕ ਆ ਸਟਾਪ ਟਾਈਮ ਰੂਲ ਉਹਨੂੰ ਇਫੈਕਟ ਨਹੀਂ ਕਰਦਾ। ਤੇ ਇਹ ਜਿਹੜੀ ਹੁਣ ਦੇਖਦੇ ਅੱਗੇ ਇਹਦੀ ਡਿਵੈਲਪਮੈਂਟ ਕਿੱਦਾਂ ਹੁੰਦੀ ਹੈ, ਕੈਂਸਲੇਸ਼ਨ ਆਫ ਰਿਮੂਵਲ ਜਿਹਨਾਂ ਨੇ ਜਿਹੜੇ ਰਿਲੀਫ ਫਾਈਲ ਕਰਦੇ ਆ ਉਹਨਾਂ ਬਾਰੇ ਜਿਹੜਾ ਇਹ ਸੀਗਾ ਕੇਸ ਸੀਗਾ। ਸੋ ਧੰਨਵਾਦ ਬਹੁਤ-ਬਹੁਤ। ਸੋ ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹੁਣ ਤੁਸੀਂ ਕਾਲਸ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ, ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200। ਤੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਲਾਈਵ ਚੱਲ ਰਿਹਾ ਇਸ ਵੇਲੇ ਕੈਲੀਫੋਰਨੀਆ ਦੇ ਸਮੇਂ ਮੁਤਾਬਕ। ਤੇ ਇੱਕ ਹੋਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਤੁਸੀਂ ਸਾਡੇ ਸਾਰੇ ਟੈਰੇਸਟਰੀਅਲ AM FM ਰੇਡੀਓ ਸਟੇਸ਼ਨ 13 ਦੇ ਕਰੀਬ ਹੈਗੇ ਆ, ਬੇਕਰਸਫੀਲਡ ਤੋਂ ਲੈ ਕੇ ਜੁੱਬਾ ਸਿਟੀ ਤਾਈਂ, ਉਹਨਾਂ ਤੇ ਲਾਈਵ ਸੁਣ ਸਕਦੇ ਆ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, YouTube ਦੇ ਉੱਤੇ ਤੇ Facebook ਤੇ। ਤੇ ਸੋਮਵਾਰ ਤੋਂ ਸਾਡੇ ਜਿਹੜੇ ਲਾਈਵ ਪ੍ਰੋਗਰਾਮ ਆ ਉਹ YouTube ਤੇ ਹੀ ਹੋਣਗੇ, Facebook ਤੇ ਨਹੀਂ, ਕਿਉਂਕਿ Facebook ਵਾਲੇ ਕਾਫੀ ਪ੍ਰੋਬਲਮ ਦੇ ਰਹੇ ਆ, ਉਹਨਾਂ ਦੇ ਕਈ ਸਾਰੀਆਂ ਸਾਡੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਆ ਉਹਨਾਂ ਨੂੰ ਉਹ ਬਲੌਕ ਕਰ ਦਿੰਦੇ ਆ। ਸੋ ਇਹ ਨੋਟ ਕਰ ਲਿਓ, ਤੇ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਵੀ ਕਰ ਲਿਓ। ਸੋ ਆਪਾਂ ਹੁਣ ਕਾਲਾਂ ਲੈਂਦੇ ਆ ਜੀ। ਇੱਕ ਪਹਿਲੀ ਕਾਲ ਆਪਾਂ ਯੂ ਵੀਜ਼ੇ ਦੇ ਸੰਬੰਧ ਵਿੱਚ ਹੀ ਕਰਦੇ ਸੀ ਗੱਲਬਾਤ। ਇੱਕ ਸਾਡਾ ਸਰੋਤਾ ਆ, ਉਹਨਾਂ ਦਾ ਕੁਐਸਚਨ ਇਹ ਸੀ ਕਿ 2019 ਦੇ ਵਿੱਚ ਉਹਨਾਂ ਨੇ ਯੂ ਵੀਜ਼ੇ ਲਈ ਅਪਲਾਈ ਕੀਤਾ ਸੀ, ਜਦੋਂ ਹੁਣ ਉਹ ਚੈੱਕ ਕਰਦੇ ਆ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਜਾਂ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿੱਥੇ ਵੀ ਹੈਗਾ, ਤੇ ਉਹ ਐਰਰ ਆਉਂਦੀ ਹੈਗੀ ਆ। ਜਿਹੜਾ ਯੂ ਵੀਜ਼ੇ ਵਾਲਾ ਹੁੰਦਾ, ਕਿਉਂਕਿ ਉਹ ਕ੍ਰਾਈਮ ਦੇ ਰਿਲੇਟਡ ਆ, ਜ਼ਿਆਦਾਤਰ ਸਾਰੇ ਯੂ ਵੀਜ਼ਿਆਂ ਦੇ ਐਰਰ ਹੀ ਆਉਂਦਾ, ਤੇ ਉਹ ਫੋਨ ਤੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦੇ। ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੇ ਜਿਹੜਾ ਯੂ ਵੀਜ਼ੇ ਵਾਲਾ ਸੈਂਟਰ ਹੈਗਾ ਵਰਮੌਂਟ ਸੈਂਟਰ, ਉੱਥੇ ਤੁਸੀਂ ਉਹਨਾਂ ਨੂੰ ਲਿਖਤੀ ਰੂਪ 'ਚ ਕੰਟੈਕਟ ਕਰੋ। ਤੇ 2019 ਵਾਲਿਆਂ ਨੂੰ ਕੁਛ ਨਹੀਂ ਇਸ ਵੇਲੇ ਲੱਭਣਾ, 2016 ਦੇ ਕੇਸ ਚੱਲਦੇ ਆ, ਤੇ ਤੁਸੀਂ ਉਹਨਾਂ ਨੂੰ ਰਿਟਨ ਦੇ ਵਿੱਚ ਪਾ ਕੇ ਇਨਕੁਆਇਰੀ ਪਾ ਕੇ ਪੁੱਛੋ ਕਿ ਤੁਹਾਡਾ ਕੇਸ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ। ਜੀ ਧੰਨਵਾਦ। ਸੋ ਆਪਣੇ ਪਹਿਲੇ ਕਾਲਰ ਹੈਗੇ ਆ ਹਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਸਿੰਘ ਜੀ। ਭਾਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਕੁਐਸਚਨ ਕੀ ਹੈ?
ਹਾਂਜੀ ਭਾਜੀ ਮੇਰਾ ਕੇਸ ਨਾ 2019 ਦੇ ਵਿੱਚ ਨਾ ਮੈਂ ਮਾਸਟਰ ਹੀਅਰਿੰਗ ਤੇ ਗਿਆ ਸੀ ਤੇ ਮੇਰਾ ਕੇਸ ਜੱਜ ਨੇ ਨਾ ਜਿੱਦਾਂ ਟਰਮੀਨੇਟ ਕਰਤਾ ਸੀ। ਤੁਹਾਡੀ ਤੇ ਆਵਾਜ਼ ਅਪੀਲ ਕੱਟ ਲਾਈ ਹੁੰਦੀ ਸੀ। ਆ ਭਾਜੀ। ਹਾਂਜੀ ਡਰਾਈਵ ਤਾਂ ਨਹੀਂ ਕਰਦੇ, ਆਵਾਜ਼ ਕੱਟ ਹੁੰਦੀ ਸੀ ਤੁਹਾਡੀ। ਗੱਡੀ ਵਿੱਚ ਵੜਨ। ਹਾਂਜੀ ਭਾਜੀ ਇੱਧਰ ਇਹਨਾਂ ਦੀ ਆਵਾਜ਼ ਨਾ ਸਹੀ ਆ ਰਹੀ ਜੀ, ਤੁਹਾਡੀ ਆਵਾਜ਼ ਐਕਚੁਅਲੀ ਕੱਟ ਕੇ ਆ ਰਹੀ ਹੈ, ਇਹਦੀ ਤਾਂ ਆਵਾਜ਼ ਠੀਕ ਸੀਗੀ ਮੇਰੇ ਖਿਆਲ, ਅੱਛਾ ਤੁਹਾਡੇ ਚਲੋ ਇੱਧਰ ਕੋਈ ਠੀਕ ਆ, ਹਾਂਜੀ ਪ੍ਰੋਬਲਮ ਆ ਪੁੱਛੋ ਰਹੀ ਹੈ। ਜੀ। ਹਾਂਜੀ ਭਾਜੀ ਏਦਾਂ ਸੀ ਮੇਰਾ ਜਿੱਦਾਂ ਨਾ ਕੇਸ 2019 ਦੇ ਵਿੱਚ ਨਾ ਮੇਰੀ ਮਾਸਟਰ ਹੀਅਰਿੰਗ ਸੀ ਤੇ ਜੱਜ ਨੇ ਨਾ ਟਰਮੀਨੇਟ ਕਰਤਾ ਸੀ ਤੇ ਮੈਂ ਜੀ ਅਪੀਲ ਲੱਗੀ ਆ ਤੇ ਅਪੀਲ ਦਾ ਕੋਈ ਡਿਸੀਜਨ ਨਹੀਂ ਆ ਰਿਹਾ। ਜਿੱਦਾਂ 2020 ਦੇ ਵਿੱਚ ਨਾ ਬਰੀਫ ਵੀ ਜਮਾ ਹੋ ਗਿਆ ਸੀ, ਸਾਰਾ ਕੁਝ ਹੋ ਗਿਆ ਸੀ। ਜੀ ਸੋ ਭਾਜੀ ਟਰਮੀਨੇਟ ਕਿਹੜਾ ਸੈਂਟੈਨ ਵਾਲਾ ਕੋਰਟ ਸੀਗਾ, ਕਿਹੜਾ ਕੋਰਟ ਸੀਗਾ? ਹਾਂਜੀ ਸੈਨ ਫਰਾਂਸਿਸਕੋ। ਟਰਮੀਨੇਟ ਮਤਲਬ ਡਿਸਮਿਸ ਕਰਤਾ ਕੇਸ ਉਹਨਾਂ ਨੇ ਤੁਹਾਡਾ? ਨਹੀਂ ਹਾਂਜੀ ਜਿੱਦਾਂ ਮਤਲਬ ਕਿ ਨਾ ਮੇਰਾ ਜਿੱਦਾਂ ਸਪੋਰਟ ਗੈਂਬਲ ਜੱਜ ਸੀ ਤੇ ਉਹ ਪਤਾ ਨਹੀਂ ਕੀ ਗੱਲ ਹੋਈ ਸੀ। ਮੈਂ ਜਦੋਂ ਗਿਆ ਸੀ ਤੇ ਮੈਨੂੰ ਪੇਪਰ ਜਿਹਾ ਫੜਾਤਾ, ਵਕੀਲ ਮੇਰਾ ਬਾਅਦ ਵਿੱਚ ਆਇਆ ਜਿੱਦਾਂ ਹਨਾ, ਤੇ ਵਕੀਲ ਕਹਿੰਦਾ ਇਹ ਕਿ ਮੈਂ ਕਿਹਾ ਪਤਾ ਨਹੀਂ, ਮੈਨੂੰ ਪੇਪਰ ਦਿੱਤਾ ਜਦੋਂ ਉਹਨੇ ਪੜ੍ਹਿਆ ਤੇ ਕਹਿੰਦਾ ਅੰਦਰ ਚੱਲ। ਫਿਰ ਅੰਦਰ ਜਾ ਕੇ ਉਹਨੇ ਗੱਲਬਾਤ ਕੀਤੀ ਤੇ ਉਹ ਜੱਜ ਫਿਰ ਇਹਨਾਂ ਨੇ ਮੇਰੀ ਨਾ ਅਪੀਲ ਲਾਤੀ ਜਿੱਦਾਂ ਮੇਰੇ ਵਕੀਲ ਨੇ, ਤੇ ਉਹ ਅਪੀਲ ਤੁਸੀਂ ਪੜ੍ਹਿਆ ਨਹੀਂ ਕਿ ਰੀਜ਼ਨ ਕੀ ਲਿਖਿਆ ਵਿੱਚ ਟਰਮੀਨੇਟ ਹੁੰਦਾ? ਮਤਲਬ ਵਕੀਲ ਟਾਈਮ ਤੇ ਨਹੀਂ ਪਹੁੰਚਿਆ ਜਾਂ ਕੀ ਚੱਕਰ ਲਿਖਿਆ ਵਿੱਚ? ਇਹ ਨਹੀਂ ਮੈਨੂੰ ਪਤਾ, ਉਹ ਪੇਪਰ ਜਿਹਾ ਸੀ ਮੇਰੇ ਕੋਲ, ਪਰ ਉਹ ਭਾਜੀ ਪੇਪਰ ਜਿਹਾ ਨਹੀਂ, ਬਹੁਤ ਤੁਹਾਡੀ ਲਾਈਫ ਦਾ ਇੰਪੋਰਟੈਂਟ ਪੇਪਰ ਆ, ਉਹਨੂੰ ਤੁਸੀਂ ਧਿਆਨ ਨਾਲ ਪੜ੍ਹ ਕੇ ਜਾਂ ਤਾਂ ਇਹਨਾਂ ਦੇ ਆਫਿਸ ਦੇ ਵਿੱਚ ਗੱਲਬਾਤ ਕਰ ਲਿਓ 415 909 0503 ਜਾਂ ਕਿਸੇ ਹੋਰ ਨੂੰ ਪੜਾਓ ਤੇ ਲਿਖਿਆ ਕੀ ਆ, ਜਿਸ ਤਰ੍ਹਾਂ ਵਕੀਲ ਸਾਹਿਬ ਪੁੱਛਦੇ ਆ। ਵੀਰ ਮੇਰੇ ਪਹਿਲਾਂ ਤਾਂ ਇਦਾਂ ਕਿ ਯਾਰ ਤੇਰਾ ਕੇਸ ਟਰਮੀਨੇਟ ਕਰਤਾ, ਡਿਨਾਈ ਕਰਤਾ, ਯਾਰ ਤੂੰ ਅਪੀਲ ਵੀ ਲਾਤੀ ਹਨਾ ਸੇਮ ਵਕੀਲ ਕੋ, ਵਕੀਲ ਨੇ ਤੈਨੂੰ ਪੜ੍ਹ ਕੇ ਨਹੀਂ ਦੱਸਿਆ ਕਿ ਕਿਉਂ ਡਿਨਾਈ ਹੋਇਆ ਜਾਂ ਕਿੱਦਾਂ ਵਾ? ਰੀਜ਼ਨ ਨਹੀਂ ਪੁੱਛਿਆ ਤੂੰ ਵਕੀਲ ਕੋਲ? ਨਹੀਂ ਮੈਂ ਪੁੱਛਿਆ ਸੀ, ਉਹ ਕਹਿੰਦੇ ਸੀ ਕਿ ਉਹ ਮਤਲਬ ਉਦੋਂ ਕੀ ਕਹਿੰਦੇ ਉਹ ਉਦਾਂ ਹੀ ਟਰਮੀਨੇਟ ਹੋ ਗਿਆ ਸੀ, ਮੈਨੂੰ ਕੁਝ ਦੱਸਿਆ ਨਹੀਂ ਸੀ ਉਹਨਾਂ ਨੇ ਕਿ ਕਿਉਂ ਟਰਮੀਨੇਟ ਹੋਇਆ। ਤੇ ਉਹ ਡਿਸੀਜਨ ਲੈ ਕੇ ਨਾ, ਉਹ ਤਾਂ ਠੀਕ ਹੈ, ਜੇ ਆਪੇ ਪੜ੍ਹ ਲੈ ਇੰਗਲਿਸ਼ ਜਾਂ ਟਰਾਂਸਲੇਟ ਕਰਾ ਲਾ ਕਿੱਦਾਂ। ਜੇ ਤਾਂ ਤੇਰਾ ਸਿੱਧੇ ਉਹਨਾਂ ਨੇ ਪੀਡੀ ਦਿੱਤੀ ਆ, ਆਪੇ ਹੀ ਉਹਨਾਂ ਨੇ ਡਿਸਮਿਸ ਕੀਤਾ, ਤੇਰੇ ਖਿਲਾਫ ਨਹੀਂ ਕੁਛ ਜਾਂ ਵਕੀਲ ਦੇ ਖਿਲਾਫ ਕੁਛ ਨਹੀਂ ਹੈਗਾ, ਫਿਰ ਇਦਾਂ ਕਿ ਅਸਾਈਲਮ ਦੇ ਵਿੱਚ ਥੱਲੇ ਆਫਿਸ ਦੇ ਵਿੱਚ ਕੇਸ ਲਾ ਸਕਦਾ ਸੀ ਤੂੰ। ਹੁਣ ਮੈਨੂੰ ਪਤਾ ਨਹੀਂ ਕਿ ਅਪੀਲ ਕਿਹੜੇ ਹਿਸਾਬ ਨਾਲ ਸਬਮਿਟ ਕੀਤੀ ਆ, ਤੇ ਆਪਣੇ ਵਕੀਲ ਦੇ ਨਾਲ ਹੀ ਅਪਾਇੰਟਮੈਂਟ ਬਣਾ ਤੇ ਉਹਨਾਂ ਨੂੰ ਪੁੱਛ ਜਾ ਕੇ ਕਿ ਬਾਈ ਕੀ ਚੱਕਰ ਆ, ਕਿਉਂ ਟਰਮੀਨੇਟ ਹੋਇਆ ਤੇ ਕਿਹੜੀ ਗਰਾਊਂਡ ਤੇ ਮੈਂ ਅਪੀਲ ਕੀਤੀ ਆ ਤੇ ਕੀ ਚਾਂਸ ਹੈਗੇ ਮੇਰੇ। ਠੀਕ ਹੈ ਜੀ। ਜਿੱਦਾਂ ਭਾਜੀ ਮੈਂ ਇਹ ਪੁੱਛਣਾ ਜਿੱਦਾਂ 2019 ਦੇ ਵਿੱਚ ਜਿੱਦਾਂ ਅਪੀਲ ਆਈ ਆ ਤੇ 20 ਦੇ ਵਿੱਚ ਜਿੱਦਾਂ ਬਰੀਫ ਵੀ ਮਤਲਬ ਕਿ ਜਮ੍ਹਾਂ ਕਰਾਤਾ ਸੀ, ਤੇ ਅਪੀਲ ਡਿਸੀਜਨ ਨੂੰ ਕਿੰਨਾ ਕੁ ਟਾਈਮ ਲੱਗਦਾ ਵੈਸੇ? ਇਹ ਤਾਂ ਡਿਪੈਂਡ ਕਰਦਾ ਕਿ ਮੁੱਦੇ ਕਿਹੜੇ ਤੇ ਆ। ਜੇ ਤਾਂ ਮੁੱਦਾ ਪ੍ਰੋਸੀਕਿਊਟਰਲ ਡਿਸਕ੍ਰੈਸ਼ਨ ਦਾ ਕਿ ਸਰਕਾਰ ਨੇ ਕਿਹਾ ਕਿ ਆਪਾਂ ਅੱਗੇ ਚੱਲਣਾ ਨਹੀਂ ਤੇ ਤਾਂ ਕਰਕੇ ਵਕੀਲ ਨੇ ਅਪੀਲ ਲਾਈ ਆ, ਉਹ ਅਪੀਲ ਨਹੀਂ ਤੁਸੀਂ ਜਿੱਤ ਸਕਦੇ, ਕਿਉਂਕਿ ਉਹ ਐਂਡ 'ਚ BIA ਨੇ ਇਹੀ ਕਹਿਣਾ ਕਿ ਇਹ ਸਰਕਾਰ ਦੀ ਮਰਜ਼ੀ ਆ। ਠੀਕ ਹੈ ਜੀ, ਜਿੱਦਾਂ ਠੀਕ ਹੈ ਜੀ। ਤੇ ਉਹ ਮੈਨੂੰ ਕਹਿੰਦੇ ਸੀ ਜਿੱਦਾਂ ਅਪੀਲ ਠੀਕ ਹੈ। ਤੇਰੀ ਪਹਿਲਾਂ ਪਾਸ ਹੋਊਗੀ ਫਿਰ ਤੇਰਾ ਕੇਸ ਥੱਲੇ ਆਉਣਾ, ਏਦਾਂ ਕਿਹਾ ਸੀ ਉਹਨਾਂ ਨੇ। ਚਲੋ ਦੁਬਾਰਾ ਇੱਕ ਵਾਰੀ ਗੱਲ ਕਰ ਲਓ ਤੇ ਅਸਾਈਲਮ ਆਫਿਸ 'ਚ ਵੀ ਤੁਸੀਂ ਜਿਹੜਾ ਸੀਗਾ ਲਗਾ ਸਕਦੇ ਸੀਗੇ ਕੇਸ ਆਪਣਾ। ਹੁਣ ਚਲੋ ਹੁਣ ਤਾਂ ਟਾਈਮ ਕਾਫੀ ਹੋ ਗਿਆ, ਤੁਹਾਨੂੰ ਵੇਟ ਕਰੋ ਹੁਣ ਕਿੱਦਾਂ। ਧੰਨਵਾਦ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਥੋੜਾ ਜਿਹਾ ਕਾਲ ਬਰੀਫ ਰੱਖੋ ਕਿਉਂਕਿ ਕਾਲਸ ਸਾਡੀਆਂ ਸਾਰੀਆਂ ਬਿਜ਼ੀ ਆ। ਸੋ ਆਪਾਂ ਅਗਲੇ ਕਾਲਰ ਲੈਂਦੇ ਆ ਰਜਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਨਾ ਕੇਸ ਜਿੱਦਾਂ ਨਿਊਯਾਰਕ ਸੀ 2021 ਦੇ ਵਿੱਚ, ਮੇਰੀ ਫਾਈਨਲ ਸੀ ਜੂਨ ਦੇ ਵਿੱਚ, ਤੇ ਉਹ ਭਾਜੀ ਜਿੱਦਾਂ ਉਹਨਾਂ ਨੇ ਬਾਅਦ ਵਿੱਚ ਨਾ ਸ਼ੋਅ ਨਹੀਂ ਹੁੰਦੀ ਉਦੋਂ ਦੀ, ਉਹਨਾਂ ਹੋਲਡ ਤੇ ਪਾਈ ਆ। ਤੇ ਜੇ ਮੈਂ ਜੀ। ਭਾਜੀ ਇੰਡੀਆਨਾ ਕੇਸ ਲਿਆਉਣਾ ਵਾ ਤੇ ਮੈਂ ਤੁਹਾਡੇ ਕੋਲ ਜੇ ਕੇਸ ਆਵਾ ਕਰਦੇ ਤੁਸੀਂ ਇੰਡੀਆਨਾ ਇੱਥੇ? ਹਾਂਜੀ ਸ਼ਿਕਾਗੋ 'ਚ ਲੱਗਣਾ ਕੇਸ, ਹਾਂਜੀ ਕਰ ਦਿੰਨੇ ਆਪਾਂ। ਹਾਂਜੀ ਇਹ ਭਾਜੀ ਕਹਿੰਦੇ ਨਾ ਨਾਲੇ ਇੱਥੇ ਇੰਡੀਆਨਾਪੋਲਿਸ ਆਏ ਨਹੀਂ ਕੋਰਟ ਕੋਈ, ਤੇ ਏਦਾਂ ਕੁਝ ਸੁਣਿਆ ਸੀ। ਹਾਂਜੀ ਜਿਹੜੀ ਵੀ ਕੋਰਟ 'ਚ ਜੁਰਿਸਡਿਕਸ਼ਨ ਬਣਦਾ ਆਪਾਂ ਕਰ ਦਿੰਨੇ ਆ। ਹਾਂਜੀ ਤੁਹਾਨੂੰ ਹਾਂਜੀ ਤੇ ਕੋਈ ਇਹ ਚਾਂਸ ਹੈਗੇ ਭਾਜੀ ਜਿੱਦਾਂ ਤਰੀਕ ਪਹਿਲਾਂ ਆਉਣ ਦੇ, ਜਿੱਦਾਂ ਮੇਰੀ ਫਾਈਨਲ ਹੈਗੀ? ਪਹਿਲਾਂ ਦਾ ਤਾਂ ਨਹੀਂ ਪਤਾ, ਜਦੋਂ ਤੁਸੀਂ ਕੇਸ ਹੁਣ ਮੂਵ ਕਰਦੇ ਆ ਤਾਂ ਜੱਜ ਦੇ ਡਾਕਟਰ ਦੇ ਹਿਸਾਬ ਨਾਲ ਕਿ ਕਦੋਂ ਦਾ ਟਾਈਮ ਆ, ਕਿਹੜੇ ਹਿਸਾਬ ਨਾਲ ਉਹ ਸੈੱਟ ਕਰਦੇ ਆ। ਪਰ ਤੁਹਾਡੇ ਕੋਲ ਕੋਈ ਚੋਇਸ ਨਹੀਂ, ਜੇ ਤੁਸੀਂ ਮੂਵ ਕੀਤੇ ਆ ਤੁਹਾਨੂੰ ਕੇਸ ਵੀ ਆਪਣਾ ਮੂਵ ਕਰਾਉਣਾ ਪੈਣਾ, ਤੁਹਾਡੀ ਪਰਸਨਲ ਚੋਇਸ ਤਾਂ ਹੈ ਨਹੀਂ। ਠੀਕ ਹੈ ਜੀ, ਧੰਨਵਾਦ ਜੀ। ਓਕੇ ਥੈਂਕ ਯੂ ਭਾਜੀ। ਧੰਨਵਾਦ। ਸੋ ਸਾਡੇ ਅਗਲੇ ਕਾਲਰ ਆ ਸਤਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਟੇਰਕੇਨਾ ਸਾਹਿਬ, ਤੇ ਭਾਈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਤਾਂ ਭਾਈ ਤੁਹਾਨੂੰ ਬਹੁਤ ਸਤਿ ਸ਼੍ਰੀ ਸਾਰਾ ਅਕਾਲ ਜੀ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹਨਾ, ਤੁਸੀਂ ਫ੍ਰੀ ਸੇਵਾਵਾਂ ਨਿਭਾ ਰਹੇ ਹੋ, ਤੁਹਾਡੇ ਉਹਦੇ ਲਈ ਬਹੁਤ ਬਹੁਤ ਧੰਨਵਾਦ। ਅੱਛਾ ਭਾਜੀ ਮੇਰਾ ਕੁਐਸਚਨ ਥੋੜਾ ਲੰਬਾ ਹੋਊਗਾ, ਸ਼ਾਇਦ ਤੇਰਾ ਆਨਸਰ ਛੋਟਾ ਹੋਊਗਾ ਇਹਦੇ ਲਈ ਹਨਾ।
ਕੁਐਸਚਨ ਮੇਰਾ ਇਹ ਹੈ ਕਿ ਭਾਜੀ ਜੀ। ਥੋੜੇ ਦਿਨ ਪਹਿਲਾਂ ਆਪਣੀ ਗੱਲ ਹੋਈ ਸੀ ਤਾਂ ਰਿਗਾਰਡਿੰਗ ਹਾਰਡਸ਼ਿਪ ਲਈ ਮੇਰੀ ਡਾਕਟਰ ਨੂੰ ਜਿੱਦਾਂ ਮੈਡੀਕਲ ਪ੍ਰੋਬਲਮ ਹੈ ਨਾ, ਮੇਰਾ ਅਸਾਈਲਮ ਲੱਗਾ ਹੋਇਆ ਨਾ, ਮੇਰਾ ਅਸਾਈਲਮ ਲੱਗਾ 2018 ਦੇ ਵਿੱਚ, ਤੇ ਤੁਸੀਂ ਜੀ। ਕਹਿੰਦੇ ਆਪਣੇ ਵਕੀਲ ਨਾਲ ਗੱਲ ਕਰਿਓ ਜੇ ਤੁਸੀਂ ਰਿਮੂਵਲ ਆਫ ਕੈਂਸਲੇਸ਼ਨ ਲਈ ਕੁਆਲੀਫਾਈ ਕਰਦੇ ਹੋ। ਤੇ ਮੈਂ ਜੀ। ਵਕੀਲ ਨਾਲ ਗੱਲ ਕੀਤੀ, ਕਹਿੰਦੀ ਉਹ ਤੇਰਾ ਅਸਾਈਲਮ ਲੱਗਾ ਹੋਇਆ, ਤੂੰ ਨਹੀਂ ਰਾਸਦਾ, ਤੂੰ ਕੁਆਲੀਫਾਈ ਨਹੀਂ ਕਰਦਾ। ਤੇ ਭਾਜੀ ਇਹਦਾ ਤੁਸੀਂ ਥੋੜਾ ਜਿਹਾ ਦੱਸੋਗੇ ਇਹਦਾ ਮਤਲਬ ਕੀ ਹੁੰਦਾ, ਉਹਦੀ ਕੀ ਉਹਦੇ ਹੁੰਦੀਆਂ ਰਿਕੁਆਇਰਮੈਂਟ ਕੀ ਹੁੰਦੀਆਂ ਹਾਰਡਸ਼ਿਪ ਲਈ ਅਪਲਾਈ ਕਰਨ ਲਈ? ਰਿਕੁਆਇਰਮੈਂਟ ਤਾਂ ਭਾਜੀ ਵਕੀਲ ਹੀ ਤੁਹਾਡਾ ਦੱਸੂਗਾ। ਜੇ ਕਹਿੰਦਾ ਨਹੀਂ, ਹਾਰਡਸ਼ਿਪ ਦੀ ਤਾਂ ਬਾਅਦ ਚ ਆਉਂਦੀ, ਪਹਿਲਾਂ ਤਾਂ ਤੁਹਾਡਾ ਉਹ ਆਉਂਦਾ ਕਿ ਤੁਹਾਡਾ ਜਿਹੜਾ ਸਟਾਪ ਟਾਈਮ ਰੂਲ ਜਿਹੜਾ ਮੀਟ ਹੋਈ 10 ਸਾਲ ਦੀ ਰਿਕੁਆਇਰਮੈਂਟ ਕਿ ਨਹੀਂ ਹੋਈ ਹੈ ਨਾ। ਤੁਹਾਡੇ 10 ਸਾਲ ਉਹ ਕੋਰਟ ਚ ਜਾਣ ਤੋਂ ਪਹਿਲਾਂ ਤੁਹਾਡੇ 10 ਸਾਲ ਸੇਫ ਲੱਗਣੇ ਚਾਹੀਦੇ ਪਹਿਲਾਂ ਤਾਂ। ਅੱਛਾ 10 ਸਾਲ ਹੋਣੇ ਚਾਹੀਦੇ, ਉਸ ਤੋਂ ਬਾਅਦ ਹੀ ਕਰ ਸਕਦੇ ਹਾਰਡਸ਼ਿਪ ਦੀ ਅਸੀਂ? ਹਾਂਜੀ, ਤੇ 10 ਸਾਲ ਚ ਜਿਹੜੀ ਅੱਜ ਆਪਣੀ ਡਿਸਕਸ਼ਨ ਹੋਈ ਆ ਰੇਡੀਓ 'ਚ, ਜਿਹੜੀ ਤੁਹਾਨੂੰ ਦੱਸੀ ਆ, ਤੁਸੀਂ ਸੁਣੀ ਜੇ ਨਹੀਂ ਆ ਤਾਂ ਉਹ ਇਹ ਆ ਕਿ ਜਿਹੜਾ ਤੁਹਾਨੂੰ ਨੋਟਿਸ ਮਿਲਦਾ, ਐਨਟੀਏ ਮਿਲਦਾ, ਉਹ ਡਿਫੈਕਟਿਵ ਹੋਣਾ ਚਾਹੀਦਾ। ਉਹ ਤੇ ਤਰੀਕ ਜੇ ਡੇਟ ਟਾਈਮ ਨਾਲ ਲਿਖਿਆ ਹੋਵੇ ਤਾਂ ਫਿਰ ਜਿਹੜੀ 10 ਸਾਲ ਦੀ ਕਲੌਕ ਉਹ ਚੱਲਦੀ ਰਹਿੰਦੀ ਆ। ਇਹ ਥੋੜੀ ਜਿਹੀ ਭਾਜੀ ਟੈਕਨੀਕਲ ਡਿਸਕਸ਼ਨ ਆ, ਜੇ ਤੁਹਾਨੂੰ ਪਹਿਲਾਂ ਨਹੀਂ ਸਮਝ ਆਈ ਉਦੋਂ, ਤੁਹਾਨੂੰ ਹੁਣ ਵੀ ਨਹੀਂ ਸਮਝ ਆਣੀ। ਤੁਸੀਂ ਵਕੀਲ ਨਾਲ ਜਾ ਕੇ ਬਹਿ ਕੇ ਗੱਲ ਸਮਝੋ ਉੱਥੇ, ਜਾਂ ਤੁਸੀਂ ਦੁਬਾਰਾ ਕੀ ਫਿਰ ਇੱਕ ਦੋ ਵਾਰੀ ਸੁਣਿਓ, ਕਿਉਂਕਿ ਹਾਂਜੀ, ਆਪਾਂ ਜਾਂ ਫੇਸਬੁੱਕ ਤੇ YouTube ਤੇ ਜਾ ਕੇ ਨਾ ਦੁਬਾਰਾ ਕੀ ਸੁਣਿਓ, ਕਿਉਂਕਿ ਇਹ ਤੇ ਕਾਫੀ ਡਿਸਕਸ਼ਨ ਸਵੇਰੇ ਹੋਈ ਆ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੋਗਰਾਮ। ਠੀਕ ਹੈ ਜੀ, ਧੰਨਵਾਦ ਜੀ। ਤੁਸੀਂ ਗੂਗਲ ਤੇ ਜਾ ਕੇ ਨਾ ਨੀਸ਼, ਹਾਂਜੀ ਠੀਕ ਹੈ ਜੀ। ਹਾਂਜੀ ਤੁਸੀਂ ਕਹਿਣ ਲੱਗੇ ਸੀ ਜੀ ਕੁਝ? ਏਦਾਂ ਭਾਜੀ ਨੀਸ਼ ਸ਼ਾਵੇਜ਼ ਦਾ ਨਾ ਕੇਸ ਹੈਗਾ, ਤੇ ਹੁਣ ਮੈਟਰ ਆਫ ਚੈਨ ਦਾ ਕੇਸ ਹੈਗਾ, NIZ ਨੀਜ਼ ਤੇ ਸ਼ਾਵੇਜ਼ CHAVEZ, ਤੇ ਉਹ ਵਾਲਾ ਹੁਣ ਉਹਨੂੰ ਉਹਦੇ ਬਾਰੇ ਪੜ੍ਹੋ ਥੋੜਾ ਬਹੁਤ ਆਪੇ, ਹੈ ਨਾ, ਜਾਂ ਵਕੀਲ ਨਾਲ ਸਲਾਹ ਮਸ਼ਵਰਾ ਕਰੋ। ਤੇ ਐਡਾ ਹੁਣ ਟੈਕਨੀਕਲ ਕਨਸੈਪਟ ਜੇ ਤੁਹਾਡਾ ਵਕੀਲ ਕਹਿ ਰਿਹਾ ਕਿ ਨਹੀਂ ਹੋ ਸਕਦਾ, ਹੁਣ ਹੋ ਸਕਦਾ ਅਗਲਾ ਦੇਖ ਕੇ ਕਹਿ ਰਿਹਾ ਜਾਂ ਨਹੀਂ ਦੇਖ ਕੇ ਕਹਿ ਰਿਹਾ। ਤੇ ਨਹੀਂ ਉਹਨਾਂ ਨੇ ਮੇਰੇ ਫੋਨ ਤੇ ਕੁਐਸਚਨ ਪੁੱਛਿਆ, ਉਹਨਾਂ ਨੇ ਉਸੇ ਟਾਈਮ ਮੈਨੂੰ ਨਾ ਕਰਤੀ। ਉਹਨਾਂ ਨੇ ਪਤਾ ਨਹੀਂ ਕਿੱਥੇ ਦੇਖਿਆ ਤੇ ਕਿਤੇ, ਉਹ ਵਕੀਲ ਨਹੀਂ ਐਕਚੁਅਲ ਵਿੱਚ ਜਿਹੜੇ ਥੱਲੇ ਆਫਿਸ 'ਚ ਕੰਮ ਕਰਦੇ ਹੁੰਦੇ ਨਾ, ਉਹਨਾਂ ਨੇ ਕਿਹਾ ਮੈਨੂੰ। ਵਕੀਲ ਨੇ ਤਾਂ ਚਲੋ ਵਕੀਲ ਨਾਲ ਤਾਂ ਗੱਲ ਨਹੀਂ ਹੋਈ, ਜਿਹੜੇ ਥੱਲੇ ਨੀਚੇ ਕੰਮ ਕਰਦੇ ਰਿਸੈਪਸ਼ਨ ਤੇ ਜਾਂ ਉਹਨਾਂ ਨੇ ਹੀ ਕਹਿ ਦਿੱਤਾ ਨਾ, ਜੋ ਵੀ ਟੇਕ ਕੇਅਰ ਕਰਦੇ ਉੱਥੇ। ਚਲੋ ਵਕੀਲ ਨਾਲ ਆਪਣੇ ਅਪਾਇੰਟਮੈਂਟ ਬਣਾਓ, ਉਹਨੂੰ ਪੁੱਛੋ ਸਵਾਲ। ਜੀ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਲਖਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਲਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਨਾਲ ਸੁਣ ਰਹੇ ਆ ਜੀ ਤੁਹਾਡੀ ਆਵਾਜ਼? ਮੈਨੂੰ ਤੁਹਾਡੀ ਤਾਂ ਸੁਣ ਰਹੀ, ਉਹਨਾਂ ਦੀ ਨਹੀਂ ਸੁਣ ਰਹੀ। ਮੈਨੂੰ ਲੱਗਦਾ ਚਲੇ ਗਿਆ ਕਿਤੇ। ਸਰਜੀਤ ਸਿੰਘ ਜੀ, ਹੈਲੋ। ਰਤਨਦੀਪ ਸਿੰਘ ਜੀ, ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰੇ ਨਾ ਰਿਲੇਟਿਵ ਆ ਹਾਲੈਂਡ 'ਚ ਰਹਿੰਦੇ ਆ, ਹਾਂਜੀ ਤੇ ਜਿਹੜੀ ਜਿੱਦਾਂ ਲੜਕੇ ਨੇ ਲੜਕੀ ਨੂੰ ਮੰਗਾਇਆ ਸੀ ਇੰਡੀਆ ਤੋਂ, ਹੁਣ ਇਸ ਵੇਲੇ 2 ਬੇਬੀ ਆ ਉਹਨਾਂ ਦੇ, ਤੇ ਲੜਕੀ ਦੇ ਕੋਲ ਉੱਥੇ ਦੀ ਨੈਸ਼ਨੈਲਿਟੀ ਆ ਤੇ ਬੱਚਿਆਂ ਕੋਲ ਵੀ ਆ। ਜਿਹੜਾ ਹਸਬੈਂਡ ਆ ਉਹਨਾਂ ਦਾ, ਉਹਦੇ ਕੋਲ ਹੈਗਾ ਆ ਉੱਥੇ ਦਾ 10 ਸਾਲ ਦਾ ਆਪਣੀ ਪਰਮਿਟ। ਕੀ ਉਹ ਇੱਥੇ ਨੂੰ ਆਉਣਾ ਚਾਹੁੰਦੇ ਹੋ? ਇੱਥੇ ਨੂੰ ਕਿੱਦਾਂ ਮਤਲਬ ਕਿ ਆ ਸਕਦੇ ਆ? ਕੋਈ ਹੈ ਪ੍ਰੋਸੈਸ? ਸਿਟੀਜ਼ਨ ਕਿਸ ਹਸਬੈਂਡ ਵਾਈਫ ਚੋਂ ਕਿਸੇ ਦੇ ਕੋਲ? ਲੜਕੀ ਜਿਹੜੀ ਵਾਈਫ ਆ ਉਹਦੇ ਕੋਲ ਉੱਥੇ ਦਾ ਜਿੱਦਾਂ ਨੈਸ਼ਨੈਲਿਟੀ, ਉਹਨੂੰ ਜਿੱਦਾਂ ਆਪਾਂ ਗ੍ਰੀਨ ਕਾਰਡ ਕਹਿ ਦਿੰਦੇ, ਉੱਥੇ ਨੈਸ਼ਨੈਲਿਟੀ ਉਹਨਾਂ ਦੀ, ਤੇ ਉਹ ਬੱਚਿਆਂ ਕੋਲ ਵੀ ਆ। ਤੇ ਜਿਹੜਾ ਹਸਬੈਂਡ ਆ ਉਹਦੇ ਕੋਲ ਉੱਥੇ ਦਾ 10 ਸਾਲ ਦਾ ਪਰਮਿਟ, ਵਰਕ ਪਰਮਿਟ ਜਿੱਦਾਂ। ਨਹੀਂ, ਬੱਚਿਆਂ ਦੇ ਬੇਸ ਤੇ ਤਾਂ ਨਹੀਂ ਉਹ ਕੁਝ ਵੀ ਕਰ ਸਕਦੇ। ਨਹੀਂ, ਇੱਥੇ ਨੂੰ ਆਉਣਾ ਚਾਹੁੰਦੇ ਹੋ, ਆ ਸਕਦੇ ਕਿਸੇ ਤਰ੍ਹਾਂ? ਕੋਈ ਹੈ ਪ੍ਰੋਸੀਜਰ USA ਨੂੰ ਆਉਣਾ ਚਾਹੁੰਦੇ ਜਿੱਦਾਂ? ਇਨਵੈਸਟਮੈਂਟ ਵੀਜ਼ਾ ਹੀ ਆ ਜਿਹੜਾ 8 ਲੱਖ ਵਾਲਾ, ਇਨਵੈਸਟਮੈਂਟ ਵੀਜ਼ਾ ਕਰਕੇ ਉਹ ਆ ਸਕਦੇ ਆ। ਅੱਛਾ, ਹੋਰ ਕੋਈ ਰੀਜ਼ਨ ਨਹੀਂ ਮਤਲਬ ਉੱਥੇ ਦੀ ਨੈਸ਼ਨਲ ਕਿਸ ਤਰ੍ਹਾਂ ਨਹੀਂ ਆ ਸਕਦੇ? ਨਹੀਂ, ਤੁਸੀਂ ਇਹੀ ਦੱਸਿਆ ਕਿ ਆਪਣਾ ਜਿਹੜੇ ਬੱਚੇ ਉਹ ਸਿਟੀਜ਼ਨ ਦੱਸੇ ਨਾ ਹਾਲੈਂਡ ਦੇ, ਹੋਰ ਤਾਂ ਨਹੀਂ ਕੋਈ ਇਸ ਤੋਂ ਇਲਾਵਾ ਸਿਟੀਜ਼ਨ ਹੈਗਾ? ਉਹ ਬੰਦੇ ਕੋਲ ਤਾਂ ਵਰਕ ਪਰਮਿਟ ਹੀ ਹੈ। ਉਹਨਾਂ ਦੀ ਮੰਮੀ ਵੀ ਸਿਟੀਜ਼ਨ ਆ ਤੇ ਬੱਚੇ ਵੀ ਆ, ਤੇ ਜਿਹੜਾ ਉਹਨਾਂ ਦਾ ਡੈਡੀ ਆ ਉਹ 10 ਉੱਥੇ ਵਰਕ ਪਰਮਿਟ ਤੇ ਆ, ਮਤਲਬ ਮੁੰਡੇ ਨੇ ਮੰਗਾਇਆ ਹੋਊਗਾ ਉਹਨਾਂ। ਇਹਦੇ ਵਿੱਚ ਇਨਵੈਸਟਮੈਂਟ ਵੀਜ਼ੇ ਤੇ ਆ ਸਕਦੇ ਆ, ਹੋਰ ਕੋਈ ਆਪਸ਼ਨ ਨਹੀਂ ਹੈਗੀ ਤੁਹਾਡੇ ਕੋਲ। ਹਾਲੈਂਡ ਜਿਹੜਾ ਹੈਗਾ ਉਹਨਾਂ ਨੇ E2 ਟ੍ਰੀਟੀ ਸਾਈਨ ਨਹੀਂ ਕੀਤੀ, ਸੋ ਹਾਲੈਂਡ ਨਹੀਂ ਐਲੀਜੀਬਲ ਹੈਗਾ E2 ਲਈ ਅੱਜ ਦੀ ਡੇਟ ਦੇ ਵਿੱਚ। ਧੰਨਵਾਦ ਜੀ। ਠੀਕ ਹੈ, ਮਿਹਰਬਾਨੀ। ਓਕੇ, ਧੰਨਵਾਦ। ਅਗਲੇ ਸਾਡੇ ਕਾਲਰ ਰੋਹਿਤ ਸ਼ਰਮਾ ਜੀ। ਇੱਕ ਮੈਂ ਹਾਲੈਂਡ ਦਾ ਨਾ, ਇੱਕ ਸੈਕਿੰਡ, ਹਾਲੈਂਡ ਦਾ ਨਾ ਮੈਂ ਜਿਹੜਾ ਕੰਟਰੀ ਲਿਸਟ ਦੇ ਵਿੱਚ ਆਂਦੀ ਕਿ ਨਹੀਂ, ਉਹ ਮੈਂ ਇੱਕ ਵਾਰੀ ਲਿਸਟ ਚੈੱਕ ਕਰਕੇ ਦੱਸ ਦਿੰਦਾ। ਤੇ ਹਾਂਜੀ, ਜੇ ਤਾਂ ਹੋ ਗਿਆ, ਜੇ ਤਾਂ ਲਿਸਟ ਦੇ ਵਿੱਚ ਹੋਇਆ ਮੈਂ ਤੁਹਾਨੂੰ 5 ਮਿੰਟਾਂ 'ਚ ਦੱਸ ਦਿੰਦਾ। ਜੇ ਤਾਂ ਲਿਸਟ ਦੇ ਵਿੱਚ ਹੈਗਾ ਤੇ ਫਿਰ ਹਾਂਜੀ।
ਅਗਲੇ ਕਾਲਰ ਰੋਹਿਤ ਸ਼ਰਮਾ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਮੇਰੀ ਅਕਾਲ ਵਾਈਫ ਆ ਜਿਹੜੀ ਉਹ ਸਿਟੀਜ਼ਨ ਹੈ US ਦੀ, ਤੇ ਉਹਦੇ ਬਿਹਾਫ ਤੇ ਮੈਂ ਆਪਣੇ ਕੇਸ ਲਗਾਇਆ ਸੀ ਜੀ। ਹਾਂਜੀ ਤੇ ਉਹਦੀ ਇਨਕਮ ਮਤਲਬ ਇਨਕਮ ਕਾਫੀ ਘੱਟ ਸੀ ਤੇ ਉਹਦੇ ਚ ਸਪਾਂਸਰ ਪਾਉਣਾ ਪਿਆ। ਤੇ ਮੈਨੂੰ ਇਮੀਗ੍ਰੇਸ਼ਨ ਤੋਂ ਲੈਟਰ ਆਈ ਸੀ, ਇੱਕ ਤਾਂ ਉਹਨਾਂ ਨੇ ਮੇਰੇ ਕੋਲੋਂ ਮੇਰਾ ਬਰਥ ਸਰਟੀਫਿਕੇਟ ਮੰਗਿਆ ਸੀ ਤੇ ਇੱਕ ਜਿਹੜਾ ਉਹ ਸਪਾਂਸਰ ਸੀਗਾ ਉਹਦਾ ਐਵੀਡੈਂਸ ਮੰਗਿਆ ਸੀ। ਤੇ ਮੈਂ ਉਹਨਾਂ ਨੇ ਇਹ ਲਿਖਿਆ ਸੀ ਉਹਦੇ ਹਾਂਜੀ ਲੈਟਰ ਦੇ ਵਿੱਚ ਕਿ ਤੁਸੀਂ ਅਗਰ ਪਾਰਸ਼ਲ ਪ੍ਰੋਵਾਈਡ ਕਰੋਗੇ ਤਾਂ ਅਸੀਂ ਪਾਰਸ਼ਲੀ ਜੋ ਪ੍ਰੋਵਾਈਡ ਕਰੋਗੇ ਉਹ ਐਕਸੈਪਟ ਕਰਾਂਗੇ, ਬਾਕੀ ਡਿਨਾਈ ਕਰ ਦਾਂਗੇ। ਤੇ ਮੈਂ ਆਪਣਾ ਤਾਂ ਹਾਂਜੀ ਪ੍ਰੋਵਾਈਡ ਕਰਾਤਾ ਜੀ, ਉਹ ਨਹੀਂ ਮੇਰੇ ਕੋਲ ਪ੍ਰੋਵਾਈਡ ਹੋਇਆ। ਤੇ ਮੈਂ ਉਹਦੇ ਰਿਗਾਰਡਿੰਗ ਹੀ ਪੁੱਛਣਾ ਸੀ, ਹੁਣ ਉਹਦੀ ਡੈਡਲਾਈਨ ਲੰਘ ਚੁੱਕੀ ਹੈ, ਜਿਹੜਾ ਸਪਾਂਸਰ ਦਾ ਸੀ, ਸਪੋਰਟ ਆਫ ਐਵੀਡੈਂਸ ਦਾ ਸੀ ਜਿਹੜਾ। ਤੁਸੀਂ ਇਹ ਕਹਿ ਰਹੇ ਕਿ ਤੁਹਾਨੂੰ ਉਹਨਾਂ ਨੇ ਫਾਈਨੈਂਸ਼ੀਅਲ ਐਬਿਲਿਟੀ ਤੇ ਕੁਐਸਚਨ ਕੀਤਾ ਸੀਗਾ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਦੇਤੀ ਤੇ ਸਪਾਂਸਰ ਦੀ ਛੱਡਤੀ, ਹਨਾ? ਹਾਂਜੀ 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 ਭਾਜੀ, ਜੇ ਉਹਨਾਂ ਦੀ ਰਿਕੁਆਇਰਮੈਂਟ ਮੀਟ ਨਹੀਂ ਕੀਤੀ ਡੈਡਲਾਈਨ ਤੇ, ਤਾਂ ਫਿਰ ਉਹ ਕੇਸ ਡਿਨਾਈ ਕਰ ਦਿੰਦੇ, ਹੋਰ ਤਾਂ ਕੋਈ ਉਹਨਾਂ ਕੋਲ ਚਾਰਾ ਨਹੀਂ ਹੁੰਦਾ, ਹਨਾ? ਕਿਉਂਕਿ ਸਰ ਮੇਰੇ ਫਰੈਂਡ ਨੇ ਇੱਕ ਦੱਸਿਆ ਕਿ 2 ਸਾਲ ਪਹਿਲਾਂ ਇਹ ਕੇਸ ਹੋਇਆ ਸੀ ਮੇਰੇ ਨਾਲ। ਕਹਿ ਰਿਹਾ ਵੀ ਜੇ ਤੁਹਾਡੀ ਇੰਟਰਵਿਊ ਵੀ ਆ ਜਾਂਦੀ ਹੈ ਉਹ ਗ੍ਰੀਨ ਕਾਰਡ ਹੋਲਡ ਕਰ ਲੈਣਗੇ ਅਗਰ ਉਹ ਤੁਹਾਨੂੰ ਇਸ਼ੂ ਕਰਦੇ, ਜਦ ਤੱਕ ਤੁਸੀਂ ਐਂਡ ਆਫ ਦਾ ਡੇ ਉਹਨੂੰ ਪ੍ਰੋਵਾਈਡ ਨਹੀਂ ਕਰਦੇ ਇਹ ਚੀਜ਼। ਤੇ ਮੈਂ ਉਹੀ ਕਨਫਰਮ ਕਰਨਾ ਸੀ। ਨਹੀਂ, ਏਦਾਂ ਕੁਝ ਨਹੀਂ ਹੈਗਾ। ਹੋਲਡ ਨੇ ਕੁਝ ਨਹੀਂ ਕਰਨਾ, ਉਹ ਅਪਰੂਵ ਨਹੀਂ ਕਰਦੇ ਜਦ ਤੱਕ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਨਹੀਂ ਜਾਂਦੀ। ਸੋਲੂਸ਼ਨ ਭਾਜੀ ਇਮੀਗ੍ਰੇਸ਼ਨ ਦਾ ਇਹੀ ਹੁੰਦਾ ਕਿ ਜੋ ਵੀ ਉਹਨਾਂ ਨੇ ਡੈਡਲਾਈਨ ਦਿੱਤੀ ਹੈ ਉਸ ਤੋਂ ਪਹਿਲਾਂ ਤੁਸੀਂ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ। ਅੱਛਾ ਜੀ, ਹੁਣ ਕੋਈ ਸੋਲੂਸ਼ਨ ਨਹੀਂ ਇਹਦਾ ਜੀ ਫਿਰ? ਸੋਲੂਸ਼ਨ ਇਹਦਾ ਇਹੀ ਆ ਕਿ ਤੁਸੀਂ ਹੁਣ ਇਸ ਵੇਲੇ ਆਪਣੇ ਲੈਵਲ ਤੇ ਉਹਨਾਂ ਨੂੰ ਭੇਜ ਸਕਦੇ ਆ ਕਿ ਦੁਬਾਰਾ ਇਨਫੋਰਮੇਸ਼ਨ, ਜੇ ਉਹਨਾਂ ਦਾ ਚਾਂਸ ਉਹਨਾਂ ਦੇ ਘੱਟ ਹੀ ਆ, ਉਹ ਡੈਡਲਾਈਨ ਦੇ ਹਿਸਾਬ ਨਾਲ ਚੱਲਦੇ ਆ। ਜੇ ਉਹਨਾਂ ਨੇ ਐਕਸੈਪਟ ਕਰ ਲਈ ਤੇ ਫਿਰ ਹੋ ਸਕਦਾ ਕਿ ਤੁਹਾਨੂੰ ਮਾਫੀ ਦੇ ਦੇਣ, ਨਹੀਂ ਤਾਂ ਉਹਨਾਂ ਨੇ ਜੋ ਤੁਸੀਂ ਦਿੱਤਾ ਉਹਦੇ ਹਿਸਾਬ ਨਾਲ ਪੇਪਰਾਂ 'ਚ ਜੋ ਉਹਨਾਂ ਕੋਲ ਆਇਆ ਉਹਦੇ ਹਿਸਾਬ ਨਾਲ ਉਹਨਾਂ ਨੇ ਫੈਸਲਾ ਲੈਣਾ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਨਰਿੰਦਰਪਾਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚੱਲ ਜੀ, ਮੈਂ ਕਿਹਾ ਜੀ ਆਪਾਂ ਨਵਾਂ ਕੇਸ ਜਦ ਫਾਈਲ ਕਰਨਾ ਤੁਸੀਂ ਪਰਸਨਲੀ ਮਿਲਦੇ ਹੋ ਆਪਣੇ? ਹਾਂਜੀ ਬਿਲਕੁਲ, ਨਹੀਂ ਜੀ, ਇਹਨਾਂ ਦੇ ਆਫਿਸ ਅਪਾਇੰਟਮੈਂਟ ਬਣਾ ਲਿਓ 415 909 0503 ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਮੈਂ ਇੱਕ ਕਲੀਅਰ ਕਰ ਦਿੰਦਾ, ਇਹਦੇ ਵਿੱਚ ਪਰਸਨਲੀ ਮੈਂ ਨਹੀਂ ਤੁਹਾਨੂੰ ਪਰਸਨਲੀ ਮਿਲਣਾ, ਮੇਰਾ ਸਟਾਫ ਵਗੈਰਾ ਸਾਰਾ ਹੈਗਾ। ਜਿਹੜੀ ਮੇਰੇ ਨਾਲ ਤੁਹਾਡੀ ਅਪਾਇੰਟਮੈਂਟ ਆ ਉਹ ਫੋਨ ਤੇ ਹੋਣੀ ਹੈ। ਠੀਕ ਹੈ ਜੀ। ਧੰਨਵਾਦ ਜੀ। ਓਕੇ, ਅਗਲੇ ਸਾਡੇ ਕਾਲਰ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਬ੍ਰਦਰ ਦਾ ਜੀ ਕੇਸ ਲਾਇਆ ਵਾ 2007 ਦਾ, ਉਹਨਾਂ ਦਾ ਨਿਕਲਿਆ ਨਹੀਂ। ਉਹਨਾਂ ਦੀ ਬੇਟੀ ਹੈ 21 ਸਾਲ ਦੀ, ਉਹਨਾਂ ਦੀ ਆਈਲੈਟਸ ਕੀਤੀ ਵੀ ਆ। ਵੀ ਉਹਨਾਂ ਦੇ ਜੇ ਅਸੀਂ ਉਹਦੇ ਸਟੂਡੈਂਟ ਬੇਸ ਤੇ ਪਹਿਲਾਂ ਮੰਗਾਉਣੇ ਚਾਹੀਏ, ਉਹ ਬੁਲਾ ਸਕਦੇ ਆ ਜੀ? ਹਾਂਜੀ, ਸਟੂਡੈਂਟ ਵਾਲੇ ਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਉਹ ਪੜ੍ਹਾਈ ਤੋਂ ਬਾਅਦ ਆਪਣੀ ਕੰਟਰੀ ਵਾਪਸ ਜਾਓਗੇ ਆਪਣੇ ਲੈਵਲ ਤੇ। ਉਹਨਾਂ ਨੇ ਸਾਰਾ ਕੁਝ ਵੇਖਣਾ ਕਿ ਘਰ ਦੇ ਕਿੱਥੇ ਆ, ਉਹਨਾਂ ਦੇ ਟਾਈ ਵਗੈਰਾ ਕੀ ਹੈਗੇ ਆ, ਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੇਖਣੀਆਂ। ਜੇ ਉਹ ਰਿਕੁਆਇਰਮੈਂਟ ਉਹਨਾਂ ਦੀ ਮੀਟ ਹੁੰਦੀ ਆ ਤੇ ਫਿਰ ਉਹ ਹਾਂਜੀ ਬਿਲਕੁਲ। ਜੇ ਭਾਜੀ ਉਹਨਾਂ ਦਾ ਕੱਲ ਨੂੰ ਮੰਨ ਲਓ ਉਰੇ ਆ ਜਾਂਦੀ ਹੈ ਗੁੱਡੀ, ਉਦੋਂ ਬਾਅਦ ਉਹਨਾਂ ਦਾ ਕੱਲ ਨੂੰ ਕੇਸ ਨਿਕਲਿਆ ਵਾ, ਫਿਰ ਉਹਨੂੰ ਦੁਬਾਰੇ ਜਾ ਕੇ ਉੱਥੇ ਇੰਟਰਵਿਊ ਦੇ ਕੇ ਆਉਣੀ ਪਊਗੀ ਜੀ? ਹਾਂਜੀ, ਜੇ ਉਰੇ ਕੇਸ ਨਿਕਲ ਜਾਂਦਾ ਤਾਂ ਉਰੇ ਹੈਗੀ ਤਾਂ ਉਰੇ ਵੀ ਉਹ ਫਾਈਲ ਕਰ ਸਕਦੀ ਆ। ਵੀ ਜਾਣ ਕੇ ਜੇ ਉਰੇ ਆ ਗਈ ਤਾਂ ਉਰੇ ਉਹ ਫਾਈਲ ਕਰ ਸਕਦੇ ਆ, ਵੀ ਉਰੇ ਵੀ ਇੰਟਰਵਿਊ ਦੇ ਸਕਦੇ ਆ ਜੀ? ਹਾਂਜੀ ਬਿਲਕੁਲ। ਹਾਂਜੀ, ਅਗਲੇ ਸਾਡੇ ਕਾਲਰ ਮੇਨ ਇਹਦੇ ਵਿੱਚ ਪ੍ਰੋਬਲਮ ਇਹੀ ਹੈ ਕਿ ਉਹਨਾਂ ਨੇ ਦੇਖਣਾ ਹੀ ਇਹ ਕਿ ਇਹ ਬੰਦੇ ਇੱਥੇ ਪੱਕੇ ਤਾਂ ਨਹੀਂ ਹੋਣਾ ਚਾਹੁੰਦੇ। ਉਹੀ ਇਹ ਚੀਜ਼ ਕਹਿ ਰਹੇ ਕਿ ਇੱਥੇ ਆ ਕੇ ਫਾਈਲ ਕਰ ਸਕਦੀ ਹੈ, ਤਾਂ ਹੀ ਉਹ ਤਾਂ ਉਹਨਾਂ ਨੇ ਵੀਜ਼ਾ ਨਹੀਂ ਦੇਣਾ ਸਟੂਡੈਂਟ ਦਾ। ਉਹੀ ਤਾਂ ਚੀਜ਼ ਉਹਨਾਂ ਨੇ ਰੋਕਣੀ ਆ ਕਿ ਭਾਈ ਇੱਥੇ ਨਾ ਆਓ, ਜਿਹੜਾ ਉਹਨੂੰ ਸਟੂਡੈਂਟ ਵੀਜ਼ਾ ਦੇਣਾ ਜਿਹੜਾ ਵਾਪਸ ਜਾਊਗਾ। ਹਾਂਜੀ, ਗੈਰੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਜਿੱਦਾਂ ਮੈਂ US ਸਿਟੀਜ਼ਨ ਆ ਜੀ, ਤੇ ਮੈਂ ਆਪਣੇ ਮੰਮੀ ਡੈਡੀ ਦਾ ਜਿੱਦਾਂ ਅਪਲਾਈ ਕੀਤਾ ਆ US ਦਾ, ਤੇ ਮੇਰਾ ਜਿਹੜਾ ਬ੍ਰਦਰ ਆ ਛੋਟਾ, ਉਹ ਵੀ ਇੱਥੇ US ਦੇ ਵਿੱਚ ਆ, ਪਰ ਉਹ ਜਿੱਦਾਂ ਬਾਰਡਰ ਕ੍ਰਾਸ ਕਰਕੇ ਆਇਆ ਸੀਗਾ, ਤੇ ਮੈਂ ਉਹਦਾ ਵੀ ਅਪਲਾਈ ਕਰ ਸਕਦਾ, ਪਟੀਸ਼ਨ ਪਾ ਸਕਦਾ ਉਹਦੀ, ਜਿੰਨਾ ਟਾਈਮ ਉਹਦਾ ਕੇਸ ਪੈਂਡਿੰਗ ਆ ਉਸ ਤੋਂ ਪਹਿਲਾਂ? ਤੁਸੀਂ ਕਿਹਾ ਤੁਸੀਂ ਸਿਟੀਜ਼ਨ ਇੱਥੇ? ਹਾਂਜੀ। ਤੇ ਤੁਸੀਂ ਆਪਣੇ ਮੰਮੀ ਡੈਡੀ ਦਾ ਅਪਲਾਈ ਕੀਤਾ? ਹਾਂਜੀ, ਉਹਨਾਂ ਦੀ ਪਟੀਸ਼ਨ ਪਾਈ ਆ ਮੈਂ, ਤੇ ਮੇਰਾ ਬ੍ਰਦਰ ਆ US ਦੇ ਵਿੱਚ, ਮੈਂ ਉਹਦੀ ਪਟੀਸ਼ਨ ਨਹੀਂ ਪਾਈ ਹਲੇ। ਮੈਂ ਪਾ ਸਕਦਾ ਉਹਦੀ ਪਟੀਸ਼ਨ ਵੀ? ਬ੍ਰਦਰ ਦੀ ਪਟੀਸ਼ਨ ਤੁਸੀਂ ਪਾ ਸਕਦੇ ਆ। ਬ੍ਰਦਰ ਦੀ ਜਿਹੜੀ ਪਟੀਸ਼ਨ ਆ ਉਹਦੇ 15 ਕੁ ਸਾਲ ਦੀ ਵੇਟ ਆ। ਠੀਕ ਹੈ ਜੀ। ਉਹਦੇ ਕੋਈ ਜਿਹੜਾ ਅਸਾਈਲਮ ਕੇਸ ਲੱਗਿਆ ਜੀ, ਉਹਦੇ ਤੇ ਕੋਈ ਉਹਦਾ ਇਫੈਕਟ ਤਾਂ ਨਹੀਂ ਪੈਂਦਾ ਜੇ ਮੈਂ ਪਟੀਸ਼ਨ ਪਾ ਦੇਵਾਂ ਉਹਦੀ? ਪਟੀਸ਼ਨ ਦੇ ਥਰੂ ਉਹ ਪੱਕਾ ਤਾਂ ਨਹੀਂ ਹੋ ਸਕਦਾ। 15 ਸਾਲ ਬਾਅਦ ਦੇਖਾਂਗੇ ਫਿਰ ਲਾਅ ਵਗੈਰਾ ਕੀ ਚੱਲਦਾ। ਅਸਾਈਲਮ ਦਾ ਤਾਂ ਚੱਲਦਾ ਰਹਿਣਾ ਇਦਾਂ ਹੀ, ਹੈ ਨਾ? ਹਾਂਜੀ, ਜਿੱਦਾਂ ਉਹਦੀ ਅਸਾਈਲਮ ਦੀ ਫਾਈਨਲ ਡੇਟ ਹੋਊਗੀ ਜਾਂ ਕੁਝ ਵੀ, ਲਾਈਕ ਜੱਜ ਨੂੰ ਲਾਈਕ ਉਹਦਾ ਕੋਈ ਨੈਗੇਟਿਵ ਤਾਂ ਨਹੀਂ ਪੈਂਦਾ ਜੀ ਵੀ ਪਬਲਿਕ ਤਰ੍ਹਾਂ ਬ੍ਰਦਰ ਇੱਥੇ ਆ ਤੁਸੀਂ ਏਦਾਂ?
ਨਹੀਂ ਨਹੀਂ ਨੈਗੇਟਿਵ ਤਾਂ ਕੋਈ ਨਹੀਂ, ਸਾਲਮ ਦਾ ਤਾਂ ਉਹਦਾ ਆਪਣਾ ਉਹ ਆ। ਜੇ ਹੋਰ ਕਿਸੇ ਦੇਸ਼ ਦਾ ਗ੍ਰੀਨ ਕਾਰਡ ਉਹ ਅਪਲਾਈ ਕਰਦਾ ਉਹਦਾ ਨੈਗੇਟਿਵ ਫਰਕ ਪੈਂਦਾ, ਅਮਰੀਕਾ ਦੇ ਗ੍ਰੀਨ ਕਾਰਡ ਨੂੰ ਤਾਂ ਨਹੀਂ ਕੋਈ ਫਰਕ ਪੈਣਾ। ਸੋ ਮੈਨੂੰ ਭਾਜੀ ਮੈਂ ਸਲਾਹ ਲੈਣੀ, ਮੈਨੂੰ ਕਰ ਦੇਣੀ ਚਾਹੀਦੀ ਪਟੀਸ਼ਨ ਫਾਈਲ ਉਹਦੀ ਵੀ ਨਾਲ? ਤੁਸੀਂ ਭਾਜੀ ਜੇ ਯੂਐਸ ਦੇ ਸਿਟੀਜ਼ਨ ਆ, ਯੂਐਸ ਦੀ ਪਟੀਸ਼ਨ ਫਾਈਲ ਕਰਨੀ ਆ, ਉਹ 'ਚ ਕੋਈ ਪ੍ਰੋਬਲਮ ਨਹੀਂ, ਬਿਲਕੁਲ ਫਾਈਲ ਕਰੋ। ਉਹ 15 ਸਾਲ ਬਾਅਦ ਹੀ ਉਹਦਾ ਕੋਈ ਫਾਇਦਾ ਹੋਣਾ ਤੁਹਾਨੂੰ। ਹੁਣ ਤਾਂ ਅਸਾਲਮ ਦੇ ਕੇਸ ਤੇ ਕੋਈ ਫਰਕ ਨਹੀਂ ਪੈਣਾ ਉਹਦਾ। ਠੀਕ ਹੈ ਜੀ। ਠੀਕ ਹੈ। ਧੰਨਵਾਦ ਜੀ। ਸੋ ਜਿੰਨੇ ਵੀ ਸਾਡੇ Okay. ਸਰੋਤੇ ਸੁਣ ਰਹੇ ਆ, ਕਾਲਜ ਸਾਡੀਆਂ ਬਹੁਤ ਆ, ਵੇਟਿੰਗ ਪੀਰੀਅਡ ਲਾਈਕ 45 ਮਿੰਟਸ ਆ। ਪਲੀਜ਼ ਸਾਰਿਆਂ ਨੂੰ ਇੱਕ ਵਾਰੀ ਇਕੱਠੀ ਸਤਿ ਸ੍ਰੀ ਅਕਾਲ ਕਹਿ ਦਿੰਦੇ ਆ, ਸਾਡਾ ਟਾਈਮ ਥੋੜਾ ਜਿਹਾ ਫਿਰ ਉਹ 'ਚ ਬਚ ਜਾਊਗਾ ਤੇ ਸਿੱਧਾ ਹੀ ਤੁਸੀਂ ਕੁਐਸਚਨ ਜਿਹੜਾ ਆ ਉਹ ਪੁੱਛ ਲਿਓ। ਰਾਜ ਭੰਬਰਾ ਜੀ ਸਾਨੂੰ ਸੋਸ਼ਲ ਮੀਡੀਆ ਤੇ ਪੁੱਛਦੇ ਆ ਵੀ ਮੈਂ 2019 ਚ ਯੂ ਵੀਜ਼ੇ ਲਈ ਅਪਲਾਈ ਕੀਤਾ ਸੀ, ਵੀ ਮੈਨੂੰ ਪਹਿਲਾਂ ਡੇਟ ਮਿਲ ਸਕਦੀ ਹੈ? ਕਿਸ ਚੀਜ਼ ਦੀ ਵੇਟ ਕਰ ਰਹੇ ਸੀਗੇ? ਆਪਣੇ ਫੈਮਿਲੀ ਬੇਸ ਦੀ? ਹਾਂਜੀ ਨਹੀਂ, ਏਦਾਂ ਕੁਝ ਨਹੀਂ ਮਿਲਦੀ, ਉਹ ਤਾਂ ਲਾਈਨ ਦੇ ਹਿਸਾਬ ਨਾਲ ਜਾਣਾ ਪੈਂਦਾ। ਜੀ, ਠੀਕ ਆ ਜੀ। ਅਗਲੇ ਸਾਡੇ ਕਾਲਰ ਆ ਪ੍ਰਭ ਨੂਰ ਜੀ। ਹਾਂਜੀ ਮੈਂ ਜੀ ਇੱਕ ਸਵਾਲ ਪੁੱਛਣਾ। ਮੇਰੇ ਕਜ਼ਨ ਆਇਆ ਇੰਡੀਆ ਇੱਥੋਂ, ਇੰਗਲੈਂਡ ਨਾ, ਇਹ ਪੜਨ ਗਿਆ ਸੀ ਇੰਡੀਆ ਤੋਂ, ਤੇ ਇੱਥੇ ਕਸਟਡੀ 'ਚ ਜੀ। ਰਿਹਾ, ਆਈ ਸੀ 6 ਮਹੀਨੇ ਕੈਂਪ 'ਚ ਰਿਹਾ। ਤੇ ਜਦੋਂ ਇਹਨੂੰ ਇਹਦਾ ਡੈਪੂਟੇਸ਼ਨ ਇੱਥੇ ਲਾਤੀ ਸੀ ਇਹਨਾਂ ਨੇ ਜਦੋਂ ਇਹਨੂੰ ਇੰਡੀਆ ਭੇਜਣਾ ਸੀ ਤੇ ਕੋਈ ਇਨਫੋਰਮੇਸ਼ਨ ਲੀਕ ਹੋ ਗਈ ਤੇ ਉਹਨਾਂ ਨੇ ਕਾਗਜ਼ ਦੇ ਦਿੱਤਾ ਇਹਨੂੰ ਇੱਕ, ਕਿ ਅਸੀਂ ਇਹਦੇ ਬੇਸ ਤੇ ਤੈਨੂੰ ਛੱਡਣ ਲੱਗੇ ਹਾਂ। ਹੁਣ ਇਹ ਜੀ ਮਿਨੀਸੋਟਾ ਆ ਗਿਆ ਤੇ ਸਾਨੂੰ ਇਹ ਕਿਹਾ ਕਿ 7 ਫਰਵਰੀ ਨੂੰ ਇਹਨੂੰ ਅਸੀਂ ਵਾਪਸ ਆਈਸੀ ਆਫਿਸ ਲੈ ਕੇ ਜਾਣਾ। ਹੁਣ ਸਾਨੂੰ ਇਹ ਨਹੀਂ ਪਤਾ ਕਿ ਇਹਦਾ ਕੇਸ ਦੁਬਾਰਾ ਲੱਗ ਸਕਦਾ, ਅਸੀਂ ਕੀ ਕਰੀਏ, ਕਿਹੜੇ ਵਕੀਲ ਨਾਲ ਕੰਟੈਕਟ ਕਰੀਏ, ਕਿੱਦਾਂ ਇਹਦਾ ਹੋ ਸਕਦਾ? ਜਿਹੜਾ ਆਈਸ ਨੇ ਮੰਗਾਇਆ ਉਹ ਤਾਂ ਦੇਖੋ ਇਦਾਂ ਕਿ ਜਿਹੜਾ ਆਈਸ ਨੇ ਮੰਗਾਇਆ ਉਹ ਤਾਂ ਇਹਦੀ ਡੀਪੋਟੇਸ਼ਨ ਹੀ ਉਹਨਾਂ ਨੇ ਕਰਨੀ ਆ, ਜੇ ਇੱਕ ਵਾਰੀ ਇਹਦੇ ਰਿਮੂਵਲ ਆਰਡਰ ਲੱਗਾ ਵਾ। ਤੇ ਹੋਰ ਕੋਈ ਇਹਦੇ ਵਿੱਚ ਤੁਹਾਡੇ ਕੋਲ ਹੱਲ ਨਹੀਂ ਹੈਗਾ। ਤੇ ਆਪਣੇ ਲੈਵਲ ਤੇ ਤੁਸੀਂ ਜੇ ਕਈ ਵਾਰੀ ਆਈਸ ਨੇ ਜੇ ਛੱਡਤਾ ਉਤੋਂ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਅਸਾਈਲਮ ਆਫਿਸ ਕਰ ਸਕਦੇ ਆ। ਪਰ ਜ਼ਿਆਦਾਤਰ ਇਹਦਾ ਇਦਾਂ ਕਿ ਇੱਕ ਵਾਰੀ ਰਿਮੂਵਲ ਲੱਗ ਗਿਆ ਤਾਂ ਜ਼ਿਆਦਾਤਰ ਇਹਨੂੰ ਉਹਨਾਂ ਨੇ ਆਈਸ ਵਾਲਿਆਂ ਨੇ ਡਿਪੋਰਟ ਹੀ ਕਰਨਾ ਹੁੰਦਾ। ਜੇ ਤੁਸੀਂ ਆਈਸ ਵਾਲਿਆਂ ਦੇ ਨਾਲ ਲੈ ਕੇ ਗਏ ਤੇ ਉਹ ਤੁਹਾਡੀ ਪ੍ਰੋਬਲਮ ਆ ਜਾਣੀ ਫਿਰ। ਅੱਛਾ ਤੇ ਅਸਾਈਲਮ ਅਸੀਂ ਕਿੱਦਾਂ ਲਾ ਸਕਦੇ? ਤੁਸੀਂ ਇਹਦੀ ਮਦਦ ਕਰ ਸਕਦੇ ਹੋ? ਜੇ ਤਾਂ ਤੁਸੀਂ ਜਿਹੜੀ 20 ਫਰਵਰੀ ਵਾਲੀ ਡੇਟ ਆ, ਜੇ ਉਹ ਤੁਹਾਡੀ ਲੰਘ ਜਾਂਦੀ, ਆਈਸ ਵਾਲੇ ਡਿਪੋਰਟ ਨਹੀਂ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਸਾਨੂੰ ਕੰਟੈਕਟ ਕਰ ਲਿਓ। ਉਸ ਤੋਂ ਪਹਿਲਾਂ ਹੁਣ ਤੁਹਾਡੇ ਪੈਸੇ ਫੜ ਕੇ ਕੇਸ ਲਾਈਏ ਤੇ ਉਧਰੋਂ ਦੀ ਆਈਸ ਵਾਲੇ ਗੱਡੀ ਚਾੜ ਦੇਣ, ਕੋਈ ਫਾਇਦਾ ਨਹੀਂ। ਹੁਣ ਆਈਸ ਵਾਲਿਆਂ ਨੂੰ ਨਹੀਂ ਆਪਾਂ ਰੋਕ ਸਕਦੇ ਕਿਉਂਕਿ ਜੇ ਰਿਮੂਵਲ ਹੈਗੀ ਹੈ। ਅੱਛਾ, ਇਹਨਾਂ ਨੇ ਲਿਖਿਆ ਹੋਇਆ, ਜਿਹੜੀ ਲੈਟਰ ਦਿੱਤੀ ਹੈ ਨਾ, ਉਹਦੇ 'ਚ ਇਹ ਲਿਖਿਆ ਹੋਇਆ ਕਿ 7 ਫਰਵਰੀ ਨੂੰ ਤੁਹਾਨੂੰ ਅਸੀਂ ਟਰੈਵਲ ਡਾਕੂਮੈਂਟ ਦਾਂਗੇ। ਉਹਦਾ ਕੀ ਮਤਲਬ ਹੈ? ਟਰੈਵਲ ਡਾਕੂਮੈਂਟ ਦਾ ਮਤਲਬ ਇਹ ਹੈ ਕਿ ਜਿਹੜਾ ਉਹ ਇੰਡੀਆ ਭੇਜਣ ਵਾਲਾ ਟਰੈਵਲ ਡਾਕੂਮੈਂਟ ਵਾਲੇ ਦੀ ਗੱਲ ਕਰ ਰਹੇ ਇਹ। ਜੀ ਜੀ। ਉਹ ਅੱਛਾ, ਮਤਲਬ ਟਰੈਵਲ ਡਾਕੂਮੈਂਟ ਤੋਂ ਬਾਅਦ ਅਸੀਂ ਤੁਹਾਡੇ ਕੋਲ ਆ ਸਕਦੇ ਜੇ ਦੇ ਦੇਣ ਕਿ ਇਹਨਾਂ ਨੇ ਉੱਥੇ ਹੀ ਰੱਖਣਾ ਇਹਨੂੰ? ਨਹੀਂ, ਉਹ ਤਾਂ ਫਿਰ ਮੈਨੂੰ ਲੱਗਦਾ ਦੇ ਕੇ ਚਾੜ ਹੀ ਦਊਗੇ ਕਿ ਨਹੀਂ ਜੀ? ਹੁਣ ਇਹਦੇ ਵਿੱਚ ਕੀ ਸੀਗਾ ਕਿ ਇੱਕ ਤੁਹਾਡੇ ਕੋਲ ਚਾਂਸ ਹੁੰਦਾ ਕਿ ਜੇ ਆਈਸ ਵਾਲੇ ਆਪਣੇ ਜਿਹੜਾ ਅਸਾਈਲਮ ਆਫਿਸ ਆ ਨਾ, ਜਿਹੜਾ ਅਸਾਈਲਮ ਆਫਿਸਰ ਆ, ਆਪਣੇ ਆਪ ਜੇ ਉਹ ਇੱਕ ਵਾਰੀ ਦੁਬਾਰਾ ਕਹਿ ਦੇਵੇ ਕਿ ਨਹੀਂ ਆਪਾਂ ਦੁਬਾਰਾ ਇੰਟਰਵਿਊ ਲੈ ਕੇ ਬੰਦੇ ਨੂੰ ਆਪਾਂ ਪਾਸ ਕਰਦੇ ਹਾਂ, ਦੀ ਇੰਟਰਵਿਊ ਇੱਕੋ ਅਸਾਈਲਮ ਦਾ ਹੱਕ ਹੈਗਾ। ਪਰ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਉਹ ਇਹ ਆ ਕਿ ਕੋਈ ਵੀ ਜਿਹੜਾ ਅਸਾਈਲਮ ਆਫਿਸ ਆ, ਸਾਲ 1.5 ਸਾਲ ਤੋਂ ਮੈਂ ਦੇਖਿਆ ਨਹੀਂ ਕਿ ਕਿਸੇ ਨੂੰ ਵੀ ਉਹਨਾਂ ਨੇ ਕਿਹਾ ਹੋਵੇ ਕਿ ਦੁਬਾਰਾ ਤੁਹਾਡੀ ਇੰਟਰਵਿਊ ਲੈ ਕੇ ਤੇ ਉਹਨਾਂ ਨੇ ਕੇਸ ਪਾਸ ਕੀਤਾ ਹੋਵੇ। ਇਹਦੇ 'ਚ ਇਹਨੂੰ ਇੱਕ ਜਿਹੜਾ ਸਪੈਸ਼ਲ ਲੈਟਰ ਦਿੱਤਾ ਉਹਦੇ 'ਚ ਲਿਖਿਆ ਹੋਇਆ ਕਿ ਤੁਹਾਡੇ ਜਿਹੜੇ ਇਨਫੋਰਮੇਸ਼ਨ ਲੀਕ ਹੋ ਗਈ ਸੀ ਇੰਡੀਅਨ ਗਵਰਨਮੈਂਟ ਨੂੰ, ਉਹਦੇ ਬੇਸਿਸ ਤੇ ਤੁਹਾਨੂੰ ਛੱਡ ਰਹੇ ਹਾਂ। ਹੁਣ ਪਤਾ ਨਹੀਂ ਇਹਨਾਂ ਨੇ ਕੀ ਲੀਕ ਕੀਤਾ ਕੀ ਨਹੀਂ ਕੀਤਾ, ਪਰ ਜੇ ਤੁਹਾਨੂੰ ਆਈਸ ਵਾਲਿਆਂ ਨੇ ਉਦੋਂ ਜਾ ਕੇ ਇਨਫੋਰਮੇਸ਼ਨ ਲੈ ਕੇ ਆਓ। ਜੇ ਵਾਪਸ ਨਹੀਂ ਚਾੜਦੇ ਤਾਂ ਠੀਕ ਆ। ਉਹ ਜੇ ਇੰਡੀਅਨ ਗਵਰਨਮੈਂਟ ਨੂੰ ਲੀਕ ਕੀਤੀ ਇਨਫੋਰਮੇਸ਼ਨ ਤੇ ਉਹ ਜਿਹੜਾ ਲੀਕ ਹੈਗਾ ਉਹਦੇ ਬੇਸ ਤੇ ਆਪਾਂ ਅਸਾਈਲਮ ਲਾ ਸਕਦੇ ਹਾਂ ਕਿ ਹੁਣ ਜੇ ਕੋਈ ਖਤਰਾ ਲੱਗ ਹੈਗਾ, ਉਹਨੂੰ ਵੱਧ ਖਤਰਾ ਹੈਗਾ। ਜੇ ਤੁਹਾਨੂੰ ਪਰਸਨਲ ਮਤਲਬ ਵੱਖਰੀ ਈਮੇਲ ਪੂਰੇ ਕਾਗਜ਼ਾਂ ਦੀ ਭੇਜਣਾ, ਤੁਸੀਂ ਇੱਕ ਵਾਰ ਵੈਰੀਫਾਈ ਕਰਕੇ ਸਾਨੂੰ ਇੱਥੇ ਆ ਜਾਂਦੇ ਤਾਂ ਤੁਸੀਂ ਸਾਨੂੰ ਸਾਰੀ ਕਾਸਟ ਵਗੈਰਾ ਜੋ ਵੀ ਇਹਦੀ ਹੈਗੀ ਦੱਸ ਦਿਓ, ਅਸੀਂ ਤੁਹਾਡੇ ਨਾਲ ਚੱਲ ਪਾਂਗੇ ਫਿਰ। ਮਤਲਬ ਮੈਂ ਤੁਹਾਡੀ ਕਾਸਟ ਤੁਹਾਡੇ ਕੋਲ ਲੈਣੀ ਨਹੀਂ ਚਾਹੁੰਦਾ ਕਿਉਂਕਿ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਤੁਹਾਨੂੰ ਜਿਹੜੀ ਫਰਵਰੀ ਵਾਲਾ ਜਿਹੜਾ ਪੜਾਅ ਹੈਗਾ ਨਾ, ਜੇ ਤੁਸੀਂ ਉਸ ਤੋਂ ਪਹਿਲਾਂ ਤੁਹਾਡਾ ਇਦਾਂ ਕਿ ਜੇ ਆਪਾਂ ਅਸਾਈਲਮ ਫਾਈਲ ਕਰ ਵੀ ਦਈਏ ਤੁਹਾਡੇ ਪੈਸੇ ਵੇਸਟ ਹੋ ਸਕਦੇ ਆ। ਉਹ ਤੁਸੀਂ ਦੇਖ ਲਓ ਰਿਸਕ ਲੈਣਾ ਕਿ ਨਹੀਂ ਲੈਣਾ। ਮਤਲਬ ਜਿਹੜੇ ਜੇ ਤਾਂ ਫਰਵਰੀ 10 ਤੋਂ ਬਾਅਦ ਨਹੀਂ ਉਹਨਾਂ ਨੇ ਡਿਪੋਰਟ ਕੀਤਾ ਫਿਰ ਤਾਂ ਤੁਸੀਂ ਸਿੱਧਾ ਤੁਹਾਡਾ ਅਸਾਈਲਮ ਦਾ ਕੇਸ ਆ। ਹੁਣ ਤੁਸੀਂ ਉਸ ਤੋਂ ਪਹਿਲਾਂ ਜੇ ਪੰਗਾ ਲੈਣਾ ਅਸਾਈਲਮ ਦਾ ਲਾ ਕੇ ਆਪਾਂ ਲਾ ਦਈਏ, ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੇਰੇ ਕੇਸ ਲਾਉਣ ਨਾਲ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਈਸ ਨੇ ਉਹਨੂੰ ਸਟੇ ਦੇ ਦੇਣੀ ਹੈ। ਆਪਾਂ ਅਸਾਈਲਮ ਆਫਿਸਰ ਨੂੰ ਦੁਬਾਰਾ ਕਹਿ ਸਕਦੇ ਹਾਂ ਕਿ ਤੂੰ ਰੀਕਨਸੀਡਰ ਕਰ ਲੈ, ਪਰ ਗਾਰੰਟੀ ਕੋਈ ਨਹੀਂ ਉਹਦੀ ਕਿ ਉਹ ਗੱਲ ਮੰਨੂਗਾ। ਠੀਕ ਹੈ ਵੀਰ ਜੀ, ਅਸੀਂ ਫਿਰ ਵੀ ਤੁਹਾਨੂੰ ਕੰਟੈਕਟ ਕਰਦੇ ਹਾਂ ਘਰ ਸਲਾਹ ਕਰਕੇ। ਧੰਨਵਾਦ ਜੀ। ਜੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਹੁਣ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਜਦੋਂ ਇਮੀਗ੍ਰੇਸ਼ਨ ਦਾ ਸ਼ੋਅ ਸ਼ੁਰੂ ਕੀਤਾ ਸੀ ਆਪਾਂ ਕਿਉਂ ਜੇ ਨੂੰ ਲੈ ਕੇ ਆਏ ਹੈਗੇ ਆ।
ਜਿਹੜੇ ਪੁਰਾਣੇ ਸਾਡੇ ਸਰੋਤੇ ਬਹੁਤ ਲੰਮੇ ਸਮੇਂ ਤੋਂ ਰਹਿੰਦੇ, ਸਾਰਿਆਂ ਨੂੰ ਪਤਾ ਹੈ ਵੀ ਇੱਥੇ ਬਹੁਤ ਵਕੀਲ ਨੂੰ ਕਾਲ ਕਰੋ, ਕਹਿੰਦੇ ਆ ਜਾਓ ਜੀ, ਆ ਜਾਓ, ਕੇਸ ਹੋ ਜਾਊਗਾ। ਸੋ ਬੜਾ ਕਲੀਅਰਲੀ ਉਹਨੇ ਦੱਸਤਾ ਵੀ ਇਦਾਂ ਹੋਣਾ ਆ। ਤੇ ਬਹੁਤ ਬਹੁਤ ਧੰਨਵਾਦ। ਅਗਲੇ ਸਾਡੇ ਕਾਲਰ ਆ ਗੁਰਪ੍ਰੀਤ ਜੀ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਕੇਸ ਲਾਉਣਾ ਜੀ। ਪ੍ਰੀਤੀਗਲ ਸੈਲਮ ਦਾ ਮੁੰਡਾ ਨਵਾਂ ਹੀ ਆਇਆ ਜੇ, ਉਹਨੂੰ 18 ਤਰੀਕ ਨੂੰ ਬਾਰਡਰ ਟੱਪਿਆ ਸੀ ਤੇ 21 ਤਰੀਕ ਨੂੰ ਉਹਨਾਂ ਨੇ ਛੁੱਟਤਾ ਸੀਗਾ। ਉਹਨੂੰ 60 ਦਿਨ ਦਿੱਤੇ ਆ ਜੀ। ਮੈਂ ਇਹਨਾਂ ਦੇ ਆਫਿਸ ਦੇ ਵਿੱਚ ਵੀ ਕਾਲ ਕੀਤੀ ਸੀ, ਉਹ ਕਹਿੰਦੇ ਵੀ ਤੁਹਾਨੂੰ ਲਿੰਕ ਭੇਜਦੇ ਆ। ਤੇ ਮੈਂ ਲਿੰਕ ਭਰ ਕੇ ਭੇਜਤੀ, 2 ਹਫ਼ਤੇ ਹੋ ਗਏ, ਉਹ ਕਹਿੰਦੇ ਤੁਹਾਨੂੰ ਕਾਲ ਆਊਗੀ, ਤੇ ਕਾਲ ਕਿਸੇ ਦੀ ਆ ਨਹੀਂ ਰਹੀ ਤੁਹਾਡੇ ਆਫਿਸ ਦੇ ਵਿੱਚੋਂ ਜੀ। ਆਪਣਾ ਇੱਕ ਵਾਰੀ ਨੰਬਰ ਦੱਸ ਦਿਓ ਕੀ ਹੈਗਾ, ਤੇ ਮੈਂ ਉਹਨਾਂ ਨੂੰ ਫੋਲੋ ਅਪ ਕਰ ਲੈਣਾ। ਕੀ ਹੈ ਨੰਬਰ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਹੈ ਜੀ। ਮੇਰਾ ਫੋਨ ਨੰਬਰ ਹੈਗਾ 5593525680। ਜਿਹੜੇ ਮੁੰਡੇ ਦਾ ਕੇਸ ਲਾਉਣਾ ਉਹਦਾ ਹੈਗਾ ਸੁਖਦੀਪ ਸਿੰਘ। ਸੁਖਦੀਪ ਸਿੰਘ, ਠੀਕ ਹੈ ਜੀ। 5593525680। ਕੋਈ ਨਹੀਂ ਜੀ, ਮੈਂ ਕਹਿ ਦੇਣਾ ਉਹਨਾਂ ਨੂੰ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਇਹ ਪਹਿਲਾਂ ਵੀ ਜੇ ਹੁਣੀ ਵੀ ਬਹੁਤ ਵਾਰ ਦੱਸਿਆ, ਕੀ ਹੁੰਦਾ ਨਾ, ਆਪਾਂ ਕਈ ਵਾਰੀ ਜਿਹੜਾ ਆ ਕਿਉਂਕਿ ਸਮਾਂ ਘੱਟ ਹੁੰਦਾ ਆ, ਫਿਰ ਕਾਹਲੀ ਚ ਕਦੇ ਆਪ ਬੰਦਾ ਕਾਲ ਕਰ ਲੈਂਦਾ, ਕਦੇ ਹੋਰ ਕਰਦਾ, 3-3 4-4 ਕਾਲਾਂ ਹੁੰਦੀਆਂ। ਸੋ ਕਾਲ ਕਰਕੇ ਜਦੋਂ ਤੁਸੀਂ ਕਾਲ ਕਰਦੇ ਜਾਂ ਈਮੇਲ ਕਰਦੇ ਆ ਨਾ, ਉਹ ਬੜਾ ਕਲੀਅਰਲੀ ਉਹ ਦੱਸਦੇ ਆ ਵੀ ਤੁਸੀਂ ਪੂਰੀ ਡਿਟੇਲ 'ਚ ਦੱਸੋ ਵੀ ਕੀ ਸਿਚੁਏਸ਼ਨ ਆ, ਫਿਰ ਪ੍ਰਾਇੋਰਟੀ ਬੇਸ ਤੇ ਉਹ ਲੈ ਸਕਦੇ ਆ। ਠੀਕ ਹੈ ਜੀ। ਜੀ ਸਾਡੇ ਅਗਲੇ ਕਾਲਰ ਆ ਅਮਰਤਪਾਲ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ 2 ਮਹੀਨੇ ਹੋ ਗਏ ਨਾ, ਮੈਂ ਕੇਸ ਸਬਮਿਟ ਕੀਤਾ ਹੋਇਆ, ਤੇ ਨਾ ਤਾਂ ਆਨਲਾਈਨ ਕਲੌਕ ਬੋਲਦਾ, ਤੇ ਨਾ ਮੇਰਾ ਇਹ ਨੰਬਰ ਉੱਪਰ ਚੜਿਆ ਹੋਇਆ, ਫਾਈਲ ਸਰਚ ਕੀਤਾ ਹੁੰਦਾ ਕੋਈ ਨਹੀਂ ਇਹਦਾ। ਤੁਹਾਡਾ ਜਿਹੜਾ ਕੇਸ ਸੀਗਾ ਆਪਣਾ, ਪਹੁੰਚ ਗਈਆਂ ਸੀਗੀਆਂ ਫਾਈਲਾਂ, ਉੱਥੇ ਪਹੁੰਚ ਗਈਆਂ? ਆਈਸ ਨੇ ਪਹੁੰਚਾਤੀਆਂ ਸੀਗੀਆਂ ਕੋਰਟ ਦੇ ਵਿੱਚ ਕਿ ਨਹੀਂ ਅਜੇ? ਹਾਂਜੀ, ਵਕੀਲ ਸਾਹਿਬ ਕਹਿੰਦੇ ਵੀ ਸਭ ਕੁਝ ਲੱਗਾ ਹੋਇਆ, ਵੀ ਇਹ ਨਹੀਂ ਪਤਾ ਹੁਣ ਕਦੋਂ ਵੀ ਇਹਨੇ ਕੇਸ ਮੈਂ ਤੁਹਾਡੇ ਸਾਰਾ ਵੀ ਆਨਲਾਈਨ ਹੀ ਜਿਹੜਾ ਕਲੌਕ ਗਿਣਿਆ ਜਾ ਸਕਦਾ ਦਿਨਾਂ ਦੇ ਵਿੱਚ ਕਿ ਨਹੀਂ? ਜਿਹੜਾ ਤੁਹਾਡਾ, ਜਦੋਂ ਤੁਸੀਂ ਅਸਾਈਲਮ ਦਾ ਕੇਸ ਫਾਈਲ ਕੀਤਾ ਨਾ, ਤੁਸੀਂ ਉਤੋਂ 150 ਦਿਨ ਬਾਅਦ ਆਪਣਾ ਵਰਕ ਪਰਮਿਟ ਫਾਈਲ ਕਰ ਦਿਓ। ਕਲੌਕ ਭਾਵੇਂ ਬੋਲਦਾ ਕਿ ਨਹੀਂ ਬੋਲਦਾ। ਤੇ ਕਈ ਵਾਰੀ ਇਹ ਹੈ ਕਿ ਜਿਹੜਾ ਤੁਹਾਡਾ I-59 ਲੌਜ ਹੋ ਜਾਵੇ, ਉਹਦੇ ਬੇਸ ਤੇ ਉਹ ਕਰ ਦਿੰਦੇ ਆ। ਬਾਕੀ ਜੇ ਕਲੌਕ ਰੁਕੀ ਆ ਤਾਂ ਫਿਰ ਉਹ ਦਿੰਦੇ ਨਹੀਂ ਵਰਕ ਪਰਮਿਟ। ਹੁਣ ਮੈਨੂੰ ਪਤਾ ਨਹੀਂ ਕਿਉਂ ਰੁਕੀ ਆ, ਕਈ ਵਾਰੀ ਜਾਇਜ਼ ਰੁਕੀ ਜਾਂਦੀ ਹੈ, ਕਈ ਵਾਰੀ ਬਿਨਾਂ ਕੋਈ ਰੀਜ਼ਨ ਦੇ ਵੀ ਰੁਕ ਜਾਂਦੀ। ਭਾਜੀ ਉਹ ਸ਼ੁਰੂ ਹੀ ਨਹੀਂ ਹੋਈ, ਇੱਕ ਦਿਨ ਵੀ ਨਹੀਂ ਚੱਲੀ, ਆਨਲਾਈਨ ਬੋਲੀ ਵੀ ਕੋਈ ਨਹੀਂ। ਚਲੋ ਆਪਣੇ ਉਹੀ ਆ ਕਿ ਅਸਾਈਲਮ ਜਦੋਂ ਤੋਂ ਫਾਈਲ ਕੀਤਾ, ਉਸ ਤੋਂ 150 ਦਿਨ ਬਾਅਦ ਫਾਈਲ ਕਰ ਦਿਓ, ਤੇ ਵਕੀਲ ਨੂੰ ਕਹਿ ਕੇ ਕੋਰਟ ਨੂੰ ਕੰਟੈਕਟ ਕਰ ਲਓ ਕਿ ਕਲੌਕ ਚੱਲਦਿਆਂ ਨਹੀਂ ਪਿਆ, ਕਲਰਕ ਨੂੰ। ਓਕੇ, ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਸਤਿ ਸ਼੍ਰੀ ਅਕਾਲ ਆਪਾਂ ਇਕੱਠੀ ਕਰਤੀ ਆ, ਕਿਉਂ ਕਈ ਕਾਲਸ ਨਾ ਇੰਟਰਨੈਸ਼ਨਲ ਹੁੰਦੀਆਂ, ਇੰਡੀਆ ਤੋਂ 50-50 ਮਿੰਟ ਲਈ ਹੋਲਡ ਤੇ, ਫਿਰ ਉਹਨਾਂ ਲਈ ਬੜਾ ਔਖਾ, ਮਹਿੰਗਾ ਵੀ ਪੈਂਦਾ ਸਾਰਾ, ਹਨਾ। ਸੋ ਪਲੀਜ਼ ਜਲਦੀ ਤੋਂ ਜਲਦੀ ਕੁਐਸਚਨ ਪੁੱਛ ਕੇ ਸਿੱਧਾ ਹੀ ਕੁਐਸਚਨ ਪੁੱਛੋ। ਗਗਨਦੀਪ ਜੀ। ਜੀ ਗਗਨਦੀਪ। ਹਾਂਜੀ, ਮੈਂ ਸਵਾਲ ਪੁੱਛਣਾ ਸੀ ਜੀ ਕਿ ਮੇਰੀ ਨਾ ਤਰੀਕ ਹੈ ਜੀ ਮਾਰਚ ਦੇ ਵਿੱਚ ਜੀ ਜੀ, ਮੈਂ ਨਾ ਫਾਈਲ ਕਦੋਂ ਤੱਕ ਸਬਮਿਟ ਕਰਾ ਸਕਦਾ ਜੀ? ਅਸਾਈਲਮ ਦੀ ਫਾਈਲ ਦੀ ਗੱਲ ਕਰਦੇ ਆ? ਹਾਂਜੀ ਹਾਂਜੀ, ਅਸਾਈਲਮ ਦੀ ਫਾਈਲ ਦੀ। ਅਸਾਈਲਮ ਦੀ ਫਾਈਲ ਇੱਕ ਤਾਂ ਸਾਲ ਦੇ ਅੰਦਰ ਅੰਦਰ ਕੇਸ ਲਾਣਾ ਹੁੰਦਾ, ਦੂਜਾ ਆਪਣਾ ਜਿਹੜਾ ਜੱਜ ਦਾ ਸਕੈਜੂਲਿੰਗ ਆਰਡਰ ਦੇਖਣਾ ਪੈਂਦਾ ਕਿ ਜੱਜ ਦੀ ਜੇ ਕੋਈ ਇੰਸਟਰਕਸ਼ਨ ਆ ਕਿ 10 ਦਿਨਾਂ 'ਚ ਕੇਸ ਲਾਣਾ ਜਾਂ 30 ਦਿਨਾਂ 'ਚ ਲਾਣਾ, ਉਹਨੂੰ ਫੋਲੋ ਕਰੋ। ਕੀ ਕਹਿੰਦਾ ਜੱਜ? ਤੇ ਉਹ ਤੇ ਮੈਂ ਸਾਰਾ ਮੇਰੀ ਫਾਈਨਲ ਹਾਇਰਿੰਗ ਹੈ ਜੀ। ਮੈਂ ਸਮਝਿਆ ਨਹੀਂ, ਤੁਹਾਡੀ ਫਾਈਨਲ ਹੀਅਰਿੰਗ ਮਾਰਚ 'ਚ ਹੈਗੀ ਹੈ? ਹਾਂਜੀ, ਮਾਰਚ 'ਚ। ਤੇ ਤੁਹਾਡਾ ਸਵਾਲ ਹੈਗਾ ਕਿ ਫਾਈਲਾਂ ਕਦੋਂ ਪਹੁੰਚਾਣੀਆਂ, ਇਹ ਪੁੱਛ ਰਹੇ? ਹਾਂਜੀ ਹਾਂਜੀ, ਜਿਹੜੀ ਇੰਡੀਵਿਜੂਅਲ ਡੇਟ ਹੁੰਦੀ ਆ, ਜਿਹੜੀ ਸਮਾਨ ਵਾਲੀ ਅਸਾਈਲਮ ਕਰਾਉਂਦੇ ਆ ਸਬਮਿਟ, ਉਹ ਕਦੋਂ ਕੋ ਕਰਾ ਸਕਦੇ ਆਪਾਂ? ਭਾਜੀ ਉਹ ਜੱਜ ਨੇ ਨਾ ਨਾਰਮਲੀ ਤਾਂ 14 ਦਿਨ ਆ, ਕਿਸੇ ਕੋਰਟ ਦੀ 30 ਦਿਨ ਆ। ਜੱਜ ਦਾ ਸਕੈਜੂਲਿੰਗ ਆਰਡਰ ਹੁੰਦੇ ਆ। ਜਿਹੜਾ ਵੀ ਤੁਹਾਡਾ ਵਕੀਲ ਆ ਉਹਨੂੰ ਪੁੱਛੋ ਕਿ ਸਕੈਜੂਲਿੰਗ ਆਰਡਰ ਕਦੋਂ ਆ, ਤੇ ਉਹ ਜੋ ਵੀ ਡੈਡਲਾਈਨ ਹੈਗੀ ਹੈ, ਕਿਸੇ ਦੀ 60 ਦਿਨ ਆ, ਕਿਸੇ ਦੀ 30 ਦਿਨ ਆ, ਕਿਸੇ ਦੀ 14 ਦਿਨ ਆ, ਉਸ ਤੋਂ ਪਹਿਲਾਂ ਤੁਸੀਂ ਸਬਮਿਟ ਕਰਾਣੇ ਆ। ਠੀਕ ਹੈ ਜੀ। ਧੰਨਵਾਦ ਜੀ। ਸਾਡੇ ਅਗਲੇ ਕੁਐਸਚਨ ਆ ਸੋਸ਼ਲ ਮੀਡੀਆ ਤੋਂ ਨਰਿੰਦਰ ਸਿੰਘ ਫਰੀਦਕੋਟ ਜੀ। ਕਹਿੰਦੇ 2016 ਚ ਅਸਾਈਲਮ ਅਪਲਾਈ ਕੀਤਾ ਸੀ, ਕੋਈ ਡੇਟ ਨਹੀਂ ਆਈ, ਕੁਝ ਕਰ ਸਕਦੇ ਆ ਕਿ ਨਹੀਂ? ਜੇ ਤਾਂ USCIS ਤੇ ਮੁਰੇ ਕੀਤਾ, ਉਹਦੇ ਕੁਝ ਨਹੀਂ ਕਰ ਸਕਦੇ, ਉਹ ਵੇਟ ਹੀ ਕਰਨੀ ਪੈਂਦੀ ਤੁਹਾਨੂੰ। ਜੀ ਧੰਨਵਾਦ। ਸੋ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਆ, ਕਹਿੰਦੇ ਵੀ ਮੈਂ ਆਪਣੀ ਬੇਟੀ ਦਾ ਰੀ ਐਂਟਰੀ ਪਰਮਿਟ I-130 ਅਪਲਾਈ ਕੀਤਾ ਸੀ। ਫਿੰਗਰਪ੍ਰਿੰਟ ਤੋਂ ਬਾਅਦ ਉਸਨੇ ਇੰਡੀਆ ਜਾ ਕੇ ਆਪਣੀ ਸਟੱਡੀ ਜੁਆਇਨ ਕਰ ਲਈ, ਪਰ 2 ਮਹੀਨੇ ਹੋ ਗਏ, ਹਜੇ ਤੱਕ ਅਪਰੂਵਲ ਲੈਟਰ ਨਹੀਂ ਆਇਆ। ਕੁਝ ਕਰਨ ਦੀ ਲੋੜ ਆ ਜਾਂ ਇੰਤਜ਼ਾਰੀ ਕਰੀਏ?
ਮਤਲਬ ਜੀ। ਵੇਟ ਹੀ ਕਰ ਸਕਦੇ ਆ, ਉਹਨਾਂ ਨੂੰ ਫਾਲੋ ਅਪ ਜ਼ਰੂਰ ਕਰ ਸਕਦੇ ਆ ਤੁਸੀਂ ਆਪਣੇ ਲੈਵਲ ਤੇ, ਐਕਸਪੀਡਾਈਟ ਕਰਨ ਦੀ ਰਿਕੁਐਸਟ ਕਰ ਸਕਦੇ ਆ। ਪਰ ਇਦਾਂ ਹੈ ਕਿ ਅੱਜ ਦੀ ਡੇਟ 'ਚ ਹੁਣ ਦੇਖ ਲਓ ਕਿ ਕਾਲਰ ਹੀ ਕਿੰਨੇ ਜ਼ਿਆਦਾ ਨਾ, ਕਿ ਮੇਰਾ ਕੇਸ ਫਸਿਆ ਹੋਇਆ, ਹਰੇਕ ਬੰਦੇ ਦਾ ਕੇਸ ਖੜਿਆ ਹੋਇਆ ਇਸ ਵੇਲੇ। ਸੋ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰਦੇ ਆ ਜਾਂ ਕੁਝ ਵੀ ਕਰਦੇ ਆ, ਉਹ ਨਾਰਮਲ ਤੁਹਾਡੀ ਜਿਹੜੀ ਇਨਕੁਆਇਰੀ ਆ ਉਹੀ ਐਂਟਰਟੇਨ ਕਰਦੇ ਆ। ਤੇ ਜ਼ਿਆਦਾਤਰ ਇਹਦੇ ਵਿੱਚ ਕੀ ਆ ਕਿ ਉਹਨਾਂ ਦੀ ਵੀ ਸਟਾਫਿੰਗ ਸ਼ਾਰਟੇਜ ਚੱਲਦੀ ਆ, ਤਾਂ ਕੁਝ ਹੱਲ ਲੱਭਣਾ ਨਹੀਂ। ਧੰਨਵਾਦ ਜੀ। ਅਮਨਦੀਪ ਜੀ। ਹਾਂਜੀ ਵੀਰ ਜੀ, ਮੈਂ 2022 ਮਾਰਚ ਵਿੱਚ ਆਇਆ ਸੀ USA ਜੀ, ਤੇ ਜੀ। ਉਸ ਤੋਂ ਬਾਅਦ ਮੈਂ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਸੀ ਜੀ, ਤੇ ਉਹ ਫਿਰ ਹੁਣ ਪਾਸਪੋਰਟ ਮੰਗ ਰਿਹਾ ਵਰਕ ਪਰਮਿਟ ਦੇਣ ਵਾਸਤੇ ਜੀ। ਵਰਕ ਪਰਮਿਟ ਕਿਹੜੇ ਬੇਸ ਤੇ ਕੀਤਾ? ਸੈਲਮ ਦੇ ਬੇਸ ਤੇ ਕੀਤਾ? ਹਾਂਜੀ, ਸੈਲਮ ਦੇ ਬੇਸ ਤੇ ਆਪਣਾ ਅਪਲਾਈ ਕੀਤਾ ਸੀ ਜੀ, ਤੇ ਹੁਣ ਕੁਝ ਲਾਸਟ 2 ਦਿਨਾਂ ਬਾਅਦ ਇੱਕ ਚਿੱਠੀ ਆਈ ਵੀ ਵਰਕ ਪਰਮਿਟ ਵਾਸਤੇ ਤੇਰਾ ਪਾਸਪੋਰਟ ਚਾਹੀਦਾ, ਤੇ ਪਾਸਪੋਰਟ ਕਾਪੀ ਚਾਹੀਦੀ ਹੈ ਨਹੀਂ ਸੀਗਾ। ਤੇ ਆਈਸ ਵਾਲਿਆਂ ਨੇ ਜੀ ਟਰੈਕਰ ਵੀ ਪਾਇਆ ਸੀ, ਉਸ ਵਾਸਤੇ ਵੀ ਉਹਨਾਂ ਨੇ ਬਹੁਤ ਤੰਗ ਕੀਤਾ, ਪਹਿਲਾਂ ਪਾਸਪੋਰਟ ਦਿਓ ਪਾਸਪੋਰਟ ਦਿਓ। ਪਾਸਪੋਰਟ ਮੈਂ ਬਣਾਉਣ ਦੀ ਟਰਾਈ ਵੀ ਬਹੁਤ ਕੀਤੀ, ਇੱਥੇ ਇੰਡੀਅਨ ਕਾਉਂਸਲ 'ਚ ਅਪਲਾਈ ਕੀਤਾ, ਉਹਨਾਂ ਨੇ ਰਿਫਿਊਜ਼ਲ ਲੈਟਰ ਦੇਤਾ। ਬਸ ਉਹਨਾਂ ਨੂੰ ਫਿਰ ਰਿਫਿਊਜ਼ਲ ਲੈਟਰ ਲਾ ਦਿਓ ਕਿ ਭਾਈ ਮੇਰਾ ਬਣਿਆ ਨਹੀਂ ਹੈ ਨਾ, ਮੈਂ ਟਰਾਈ ਕੀਤਾ ਸੀਗਾ। ਆਈਸ ਵਾਲੇ ਵੀ ਨਹੀਂ ਮੰਨਦੇ ਜੀ, ਇਹਨਾਂ ਨੇ ਟਰੈਕਰ ਲਾਇਆ ਨਹੀਂ ਹੁੰਦਾ। ਪਹਿਲਾਂ ਕਹਿੰਦੇ ਸੀ ਮੈਂ ਸਾਨੂੰ ਰਿਫਿਊਜ਼ਲ ਲੈਟਰ ਹੀ ਦੇ ਦਿਓ, ਕੋਈ ਨਹੀਂ ਤੇਰਾ ਟਰੈਕਰ ਲਾ ਦਾਂਗੇ ਅਸੀਂ, ਤੇ ਮੈਂ ਰਿਫਿਊਜ਼ਲ ਲੈਟਰ ਵੀ ਦੇ ਦਿੱਤਾ, ਇੰਡੀਆ ਤੋਂ ਆਧਾਰ ਕਾਰਡ, ਡੇਟ ਆਫ ਬਰਥ ਸਾਰੀ ਮੰਗਾ ਕੇ। ਆਈਸ ਵਾਲਿਆਂ ਦੀ ਮਰਜ਼ੀ ਆਪਣੀ, ਕਦੋਂ ਉਹਨਾਂ ਨੇ ਟਰੈਕਰ ਲਾਣਾ। ਪਰ ਇਮੀਗ੍ਰੇਸ਼ਨ ਜਿਹੜੇ ਵਰਕ ਪਰਮਿਟ ਵਾਲੇ ਆ, ਉਹਨਾਂ ਨੂੰ ਤੁਸੀਂ ਆਪਣਾ ਕੀ ਕਹਿੰਦੇ ਆ ਜਿਹੜਾ ਰਿਫਿਊਜ਼ਲ ਲੈਟਰ ਦਿਓ ਤੇ ਕਹਿੰਦਾ ਅਸਾਈਲਮ ਦਾ ਬੰਦਾ, ਮੇਰੇ ਕੋਲ ਆਣਾ ਨਹੀਂ, ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ, ਤੇ ਲੀਗਲੀ ਮੇਰਾ ਵਰਕ ਪਰਮਿਟ ਬਣਦਾ ਵਾ, ਉਹਦਾ ਪਾਸਪੋਰਟ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਰਿਪਲਾਈ ਕਰੋ ਤੇ ਵਰਕ ਪਰਮਿਟ ਦੇਵੋਗੇ ਤੁਹਾਨੂੰ। ਧੰਨਵਾਦ ਜੀ। ਸਰਜੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। 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 ਹਾਂਜੀ, ਮੇਰਾ ਕੁਐਸਚਨ ਵਕੀਲ ਸਾਹਿਬ ਨੂੰ ਪੁੱਛਣਾ ਸੀਗਾ ਮੈਂ, ਕਿ ਮੈਂ ਇੱਥੇ ਅਮਰੀਕਨ ਸਿਟੀਜ਼ਨ ਆ, ਤੇ ਮੇਰੀ ਵਾਈਫ ਦਾ ਪਾਸਪੋਰਟ ਪਹਿਲਾਂ 10 ਸਾਲ ਦਾ ਐਕਸਪਾਇਰ ਹੋ ਗਿਆ ਨਾ, ਜਦ ਦੁਬਾਰਾ ਕੀਤਾ ਨਾ, ਮੈਂ ਇੱਥੇ ਵਿਆਹ ਕਰਕੇ ਪੱਕਾ ਹੋਇਆ ਜੀ, ਤੇ ਉਹਨਾਂ ਨੇ ਜਦ ਦੁਬਾਰਾ ਆਪਣਾ ਬਣਾਇਆ ਪਾਸਪੋਰਟ, ਉਹਦੇ ਪਿੱਛੇ ਉਹਨਾਂ ਨੇ ਨਾ ਡਿਵੋਰਸ ਦੇ ਪੇਪਰ ਨਹੀਂ ਲਾਏ, ਤੇ ਉਹਦੇ ਪਾਸਪੋਰਟ ਤੇ ਮੇਰਾ ਨਾਂ ਚੜਿਆ ਆ, ਤੇ ਮੇਰੇ ਬੱਚੇ ਵੀ ਗਏ ਆ ਇੱਥੇ। ਮੈਂ ਜਿੱਦਾਂ ਉਹਨਾਂ ਨੂੰ ਬੁਲਾਉਣਾ ਚਾਹੁੰਦਾ, ਮਤਲਬ ਇੱਥੇ ਜੇਕਰ ਆ ਜਾਣੋ, ਤੇ ਜਦੋਂ ਜੇ ਵੀਜ਼ਾ ਲੱਗ ਜਾਂਦਾ ਆਉਂਦੇ ਨੇ, ਤਾਂ ਕੋਈ ਹੋਏਗਾ ਤਾਂ ਨਹੀਂ, ਕੋਈ ਟਰਬਲ ਨਹੀਂ ਆਏਗੀ, ਪ੍ਰੋਬਲਮ ਤਾਂ ਨਹੀਂ ਹੋਏਗੀ ਉਹਨਾਂ ਨੂੰ? ਜੇ ਭਾਈ ਤੁਹਾਡਾ ਜੈਨੂਇਨ ਵਿਆਹ ਸੀਗਾ, ਜੈਨੂਇਨ ਡਿਵੋਰਸ ਸੀਗਾ, ਫਿਰ ਤਾਂ ਕੋਈ ਟਰਬਲ ਨਹੀਂ ਹੈਗੀ। ਤੇ ਜੇ ਉਹਨਾਂ ਨੂੰ ਕੁਝ ਹੋਰ ਲੱਗਿਆ, ਇਨਫੋਰਮੇਸ਼ਨ ਮਿਲੀ ਕਿ ਇਹਦਾ ਨਕਲੀ ਵਿਆਹ ਸੀ, ਉਹਦੇ ਥਰੂ ਇਹਨੇ ਗ੍ਰੀਨ ਕਾਰਡ ਲਿਆ, ਫਿਰ ਤਾਂ ਜ਼ਰੂਰ ਟਰਬਲ ਆਊਗੀ। ਨਹੀਂ, ਮੈਂ ਆਪਣੀ ਵਾਈਫ ਦਾ ਬਾਰੇ ਪੁੱਛਣਾ, ਮੈਂ ਸਿਟੀਜ਼ਨ ਆ ਉੱਦਾਂ ਦੇ, ਮੇਰੇ ਬੱਚੇ ਵੀ ਨੇ, ਤੇ ਮੈਂ ਇਹੀ ਚਾਹੁੰਦਾ ਕਿ ਉਹ ਉਹਨਾਂ ਦੇ ਜਿਹੜਾ ਨਵਾਂ ਪਾਸਪੋਰਟ ਬਣਾਇਆ, ਉਹਦੇ ਪਾਸਪੋਰਟ ਤੇ ਮੇਰਾ ਨਾਂ ਸਟਿਲ ਜੇ ਮੇਰਾ ਨਾਂ ਹੀ ਚੱਲਦਾ, ਉਹਨਾਂ ਨੇ ਡਿਵੋਰਸ ਦੇ ਪੇਪਰ ਨਹੀਂ ਲਾਏ। ਹਾਂਜੀ, ਉਹ ਤਾਂ ਅਸਲ ਦਾ ਜੇ ਤਾਂ ਦਰੁਸਤ ਕਰਾ ਸਕਦੇ ਆ ਕਰਾ ਲਓ, ਜੇ ਨਹੀਂ ਕਰਾ ਸਕਦੇ ਆ ਤਾਂ ਆਪਣੇ ਨਾਲ ਕੈਰੀ ਕਰੋ ਡਿਵੋਰਸ ਵਗੈਰਾ ਵਾਲਾ ਸਾਰੇ ਪੇਪਰ ਉੱਪਰ, ਤੇ ਦੱਸ ਦਿਓ ਉਹਨਾਂ ਨੂੰ ਕਿ ਬਈ ਆਹ ਦੇਖੋ ਆਪਾਂ ਅਟੈਂਪਟ ਵੀ ਕੀਤਾ ਹੈਗਾ ਦਰੁਸਤ ਕਰਾਉਣ ਦਾ, ਸਾਡਾ ਦਰੁਸਤ ਨਹੀਂ ਹੋਇਆ। ਸੋ ਹੁਣ ਉਹਦੀ ਤਾਂ ਕੋਈ ਗਲਤੀ ਨਹੀਂ, ਜੇ ਨਹੀਂ ਹੋਇਆ ਤਾਂ ਤੁਸੀਂ ਆਪਣਾ ਨਾਲ ਡਿਵੋਰਸ ਪੇਪਰ ਵਗੈਰਾ ਕੈਰੀ ਕਰ ਸਕਦੇ ਆ। ਧੰਨਵਾਦ ਜੀ। ਸਾਹਿਬ ਸਿੰਘ ਜੀ। ਹਾਂਜੀ ਸਾਹਿਬ ਜੀ। ਨਰਿੰਦਰ ਸਿੰਘ ਜੀ। ਹਾਂਜੀ ਨਰਿੰਦਰ ਜੀ। ਹਾਂਜੀ ਭਾਜੀ, ਮੇਰੇ ਨਾ ਵਾਈਫ ਨੇ ਸਿਟੀਜ਼ਨਸ਼ਿਪ ਦਾ ਟੈਸਟ ਪਾਸ ਕਰ ਲਿਆ ਸੀਗਾ, ਤੇ ਉਹਨਾਂ ਨੇ ਮੁੜ ਕੇ ਸਾਨੂੰ ਕੁਝ ਦੱਸਿਆ ਨਹੀਂ। ਉਹ ਸਾਡੇ ਸਿਸਟਮ ਪ੍ਰੋਬਲਮ ਆ ਤੇ ਅਸੀਂ ਅਪਡੇਟ ਨਹੀਂ ਕੀਤਾ ਹਜੇ, ਲੇਕਿਨ ਜਿੰਦਰ ਇੰਟਰਵਿਊ ਸੀਗੀ। ਹਾਂਜੀ, ਉਹਨਾਂ ਨੂੰ ਫਾਲੋ ਅਪ ਕਰ ਸਕਦੇ ਹੁਣ ਅਸੀਂ ਤੱਕ 120 ਦਿਨ ਉਹਨਾਂ ਨੇ ਡਿਸੀਜਨ ਸਾਡਾ ਕੀ ਲਿਆ ਜੀ? ਤੁਸੀਂ ਕਹਿ ਰਹੇ ਕਿ ਟੈਸਟ ਵਗੈਰਾ ਪਾਸ ਕਰ ਲਿਆ, ਡਿਸੀਜਨ ਆਇਆ ਨਹੀਂ, ਇਹੀ ਗੱਲ ਕਹਿ ਰਹੇ ਨਾ? ਹਾਂਜੀ, ਪਰ ਉਸ ਜਿਸ ਦਿਨ ਸਾਡਾ ਟੈਸਟ ਸੀਗਾ, ਮੈਂ ਵੀ ਨਾ ਉਹਦੇ ਨਾਲ ਹੀ ਬੈਠਾ ਸੀ ਆਪਣੀ ਵਾਈਫ ਦੇ, ਅਸੀਂ ਦੋਨੇ ਇਕੱਠੇ ਗਏ ਸੀਗੇ। ਹਾਂਜੀ, ਤੇ ਉਹਨਾਂ ਨੇ ਕਹਿਤਾ ਵੀ ਹਾਂਜੀ ਟੈਸਟ ਪਾਸ ਹੋ ਗਿਆ, ਵੀ ਸਾਡੇ ਸਿਸਟਮ 'ਚ ਕੋਈ ਪ੍ਰੋਬਲਮ ਆ, ਅੱਜ ਅਸੀਂ ਅਪਡੇਟ ਨਹੀਂ ਇਹਦੇ ਵਿੱਚ ਕਰ ਸਕਦੇ, ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਤੁਹਾਨੂੰ ਕੋਈ ਟਿਕਟ ਨਾ ਮਿਲੇ ਜਾਂ ਕੋਈ ਕ੍ਰਾਈਮ ਨਾ ਕਰੋ, ਤੇ ਉਨੇ ਦਿਨ, ਨਹੀਂ ਤਾਂ ਸਾਨੂੰ ਫਿਰ ਡਿਲੇ ਪਾਉਣੀ ਪਊਗੀ ਇੱਥੇ। ਤੇ ਹੁਣ ਅਸੀਂ ਚੈੱਕ ਕਰਦੇ ਪਏ ਹਾਂ, 2 ਵੀਕ ਹੋ ਚੱਲੇ ਆ, ਤੇ ਉਹਦੇ ਵਿੱਚ ਕੁਝ ਆ ਹੀ ਨਹੀਂ ਰਿਹਾ ਕਿ ਅਪਡੇਟ ਕਿੱਦਾਂ ਪਤਾ ਲੱਗੇਗੀ ਸਾਨੂੰ? ਉਹਨਾਂ ਨੂੰ ਫਾਲੋ ਅਪ ਕਰ ਸਕਦੇ ਆ ਸਿਸਟਮ ਦੇ ਵਿੱਚ, ਉਹਨਾਂ ਦੇ ਕੋਲ 120 ਦਿਨ ਦਾ ਟਾਈਮ ਹੁੰਦਾ, ਉਸ ਤੋਂ ਬਾਅਦ ਤੁਸੀਂ ਫਾਲੋ ਅਪ ਕਰ ਸਕਦੇ ਆ। ਇੰਨਾ ਕੁ ਟਾਈਮ ਉਹ ਰੋਜ਼ਾਨਾ ਲੈ ਲੈਂਦੇ ਆ, 120 ਦਿਨ ਤੱਕ, 4 ਮਹੀਨੇ ਤੱਕ। ਧੰਨਵਾਦ ਜੀ। ਗੁਰਿੰਦਰ ਸਿੰਘ ਜੀ। ਹੈਲੋ। ਹਾਂਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
ਅੱਛਾ ਜੀ, ਮੈਂ ਨਾ ਇੱਕ ਸੀਗਾ ਮੇਰਾ ਕੁਐਸਚਨ। ਮੇਰੇ ਰਿਲੇਟਿਵ ਆ, ਉਹ ਯੂਕੇ ਰਹਿੰਦੇ ਆ ਤੇ ਉਹਨਾਂ ਦਾ ਪਾਸਪੋਰਟ ਯੂਕੇ ਦਾ ਆ, ਹਾਂਜੀ ਤੇ ਉਹਨਾਂ ਦੀ ਵਾਈਫ ਆਏ ਆ ਹੁਣੇ 3 ਮਹੀਨੇ ਪਹਿਲਾਂ ਐਜ਼ ਅ ਡਿਪੈਂਡੈਂਟ, ਤੇ ਜੀ ਉਹ ਅਮਰੀਕਾ ਮੂਵ ਹੋਣਾ ਚਾਹੁੰਦੇ ਸੀਗੇ, ਤੇ ਉਹਦੇ ਲਈ ਜੀ ਕੋਈ ਮਤਲਬ ਲੀਗਲੀ ਕੀ ਹੈਗਾ, ਜਾਂ ਉਹ ਸੋਚਦੇ ਸੀਗੇ ਕਿ ਜੇ ਇੱਥੇ ਆ ਕੇ ਉਹ ਬੱਚੇ ਬਾਰੇ ਸੋਚ ਲੈਣ, ਕੀ ਉਹਦੇ ਬਾਰੇ ਪੋਸੀਬਿਲਿਟੀ ਹੈ ਜੀ? ਜਿਹੜਾ ਕੋਈ ਇਹਦੇ ਯੂਕੇ ਦਾ ਉੱਤੇ ਪਾਸਪੋਰਟ ਹਾਂਜੀ ਬਹੁਤ ਵਾਰੀ ਡਿਸਕਸ ਕਰ ਚੁੱਕੇ ਆ 2 ਸਾਲਾਂ ਦੇ ਵਿੱਚ ਜੇ ਜੀ ਹੈ ਨਾ, ਤੇ ਜਿੰਨੇ ਵੀ ਸਾਡੇ ਹਾਂਜੀ ਸਰੋਤੇ ਸੁਣਦੇ ਆ ਨਾ ਪਲੀਜ਼ ਸਾਰੀਆਂ YouTube ਜਿਹੜੀਆਂ ਆ ਨਾ ਉਹ ਵਿਦ ਹੈਡਿੰਗ ਵੀ ਜੀ ਲੀਗਲੀ ਕਿੱਦਾਂ ਆਣਾ, ਬਿਜ਼ਨਸ ਵੀਜ਼ਾ ਕਿੱਦਾਂ ਲੈਣਾ, ਪੋਲੀਟੀਕਲ ਸਾਰੇ ਤੁਸੀਂ ਸਰਚ ਕਰ ਸਕਦੇ ਆ ਜਦੋਂ ਵੀ ਟਾਈਮ ਹੁੰਦਾ ਹੈ। ਓਕੇ, ਹਾਂਜੀ ਦੱਸ ਵੀ ਦਿਓ ਤੇ ਉਹਦਾ ਤੁਸੀਂ ਅਪਡੇਟ ਹੁਣ ਹਾਂਜੀ ਉਹਦਾ E2 ਵੀਜ਼ਾ ਇਨਵੈਸਟਮੈਂਟ ਵਾਲੇ ਵੀਜ਼ੇ ਥਰੂ ਆਣ ਤੇ ਬਿਜ਼ਨਸ ਕਰਦੇ ਆ ਇੱਥੇ 2-3 ਲੱਖ ਡਾਲਰ ਜੇ ਖਰਚਦੇ ਆ, ਬਿਜ਼ਨਸ ਕਰਦੇ ਆ, ਉਹਦੇ ਬੇਸ ਤੇ ਉਹ ਵਰਕ ਪਰਮਿਟ ਵਗੈਰਾ ਉਹਨਾਂ ਨੂੰ ਮਿਲ ਸਕਦਾ, ਰਹਿ ਸਕਦੇ ਆ। ਤੇ ਆਹੀ ਤਰੀਕਾ ਤੇ ਜੇ 8 ਲੱਖ ਜਾਂ ਤੋਂ ਉੱਤੇ ਇਨਵੈਸਟ ਕਰਦੇ ਆ ਤਾਂ ਗ੍ਰੀਨ ਕਾਰਡ ਲੈ ਸਕਦੇ ਆ ਉਹ। ਉਹ ਅੱਛਾ ਜੀ, ਧੰਨਵਾਦ ਜੀ। ਸੁਖਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੈਂ ਕੁਐਸਚਨ ਸੀਗਾ ਜੀ, ਮੈਂ ਸਿਟੀਜ਼ਨ ਆ ਜੀ ਇੱਥੋਂ, ਤੇ ਮੈਂ ਆਪਣੀ ਸਿਸਟਰ ਦੇ ਬ੍ਰਦਰ ਮੇਰਾ ਐਕਚੁਅਲੀ ਇੰਡੀਆ ਤੇ ਸਿਸਟਰ ਮੇਰੀ ਇਟਲੀ ਆ, ਉਹਨਾਂ ਦੀ ਫੈਮਿਲੀ ਆ ਉੱਥੇ, ਤੇ ਮੈਂ ਅਪਲਾਈ ਕੀਤਾ ਜੀ ਹੋਇਆ ਉਹਨਾਂ ਦਾ ਪੱਕਿਆਂ ਦਾ, ਤੇ ਬਟ ਉਹ ਜੀ ਆਉਂਦੇ ਜਾਂਦੇ ਰਹਿੰਦੇ ਨੇ ਮੇਰੇ ਕੋਲ। ਮੈਂ ਉਹਨਾਂ ਨੂੰ ਪਹਿਲਾਂ ਬੁਲਾ ਸਕਦਾ, ਯਾਨੀ ਕਿ ਇੱਥੇ ਉਹੀ ਜਦੋਂ ਵੀ ਕੇਸ ਨਿਕਲੂਗਾ ਇੱਥੇ ਪ੍ਰੋਸੈਸ ਹੋ ਸਕਦਾ ਉਸ ਕੇਸ ਦਾ? ਨਹੀਂ ਏਦਾਂ ਤਾਂ ਨਹੀਂ ਭਾਜੀ, ਉਹਨਾਂ ਨੂੰ ਸਟੇਟਸ ਮੇਨਟੇਨ ਕਰਨਾ ਪੈਂਦਾ ਆਪਣਾ। ਟੂਰਿਸਟ ਵੀਜ਼ੇ ਦੀ 6 ਮਹੀਨੇ ਦੀ ਮਿਆਦ ਹੁੰਦੀ ਹੈ, ਸੋ ਇਦਾਂ ਦਾ ਕੋਈ ਵਿੱਚ ਨਹੀਂ। ਇਹ ਤਾਂ ਹੁਣ ਇਨਵੈਸਟਮੈਂਟ ਵੀਜ਼ੇ ਤੇ ਕਰੋ ਜਾਂ ਤਾਂ ਫਿਰ EB-5 ਜਿਹੜਾ ਹੈਗਾ ਉਹ 3 ਸਾਲਾਂ ਦੀ ਵੇਟ ਆ, ਤੇ ਇਦਾਂ ਵੀ ਟੂਰਿਸਟ ਵੀਜ਼ੇ ਦੇ ਤਾਂ 6 ਮਹੀਨੇ ਉਹ ਰਹਿ ਸਕਦੇ, ਉਸ ਤੋਂ ਜ਼ਿਆਦਾ ਨਹੀਂ ਰਹਿ ਸਕਦੇ। ਨਹੀਂ, ਉਹ ਉਹਨਾਂ ਕੋਲ ਸਿਟੀਜ਼ਨ ਇਟਲੀ ਦੀ ਹੈ ਜੀ ਵੈਸੇ। ਉਹ ਤਾਂ ਠੀਕ ਆ ਜੀ ਭਾਜੀ, ਪਰ ਵੀਜ਼ਾ ਤਾਂ 6 ਮਹੀਨੇ ਦਾ ਹੀ ਮਿਲਣਾ ਨਾ, ਰਹਿ ਸਕਦੇ ਨਾ ਵਿਜ਼ਟਰ ਵੀਜ਼ੇ ਤੇ। ਇਟਲੀ ਵਾਲਾ ਜਿਹੜਾ ਹੈਗਾ ਉਹਦੀ 3 ਮਹੀਨੇ ਦੀ ਐਂਟਰੀ ਹੈ ਜਿਹੜੀ ਐਸਟਾ ਵਾ, ਤੇ ਜਿਹੜਾ ਦੂਜਾ ਇਹ E2 ਵੀਜ਼ਾ ਕਰ ਸਕਦੇ ਆ ਇਨਵੈਸਟਮੈਂਟ ਵਾਲਾ ਜਿਹੜਾ ਹੈਗਾ ਕੰਮਕਾਰ, ਜਿਹੜਾ ਆਪਣਾ ਬਿਜ਼ਨਸ ਕਰਨਾ। ਜੇ ਉਹ E2 ਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਆਪਾਂ ਆਪਣੀ ਕੰਟਰੀ ਵਾਪਸ ਜਾਵਾਂਗੇ, ਸੋ E2 ਵਾਲਾ ਜਿਹੜਾ ਤੁਸੀਂ ਟਰਾਈ ਕਰ ਸਕਦੇ ਹੋ 2-3 ਲੱਖ ਡਾਲਰ ਖਰਚ ਕੇ, ਤੇ ਜੇ ਉਹਨਾਂ ਨੂੰ ਵੀਜ਼ਾ ਮਿਲ ਗਿਆ ਤੇ ਉੱਥੇ ਰਹਿ ਸਕਦੇ ਆ ਉਹਦੇ ਬੇਸ ਤੇ। ਜੇ E2 ਮਿਲ ਗਿਆ ਉਹਨੂੰ ਫਿਰ ਉਹ ਅੱਗੇ ਐਕਸਟੈਂਡ ਕਰ ਸਕਦੇ ਆ, ਸੋ E2 ਤੁਸੀਂ ਟਰਾਈ ਕਰ ਸਕਦੇ ਆ। ਧੰਨਵਾਦ ਜੀ। ਸੋ ਇਹ ਜੀ ਇੱਕ ਮੈਂ ਐਡ ਕਰਨਾ ਸੀ ਕੁਐਸਚਨ ਇਹਦੇ ਚ ਵੀ ਕਿਤੇ ਮੈਂ ਪੜ੍ਹ ਵੀ ਰਿਹਾ ਸੀ ਵੀ ਜਿਹੜਾ ਤੁਹਾਡਾ ਇਨਵੈਸਟਮੈਂਟ ਵੀਜ਼ਾ ਜਾਂ ਇਹ ਹੈਗਾ, ਤੁਸੀਂ ਉਹਦੇ ਚ ਗਿਫਟ ਵੀ ਕਰ ਸਕਦੇ ਆ? ਹਾਂਜੀ, ਲੀਗਲ ਇਨਕਮ ਹੋਣੀ ਚਾਹੀਦੀ ਹੈ। ਹਾਂਜੀ ਹਾਂ ਬਿਲਕੁਲ। ਸੋ ਬਹੁਤ ਸਾਰੇ ਲੋਕਾਂ ਦੀਆਂ ਇਕੁਇਟੀਆਂ ਵਧੀਆ ਘਰਾਂ ਦੀਆਂ, ਕਈਆਂ ਨੇ ਲਏ ਹੋ ਆ 4-4 5-5 ਲੱਖ ਦੇ, ਹੁਣ 2-2 ਮਿਲੀਅਨ ਦੇ ਹੋਏ ਆ। ਜੇ ਕਿਸੇ ਰਿਸ਼ਤੇਦਾਰ ਨੂੰ ਮੰਗਾਣਾ ਤਾਂ ਫਿਰ ਤੁਸੀਂ ਉਹ ਦੇ ਕੇ ਸ਼ੋਅ ਕਰਕੇ ਵੀ ਮੰਗਾ ਸਕਦੇ ਆ ਜੀ। ਹਾਂ, ਪਰ ਇਹਦੇ ਵਿੱਚ ਇਹ ਹੈ ਕਿ ਸਿਰਫ ਸ਼ੋਅ ਮਨੀ ਨਹੀਂ ਆ, ਪੈਸੇ ਐਕਚੁਅਲੀ ਖਰਚਣੇ ਪੈਣੇ ਆ। ਹਾਂਜੀ ਉਹ ਤਾਂ ਹੈ, ਬਿਲਕੁਲ ਦੇਣੇ ਹੀ ਪੈਣੇ ਆ, ਜਿੱਦਾਂ ਮੇਰਾ ਕਹਿਣ ਦਾ ਮਤਲਬ। ਸੋ ਸਾਡੇ ਅਗਲੇ ਕਾਲਰ ਆ ਦਵਿੰਦਰ ਸਿੰਘ ਜੀ ਦੁਬਈ ਤੋਂ। ਹੈਲੋ, ਹਾਂਜੀ ਹਾਂਜੀ ਵੀਰ ਜੀ, ਸਾਡੇ ਨਾਲ ਇੱਥੇ ਰਿਲੇਟਿਵ ਆ ਮੁੰਡੇ ਦੇ, ਮਤਲਬ ਇੰਟਰਕਾਸਟ ਮੈਰਿਜ ਹੋਈ ਹੋਈ ਆ ਜੀ, ਤੇ ਉਹਨਾਂ ਕੋਲ V1 V2 ਵੀਜ਼ਾ ਹੈਗਾ ਅਮਰੀਕਾ ਦਾ, ਤੇ ਜਿੱਦਾਂ ਨਾ ਉਹਨੂੰ ਵਾਪਸ ਨਹੀਂ ਜਾਣ ਦਿੰਦੀਆਂ ਦੋਨੇ ਫੈਮਲੀਆਂ, ਕੁੜੀ ਵਾਲੇ ਵੀ ਮੁੰਡੇ ਵਾਲੇ ਵੀ। ਮਤਲਬ ਜੇ ਜਾਂਦੇ ਤਾਂ ਟੈਡੀ ਕਰਨਗੇ, ਮਤਲਬ ਜਾਣ ਨਹੀਂ ਦਿੰਦੇ। ਬੱਚੇ ਵੀ ਉਹਨਾਂ ਦੇ ਇੱਥੇ 2 ਅਮਰੀਕਾ ਦੇ ਵਿੱਚ ਜਾਂ ਜਿੱਦਾਂ ਦੁਬਈ ਚ? ਉਹ ਹੁਣ ਦੁਬਈ ਦੇ ਵਿੱਚ ਨੇ, ਉਹਨਾਂ ਕੋਲ ਵੀਜ਼ਾ ਹੈਗਾ V1 V2। ਜੇ ਮਤਲਬ USA ਆ ਕੇ ਅਸਾਈਲਮ ਲਾਉਂਦੇ ਆ ਤਾਂ ਉਹਨਾਂ ਦਾ ਮਤਲਬ ਲੱਗ ਜੂਗਾ ਜੀ? ਅਸਾਈਲਮ 'ਚ ਤੁਸੀਂ ਇਹ ਦੱਸਣਾ ਹੁੰਦਾ ਕਿ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਪ੍ਰੋਬਲਮ ਕੀ ਆ, ਤੇ ਜਿੱਦਾਂ ਹੁਣ ਤੁਸੀਂ ਦੱਸਦੇ ਕਿ ਦੁਬਈ 'ਚ ਪ੍ਰੋਬਲਮ ਆ, ਤਾਂ ਫਿਰ ਉਹਦਾ ਇਹੀ ਹੈਗਾ ਆਪਣੇ ਦੇਸ਼ ਕਿਉਂ ਨਹੀਂ ਵਾਪਸ ਚੱਲ ਜਾਂਦੇ ਇੰਡੀਆ, ਰਾਈਟ? ਨਹੀਂ ਉਹ ਕਹਿੰਦੇ, ਉਹਨਾਂ ਦਾ ਮਤਲਬ ਇਹ ਆ ਵੀ ਇੰਡੀਆ 'ਚ ਪ੍ਰੋਬਲਮ ਆ ਜੇ ਵਾਪਸ ਗਏ। ਇੰਡੀਆ 'ਚ ਕੀ ਪ੍ਰੋਬਲਮ ਆ? ਇੰਟਰਕਾਸਟ ਮੈਰਿਜ ਕੀਤੀ ਨਾ, ਉਹ ਪੇਰੈਂਟਸ ਹੋਣੇ। ਹਾਂਜੀ, ਇੰਟਰਕਾਸਟ ਮੈਰਿਜ ਦੇ ਬੇਸ ਤੇ ਲਾ ਸਕਦੇ ਆ, ਜੇ ਉਸ ਲੈਵਲ ਦਾ ਮਤਲਬ ਕੇਸ ਦੀ ਡਿਟੇਲ ਤੇ ਡਿਪੈਂਡ ਕਰਦਾ। ਹਾਂਜੀ, ਇੰਟਰਕਾਸਟ ਮੈਰਿਜ ਕੁਆਲੀਫਾਈ ਕਰਦੀ ਆ, ਪਰ ਇੰਟਰਕਾਸਟ ਮੈਰਿਜ ਦੇ ਵੀ ਮੁੱਦੇ ਹੁੰਦੇ ਆ ਕਿ ਦੂਜੇ ਸਟੇਟ 'ਚ ਕਿਉਂ ਨਹੀਂ ਜਾ ਸਕਦਾ, ਹੋਰ ਕਿਤੇ ਜਾ ਕੇ ਸੇਫ ਕਿਉਂ ਨਹੀਂ ਰਹਿ ਸਕਦਾ, ਕੀ ਖਤਰਾ, ਕਿੱਥੋਂ ਖਤਰਾ, ਸਰਕਾਰ ਦੀ ਕੀ ਇਨਵੋਲਵਮੈਂਟ ਹੈ ਇਹਦੇ ਵਿੱਚ। ਸੋ ਕਈ ਸਾਰੇ ਪਹਿਲੂ ਹੁੰਦੇ ਇਹਦੇ ਵੀ, ਪਰ ਲੌਂਗ ਸਟੋਰੀ ਸ਼ਾਰਟ ਇਹ ਆ ਕਿ ਜੇ ਤੁਸੀਂ ਇਹ ਪੁੱਛਦੇ ਆ ਕਿ ਜਿੱਦਾਂ ਪੋਲੀਟੀਕਲ ਪਾਰਟੀ ਦਾ ਕੇਸ ਹੁੰਦਾ ਇੰਟਰਕਾਸਟ ਮੈਰਿਜ ਦਾ, ਅਸਾਈਲਮ ਦਾ ਕੇਸ ਬਣਦਾ, ਹਾਂਜੀ ਉਹ ਬਣਦਾ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਹੈਗੇ ਆ ਲਾਡੀ ਜੀ। ਲਾਡੀ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ ਵੀ ਜਦੋਂ ਅਸਾਈਲਮ ਦਾ ਕੇਸ ਪਾਸ ਹੋ ਜਾਂਦਾ, ਉਸ ਤੋਂ ਬਾਅਦ ਆਪਾਂ ਨੂੰ ਕਿਹੜੇ ਅਪਡੇਟ ਕਰਨੇ ਹੁੰਦੇ, ਜਿੱਦਾਂ DMV ਜਾਂ ਸੋਸ਼ਲ ਸਿਕਿਉਰਿਟੀ? ਤੇ ਇੱਕ ਭਾਜੀ ਹੁਣੀ ਇੱਕ ਦਿਨ ਦੱਸਦੇ ਵੀ
ਜਦੋਂ ਆਪਾਂ ਸਿਟੀਜ਼ਨ ਅਪਲਾਈ ਕਰਦੇ ਆ ਤੇ ਉਦੋਂ ਗ੍ਰੀਨ ਕਾਰਡ ਫਿਰ ਕੈਂਸਲ ਹੋ ਜਾਂਦਾ, ਉਹਦੇ ਬਾਰੇ ਪੁੱਛਣਾ ਜੀ। ਹਾਂਜੀ ਭਾਜੀ, ਜਦੋਂ ਤੁਹਾਡਾ ਅਸਾਈਲਮ ਦਾ ਪਹਿਲਾਂ ਤਾਂ ਪਾਸ ਹੁੰਦਾ, ਤੁਸੀਂ ਆਪਣਾ I-94 ਤੁਸੀਂ ਲੈਣਾ ਹੁੰਦਾ। ਸੋਸ਼ਲ ਸਿਕਿਉਰਿਟੀ ਨੰਬਰ ਤੁਹਾਡਾ ਉਹੀ ਰਹਿਣਾ, ਕਰੋ ਅਪਡੇਟ ਨਾ ਕਰੋ, ਚਲ ਜਾਓ ਉੱਥੇ ਜਾ ਕੇ ਹਨਾ, ਮੈਨੂੰ ਦੱਸ ਦਿਓ ਕਿ ਮੇਰਾ ਗ੍ਰਾਂਟ ਹੋ ਗਿਆ। ਪਰ ਮੋਸਟਲੀ ਕੀ ਹੈਗਾ ਕਿ ਵਰਕ ਪਰਮਿਟ ਤੁਹਾਡੇ ਆ ਜਾਂਦੇ ਆ ਜੇ ਤੁਹਾਨੂੰ ਚਾਹੀਦੇ ਆ। ਨਹੀਂ ਵੀ ਵਰਕ ਪਰਮਿਟ ਲੈਣੇ ਆ ਤਾਂ ਅਸਾਈਲਮ ਦੀ ਗ੍ਰਾਂਟ ਦੇ ਨਾਲ ਤੁਸੀਂ ਸਿੱਧੇ ਵੀ ਕੰਮ ਕਰ ਸਕਦੇ ਆ। ਤੇ ਐਂਡ ਆਫ ਦਾ ਡੇ ਇਹ ਹੈਗਾ, ਕਰਨਾ ਅਪਡੇਟ ਨਹੀਂ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਆ। ਕਿੱਦਾਂ ਕੋਰਟ ਵਾਲੇ ਤੁਹਾਨੂੰ ਇੱਕ ਪੈਕੇਟ ਵੀ ਦਿੰਦੇ ਆ ਜਦੋਂ ਕੇਸ ਪਾਸ ਹੁੰਦਾ, ਉਹ ਪੈਕੇਟ ਨੂੰ ਪੜ੍ਹੋ ਪੂਰਾ, ਤੇ ਇੰਟਰਨੈਟ ਤੇ ਵੀ ਅਵੇਲੇਬਲ ਹੈਗਾ ਕੀ ਹੱਕ ਆ, ਕੀ ਬੈਨੀਫਿਟ ਆ ਅਸਾਈਲਮ ਸੁਲਮ ਵਾਲਿਆਂ ਦੇ। ਬੈਨੀਫਿਟ ਵੀ ਬੰਦਾ ਐਲੀਜੀਬਲ ਹੋ ਜਾਂਦਾ, ਤੇ ਜਿਹੜਾ ਤੁਸੀਂ ਕਹਿੰਦੇ ਸਿਟੀਜ਼ਨ ਬਣ ਕੇ ਗ੍ਰੀਨ ਕਾਰਡ ਕੈਂਸਲ ਹੋ ਜਾਂਦਾ। ਭਾਜੀ ਜਦੋਂ ਸਿਟੀਜ਼ਨ ਹੀ ਬਣ ਗਿਆ ਬੰਦਾ, ਗ੍ਰੀਨ ਕਾਰਡ ਕੀ ਕਰਨਾ ਉਹਨਾਂ ਨੇ? ਤੁਸੀਂ ਗ੍ਰੀਨ ਕਾਰਡ ਕੀ ਕਰਨਾ, ਉਹਦਾ ਤੁਹਾਨੂੰ ਸਰੈਂਡਰ ਕਰਨਾ ਪੈਂਦਾ ਉੱਥੇ, ਉਹਦਾ ਕੋਈ ਮਹੱਤਵ ਨਹੀਂ ਰਹਿੰਦਾ ਗ੍ਰੀਨ ਕਾਰਡ ਦਾ ਸਿਟੀਜ਼ਨ ਬਣਨ ਤੋਂ ਬਾਅਦ। ਆਪਣੇ ਵਕੀਲ ਦਾ ਧੰਨਵਾਦ ਕਰਨ ਲਈ ਲੱਡੂਆਂ ਦਾ ਡੱਬਾ ਵੀ ਪਹੁੰਚਾ ਦਿਆ ਕਰੋ, ਇਹ ਵੀ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਭਾਜੀ, ਤੁਸੀਂ ਇੱਕ ਦਿਨ ਦੱਸਦੇ ਸੀਗੇ ਨਾ ਜਿੱਦਾਂ ਵੀ ਜਦੋਂ ਤੁਸੀਂ ਸਿਟੀਜ਼ਨ ਹੋਣਾ ਫਿਰ I-94 ਤੁਹਾਨੂੰ ਹੋਰ ਕਿਸੇ ਕੰਟਰੀ ਜਾ ਕੇ ਵਾਪਸ ਆ ਕੇ ਜਿੱਦਾਂ ਅਪਲਾਈ ਕਰਨਾ ਜਾਂ ਕੁਛ ਏਦਾਂ ਤੁਸੀਂ ਦੱਸਿਆ ਸੀ ਇੱਕ ਦਿਨ ਇਨਫੋਰਮੇਸ਼ਨ ਭਾਜੀ। ਨਹੀਂ ਭਾਜੀ, ਉਹਦਾ ਦੱਸਿਆ ਹੈਗਾ, ਉਹ ਬੰਦੇ ਦਾ ਦੱਸਿਆ ਹੈਗਾ ਜਿਹੜੇ ਬੰਦੇ ਕਹਿੰਦੇ ਸੀਗੇ ਕਿ ਆਪਾਂ US ਸਿਟੀਜ਼ਨ ਨਾਲ ਵਿਆਹ ਕਰਾਇਆ ਵਾ ਤੇ ਆਪਾਂ ਇੱਥੇ ਅਸਾਈਲਮ ਤੋਂ ਬਾਅਦ ਸਿੱਧੇ ਗ੍ਰੀਨ ਕਾਰਡ ਫਾਈਲ ਕਰ ਸਕਦੇ ਹਾਂ। ਉਹਨਾਂ ਨੂੰ ਦੱਸਿਆ ਹੈਗਾ ਕਿ ਕੰਟਰੀ ਆਊਟ ਕਰਕੇ ਰਿਫਿਊਜੀ ਟਰੈਵਲ ਡਾਕੂਮੈਂਟ ਤੇ ਵਾਪਸ ਆ ਕੇ ਗ੍ਰੀਨ ਕਾਰਡ ਫਾਈਲ ਕਰੋ। ਧੰਨਵਾਦ। ਦੋ ਚੀਜ਼ਾਂ ਮਿਕਸ ਕਰਤੀਆਂ ਦੋ ਜੀ। ਸੂਰਤਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2019 ਚ ਆਪਣੀ ਫੈਮਿਲੀ ਨਾਲ ਸੇਫ ਭਾਜੀ ਲੰਘ ਆਇਆ ਸੀ ਇੱਥੇ ਨਾ ਬਾਰਡਰ ਕ੍ਰੋਸ ਕਰਕੇ ਜੀ। ਤੇ ਭਾਜੀ ਮੇਰਾ ਵਰਕ ਪਰਮਿਟ ਆ ਗਿਆ ਤੇ ਮੇਰੀ ਭਾਜੀ ਸਿਸਟਰ ਦੇ ਸਿਟੀਜ਼ਨ ਆ ਤੇ ਉਹਨੇ ਭਾਜੀ 2010 ਦੇ ਵਿੱਚ ਪਟੀਸ਼ਨ ਲਾਈ ਸਾਡੀ। ਅੱਛਾ, ਤੇ ਸਾਨੂੰ ਉਹਦਾ ਕੋਈ ਬੈਨੀਫਿਟ ਮਿਲ ਸਕਦਾ ਜੀ ਸਾਡੇ ਕੇਸ ਨਿਕਲ ਆਉਂਦਾ ਤੇ ਸਾਡਾ? ਭਰਾ ਨੇ ਤੁਹਾਡੇ ਨੇ ਲਾਈ? ਭੈਣ ਨੇ। ਮੇਰੀ ਭੈਣ ਨੇ ਲਾਈ ਜੀ, 2010 ਦਾ ਕੇਸ ਲੱਗਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ 2 ਨੰਬਰ 'ਚ ਟੱਪਿਆ ਉਹਨੂੰ ਬਾਰਡਰ ਟੱਪਣਾ ਪੈਂਦਾ, ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਇੰਨੀ ਦੇਰ ਕੱਚਾ ਰਹਿ ਗਿਆ ਉਹਨੂੰ ਵੇਵਰ ਅਪਲਾਈ ਕਰਨਾ ਪੈਂਦਾ ਹਾਰਡਸ਼ਿਪ ਦਾ। ਤੇ ਹਾਰਡਸ਼ਿਪ ਵੇਵਰ ਅਪਲਾਈ ਕਰਨ ਲਈ ਜਿਹੜੇ ਤੁਹਾਡੇ ਰਿਸ਼ਤੇਦਾਰ ਬਣਦੇ ਕੁਆਲੀਫਾਈਂਗ, ਉਹ ਬਣਦੇ ਆ ਮਾਂ ਜਾਂ ਭੈਣ ਭਰਾ ਨਹੀਂ ਬਣਦੇ ਤੇ ਨਾ ਹੀ ਨਿਆਣੇ ਬਣਦੇ। ਤੇ ਉਹਦੇ ਕੇਸ ਦੇ ਵਿੱਚ ਕੀ ਹੈਗਾ ਕਿ ਜਦੋਂ ਤੁਹਾਡੀ ਘਰ ਵਾਲੀ ਦੇ ਜੇ ਪੇਰੈਂਟਸ ਇੱਥੇ ਪੱਕੇ ਆ ਤੇ ਉਹਨੂੰ ਵੇਵਰ ਮਿਲ ਜਾਣਾ, ਉਹ ਪੱਕੀ ਹੋ ਸਕਦੀ ਆ ਇੰਡੀਆ ਜਾ ਕੇ, ਤੇ ਮੁੜ ਕੇ ਫਿਰ ਉਹ ਜਦੋਂ ਪੱਕੀ ਹੋਈ ਤੇ ਫਿਰ ਉਹ ਤੁਹਾਨੂੰ ਪੱਕਾ ਕਰ ਸਕਦੀ ਹੈ। ਲੰਬਾ ਚੌੜਾ ਪ੍ਰੋਸੈਸ ਆ ਤੇ 2 ਨੰਬਰ 'ਚ ਰਹਿਣ ਦੀ ਤੁਹਾਨੂੰ ਭਾਜੀ ਮੇਰੀ ਸਿਸਟਰ ਨੇ ਕੇਸ ਪਾਈ ਕੀਤਾ, ਮੇਰੇ ਮੰਮੀ ਡੈਡੀ ਗ੍ਰੀਨ ਕਾਰਡ ਆ ਹਨਾ ਇੱਥੇ। ਫਿਰ ਉਹੀ ਤੁਹਾਡੇ ਦਾ ਸਿਨੈਰੀਓ ਕਿ ਤੁਸੀਂ ਪੱਕੇ ਹੋ ਸਕਦੇ ਆ ਮੰਮੀ ਡੈਡੀ ਦੇ ਬੇਸ ਤੇ, ਭੈਣ ਭਾਈ ਵਾਲੇ ਕੇਸ ਦੇ ਥਰੂ ਮੰਮੀ ਵੇਵਰ ਲੈ ਸਕਦੇ ਆ। ਘਰ ਵਾਲੀ ਨਹੀਂ ਤੁਹਾਡੀ ਪੱਕੀ ਹੋ ਸਕਦੀ, ਘਰ ਵਾਲੀ ਤੁਹਾਡੀ ਫਿਰ ਜਦੋਂ ਤੁਸੀਂ ਪੱਕੇ ਹੋਗੇ ਉਹਦੇ ਬੇਸ ਤੇ ਘਰ ਵਾਲੀ ਪੱਕੀ ਹੋ ਸਕਦੀ ਹੈ। ਨਾਲੇ ਉਹ ਲੰਮਾ ਟਾਈਮ ਲੱਗਣਾ, ਹਜੇ 2010 ਦਾ ਕੀਤਾ ਹੈ, ਮੈਨੂੰ ਲੱਗਦਾ ਹਜੇ ਤਾਂ ਵੈਸੇ 15-16 ਸਾਲ ਕਿ ਨਹੀਂ ਜੀ। ਹਾਂਜੀ, ਮਤਲਬ ਰਹਿਣ ਦੀ ਨਹੀਂ ਤੁਹਾਨੂੰ ਸਲਾਹ ਦੇ ਸਕਦੇ, ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਕਿੱਦਾਂ। ਤੇ 10 ਸਾਲ ਬਾਅਦ ਲਾਅ ਕਿੱਧਰ ਨੂੰ ਜਾਂਦੇ ਆ, ਕਿੱਦਾਂ ਚੇਂਜ ਹੁੰਦੇ ਆ, ਉਦੋਂ ਪਤਾ ਚੱਲੂਗਾ ਮੌਕੇ ਤੇ। ਧੰਨਵਾਦ ਜੀ। ਅਗਲੇ ਕਾਲਰ ਆ ਹਰਮਨਜੀਤ। ਉਹ ਇਦਾਂ ਫਾਈਲ ਬਣਦੀ ਆ। ਹਰਮਨਜੀਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਹਾਂਜੀ ਭਾਜੀ, ਮੈਂ ਕੈਨੇਡਾ ਵੱਲ ਦੀ ਆਇਆ ਜੀ। ਜੀ ਜੀ। ਤੇ ਮੈਂ ਇੱਥੇ ਸੇਫ ਲੰਘਿਆ ਸੀਗਾ ਆਪਣੇ ਸ਼ੈਡੋ ਤੋਂ। ਹਾਂਜੀ। ਮੈਂ ਭਾਜੀ ਜਿੱਦਾਂ ਕੈਨੇਡਾ ਵੀ ਆਪਣੇ ਨਹੀਂ ਸੀ ਜਿੱਦਾਂ ਪਾਸਪੋਰਟ ਤੇ ਆਇਆ ਹੈਗਾ ਜੀ। ਭਾਜੀ ਥੋੜਾ ਜਿਹਾ ਆਪਣੀ ਨਾ ਸਪੀਡ ਫੜੋ ਪਹਿਲਾਂ ਤਾਂ ਸਵਾਲ ਦੱਸਣ ਲਈ, ਤੁਸੀਂ ਤਾਂ ਬੜੀ ਹੌਲੀ ਹੌਲੀ ਦੱਸੋਗੇ। ਸਿੱਧਾ ਕੁਐਸਚਨ ਪੁੱਛੋ ਵੀ ਕੀ ਕਰਨਾ। ਮੈਂ ਕੇਸ ਲਾਉਣਾ ਚਾਹੁੰਦਾ ਜੀ, ਤੇ ਮੈਂ ਕਿਹੜਾ ਕੇਸ ਲਾ ਸਕਦਾ? ਤੁਸੀਂ ਹੁਣ ਇਦਾਂ ਸਲਾਹ ਨਹੀਂ ਦੇ ਸਕਦੇ ਹਨ। ਕਿਹੜਾ ਕੇਸ ਤਾਂ ਤੁਸੀਂ ਦੱਸਣਾ ਕਿ ਤੁਹਾਡਾ ਕੇਸ ਕਿਹੜਾ ਵਾ, ਤਾਂ ਵਕੀਲ ਨੇ ਦੇਖਣਾ ਕਿ ਮੈਨੂੰ ਕੇਸ ਪਸੰਦ ਆ ਕਿ ਨਹੀਂ ਪਸੰਦ ਆ। ਤੇ ਕੇਸ ਹੁਣ ਤੁਹਾਡਾ ਤਾਂ ਜਿੱਦਾਂ ਬਾਕੀਆਂ ਦੇ ਸਾਰੇ ਕੇਸ ਆ, ਵਿਆਹ ਸ਼ਾਦੀ ਇਨਵੈਸਟਮੈਂਟ ਅਸਾਈਲਮ ਜੋ ਉਹਦੇ ਲਈ ਤੁਸੀਂ ਐਲੀਜੀਬਲ ਹੋ, ਸਾਰੇ ਕੇਸ ਲਾ ਸਕਦੇ ਆ। ਠੀਕ ਹੈ ਜੀ। ਜੀ ਪਰ ਹਾਂਜੀ, ਵਕੀਲ ਨੇ ਨਹੀਂ ਤੁਹਾਨੂੰ ਸਲਾਹ ਦੇਣੀ ਵੀ ਕਿਹੜਾ ਕੀ ਕਰ ਰਿਹਾ ਹੈ ਨਾ ਜੀ। ਬਿਲਕੁਲ ਪਟਾਰੀ ਚੋਂ ਕੱਢ ਕੇ ਦੱਸ ਦੇਣਾ ਕਿ ਤੂੰ ਆਹ ਵਾਲਾ ਕੇਸ ਲਾ। ਧੰਨਵਾਦ ਜੀ। ਕਾਲ ਕਰ ਲਿਓ ਤੁਸੀਂ ਇਹਨਾਂ ਦੇ ਆਫਿਸ 415-909-0503 ਤੇ। ਤਰਸੇਮ ਸਿੰਘ ਜੀ। ਕੱਲ ਪਰਸੋਂ ਕਿਸੇ ਦੀ ਕਾਲ ਆਈ ਨਾ। ਹਾਂਜੀ ਮਾੜਾ ਜਿਹਾ ਹੋਲਡ ਕਰਿਓ। ਹਾਂਜੀ ਓਕੇ ਜੀ। ਕੱਲ ਪਰਸੋਂ ਕਿਸੇ ਦੀ ਕਾਲ ਆਈ ਤੇ ਉਹ ਪੰਜਾਬ ਦਾ ਨਹੀਂ ਸੀਗਾ, ਮੇਰੇ ਖਿਆਲ ਥੱਲੇ ਕਿਸੇ ਹੋਰ ਸਟੇਟ ਦਾ ਸੀਗਾ। ਹਾਂਜੀ। ਤੇ ਉਹ ਪੁੱਛੇ ਆਪਣਾ ਨਾ ਕਿ ਆਇਆ ਮੈਂ ਸਟੂਡੈਂਟ ਏਦਾਂ ਓਦਾਂ ਨਾ, ਕਹਿੰਦਾ ਮੈਂ ਜਿੱਦਾਂ ਕੇਸ ਲਾਣਾ ਤਾਂ ਕਹਿੰਦਾ ਕਿਹੜੇ ਵਾਲੇ ਕੇਸ ਚੱਲਦੇ ਆ। ਮੈਂ ਕਿਹਾ ਕੇਸ ਨਹੀਂ ਕਿ ਮੈਂ ਕਿਹਾ ਮੈਂ ਉਹਨਾਂ ਤੂੰ ਲੈਣਾ ਕਿਹੜੇ ਵਾਲੇ ਕੇਸ ਚੱਲਦੇ ਆ, ਕਹਿੰਦਾ ਜ਼ਿਆਦਾ, ਕਹਿੰਦਾ ਕਿਹੜੇ ਵਾਲੇ ਪਾਸ ਹੁੰਦੇ ਆ। ਮੈਂ ਕਿਹਾ ਇਹ ਵੀ ਨਹੀਂ ਮੈਂ ਦੱਸ ਸਕਦਾ। ਕਹਿੰਦਾ ਫਿਰ ਮੈਂ ਤਾਂ ਕਹਿੰਦਾ ਕੰਸਲਟੇਸ਼ਨ ਲਈ ਸੀ। ਮੈਂ ਕਿਹਾ ਫਿਰ ਲਈ ਸੀ ਤਾਂ ਹੁਣ ਮੈਂ ਕਿਹਾ ਉਹਦਾ ਮਤਲਬ ਇਹ ਥੋੜਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਕਿ ਮੈਂ ਤੈਨੂੰ ਕੇਸ ਬਣਾ ਕੇ ਦੇਣਾ। ਕਹਿੰਦਾ ਅੱਛਾ, ਕਹਿੰਦਾ ਮੇਰੇ ਤੇ ਕਹਿੰਦਾ ਹੋਇਆ ਤਾਂ ਹੈ, ਕਹਿੰਦਾ
ਹਮਲਾ ਪਰ ਏਦਾਂ ਕਹਿੰਦਾ ਪਹਿਲਾਂ ਮੈਨੂੰ ਕਹਿੰਦਾ ਦੱਸੋ ਕਿ ਕਿਹੜੀ ਚੀਜ਼ ਕੁਆਲੀਫਾਈ ਕਰਦੀ ਹੈ ਕਿਹੜੀ ਨਹੀਂ ਕੁਆਲੀਫਾਈ ਕਰਦੀ ਹੈ। ਮੈਂ ਕਿਹਾ OBD ਮੈਂ ਕਿਹਾ ਤੂੰ ਦੱਸਣਾ ਕਿ ਕੀ ਹੋਇਆ ਤੇਰੇ ਨਾਲ, ਮੇਰੇ ਤੋਂ ਆਪਣਾ ਪੁੱਛ ਲਾ ਕਿ ਤੇਰੇ ਨਾਲ ਏਦਾਂ ਹੋਇਆ ਕਿ ਤੇਰਾ ਕੇਸ ਬਣਦਾ ਕਿ ਨਹੀਂ ਬਣਦਾ। ਲੱਗਾ ਰਿਹਾ ਜੀ ਉਹੀ ਗੋਲ ਮੋਲ ਘੁੰਮ ਕੇ 15 ਮਿੰਟ 20 ਮਿੰਟ ਕਿ ਕਿੱਦਾਂ ਦੇ ਹਮਲੇ ਜਿਹੜੇ ਆ ਉਹ ਅਸਾਈਲਮ ਦੇ ਲੈਵਲ ਤੇ ਜਾਂਦੇ ਆ, ਸੀਰੀਅਸ ਵਾਲੇ ਜਾਂਦੇ ਆ ਕਿ ਦੂਜੇ ਜਾਂਦੇ ਆ ਜੀ। ਤੇ ਮੈਂ ਕਿਹਾ ਹੁਣ ਤੂੰ ਤਾਂ ਮੈਂ ਕਿਹਾ ਮੇਰੀ ਵੇਟ ਕਰਨ ਦਿਆ ਕਿ ਮੈਂ ਤੈਨੂੰ ਦੱਸਾਂਗੇ ਜੇ ਸੀਰੀਅਸ ਵਾਲੇ ਜਾਂਦੇ ਫਿਰ ਤੂੰ ਕਹਿਣਾ ਮੇਰਾ ਸੀਰੀਅਸ ਵਾਲਾ ਹੋਇਆ। ਤੇ ਏਦਾਂ ਆ ਕਿ ਭਾਈ ਵਕੀਲ ਦੇ ਮੋਢੇ ਤੇ ਰੱਖ ਕੇ ਕੋਈ ਬੰਦੂਕ ਨਹੀਂ ਤੁਸੀਂ ਚਲਾ ਸਕਦੇ, ਆਪਣਾ ਲੀਗਲ ਵਾਲਾ ਕੰਮ ਆ। ਪਹਿਲਾਂ ਵੀ ਰੇਡੀਓ ਤੇ ਦੱਸਿਆ ਕਈ ਵਾਰੀ ਕਿ ਜੇ ਕੇਸ ਹੈਗਾ ਦੱਸੋ ਆਪਣੇ ਮੂੰਹੋਂ, ਉਹ ਲੱਗ ਜਾਊਗਾ, ਨਹੀਂ ਹੈਗਾ ਤਾਂ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਆ। ਕਿਉਂਕਿ ਜਿਹੜੇ ਕਹਾਣੀ ਘਰ ਬਣਾਉਂਦੇ ਸੀਗੇ ਵਕੀਲ ਉਹ ਜੇਲ੍ਹਾਂ 'ਚ ਬੈਠੇ ਹੋਏ ਆ ਇਸ ਵੇਲੇ। ਗੂਗਲ ਮਾੜਾ ਜਿਹਾ ਕਰੋ ਤੁਹਾਨੂੰ 4-5 ਲੱਭ ਜਾਣੇ ਆ। ਸੋ ਇਦਾਂ ਦਾ ਆਪਣਾ ਕੋਈ ਇਰਾਦਾ ਨਹੀਂ ਹੈਗਾ, ਭਾਵੇਂ ਕੰਸਲਟੇਸ਼ਨ ਕੀਤੀ ਆ ਨਹੀਂ ਕੀਤੀ ਆ। ਤੇ ਕਈ ਜਿੱਦਾਂ ਫਿਰ ਆਫੈਂਸ ਵੀ ਲੈ ਲੈਂਦੇ ਕਿ ਲੈ ਯਾਰ ਆਹ ਕਿੱਦਾਂ ਦਾ ਵਕੀਲ ਆ, ਕਹਾਣੀ ਨਹੀਂ ਬਣਾ ਕੇ ਦਿੰਦਾ। ਉਹ ਨਹੀਂ ਬਣਾ ਕੇ ਦਿੰਦਾ, ਇਹ ਪਹਿਲਾਂ ਹੀ ਡੇ 1 ਤੋਂ ਹੀ ਕਲੀਅਰ ਹੈਗਾ ਕਿ ਭਾਈ ਆਪਣਾ ਕੇਸ ਆ, ਆਪਣਾ ਕੇਸ ਦੱਸੋ। ਜੇ ਕੇਸ ਦੇ ਵਿੱਚ ਦਮ ਹੈਗਾ ਤੁਹਾਡੇ, ਉਹ ਤੁਹਾਡੇ ਫੈਕਟ ਸਾਰੇ ਤੁਹਾਡੇ ਆ। ਜਿਹੜੀ ਪੇਸ਼ਕਸ਼ ਹੈਗੀ ਲੀਗਲ ਪੇਸ਼ਕਸ਼ ਆ, ਰੀਲੋਕੇਸ਼ਨ ਹੋ ਗਿਆ, ਨੈਕਸਸ ਹੋ ਗਿਆ, ਉਹ ਜਿਹੜੇ ਸਾਰੇ ਲੇਟੈਸਟ ਕੇਸ ਲਾਅ ਆ ਉਹ ਚੀਜ਼ ਦੇ ਵਿੱਚ ਸਾਡੀ ਮਾਹਰਤ ਹੈਗੀ ਆ। ਸੋ ਆਪਾਂ ਕਦੀ ਉਹ ਚੀਜ਼ ਦਾ ਕ੍ਰੈਡਿਟ ਨਹੀਂ ਲੈ ਰਹੇ ਕਿ ਕਹਾਣੀ ਬੜੀ ਵਧੀਆ ਬੰਦੇ ਦੀ ਬਣਾਤੀ ਤੇ ਉਹਦਾ ਕੇਸ ਜਿਹੜਾ ਉਹ ਹੈਗਾ ਅਪਰੂਵ ਹੋ ਗਿਆ। ਤੇ ਜਿਹੜੇ ਬੰਦੇ ਵੀ ਸਾਡੇ ਕੋਲ ਆਉਂਦੇ ਆ ਉਹ ਜਿਹੜੇ ਕਹਾਣੀਕਾਰਾਂ ਤੋਂ ਦੁਖੀ ਤੇ ਸਾਡੇ ਕੋਲ ਆਉਂਦੇ ਆ ਬਾਅਦ ਕਿ ਏਦਾਂ ਹੋ ਗਿਆ ਉੱਦਾਂ ਹੋ ਗਿਆ। ਤੇ ਜਿਹੜੀਆਂ ਵੀਡੀਓ ਵੀ ਤੁਸੀਂ ਦੇਖੋ ਕਿ ਪੇਪਰ ਗਲਤ ਸਬਮਿਟ ਕਰਤੇ ਉੱਦਾਂ ਸਬਮਿਟ ਹੋ ਗਿਆ। ਸਾਡਾ ਜਿਹੜਾ ਫੋਕਸ ਹੈਗਾ ਉਹ ਹੈਗਾ ਲੀਗਲ ਤੇ ਟੈਕਨੀਕਲ ਨੌਲੇਜ। ਸੋ ਇਦਾਂ ਕਿ ਉਹਦੇ ਵਿੱਚ ਸਾਰੇ ਬੰਦਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ। ਤੇ ਜਿਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਲੀਗਲ ਤੇ ਟੈਕਨੀਕਲ ਨੌਲੇਜ ਨਾਲ ਉਹਨਾਂ ਦੀ ਹੈਲਪ ਹੋ ਸਕਦੀ ਆ, ਤੇ ਉਹ ਜਿਹੜੇ ਇੱਕ ਵਾਰੀ ਬੰਦਾ ਡੰਗਿਆ ਹੋਇਆ ਕਹਿੰਦੇ ਆਂਦਾ ਨਾ, ਫਿਰ ਉਹਨੂੰ ਪਤਾ ਕਿ ਲੀਗਲ ਤੇ ਟੈਕਨੀਕਲ ਨੌਲੇਜ ਦੀ ਕੀ ਵੈਲਿਊ ਆ। ਤਾਂ ਜਿਹੜਾ ਨਵਾਂ ਹੁਣ ਬੰਦਾ ਬਾਈ ਜਿੱਦਾਂ ਹੁਣ ਕਹਿੰਦਾ ਕੈਨੇਡਾ ਤੋਂ ਮੈਂ ਆ ਗਿਆ, ਕਿਹੜਾ ਵਾਲਾ ਕੇਸ ਮੈਂ ਲਾਣਾ ਵਾ। ਸੋ ਇਦਾਂ ਕਿ ਭਾਈ ਪਹਿਲਾਂ ਆਪਣੇ ਆਪ ਨੂੰ ਯਾਰ ਅਪਗ੍ਰੇਡ ਕਰੋ, ਸ਼ੋਅ ਦੀ ਰਿਸਪੈਕਟ ਕਰੋ, ਹੋਸਟ ਦੀ ਰਿਸਪੈਕਟ ਕਰੋ, ਵਕੀਲ ਦੀ ਰਿਸਪੈਕਟ ਕਰੋ, ਜਿਹੜਾ ਆਡੀਅנס ਸੁਣ ਰਹੀ ਹੈ ਇੰਨੀ ਆ ਕੇ। ਮੈਂ ਕਿਹਾ ਹੁਣ ਲਾਈਵ ਏਅਰ ਇਦਾਂ ਹੈਗਾ, ਮੈਂ ਕਿਹਾ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਇਹ ਜੀ। ਹਾਂਜੀ ਤਰਸੀਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੇ ਸਿਸਟਰ ਤੇ ਬ੍ਰਦਰ ਦਾ ਕੇਸ ਕੀਤਾ ਹੈ 2007 ਦਾ ਜੀ। ਤੇ ਉਹਨਾਂ ਇਸ ਮਹੀਨੇ ਮੇਰੀ ਭਾਂਜੀ ਦਾ ਵਿਆਹ ਹੋ ਗਿਆ ਇੱਥੇ ਆਪਣੇ ਨਿਊਯਾਰਕ। ਤੇ ਉਹ ਆਪਣੇ ਸਹੁਰੇ ਕਹਿੰਦੇ ਤੁਹਾਨੂੰ ਪਹਿਲਾਂ ਕੇਸ ਤੁਹਾਡਾ ਕੈਂਸਲ ਕਰਨਾ ਪੈਂਦਾ ਤਾਂ ਅਸੀਂ ਅਪਲਾਈ ਕਰ ਸਕਦੇ ਹਾਂ। ਕਿ ਸਾਨੂੰ ਕਰਨਾ ਪਊਗਾ ਜੀ ਉਹ ਕੈਂਸਲ ਪਹਿਲਾਂ ਜਾਂ ਉਹ ਕੇਸ ਕਰ ਸਕਦੇ ਆ? ਮੈਨੂੰ ਸਵਾਲ ਨਹੀਂ ਭਾਜੀ ਸਮਝ ਲੱਗਿਆ, ਇੱਕ ਵਾਰੀ ਦੁਬਾਰਾ ਬੋਲਿਆ। ਇਹ ਮੇਰਾ ਨਾ ਸਿਸਟਰ ਦੇ ਬ੍ਰਦਰ ਦਾ ਮੈਂ ਕੇਸ ਅਪਲਾਈ ਕੀਤਾ ਹੋਇਆ ਬਲੱਡ ਡੋਨੇਸ਼ਨ ਤੇ ਜੀ। ਮੇਰੀ ਭਾਂਜੀ ਦਾ ਵਿਆਹ ਹੁਣ ਜੀ 24 ਸਾਲਾਂ ਦੀ ਹੋਈ ਆ ਰੈਡੀ, ਉਹਨਾਂ ਦਾ ਵਿਆਹ ਹੋ ਗਿਆ ਹੁਣ ਨਿਊਯਾਰਕ। ਉਹਨਾਂ ਦੇ ਵਿਆਹ ਦੇਸ਼ ਤੇ ਇਹਨਾਂ ਨੇ ਕੇਸ ਅਪਲਾਈ ਕਰਨਾ ਇੱਧਰ ਹੁਣ ਕਰੂਗੇ ਉਹ। ਉਹ ਕਹਿੰਦੇ ਤੁਹਾਨੂੰ ਪਹਿਲਾਂ ਜਿਹੜਾ ਕੇਸ ਹੈ ਤੁਸੀਂ ਭੈਣ ਭਰਾਵਾਂ ਦਾ ਕੀਤਾ ਉਹ 'ਚ ਉਹਦਾ ਕੁੜੀ ਦਾ ਨਾਮ ਵੀ ਲਿਖਿਆ ਹੈ ਨਾ ਵਿੱਚ, ਵੀ ਉਹ ਤੁਹਾਨੂੰ ਕੈਂਸਲ ਕਰਾਉਣਾ ਪੈਣਾ, ਫਿਰ ਅਸੀਂ ਅਪਲਾਈ ਕਰ ਸਕਾਂਗੇ। ਕੌਣ ਕਹਿੰਦਾ? ਉਹ ਮੁੰਡੇ ਵਾਲੇ ਕਹਿੰਦੇ ਆ। ਨਹੀਂ ਏਦਾਂ ਕੁਝ ਨਹੀਂ ਹੈਗਾ, ਕੈਂਸਲ ਕਿਉਂ ਕਰਾਉਣਾ ਪੈਣਾ? ਉਹ ਆਪਣੇ ਕੇਸ ਆ, 2-2 3-3 ਕੇਸ ਪੈਰਲਲ ਚੱਲ ਸਕਦੇ ਆ। ਇਹ ਗਲਤ ਆ ਜੀ। ਸੋ ਵਕੀਲ ਨਾਲ ਸਲਾਹ ਕਰ ਲਓ ਜਰੂਰ ਇੱਕ ਵਾਰੀ। ਹਾਂਜੀ ਹਾਂ, ਉਹ ਕੈਂਸਲ ਤਾਂ ਜਦੋਂ ਜਿਹੜੇ ਬੰਦੇ ਦਾ ਵਿਆਹ ਹੋ ਗਿਆ ਉਹਦਾ ਕੇਸ ਆਪ ਹੀ ਕੈਂਸਲ ਹੋ ਜਾਣਾ। ਉਹ 'ਚ ਕੈਂਸਲ ਕੀ ਕਰਾਉਣਾ? ਉਹ ਤਾਂ ਹੈਗਾ ਹੀ ਅਨਮੈਰਿਡ ਬੰਦੇ ਦੇ ਲਈ, ਬੱਚਿਆਂ ਦੇ ਲਈ, ਉਹ ਆਪ ਹੀ ਕੈਂਸਲ ਹੋ ਜਾਣਾ, ਤੁਹਾਨੂੰ ਕੁਝ ਨਹੀਂ ਕਰਾਉਣਾ ਪੈਣਾ। ਚਲੋ ਠੀਕ ਹੈ ਜੀ, ਥੈਂਕ ਯੂ। ਸੋ ਪ੍ਰੋਫੈਸ਼ਨਲ ਵਕੀਲ ਦੀ ਸਲਾਹ ਲੈ ਲਓ। ਹੁਣ ਇਦਾਂ ਭਾਈ ਤੁਸੀਂ ਹੁਣ ਤੁਸੀਂ ਮੈਂ ਕਿਹਾ ਕੇਸ ਕੈਂਸਲ ਕਰ ਦੋ, ਬਾਅਦ 'ਚ ਮੁੰਡੇ ਵਾਲੇ ਵਿਆਹ ਨਾ ਕਰਾਉਣ, ਫਿਰ ਤੁਸੀਂ ਕਹਿਣਾ ਆਪਣੇ ਜਿਹੜਾ ਚਾਂਸ ਹੈ ਉਹ ਨਹੀਂ ਵਿਆਹ ਹੋ ਗਿਆ, ਵੈਸੇ ਵਿਆਹ ਹੋ ਗਿਆ ਜੀ। ਬਸ ਕੁਝ ਨਹੀਂ, I-130 ਪਟੀਸ਼ਨ ਫਾਈਲ ਕਰਨੀ ਆ ਤੇ ਉਹਦੀ ਕੁੜੀ ਦੀ ਇੰਟਰਵਿਊ ਆ ਜਾਣੀ ਉੱਥੇ ਐਮਬੈਸੀ ਦੇ ਵਿੱਚ, ਜਦੋਂ ਤੇ ਇੰਟਰਵਿਊ ਦੇ ਕੇ ਵੀਜ਼ਾ ਲਵਾ ਲੈਣਾ। ਬਸ ਇੰਨਾ ਕੰਮ ਆ, ਹੋਰ ਕੁਝ ਨਹੀਂ ਹੈਗਾ। ਚਲੋ ਠੀਕ ਹੈ, ਧੰਨਵਾਦ ਜੀ। ਸੁਖਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਜੀ ਆਪਣੇ ਪੁੱਛਣਾ ਚਾਹੁੰਦਾ, ਮੈਂ ਆਪਣੇ ਸਿਟੀ ਦਾ ਨਾ, ਮੈਂ ਆਪਣੇ ਮੰਮੀ ਡੈਡੀ ਦੀ ਪਟੀਸ਼ਨ ਕੀਤੀ ਸੀਗੀ ਤੇ ਉਹਨਾਂ ਨੇ ਜੀ ਆਪਣੇ ਇੰਟਰਵਿਊ ਦਿੱਤੀ ਤੇ ਇੰਟਰਵਿਊ ਦੇ ਉੱਤੇ ਮੇਰਾ ਜਿਹੜਾ ਇੱਕ ਇੱਥੇ ਬ੍ਰਦਰ ਰਹਿੰਦਾ ਉਹਦਾ ਅਸੀਂ ਜ਼ਿਕਰ ਨਹੀਂ ਸੀ ਕੀਤਾ ਤੇ ਉਹਨਾਂ ਨੇ ਕੱਢ ਲਿਆ ਸਿਸਟਮ 'ਚ ਸਾਰਾ ਕੁਝ। ਤੇ ਉਹ ਪਹਿਲਾਂ ਤਾਂ ਕਹੀ ਨਹੀਂ ਜੀ ਅਸੀਂ ਸਾਡਾ ਬੇਟਾ ਇੱਥੇ ਇੰਡੀਆ ਤੇ ਫਿਰ ਉਹਨਾਂ ਨੂੰ ਉਹਨਾਂ ਦੀ ਹਾਂ 'ਚ ਹਾਂ ਮਿਲਾਉਣੀ ਪਈ ਤੇ ਉਹਨਾਂ ਨੇ ਜਿਹੜਾ ਸੈਕਸ਼ਨ 212A6E ਲਾ ਦਿੱਤਾ ਜੀ ਉਹਨਾਂ ਨੇ ਹੁਣ ਏਲੀਅਨ ਸਮਗਲਿੰਗ ਦਾ। ਤੇ ਬੇਵਰ ਤਾਂ ਆਪਾਂ ਨੂੰ ਐਲੀਜੀਬਲ ਉਹਨਾਂ ਨੇ ਦਿੱਤੀ ਹੈ ਤੇ ਆਪਾਂ ਨੂੰ ਹੁਣ ਕੀ ਕਰਨਾ ਪਊਗਾ ਜੀ? ਵੀਜ਼ਾ ਰੋਕਿਆ ਕਿਹਦਾ ਉਹਨਾਂ ਨੇ? ਉਹ ਮੰਮੀ ਡੈਡੀ ਦਾ ਜੀ, ਮੇਰੀ ਦਾ। ਤੇ ਰੋਕਿਆ ਇਸ ਗੱਲ ਕਰਕੇ ਕਿ ਉਹਨਾਂ ਨੇ ਜਿਹੜਾ ਬੰਦਾ ਇੱਥੇ ਆ ਅਮਰੀਕਾ 'ਚ ਉਹਦਾ ਨਾਂ ਨਹੀਂ ਲਿਖਿਆ ਅਸਾਈਲਮ ਵਾਲੇ ਦਾ? ਹਾਂਜੀ ਉਹਨਾਂ ਦਾ ਜ਼ਿਕਰ ਨਾ ਉਹਨੇ ਸਾਡਾ ਕੀਤਾ ਸੀਗਾ, ਨਾ ਹੀ ਉਹਨਾਂ ਦਾ ਕੀਤਾ ਆਪਣੇ ਬ੍ਰਦਰ ਦਾ।
ਉਹ ਅਸਾਈਲਮ ਲੜਦੇ ਆ ਤੇ ਉਹਨੇ ਸਾਡਾ ਨਹੀਂ ਜ਼ਿਕਰ ਕੀਤਾ ਤੇ ਅਸੀਂ ਉਹਦਾ ਨਹੀਂ ਸੀ ਕੀਤਾ ਵਿੱਚ ਨਾ ਸਿਸਟਮ 'ਚ ਆਪਣੀ ਕਿਸੇ 'ਚ ਵੀ। ਉਹ ਤਾਂ ਮਿਸ ਰਿਪਰੈਜ਼ੈਂਟੇਸ਼ਨ ਹੋ ਗਈ, ਪਰ ਏਲੀਅਨ ਸਮਗਲਿੰਗ 'ਚ ਤਾਂ ਥੋੜਾ ਹੋਰ ਵੀ ਚਾਹੀਦਾ ਕਿ ਉਹਨੂੰ ਬਾਹਰ ਕਿੰਨੇ ਕੱਢਿਆ, ਪੈਸੇ ਕਿੰਨੇ ਦਿੱਤੇ, ਉਹ ਵੀ ਫਿਰ ਮੰਨ ਗਏ ਹੋ ਉਹ ਜਿੱਦਾਂ ਨਾ ਉਹਨਾਂ ਨੇ ਪੁੱਛਿਆ ਵੀ ਕਿ ਤੁਸੀਂ ਕਿੱਦਾਂ ਮੁੰਡਾ ਭੇਜਿਆ, ਉਹ ਕਹਿੰਦੇ ਜੀ ਉਹਨੂੰ ਇੱਥੇ ਖਤਰਾ ਸੀਗਾ, ਸਾਨੂੰ ਨਹੀਂ ਪਤਾ ਉਹ ਕਿੱਦਾਂ ਗਿਆ, ਵੀ ਆਪੇ ਹੀ ਚੱਲ ਗਿਆ, ਸਾਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ। ਤੇ ਫਿਰ ਉਹਨਾਂ ਨੇ ਮੈਂ ਵੀ ਜਿੱਦਾਂ ਇੱਦਾਂ ਆਇਆ ਸੀ ਤੇ ਮੈਨੂੰ ਕਹਿੰਦੇ ਉਹ ਵੀ ਕਿੱਦਾਂ ਭੇਜਿਆ ਤੁਸੀਂ, ਉਹ ਕਹਿੰਦੇ ਸਾਨੂੰ ਨਹੀਂ ਪਤਾ, ਵੀ ਮੈਂ ਉਦੋਂ ਮੇਰੇ ਜਿਹੜੇ ਫਾਦਰ ਸਾਹਿਬ ਉਹ ਬਾਹਰ ਸੀਗੇ, ਉਹ ਕਹਿੰਦੇ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ, ਉਹ ਆਪਣੇ ਯਾਰਾਂ ਦੋਸਤਾਂ ਨਾਲ ਚੱਲ ਗਿਆ, ਮੈਨੂੰ ਨਹੀਂ ਪਤਾ ਕਿੱਦਾਂ ਗਿਆ ਕਿੱਦਾਂ ਨਹੀਂ ਗਿਆ। ਤੇ ਉਹਨਾਂ ਨੇ ਫਿਰ ਆਸ਼ ਲਾ ਦਿੱਤੀ ਉਹਨਾਂ ਦੇ। ਸਿਰਫ ਇੰਨੀ ਗੱਲ ਕਰਕੇ ਦੇਣਾ ਜੀ, ਏਲੀਅਨ ਸਮਗਲਿੰਗ ਤਾਂ ਲੱਗਦੀ ਜੇ ਬੰਦਾ ਮੰਨੇ ਕਿ ਮੈਂ ਪੈਸੇ ਦਿੱਤੇ ਆ ਜਾਂ ਮੈਂ ਇਹਦਾ ਸਹਿਯੋਗ ਦਿੱਤਾ ਬਾਹਰ ਇਹਨੂੰ ਕੱਢਣ 'ਚ, ਬਾਰਡਰ ਟੱਪਣ ਦੇ ਵਿੱਚ। ਤੇ ਹਾਂਜੀ ਤੁਸੀਂ ਉਹਨਾਂ ਨੂੰ ਉਹੀ ਹੈ ਕਿ ਐਜ਼ ਸੱਚ ਕੋਈ ਕੁਆਲੀਫਾਈਂਗ ਰਿਲੇਟਿਵ ਹੈ ਨਹੀਂ, ਡਾਇਰੈਕਟ ਵੇਵਰ ਤਾਂ ਬਣਦਾ ਨਹੀਂ। ਤੁਸੀਂ ਮਤਲਬ ਇਹਦੇ ਬੇਸ ਤੇ ਉਹਨਾਂ ਨੂੰ ਕਹਿ ਸਕਦੇ ਆ ਕਿ ਇਹ ਵੇਵਰ ਐਪਲੀਕੇਬਲ ਨਹੀਂ। ਤੁਹਾਡੇ ਦੋ ਚੀਜ਼ਾਂ ਹੈਗੀਆਂ, ਇੱਕ ਚੀਜ਼ ਤਾਂ ਜਿਹੜਾ ਬ੍ਰਦਰ ਦੀ ਗੱਲ ਉਹ ਹੈਗੀ ਆ, ਉਹ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਅਮਰੀਕਾ 'ਚ ਆ, ਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਮੁੰਡਾ ਹੀ ਨਹੀਂ ਉਹਨਾਂ ਦਾ ਹੈਗਾ, ਕੀ ਮਤਲਬ ਮੈਂ ਸਮਝਿਆ ਨਹੀਂ ਕੇਸ। ਨਹੀਂ ਇਹਨਾਂ ਨੇ ਪਹਿਲਾਂ ਕਿਹਾ ਵੀ ਉਹ ਤਾਂ ਅਮਰੀਕਾ 'ਚ ਰਹਿ ਰਿਹਾ, ਤੁਸੀਂ ਕਹਿੰਦੇ ਇੰਡੀਆ 'ਚ ਆ। ਤੇ ਉਹਨਾਂ ਨੇ ਪਹਿਲਾਂ ਕਿਹਾ ਵੀ ਜਿੱਦਾਂ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਜ਼ਿਕਰ ਨਾ ਕਰਿਓ ਉਹਨਾਂ ਦਾ ਨਾ ਬ੍ਰਦਰ ਦਾ, ਤਾਂ ਉਹਨਾਂ ਨੇ ਫਿਰ ਕੱਢ ਲਿਆ ਸਿਸਟਮ 'ਚ, ਕਹਿੰਦੇ ਉਹ ਤਾਂ ਅਮਰੀਕਾ 'ਚ ਅਸਾਈਲਮ ਲੈ ਕੇ ਰਹਿ ਰਿਹਾ, ਤੁਸੀਂ ਝੂਠ ਬੋਲਦੇ ਆ ਨਾ। ਤੇ ਚਲੋ ਫਿਰ ਜਿਹੜਾ ਤੁਸੀਂ ਕਹਿ ਰਹੇ ਜ਼ਿਕਰ ਨਾ ਕਰਿਓ ਦਾ ਮਤਲਬ ਇਹ ਹੈਗਾ ਕਿ ਜਿਹੜੇ ਫਾਰਮ ਭਰਦੇ ਆ ਉਹ 'ਚ ਪੁੱਛਦੇ ਆ ਕਿ ਤੁਹਾਡੇ ਕਿੰਨੇ ਬੱਚੇ, ਉਹਨਾਂ 'ਚ ਉਹਨਾਂ ਨੇ ਨਾਂ ਨਹੀਂ ਲਿਖਿਆ ਸੀਗਾ ਮੁੰਡੇ ਦਾ। ਹਾਂਜੀ ਉਹਨਾਂ 'ਚ ਨਾਂ ਤਾਂ ਲਿਖਿਆ ਸੀਗਾ ਜੀ ਉਹਦਾ, ਪਰ ਏਦਾਂ ਨਹੀਂ ਦੱਸਿਆ ਸੀਗਾ ਵੀ ਕਿੱਥੇ ਹੈਗਾ ਕਿੱਥੇ ਨਹੀਂ। ਸੋ ਉਹ ਤੁਹਾਡੀ ਦੋ ਚੀਜ਼ਾਂ ਆ ਗਈਆਂ, ਇੱਕ ਤੁਹਾਡੀ ਸਮਗਲਿੰਗ ਦੀ ਆ ਗਈ, ਇੱਕ ਤੁਹਾਡਾ ਝੂਠ ਦਾ ਆ ਗਿਆ, ਮਿਸ ਰਿਪਰੈਜ਼ੈਂਟੇਸ਼ਨ ਦਾ। ਹਾਂਜੀ ਤੇ ਇਹ ਤੋਂ ਭਾਜੀ ਬਚਣਾ ਮੈਂ ਕਿਹਾ ਬਚਣਾ ਤੁਹਾਡਾ ਆਲਮੋਸਟ ਇੰਪੋਸੀਬਲ ਹੈ ਇੱਥੋਂ। ਅੱਛਾ ਜੀ। ਹਾਂਜੀ, ਕਿਉਂਕਿ ਜੇ ਤੁਸੀਂ ਏਲੀਅਨ ਸਮਗਲਿੰਗ ਵਾਲਾ ਤੁਸੀਂ ਕਹਿ ਵੀ ਦਿੱਤਾ ਕਿ ਨਹੀਂ ਇਹ ਬਣਦੀ ਨਹੀਂ ਏਲੀਅਨ ਸਮਗਲਿੰਗ, ਬੰਦਾ ਕਹਿ ਵੀ ਦੇਵੇ ਕਿ ਚੱਲ ਮੈਂ ਕਈ ਵਾਰੀ ਬੰਦਾ ਪਹਿਲਾਂ ਕਿਸੇ ਹੋਰ ਦੇਸ਼ ਜਾਂਦਾ ਕਿ ਸਾਨੂੰ ਪਤਾ ਨਹੀਂ ਸੀਗਾ ਕਿ ਵੀਜ਼ੇ ਤੇ ਨਾ, ਪਰ ਜਿਹੜਾ ਉਹਨੇ ਝੂਠ ਬੋਲਿਆ ਉਹ ਇਦਾਂ ਕਿ ਉਤੋਂ ਇਹ ਇੰਡੀਕੇਸ਼ਨ ਹੁੰਦੀ ਆ ਕਿ ਜਾਣਬੁੱਝ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਜੇ ਬਾਅਦ ਚੋਂ ਮੰਨ ਗਏ ਕਿ ਅਮਰੀਕਾ ਸੀਗਾ। ਸੋ ਇਹ ਹੁਣ ਤੁਹਾਡਾ ਜਿਹੜਾ ਦੋਨੋਂ ਜਿਹੜੇ ਹੈਗੇ ਮੁੱਦੇ ਇਹ ਸੋਲਵ ਕਰਨੇ ਆਲਮੋਸਟ ਇੰਪੋਸੀਬਲ ਆ। ਅੱਛਾ ਜੀ, ਤੇ ਵੇਵਰ ਆਪਾਂ ਨੂੰ ਐਲੀਜੀਬਲ ਉਹਨਾਂ ਨੇ ਕਿਹਾ ਆਪਾਂ ਕਰ ਨਹੀਂ ਸਕਦੇ ਜੀ ਇਹਦੇ ਤੇ? ਵੇਵਰ ਕਰ ਸਕਦੇ ਆ, ਪਰ ਉਹਦਾ ਕੋਈ ਇਦਾਂ ਨਹੀਂ ਕਿ ਇਹਨਾਂ ਨੇ ਤੁਹਾਨੂੰ ਅਪਰੂਵ ਕਰਨਾ। ਮੈਂ ਤੁਹਾਨੂੰ ਤੁਹਾਡੇ ਕੇਸ ਦੀ ਸਟਰੈਂਥ ਦੱਸਣ ਦਿਆਂ ਕਿ ਦੋ ਝੂਠ ਜਿਹੜੇ ਇੱਕ ਦੂਜੇ ਨਾਲ ਰਿਲੇਟਡ ਬੋਲੇ ਆ, ਉਹ ਚੱਕਰ ਪੈ ਸਕਦਾ। ਅੱਛਾ ਜੀ, ਧੰਨਵਾਦ ਜੀ। ਸੋ ਜੀ ਮੈਨੂੰ ਲੱਗਦਾ ਵੀ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਝੂਠ ਬੋਲਣਾ ਨਾ, ਉਹਨੂੰ ਸਭ ਤੋਂ ਵੱਡੀ ਗਲਤੀ ਮੰਨਿਆ ਜਾਂਦਾ। ਹਾਂਜੀ, ਸੋ ਮਤਲਬ ਏਦਾਂ ਕਿ ਵੀਜ਼ਾ ਹੁਣ ਇਹਨਾਂ ਦਾ ਏਦਾਂ ਕਿ ਵੀਜ਼ੇ ਦੇ ਜੇ ਮੁੰਡਾ ਉਹਨਾਂ ਦਾ ਇੱਥੇ ਸੀਗਾ, ਮੈਨੂੰ ਤਾਂ ਕੋਈ ਲੱਗਿਆ ਨਹੀਂ ਉਹਦੇ ਵਿੱਚ ਕਿ ਆਪਾਂ ਹੁਣ ਜਿੱਦਾਂ ਸ਼ੋਅ ਤੇ ਵੀ ਪਹਿਲਾਂ ਗੱਲ ਕੀਤੀ ਹੈ ਕਿ ਬੰਦੇ ਨੇ ਆਪਣਾ, ਜੇ ਹੁਣ ਤੁਸੀਂ ਕਿਸੇ ਨੂੰ ਮਲੇਸ਼ੀਆ ਜਾਣ ਲਈ ਪੈਸੇ ਦਿੱਤੇ ਸੀ, ਵੀਜ਼ੇ ਤੇ ਏਜੰਟ ਲੈ ਕੇ ਗਿਆ, ਫਿਰ ਅੱਗੋਂ ਬ੍ਰਾਜ਼ੀਲ ਵੀ ਵੀਜ਼ੇ ਤੇ ਲੈ ਗਿਆ। ਹੁਣ ਮੈਂ ਕਿਹਾ ਬੰਦੇ ਨੂੰ ਤੁਹਾਨੂੰ ਪਤਾ ਕਿ ਉਹਨੇ ਵੀਜ਼ੇ ਤੇ ਲੈ ਕੇ ਜਾਣਾ ਜਾਂ 2 ਨੰਬਰ 'ਚ ਲੈ ਕੇ ਜਾਣਾ, ਉਹ 'ਚ ਏਲੀਅਨ ਸਮਗਲਿੰਗ ਦੀ ਧਾਰਾ ਨਹੀਂ ਲਾ ਸਕਦੀ ਜੇ ਬੰਦੇ ਨੂੰ ਪਤਾ ਨਹੀਂ ਆ। ਹੁਣ ਜਿਹੜਾ ਏਦਾਂ ਕਿ ਝੂਠ ਬੋਲਣ ਦੀ ਲੋੜ ਹੀ ਨਹੀਂ ਸੀਗੀ ਇੱਥੇ, ਤਾਂ ਮਤਲਬ ਝੂਠ ਬੋਲ ਕੇ ਕੋਈ ਫਾਇਦਾ ਤਾਂ ਕੋਈ ਹੋਣਾ ਨਹੀਂ ਸੀਗਾ। ਜੇ ਹੁਣ ਏਦਾਂ ਤਾਂ ਹੈ ਨਹੀਂ ਕਿ ਜਿਹਦੇ ਅਸਾਈਲਮ ਵਾਲੇ ਜਵਾਕ ਇੱਥੇ ਆਏ ਉਹਨਾਂ ਦੇ ਘਰਦਿਆਂ ਦੇ ਵੀਜ਼ੇ ਨਹੀਂ ਲੱਗਦੇ, ਲੱਗ ਜਾਂਦੇ। ਪਰ ਇਹ ਹੈ ਕਿ ਹੁਣ ਜਿੱਦਾਂ ਝੂਠ ਫੜਿਆ ਗਿਆ, ਉਹ ਹੈ ਕਿ ਕਾਈਂਡ ਆਫ ਬੰਦਾ ਪਰਮਾਨੈਂਟਲੀ ਟੰਗਿਆ ਜਾਂਦਾ ਹੈ ਨਾ, ਹੁਣ ਮਾਪੇ ਤੋਂ ਵੀ ਦੂਰ, ਤੇ ਭਾਵੇਂ ਬੰਦਾ ਪੱਕਾ ਵੀ ਹੋ ਜਾਵੇ। ਸਿਰ ਉਹੀ ਗੱਲ ਆ ਕਿ ਝੂਠ ਜਿਹੜਾ ਬੰਦਾ ਬੋਲਦਾ ਉਹੀ ਹੈ ਕਿ ਗੈਂਬਲ ਬਹੁਤ ਵੱਡਾ ਵਾ ਤੇ ਨੁਕਸਾਨ ਬਹੁਤ ਜ਼ਿਆਦਾ, ਫਾਇਦਾ ਨਹੀਂ ਹੈਗਾ ਗੈਂਬਲ ਕਰਨ ਦਾ। ਜੀ ਧੰਨਵਾਦ ਜੀ। ਸੋ ਇੱਕ ਸਾਡੇ ਸਰੋਤੇ ਆ ਗੁਰਮੋਹਨ ਸਿੰਘ, ਉਹ ਪੁੱਛਦੇ ਆ ਵੀ ਇੰਡੀਆ ਦਾ ਪਾਸਪੋਰਟ ਅਪਲਾਈ ਕੀਤਾ, ਆ ਨਹੀਂ ਰਿਹਾ। ਸੋ ਇੰਡੀਆ ਦੀ ਇਮੀਗ੍ਰੇਸ਼ਨ ਦਾ ਨਹੀਂ ਹੈ ਜੀ, USA ਦਾ ਹੈਗਾ ਕੋਈ, ਉਹ ਆਪਣੇ ਇਸ ਸ਼ੋਅ ਦੇ ਵਿੱਚ ਡਿਸਕਸ ਹੁੰਦਾ ਆ। ਤੇ ਰੀਤੂ ਜੀ ਦਾ ਕੁਐਸਚਨ ਆ ਵੀ ਮੈਂ ਅਸਾਈਲਮ ਡ੍ਰੌਪ ਕਰਕੇ ਯੂ ਵੀਜ਼ਾ ਲਿਆ ਸੀ ਤੇ ਹੁਣ ਗ੍ਰੀਨ ਕਾਰਡ ਮਿਲ ਗਿਆ, ਇੰਡੀਆ ਜਾ ਸਕਦੇ ਆ ਕਿ ਨਹੀਂ? ਯੂ ਵੀਜ਼ੇ ਤੇ ਵੀਜ਼ੇ ਦਾ ਅਸਾਈਲਮ ਲਿਆ ਸੀ, ਡ੍ਰੌਪ ਕਰਤਾ ਕੇਸ। ਹਾਂਜੀ, ਤੁਹਾਨੂੰ ਐਕਸਪਲੇਨ ਕਰਨਾ ਪੈਣਾ ਹਰ ਮੌਕੇ ਤੇ। ਤੁਹਾਨੂੰ ਪੁੱਛਿਆ ਜਾ ਸਕਦਾ ਕਿ ਅਸਾਈਲਮ ਅਸਲੀ ਸੀਗਾ ਕਿ ਨਕਲੀ ਸੀਗਾ। ਜੇ ਆਹ ਸਾਬਤ ਹੋ ਗਿਆ ਕਿ ਨਕਲੀ ਸੀਗਾ ਤੇ ਫਿਰ ਤੁਹਾਡਾ ਯੂ ਵੀਜ਼ਾ ਵੀ ਖਤਰੇ 'ਚ ਆ। ਤੇ ਜੇ ਤੁਸੀਂ ਉਹ ਸਾਬਤ ਕਰ ਸਕਦੇ ਆ ਕਿ ਕੀ ਪ੍ਰੋਬਲਮ ਸੀਗੀ, ਐਕਸਪਲੇਨ ਕਰ ਸਕਦੇ ਆ ਤੇ ਕੀ ਖਤਰਾ ਸੀਗਾ ਤੇ ਕਿਉਂ ਟਲ ਗਿਆ ਉਹ, ਤੇ ਫਿਰ ਤੁਸੀਂ ਜਾ ਸਕਦੇ ਆ। ਤੇ ਤੁਹਾਨੂੰ ਓਬਵੀਅਸਲੀ ਜਿਹੜਾ ਵੀਜ਼ਾ ਦੀ ਸਟੈਂਪਿੰਗ ਚਾਹੀਦੀ ਹੈ ਯੂ ਵੀਜ਼ੇ ਦੇ। ਸੋ ਸਲਾਹ ਤੁਹਾਨੂੰ ਇਹੀ ਹੁੰਦੀ ਆ ਕਿ ਯੂ ਵੀਜ਼ਾ ਜਿਹੜਾ ਆਪਣਾ ਜਿਹੜਾ ਟਾਈਮ ਆ ਉਹ ਪੂਰਾ ਕੱਟ ਕੇ ਤੇ 485 ਵਗੈਰਾ ਜਿਹੜਾ ਫਾਈਲ ਕਰਕੇ ਤੇ ਫਿਰ ਹੀ ਆਪਣਾ ਜਿਹੜਾ ਉਹ ਜਾਓ, ਕਿਉਂਕਿ ਇਹਦੇ ਵਿੱਚ ਹੋਰ ਜਿਹੜੇ ਬਹੁਤ ਜ਼ਿਆਦਾ ਕੰਸਰਨ ਜਿਹੜੇ ਉਹ ਆ ਜਾਂਦੇ ਆ ਕਿ ਇਲੀਗਲ ਸਟੇ, ਅਸਾਈਲਮ ਸੋਲਮ ਵਾਲਾ। ਤੇ ਜੇ ਇੰਨੇ ਸਾਲ ਤੁਸੀਂ ਰੁਕੇ ਆ ਤਾਂ ਥੋੜਾ ਜਿਹਾ ਹੋਰ ਰੁਕ ਜਾਓ, ਗ੍ਰੀਨ ਕਾਰਡ ਲੈ ਕੇ ਜਾਇਓ। ਆਪਣੀ ਸਲਾਹ ਤਾਂ ਇਹ ਹੈ।
ਜੀ। ਸੋ ਆਪਾਂ ਕੁਛ ਕੁ ਕਾਲਰਸ ਹੋਰ ਲਵਾਂਗੇ। ਸਾਡੇ ਅਗਲੇ ਕਾਲਰ ਹੈਗੇ ਆ ਅਮਿਤ ਜੀ। ਅਮਿਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਭਾਜੀ I-730 ਅਪਲਾਈ ਕੀਤਾ ਸੀ ਮੈਂ ਅਪਰੂਵਲ ਤੋਂ ਬਾਅਦ ਕੋਰਟ ਵਿੱਚ ਬੱਚਿਆਂ ਵਾਸਤੇ, ਤੇ ਉਹ 5 ਹਫ਼ਤੇ ਹੋ ਗਏ ਅਜੇ ਤੱਕ ਰਿਸੀਟ ਨੋਟਿਸ ਨਹੀਂ ਆਇਆ। ਕਿੰਨਾ ਕੁ ਟਾਈਮ ਲੱਗਦਾ ਭਾਜੀ? ਅਸਾਈਲਮ ਕੋਰਟ ਦੇ ਵਿੱਚ ਅਪਲਾਈ ਕੀਤਾ ਸੀਗਾ? ਹਾਂਜੀ, ਅਸਾਈਲਮ ਕੋਰਟ 'ਚ ਅਪਰੂਵ ਹੋਇਆ ਜੀ। ਤੇ ਤੁਸੀਂ ਫਾਈਲ ਕੀ ਕੀਤਾ? 730 ਕੀਤਾ ਫਾਈਲ? 730 ਕੀਤਾ, ਹਾਂਜੀ। 730 ਦੀ ਫਾਈਲਿੰਗ ਲੋਕੇਸ਼ਨ ਵਗੈਰਾ ਵੀ ਜਿਹੜੀ ਚੇਂਜ ਹੋਈ ਸੀਗੀ ਪਿਛਲੇ ਕੁਝ ਦਿਨਾਂ 'ਚ, ਤਾਂ ਦੇਖ ਲਿਓ ਕਿ ਸਹੀ ਫਾਈਲ ਕੀਤਾ ਕਿ ਨਹੀਂ। ਨਹੀਂ, ਉਹ ਟੈਕਸਾਸ ਹੀ ਕੀਤਾ ਭਾਜੀ, ਉਹ ਚੈੱਕ ਕਰ ਲਿਆ ਸੀਗਾ, ਲੇਕਿਨ 5 ਵੀਕਸ ਹੋ ਗਏ ਉਹਨਾਂ ਦੀ ਰਿਸੀਟ ਹੋਈ ਨੂੰ, ਲੇਕਿਨ ਰਿਸੀਟ ਨੋਟਿਸ ਨਹੀਂ ਆਇਆਗਾ। ਉਹ ਆਪਾਂ ਕੁਝ ਕਰ ਸਕਦੇ ਫੋਨ ਵਗੈਰਾ ਕਿ ਅਜੇ ਹੋਰ ਵੇਟ ਕਰਨੀ ਚਾਹੀਦੀ ਹੈ? ਫੋਨ ਵਗੈਰਾ ਤੇ ਇਨਫੋਰਮੇਸ਼ਨ ਦੇ ਨਹੀਂ ਸਕਦੇ ਬਿਨਾਂ ਰਿਸੀਟ ਨੰਬਰ ਤੋਂ, ਤੇ ਵੇਟ ਹੀ ਕਰਨੀ ਪੈਣੀ ਆ। ਨਹੀਂ ਆ ਤੇ ਐਜ਼ ਅ ਸੇਫਟੀ ਮੈਟਰ ਤੁਸੀਂ ਨਵਾਂ ਫਾਈਲ ਕਰ ਦਿਓ ਹਨਾ। ਜੇ ਨਹੀਂ ਆਉਂਦਾ, ਇੱਕ ਆਪਣੇ ਟਾਈਮ ਨਿਰਧਾਰਿਤ ਕਰ ਲਓ ਕਿ 2 ਹਫ਼ਤੇ ਹੋਰ ਵੇਟ ਕਰਨੀ ਆ, 3 ਹਫ਼ਤੇ ਹੋਰ ਵੇਟ ਕਰਨੀ ਆ, ਤੇ 5 ਵੀਕਸ ਦੇ ਵਿੱਚ ਆ ਜਾਣਾ ਚਾਹੀਦਾ ਉੱਧਰ ਰਿਸੀਟ ਨੋਟਿਸ। 2-3 ਹਫ਼ਤੇ ਵੇਟ ਕਰਕੇ ਦੇਖ ਲਓ, ਜੇ ਨਹੀਂ ਆਉਂਦਾ ਦੁਬਾਰਾ ਫਾਈਲ ਕਰ ਲਓ। ਧੰਨਵਾਦ ਜੀ। ਇਸੇ ਤਰ੍ਹਾਂ ਸਾਡੇ ਸਰੋਤੇ ਆ ਸ਼ੁਭਮ ਨਈਅਰ, ਕਹਿੰਦੇ ਵੀ ਮੈਂ ਅਸਾਈਲਮ ਕੀਤਾ ਸੀ ਤੇ ਹੁਣ ਇੱਥੋਂ ਦੀ ਸਿਟੀਜ਼ਨ ਕੁੜੀ ਨਾਲ ਵਿਆਹ ਕਰਾ ਲਿਆ, ਪ੍ਰੋਸੈਸ ਕੀ ਹੋਊਗਾ? ਇਹਦੇ ਬਾਰੇ ਕਾਫੀ ਡਿਸਕਸ ਕੀਤਾ, ਜੇ ਥੋੜਾ ਜਿਹਾ ਤੁਸੀਂ ਦੱਸਣਾ ਫਿਰ ਦੱਸ ਸਕਦੇ ਹੋ। ਇਹਦੇ ਬਾਰੇ ਇਦਾਂ ਕਿ ਅਸਾਈਲਮ ਅਪਲਾਈ ਕੀਤਾ ਸੀ। ਅੱਛਾ, ਇਹਦੇ ਬਾਰੇ ਨਾ ਉਦੋਂ ਤਾਂ ਸਾਨੂੰ ਪ੍ਰੋਗਰਾਮ ਹੀ ਇਹਦਾ ਕਰਨਾ ਪੈਣਾ ਲੰਬਾ ਚੌੜਾ, ਤੇ ਅਗਲੇ ਹਫ਼ਤੇ ਮੈਂ ਇਹਦਾ ਪ੍ਰੋਗਰਾਮ ਹੀ ਕਰ ਦੂੰਗਾ। ਤੁਸੀਂ ਅਗਲੇ ਹਫ਼ਤੇ ਹਾਂਜੀ, ਬਹੁਤ ਵਾਰੀ ਇਹ ਮੇਜਰ ਹੈਗਾ ਮੇਰੇ ਹਿਸਾਬ ਨਾਲ। ਬਹੁਤ ਵਾਰੀ ਆਪਣੇ ਭੈਣ ਭਰਾ ਆ ਪੋਲੀਟੀਕਲ ਅਸਾਈਲਮ ਅਪਲਾਈ ਕਰ ਦਿੰਦੇ ਆ, ਫਿਰ ਉਹਨਾਂ ਦਾ ਵਿਆਹ ਹੋ ਜਾਂਦਾ ਕਿਸੇ ਸਿਟੀਜ਼ਨ ਦੇ ਨਾਲ। ਇਸ ਇਸ਼ੂ ਦੇ ਉੱਤੇ ਜ਼ਰੂਰ ਆਪਾਂ ਫਿਰ ਅਗਲੇ ਵੀਕ ਕਰਾਂਗੇ। ਠੀਕ ਆ ਜੀ, ਧੰਨਵਾਦ। ਹਾਂਜੀ, ਤੇ ਅਗਲੇ ਸਾਡੇ ਥੋੜੀ ਨਾ ਜੀ, ਹਾਂਜੀ, ਡਿਸਕਸ਼ਨ ਲੰਬੀ ਚੌੜੀ ਹੋ ਜਾਣੀ ਹੈ, ਜਦ ਤੋੜ ਮਰੋੜ ਬੜੇ ਆ ਕਿ ਪੀਡੀ ਕਿੱਥੇ ਲੈਣੀ, ਕਿਵੇਂ ਲੈਣੀ, ਤੇ ਅਗਲੇ ਵਾਰੀ ਆਪਾਂ ਜਿਹੜਾ ਡਿਸਕਸ ਕਰ ਸਕਦੇ ਹਾਂ। ਧੰਨਵਾਦ ਜੀ। ਬਲਜਿੰਦਰ ਸਿੰਘ ਜੀ। ਬਲਜਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅੱਜ 2 ਕਾਲਾਂ ਆਈਆਂ ਸੀਗੀਆਂ ਜੀ। ਇੱਕ ਆਪਣੇ ਬਾਈ ਕਹਿੰਦੇ ਸੀ ਇੰਡੀਅਨ ਪਾਸਪੋਰਟ ਤੇ ਉਹਨਾਂ ਦੀ ਵਾਈਫ ਦਾ ਨਾਮ ਲਿਖਿਆ, ਤੇ ਉਹ ਦੁਬਾਰਾ ਆਪਣਾ ਬਣਾ ਲੈਣ, ਹੋ ਜਾਂਦਾ 5 ਦਿਨ ਦੇ ਵਿੱਚ ਵਿੱਚ। ਅੱਛਾ ਜੀ। ਅੱਛਾ ਜੀ। ਦੂਜਾ ਹੈਗਾ ਆਪਣੇ ਬਾਈ ਦਾ ਫੋਨ ਆਇਆ ਸੀ, ਬ੍ਰਦਰ ਸਿਸਟਰ ਦਾ ਕੀਤਾ ਕਿ ਉਹਦੇ ਭਾਂਜੀ ਦਾ ਵਿਆਹ ਹੋ ਗਿਆ, ਉਹ ਕਰਾ ਸਕਦੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਸਿਰਫ ਭੈਣ ਦਾ ਜਾਂ ਭਰਾ ਦਾ ਕੀਤਾ, ਉਹਦੇ ਭੈਣ ਜੀ ਦਾ ਨਹੀਂ ਕਰਦੇ, ਉਹਦੇ ਬੱਚਿਆਂ ਦੇ ਨਾਲ ਆਉਣਾ ਹੁੰਦਾ। ਦੁਬਾਰਾ ਦੱਸਿਓ, ਆਵਾਜ਼ ਕੱਟ ਗਈ ਤੁਹਾਡੀ। ਹੈਲੋ ਹੈਲੋ, ਕਾਲ ਕੱਟ ਗਈ। ਤੇ ਅਗਲੇ ਸਾਡੇ ਕਾਲਰ ਆ ਦਵਿੰਦਰ ਜੀ। 5 ਦਿਨ 'ਚ ਤਾਂ ਪਤਾ ਨਹੀਂ ਇੰਡੀਆ ਵਾਲਿਆਂ ਦਾ, ਤਾਂ ਮੈਂ ਕਿਹਾ 5 ਦਿਨ ਵਾਲੇ ਦਾ ਜੇ ਕੰਮ ਇੰਡੀਆ ਵਾਲਿਆਂ ਦੇ ਹੁੰਦੇ ਤਾਂ ਮੈਂ ਕਿਹਾ ਆਪਾਂ ਅਮਰੀਕਾ ਕਾਹਨੂੰ ਆਉਣਾ ਸੀਗਾ। ਇੰਡੀਆ ਵਾਲੇ ਹਾਂਜੀ, ਹੁਣ ਆਪਣੇ ਗੁਰਮੋਹਨ ਸਿੰਘ ਭਾਈ ਸਾਹਿਬ ਉਹਨੇ ਕਹਿੰਦੇ ਪਾਸਪੋਰਟ ਅਪਲਾਈ ਕੀਤੇ ਨੂੰ ਇੰਨਾ ਚਿਰ ਹੋ ਗਿਆ, ਆ ਨਹੀਂ ਰਿਹਾ। ਸੋ ਤੇ ਏਦਾਂ ਕਿ ਮੈਂ ਕਿਹਾ ਲੱਡੂ ਤਾਂ ਆਪਾਂ ਵੀ ਦੱਸ ਦਈਏ ਕਿ ਏਦਾਂ ਹੋ ਜਾਂਦਾ, 5 ਦਿਨ 'ਚ ਕੰਮ ਹੋ ਜਾਂਦਾ, ਪਰ ਏਦਾਂ ਬਾਈ ਸਾਰਿਆਂ ਦੇ ਹੁੰਦੇ ਨਹੀਂ। ਤੇ ਵਿੱਚ ਆਪਣੇ ਨੂੰ ਵੀ ਕੀ ਹੈ ਕਿ ਕਈ ਬੰਦੇ ਆ ਕੇ ਸਾਡੇ ਨਾਲ ਵੀ ਜੁੜੇ ਸੀਗੇ ਕਿ ਯਾਰ ਮੈਂ ਪਾਸਪੋਰਟ ਬਣਾਉਣਾ, ਏਦਾਂ ਕਰਦਾ, ਮੈਨੂੰ ਰੈਫਰ ਕਰ ਦਿਓ, ਫਲਾਨਾ ਢਮਕਾਨਾ, ਤੇ ਕੀਤੇ ਵੀ। ਪਰ ਏਦਾਂ ਕਿ ਹਰੇਕ ਦਾ ਬੱਸ ਨਹੀਂ ਚੱਲਦਾ ਹਰੇਕ ਜਗ੍ਹਾ। ਸੋ ਏਦਾਂ ਕਿ ਜਿਹੜਾ ਵੀ ਹੈਗਾ ਆਪਣੀ ਸਮਝ ਨਾਲ ਫੈਸਲਾ ਲਵੇ ਕਿ ਕਿੰਨੀ ਦੇਰ 'ਚ ਕੰਮ ਹੁੰਦਾ। ਟਾਈਮ ਲਾਈਨ ਦੀ ਤਾਂ ਮੈਂ ਕਿਹਾ ਅੱਜ ਕੱਲ੍ਹ ਜਿੰਨੇ ਵੀ ਮੇਰੇ ਖਿਆਲ ਤੁਸੀਂ ਸੁਣਦੇ ਆ, ਸੋ ਕਦੀ ਏਦਾਂ ਕਿ ਕਿਸੇ ਦੀ ਟਾਈਮ ਲਾਈਨ ਦੀ ਗਰੰਟੀ ਨਹੀਂ ਲਿੱਤੀ ਜਾ ਸਕਦੀ। ਸੋ 5 ਦਿਨ ਵਾਲਾ ਤਾਂ ਇੰਡੀਆ ਵਾਲਾ ਤਾਂ ਮੈਂ ਤਾਂ ਨਹੀਂ ਦੇਖਿਆ। ਬਾਕੀ ਜੇ ਕੋਈ ਕਰਾ ਸਕਦਾ ਕਿ ਦਰੁਸਤ ਹੋ ਜਾਵੇ, ਕੁਝ ਕਹਿ ਨਹੀਂ ਸਕਦੇ, ਪਰ ਲੱਗਦਾ ਨਹੀਂ ਕਿ ਏਦਾਂ ਹੋ ਸਕਦਾ ਜੀ। ਦਵਿੰਦਰ ਸਿੰਘ ਜੀ। ਦਵਿੰਦਰ ਜੀ। ਹੈਲੋ। ਹਾਂਜੀ ਹਾਂਜੀ, ਬੋਲੋ ਜੀ। ਭਾਈ ਮੇਰਾ ਕੁਐਸਚਨ ਸੀਗਾ ਕਿ ਮੈਂ ਪਿਛਲੇ ਸਾਲ ਤੋਂ ਅਮਰੀਕਾ ਰਹਿੰਦਾ, ਮੇਰਾ ਜਿਹੜੀ ਕੇਸ ਦੇ ਕਰਕੇ, ਸੋ ਮੈਂ ਆਪਣੇ ਮੰਮੀ ਡੈਡੀ ਦਾ ਅਪਲਾਈ ਮੇਰੇ ਕਜ਼ਨ ਬ੍ਰਦਰ ਨੇ ਕਰਨਾ ਸੀਗਾ, ਤੇ ਉਹ ਜੇ ਮੇਰੀ ਡਿਟੇਲ ਦਿੰਦੇ ਆ ਤਾਂ ਨਹੀਂ ਮੇਰੇ ਪੈਨਸ਼ਨ ਦੇ ਨਾਮ ਕੋਈ ਚੱਕਰ ਤਾਂ ਨਹੀਂ ਹੈ ਜੀ? ਆਵਾਜ਼ ਭਾਈ ਜੀ ਕਾਫੀ ਕੱਟ ਕੇ ਆਈ ਹੈ, ਪਰ ਜਿੰਨਾ ਮੈਨੂੰ ਸਮਝ ਆ ਰਹੀ ਤੇ ਮੈਨੂੰ ਲੱਗਦਾ ਤੁਸੀਂ ਟਰੱਕ ਤੇ ਆ। ਤੁਹਾਡਾ ਕੁਐਸਚਨ ਇਹ ਸੀ ਵੀ ਮੰਮੀ, ਹਾਂਜੀ ਤੁਹਾਨੂੰ ਸਮਝ ਆ ਗਿਆ? ਹਾਂਜੀ 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 ਹਾਂਜੀ, ਹੁਣ ਬੋਲਦਾ ਹੁਣ ਤੇ ਸਵਾਲ ਇਹੀ ਸੀਗਾ ਕਿ ਜੇ ਤੁਹਾਡੀ ਫੈਮਿਲੀ ਨੇ ਤੁਹਾਡਾ ਨਾਮ ਵਿੱਚ ਮੈਂਸ਼ਨ ਕੀਤਾ ਸਪਾਂਸਰ, ਕੋਈ ਖਤਰਾ ਤੁਹਾਨੂੰ ਇਹ ਪੁੱਛਦੇ ਆ? ਹਾਂਜੀ ਹਾਂਜੀ ਹਾਂਜੀ। ਖਤਰਾ ਇਹੀ ਹੈ ਕਿ ਜੇ ਬੰਦਾ ਸਪਾਂਸਰ ਕਰਦਾ ਕਿਸੇ ਨੂੰ I-864 ਐਫੀਡੇਵਿਟ ਆਫ ਸਪੋਰਟ, ਜੇ ਕਿਸੇ ਦੇ ਬਾਰੇ ਭਰਦਾ ਤੇ ਉਹ ਬੰਦਾ ਜੇ ਜਾ ਕੇ ਬੈਨੀਫਿਟ ਲੈਂਦਾ ਤੇ ਫਿਰ ਸਪਾਂਸਰ ਨੂੰ ਟੰਗਿਆ ਜਾ ਸਕਦਾ, ਜੇ ਤੁਸੀਂ ਆਹ ਗੱਲ ਪੁੱਛ ਰਹੇ ਹੋ।
ਓਕੇ ਨਹੀਂ ਮੇਰਾ ਤਾਂ ਨਹੀਂ ਕੋਈ, ਜੇ ਮੇਰਾ ਅਸਾਈਲਮ ਲੱਗਿਆ, ਮੇਰਾ ਦੱਸਦੇ ਆ ਵੀ ਉਹਨੂੰ ਕੀ ਪ੍ਰੋਬਲਮ, ਅੱਗੇ ਭਾਈ ਨੇ ਕੁਐਸਚਨ ਵੀ ਕੀਤਾ ਜਿਵੇਂ ਉਹਨਾਂ ਨੂੰ ਪ੍ਰੋਬਲਮ ਬਣੀ ਆ। ਸੋ ਜੇ ਮੰਨ ਲਓ ਆਪਾਂ ਸਹੀ ਸਾਰਾ ਕੁਝ ਦੱਸ ਦੇਣਾ, ਇਦਾਂ ਅਸਾਈਲਮ ਲੱਗਾ, ਵਰਕ ਪਰਮਿਟ ਆ, ਜੇ ਕੋਈ ਡਾਕੂਮੈਂਟ ਮੇਰੇ ਮੰਗਦੇ ਆ ਤੇ ਮੈਂ ਦੇ ਦਿੰਦਾ, ਕੋਈ ਦਿੱਕਤ ਨਹੀਂ ਹੈ ਨਾ। ਪਹਿਲੀ ਗੱਲ ਤਾਂ ਭਾਜੀ ਜੋ ਤੁਹਾਡਾ ਫਾਈਲ ਫੂਲ ਤੁਸੀਂ ਕੀਤਾ ਨਾ, ਸਾਰਾ ਕੁਝ ਉਹਨਾਂ ਦੇ ਸਿਸਟਮ 'ਚ ਆ, ਉਹ ਤੁਹਾਡੇ ਤੇ ਡਿਪੈਂਡ ਨਹੀਂ ਕਰ ਰਿਹਾ ਕਿ ਤੁਹਾਡੀ ਮਿਹਰਬਾਨੀ ਹੈ ਕਿ ਦੱਸਣਾ ਮੈਨੂੰ ਕਿ ਨਹੀਂ ਦੱਸਣਾ। ਉਹਨਾਂ ਦੇ ਕੋਲ ਆਲਰੇਡੀ ਇਨਫੋਰਮੇਸ਼ਨ ਹੈਗੀ ਆ। ਤੇ ਦੂਜੀ ਗੱਲ ਇਹ ਹੈ ਕਿ ਕਾਨੂੰਨ ਦੇ ਹਿਸਾਬ ਨਾਲ ਸਾਰਿਆਂ ਨੂੰ ਸਲਾਹ ਇਹ ਹੈ ਕਿ ਜੋ ਹੈਗਾ ਭਾਈ ਸੱਚ ਦੱਸਣਾ, ਇਹਦੇ ਵਿੱਚ ਕੋਈ ਸਵਾਲ ਨਹੀਂ ਹੈਗਾ। ਇਹਦੇ ਵਿੱਚ ਇਹ ਹੈ ਕਿ ਭਾਈ ਆਹੋ ਮੇਰੀ ਆਹ ਇਨਫੋਰਮੇਸ਼ਨ ਆ, ਉਹ 'ਚ ਲੁਕਾਉਣੀ ਨਹੀਂ ਉਹਨਾਂ ਤੋਂ, ਉਹਨਾਂ ਨੂੰ ਪਤਾ ਹੀ ਹੈ ਆਲਰੇਡੀ ਸਾਰਾ ਕਿੱਦਾਂ ਨਾ। ਠੀਕ ਹੈ ਜੀ, ਓਕੇ ਜੀ, ਧੰਨਵਾਦ ਜੀ, ਥੈਂਕ ਯੂ ਜੀ। ਆਪਣੇ ਕੋਲ ਕੁਛ ਕਲਰ ਆ ਤੇ ਇਨ ਦਾ ਮੀਨ ਟਾਈਮ ਇੱਕ ਕਿਸੇ ਵੀਰ ਦਾ ਕੁਐਸਚਨ ਸੀਗਾ ਵੀ ਭੈਣਾਂ ਭਰਾਵਾਂ ਵਾਲੇ ਉਹਨਾਂ ਦੀ ਡੇਟਸ ਕੀ ਹੈਗੀਆਂ ਆ, ਉਹ ਤੁਸੀਂ ਜੇ ਦੇਖ ਸਕਦੇ ਇਨ ਦਾ ਮੀਨ ਟਾਈਮ ਦੇਖ ਲਿਓ ਤੇ ਐਂਡ 'ਚ ਆਪਾਂ ਦੱਸ ਦਾਂਗੇ। ਨਾਲ ਦੀ ਨਾਲ ਕਾਲਰ ਲੈ ਲੈਂਦੇ ਆ, ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਜੀ। ਜੀ ਮੇਰੇ ਦੋ ਸਵਾਲ ਨੇ ਜੀ। ਇੱਕ ਤਾਂ ਮੇਰੇ ਕੋਲ ਅਸਾਈਲਮ ਦਾ ਗ੍ਰੀਨ ਕਾਰਡ ਹੈ, ਮੈਂ ਟਰੈਵਲ ਡਾਕੂਮੈਂਟ ਤੇ ਕੈਨੇਡਾ ਜਾ ਸਕਦਾ, ਮੈਨੂੰ ਵੀਜ਼ਾ ਤਾਂ ਨਹੀਂ ਲਵਾਉਣਾ ਪਊਗਾ? ਮੈਨੂੰ ਭਾਜੀ ਕੈਨੇਡਾ ਦੇ ਲਾਜ਼ ਦਾ ਨਹੀਂ ਪਤਾ ਕਿ ਕੀ ਹੈਗਾ, ਉਹ ਤੁਸੀਂ ਜਿਹੜਾ ਕੈਨੇਡਾ ਦਾ ਵਕੀਲ ਆ ਉਹਦੇ ਨਾਲ ਗੱਲ ਕਰੋ। ਤੇ ਕੈਨੇਡਾ ਦੇ ਮੈਕਸੀਕੋ ਦਾ ਸਾਨੂੰ ਪਤਾ ਕਿ ਬੰਦੇ ਨੂੰ ਜਾਣ ਦਿੰਦੇ ਆ ਅਮਰੀਕਾ ਚੋਂ, ਤੇ ਕੈਨੇਡਾ ਦਾ ਮੈਂ ਕੁਝ ਕਹਿ ਨਹੀਂ ਸਕਦਾ। ਲੋਕਾਂ ਨੇ ਰਿਪੋਰਟ ਕੀਤਾ ਕਿ ਨਹੀਂ ਵੀ ਕਈ ਵਾਰੀ ਫੜਦੇ ਆ। ਤੇ ਉਦਾਂ ਇਹ ਹੈ ਕਿ ਕੈਨੇਡਾ ਆਪਣੀ ਅਲੱਗ ਇੱਕ ਇੰਡੀਪੈਂਡੈਂਟ ਕੰਟਰੀ ਆ, ਵੀਜ਼ੇ ਵੂਜ਼ੇ ਰੈਗੂਲੇਸ਼ਨ ਵਾਲੀ ਆ, ਉਹਨੂੰ ਕੱਚੇ ਬੰਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਉਹ ਵੀਜ਼ੇ ਜਿਹੜੇ ਮੰਗਦੀ ਆ। ਓਕੇ, ਸਾਡਾ ਕੇਸ ਪਾਸ ਹੋਇਆ ਸੀਗਾ 2018 ਦੇ ਵਿੱਚ, ਦਸੰਬਰ ਦੇ ਵਿੱਚ। ਤਾਂ ਅਸੀਂ 2020 ਦੇ ਵਿੱਚ 2020 ਜਨਵਰੀ ਦੇ ਵਿੱਚ ਆਪਦਾ ਗ੍ਰੀਨ ਕਾਰਡ ਆ ਜਿਹੜਾ ਉਹ ਪਾਸ, ਜਿਹੜਾ ਗ੍ਰੀਨ ਕਾਰਡ ਅਪਲਾਈ ਕਰਤਾ ਸੀਗਾ। ਤਾਂ 2-3 ਮਹੀਨਿਆਂ ਦੇ ਵਿੱਚ ਗ੍ਰੀਨ ਕਾਰਡ ਆ ਗਿਆ ਸੀਗਾ, ਠੀਕ ਹੈ ਜੀ। ਪਰ ਜਿਹੜੀ ਉਹ ਤੇ ਤਰੀਕ ਇਸ਼ੂ ਡੇਟ ਪਾਈ, ਉਹ ਜੁਲਾਈ 2019 ਦੀ ਪਾਈ ਉਹਨਾਂ ਨੇ ਇਸ਼ੂ ਡੇਟ ਸਾਡੇ 3 ਗ੍ਰੀਨ ਕਾਰਡਾਂ ਤੇ। ਕੀ ਇਹ ਸਹੀ ਆ ਜਾਂ? ਜਦੋਂ ਭਾਜੀ ਗ੍ਰੀਨ ਕਾਰਡ ਆਉਂਦਾ ਨਾ, ਜ਼ਿਆਦਾਤਰ ਉਹ ਬੈਕ ਡੇਟਡ ਹੋ ਕੇ ਆਉਂਦਾ, ਕਿਉਂਕਿ ਸਾਲ ਤੁਸੀਂ ਜਿੱਦਾਂ ਵੇਟ ਵੂਟ ਵੀ ਕਰਦੇ ਆ ਨਾ, ਤੇ ਜਿਹੜਾ ਤੁਹਾਡਾ ਪਾਇਆ ਉਹ ਸਹੀ ਪਾਇਆ ਵਾ। ਤੇ ਜਿਹੜੀ ਤੁਹਾਡੀ ਸਿਟੀਜ਼ਨਸ਼ਿਪ ਦੇ ਜਿਹੜੀ 5 ਸਾਲ ਦੀ ਮਿਆਦ ਸ਼ੁਰੂ ਹੁੰਦੀ ਹੈ, ਜਿਹੜੀ ਵੀ ਤੁਹਾਡੀ ਗ੍ਰੀਨ ਕਾਰਡ ਤੇ ਡੇਟ ਲਿਖੀ ਹੈ, ਸਟਾਰਟ ਡੇਟ। ਓਕੇ, ਠੀਕ ਹੈ ਜੀ। ਤਾਂ ਕਿਉਂਕਿ ਅਸੀਂ ਉਹ ਕਨਫਿਊਜ਼ ਹੋ ਗਏ ਨਾ, ਕਿਉਂਕਿ 19 ਤਾਂ ਅਪਲਾਈ ਵੀ ਨਹੀਂ ਕੀਤਾ ਸੀਗਾ, ਡੇਟ ਉਹਤੇ 19 ਪਈ ਵੀ ਸੀ। ਨਹੀਂ, ਉਹ ਸਾਲ ਦੀ ਵੇਟ ਜਿਹੜੀ ਤੁਸੀਂ ਕਰਦੇ ਆ ਨਾ, ਅਸਾਈਲਮ ਦੀ ਸਾਲ ਦੇ ਬਾਅਦ ਵੇਟ ਕਰਨਾ ਹੁੰਦਾ, ਉਹ ਇੱਕ ਤਰ੍ਹਾਂ ਲੋਕਾਂ ਨੂੰ ਫੇਵਰ ਕਰਦੇ ਆ ਕਿ ਭਾਈ ਇਹਨਾਂ ਨੇ ਸਾਲ ਵੇਟ ਜ਼ਰੂਰ ਕੀਤਾ ਫਾਈਲ ਕਰਨ ਲਈ, ਪਰ ਇਦਾਂ ਕਿ ਜਦੋਂ ਗ੍ਰੀਨ ਕਾਰਡ ਦਿੰਦੇ ਆ ਬੈਕ ਡੇਟਡ ਦਿੰਦੇ ਆ, ਕਿ ਜਿਹੜਾ ਸਾਲ ਦਾ ਤੁਹਾਨੂੰ ਫਾਇਦਾ ਹੋ ਜਾਂਦਾ ਵੇਟ ਕੀਤੇ ਦਾ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਕੌਰ ਜੀ। ਹਾਂਜੀ ਭਾਜੀ, ਮੈਂ ਬੱਚਿਆਂ ਦੀ ਪਟੀਸ਼ਨ ਕੀਤੀ 2016 ਚ, ਤੇ ਉਹ ਕਦੋਂ ਨਿਕਲਣਗੇ ਕੇਸ? ਸਿਟੀਜ਼ਨ ਆ ਤੁਸੀਂ? ਹਾਂਜੀ, ਸਿਟੀਜ਼ਨ। ਬੱਚਿਆਂ ਦੀ ਜਿਹੜੀ ਪਟੀਸ਼ਨ ਆ, ਵਿਆਹੇ ਜਿਹੜੇ ਅਡਲਟ ਹੋਣੇ ਤੇ 2009 ਵਾਲੇ ਚੱਲਦੇ ਪਏ ਆ। ਨਹੀਂ ਵਿਆਹ ਨਹੀਂ, ਹਾਂ ਬੱਚਾ ਵਿਆਹਿਆ। ਹਾਂਜੀ, ਉਹਨਾਂ ਦੇ 15 ਸਾਲ ਦੇ ਅੱਗੇ, ਫਿਰ ਉਹਨਾਂ ਚਿਰ ਤੱਕ ਨਿਕਲੇ ਜੀ। 2009 ਵਾਲੀ ਡੇਟ ਚੱਲਦੀ ਆ ਕਹਿੰਦੇ ਹਜੇ। ਇਹਨੂੰ ਟਾਈਮ ਲੱਗਣਾ, 2008-9 ਵਾਲੇ ਚੱਲਦੇ ਆ, ਇਹਨੂੰ ਟਾਈਮ ਲੱਗਣਾ ਜੇ। ਠੀਕ ਆ, ਧੰਨਵਾਦ ਜੀ। ਰਾਣੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਹੈਗਾ ਕਿ ਮੈਂ ਆਪਣੇ ਭੈਣ ਭਰਾਵਾਂ ਦਾ ਕੀਤਾ ਸੀਗਾ ਅਪਲਾਈ, ਤੇ ਮੇਰੇ ਭੈਣ ਦੀ ਡੇਟ ਸੀਗੀ ਦਸੰਬਰ 2028 ਤੇ 2004 ਦੇ ਵਿੱਚ ਉਹਦਾ ਤਾਂ ਨੰਬਰ ਨਿਕਲਿਆ, ਤੇ 5 ਦਿਨ ਬਾਅਦ ਵਿੱਚ ਮੇਰੇ ਬ੍ਰਦਰ ਦੀ ਸੀਗੀ ਜਨਵਰੀ 5 ਤੇ 5, ਤੇ ਉਹਦਾ ਹਾਲੇ ਤੱਕ ਕੋਈ ਪਤਾ ਨਹੀਂ ਆਇਆ ਹੈਗਾ। ਉਹ ਸਾਨੂੰ 2 ਮਹੀਨਿਆਂ ਬਾਅਦ ਈਮੇਲ ਭੇਜ ਦਿੰਦੇ ਕਿ 60 ਦਿਨ ਵੇਟ ਕਰੋ, 60 ਦਿਨ ਵੇਟ ਕਰੋ। ਉਹਦਾ ਰੀਜ਼ਨ ਇਹ ਹੁੰਦਾ ਕਿ ਇਹ ਜਿਹੜੇ 4-5 ਦਿਨਾਂ ਦੇ ਵਿੱਚ ਦੇਸ਼ ਦੇ ਹਿਸਾਬ ਨਾਲ ਤਾਂ ਕਈ ਵਾਰੀ ਹਜ਼ਾਰਾਂ ਐਪਲੀਕੇਸ਼ਨਾਂ ਜਿਹੜੀਆਂ ਫਾਈਲ ਹੋ ਜਾਂਦੀਆਂ, ਸੋ ਇਹ ਲਾਈਨ ਦੇ ਹਿਸਾਬ ਨਾਲ ਚੱਲਣਾ। ਸੋ ਇਹ ਜਿਹੜਾ ਹੈਗਾ ਭਾਵੇਂ ਫੈਮਿਲੀ ਬੇਸਡ ਆ, ਭਾਵੇਂ ਇੰਪਲੋਇਮੈਂਟ ਬੇਸ ਆ, ਕਈ ਵਾਰੀ 4-5 ਦਿਨ ਦੇ ਫਰਕ ਦੇ ਨਾਲ ਬੰਦਿਆਂ ਨੂੰ 5-5 ਸਾਲ ਦਾ ਵੀ ਫਰਕ ਪਿਆ ਹੋਇਆ ਇੰਪਲੋਇਮੈਂਟ ਬੇਸ ਵਾਲੇ ਦੇ ਵਿੱਚ। ਸੋ ਇਹ 5 ਦਿਨ ਬਾਅਦ ਦਾ ਮਤਲਬ ਇਹ ਨਹੀਂ ਹੈਗਾ ਕਿ ਅਗਲੇ ਦਾ 5 ਦਿਨ ਦੇ ਬਾਅਦ ਨੰਬਰ ਆ ਜਾਣਾ। ਜਿਹੜਾ ਨੰਬਰ ਚੱਲਣਾ ਉਹ ਇਹ ਚੱਲਣਾ ਕਿ ਉਹ ਤੋਂ ਜਦੋਂ ਉਹ 5 ਦਿਨਾਂ 'ਚ ਕਿੰਨੀਆਂ ਐਪਲੀਕੇਸ਼ਨਾਂ ਫਾਈਲ ਹੋਈਆਂ, ਤੇ ਇੰਡੀਆ ਦੇ ਹਿਸਾਬ ਨਾਲ ਤਾਂ ਜਿਹੜਾ 8 ਮਹੀਨੇ, ਹਾਂ 5 ਦਿਨ ਵਾਲਾ ਸੀ, ਉਹ 8 ਮਹੀਨੇ ਹੋ ਗਏ, ਉਹਨਾਂ ਦਾ ਇੰਟਰਵਿਊ ਹੋ ਗਿਆ, ਇੱਥੇ ਪਹੁੰਚ ਗਏ, ਪਰ ਜਿਹੜਾ ਉਹ ਤੋਂ ਬਾਅਦ 5 ਦਿਨ ਸੀ, ਉਹਨਾਂ ਦਾ ਕੋਈ ਪਤਾ ਸੁਰ ਨਹੀਂ ਆ ਰਿਹਾ। ਉਹੀ ਤੁਹਾਨੂੰ ਦੱਸ ਰਿਹਾ ਕਿ ਉਹ 5 ਦਿਨ ਜਿਹੜੇ ਹੈਗੇ ਆ, ਉਹ 5 ਦਿਨ ਦੇ ਹਿਸਾਬ ਨਾਲ ਨਹੀਂ ਚੱਲਣੇ, ਉਹ 5 ਦਿਨ ਜਿਹੜੇ 2 ਸਾਲ ਵੀ ਬਣ ਸਕਦੇ ਆ। ਅੱਛਾ
ਅੱਛਾ ਜੀ। ਤੇ ਹੋਰ ਬਾਕੀ ਆ ਜਿਹੜੇ ਭਾਈ ਸਾਹਿਬ ਪੁੱਛਦੇ ਸੀਗੇ ਕਿ ਏਦਾਂ ਹੀ ਮੈਂ ਵੀ ਜਿੱਦਾਂ ਭੈਣ ਭਰਾਵਾਂ ਦਾ ਭਰਿਆ ਸੀ, ਉਹਨਾਂ ਦੀਆਂ ਅਸੀਂ 4 ਕੁੜੀਆਂ ਵਿਆਹਤੀਆਂ, ਮੇਰੀਆਂ ਭਤੀਜੀਆਂ, ਤੇ ਉਹ ਕੋਈ ਫਰਕ ਨਹੀਂ ਪੈਂਦਾ, ਤੁਸੀਂ ਵਿਆਹ ਦਿਓ, ਫਿਰ ਉਹ ਆਪਣੇ ਆਪ ਹੀ ਕੈਂਸਲ ਹੋ ਜਾਂਦਾ। ਫਿਰ ਉਹਨਾਂ ਨੂੰ ਕੋਈ ਕੈਂਸਲ ਕਰਾਉਣ ਦੀ ਲੋੜ ਨਹੀਂ ਹੈਗੀ, ਉਹ ਤੁਸੀਂ ਵੀ ਦੱਸ ਦਿੱਤਾ, ਤਾਂ ਫਿਰ ਉਹ ਆਪਣੇ ਆਪ ਹੀ ਹੋ ਜਾਂਦਾ। ਜਦੋਂ ਉਹਦੇ ਮਾਂ-ਬਾਪ ਇੱਥੇ ਆ ਜਾਓਗੇ, ਫਿਰ ਉਹ ਆਪੇ ਆ ਕੇ ਆਪਣੇ ਬੱਚਿਆਂ ਦਾ ਅਪਲਾਈ ਕਰ ਸਕਦੇ ਆ। ਧੰਨਵਾਦ ਜੀ। ਬਿਲਕੁਲ ਬਿਲਕੁਲ ਸਹੀ। ਦੇਖ ਲਓ ਆਪਣੇ, ਮੈਂ ਕਿਹਾ ਆਪਣੇ ਵੀਅਰ ਵੀ ਹੁਣ ਮੈਂ ਕਿਹਾ ਹਾਂਜੀ ਵਕੀਲ ਬਣ ਗਏ ਬਣ ਗਏ ਤੇ ਜੀ। ਪਰ ਹਾਂ ਸਹੀ ਜਵਾਬ ਹੈ, ਬਿਲਕੁਲ ਸਹੀ ਜਵਾਬ ਆ। ਸੋ ਹੁਣ ਰਿਸ਼ਤੇਦਾਰੀ ਵਾਲਾ ਵੀ ਮਾਮਲਾ ਨਾ, ਉਹਨਾਂ ਨੇ ਹੁਣ ਵਿਆਹੀ ਆ ਕੁੜੀ, ਸੋ ਉਹਨਾਂ ਨੂੰ ਇਦਾਂ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਯਾਰ ਗਲਤ ਕਹਿੰਦੇ ਆ, ਸੋ ਪ੍ਰੋਫੈਸ਼ਨਲ ਬੰਦੇ ਨਾਲ ਸਲਾਹ ਕਰਕੇ ਕਰਨ ਤਾਂ ਕਿ ਕੋਈ ਇਦਾਂ ਦੀ। ਹੁਣ ਮੈਂ ਕਿਹਾ ਜੇ ਵਕੀਲ ਦੀ ਨਹੀਂ ਵੀ ਗੱਲ ਮੰਨਨੀ ਤਾਂ ਦੇਖ ਲਓ ਨਾਲ, ਮੈਂ ਕਿਹਾ ਜਿਹੜੇ ਆਪਣੇ ਸਰੋਤੇ ਆ ਉਹ ਵੀ, ਉਹਨਾਂ ਨੇ ਵੀ ਤੁਹਾਨੂੰ ਹੁਣ ਨਾਲ ਵੋਟ ਆਫ ਕੌਨਫੀਡੈਂਸ ਪਾਤੀ ਹੈ, ਤਾਂ ਉਹਨੂੰ ਪਟੀਸ਼ਨ ਨੂੰ ਫਿਰ ਹੁਣ ਵਿਡਰਾ ਕਰਨ ਦੀ ਲੋੜ ਨਹੀਂ ਜੀ। ਤੇ ਤੁਸੀਂ ਜੀ ਡੇਟਸ ਦੇਖੀਆਂ ਉਹ ਆਪਣੀਆਂ? ਭਾਜੀ ਉਹਨਾਂ ਦਾ ਨਾ ਜਿਹੜਾ ਡੇਟਸ ਦਾ ਹੈਗਾ, ਐਗਜ਼ੈਕਟ ਡੇਟ ਕਦੀ ਨਹੀਂ ਪਤਾ ਲੱਗ ਸਕਦੀ। ਜਿਹੜਾ ਵੀਜ਼ੇ ਉਹਨਾਂ ਦਾ ਕੀ ਹੈ ਕਿ ਜਿੱਦਾਂ ਹੁਣ ਇਹਨਾਂ ਨੇ ਜਿਹੜੇ ਕਹਿ ਰਹੇ ਹੈਗੇ ਕਿ ਆ ਜਿਹੜੇ 5 ਦਿਨ ਵਾਲਾ ਗੈਪ ਆ, ਕਿ ਉਹ ਕਹਿੰਦੇ ਡਾਕੂਮੈਂਟ ਕੰਪਲੀਟ ਆ, ਉਹਨਾਂ ਦਾ ਕਹਿਣ ਦਾ ਮਤਲਬ ਏਦਾਂ ਕਿ ਵੇਟ ਕਰੋ, ਜਦੋਂ ਤੁਹਾਡਾ ਨੰਬਰ ਆਊਗਾ। ਉਹ 5 ਦਿਨ ਤੇ ਦੇਖ ਲਓ, ਤੁਸੀਂ ਕਹਿੰਦੇ ਕਿ 8 ਮਹੀਨੇ ਹੋ ਗਏ ਆ। ਮਤਲਬ ਹੁਣ ਏਦਾਂ ਕਿ ਮੈਂ ਉਹਨਾਂ ਨੂੰ ਪਿਨ ਪੁਆਇੰਟ ਡੇਟ ਦਾ ਕੋਈ ਅੱਜ ਦੀ ਡੇਟ ਦੇ ਵਿੱਚ, ਦਸੰਬਰ ਦੀ ਡੇਟ ਦੇ ਵਿੱਚ, ਜਿਹੜੇ ਪਿਛਲੇ 8 ਮਹੀਨੇ ਜਿੰਨੀਆਂ ਵੀ ਆਪਾਂ ਡੇਟਾਂ ਕੀਤੀਆਂ, ਕੋਈ ਮੂਵਮੈਂਟ ਨਹੀਂ ਹੈਗੀ। ਮਤਲਬ ਕਿ ਕੰਮ ਖੜਿਆ ਹੋਇਆ ਉੱਥੇ ਸਾਰਿਆਂ ਦਾ। ਤੇ ਜਿੱਦਣ ਕੰਮ ਰੈਲਾ ਹੋ ਜਾਣਾ ਤਾਂ ਮੈਂ ਸ਼ੋਅ 'ਚ ਸਭ ਤੋਂ ਪਹਿਲਾਂ ਉਹੀ ਅਨਾਉਂਸ ਕਰੂੰਗਾ ਕਿ ਭਾਈ ਫਲੱਡ ਗੇਟ ਖੁੱਲ ਗਏ ਇਹਨਾਂ ਦੇ, ਇਸ ਸਪੀਡ ਨਾਲ ਇਹ ਜਾ ਰਹੇ ਆ, ਅਜੇ ਕੁਝ ਨਹੀਂ ਹੋ ਰਿਹਾ ਜੀ। ਧੰਨਵਾਦ ਜੀ। ਸੋ ਇੱਕ ਵਾਰੀ ਜੀ ਸਾਡੇ ਪੰਜਾਬੀ ਕਮਿਊਨਿਟੀ 'ਚ ਇਹ ਤਾਂ ਮੈਂ ਦੇਖਿਆ ਵੀ ਬੜੀ ਮਾੜੀ ਗੱਲ ਆ, ਕਿਸੇ ਨੂੰ ਐਪਰੀਸ਼ੀਏਟ ਜਿਹੜਾ ਕਰਨਾ ਹੈ ਨਾ, ਉਹ ਬਹੁਤ ਘੱਟ ਕਰਦੇ ਹੈਗੇ ਆ। ਸਾਡੇ ਸਰੋਤੇ ਐਲ ਸਿੰਘ ਪੱਲੀਅਨ ਆ, ਉਹ ਕਹਿੰਦੇ ਵੀ ਬਹੁਤ ਹੀ ਪ੍ਰੋਫੈਸ਼ਨਲ ਟਾਕ ਹੈਗੀ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜੇ ਕੋਈ ਵਧੀਆ ਕੰਮ ਕਰਦਾ ਹੈ, ਪ੍ਰੋਫੈਸ਼ਨਲ ਗੱਲ ਕਰਦਾ, ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਭਾਜੀ ਇਸ ਤੋਂ ਹੀ ਮੈਂ ਫਿਰ ਇੱਕ ਤੁਹਾਡਾ ਸ਼ੋਅ ਦਾ ਫਾਇਦਾ ਚੱਕੂੰਗਾ ਯਾਰ। ਮੈਂ ਜਦੋਂ ਭਾਜੀ ਸ਼ੋਅ ਸ਼ੁਰੂ ਕਰਨਾ ਸੀ ਨਾ, ਆਪਣੇ ਕਿਹਾ ਵੀ ਸੀ ਸਾਡੀ 5 ਰੇਟਿੰਗ ਸੀਗੀ, ਤਾਂ ਸ਼ੋਅ ਕੀਤਾ, ਰੇਟਿੰਗ 4.5 ਰਹਿ ਗਈ। ਸੋ ਇਦਾਂ ਕਿ ਜਿਹੜੇ ਨੈਗੇਟਿਵ ਵਾਲੇ ਆ, ਇਦਾਂ ਨਹੀਂ ਮੈਨੂੰ ਫ੍ਰੀ ਸਲਾਹ ਨਹੀਂ ਦਿੱਤੀ, ਮੈਨੂੰ ਇਦਾਂ ਨਹੀਂ ਕੀਤਾ, ਉਹਨਾਂ ਨੇ ਜਾ ਕੇ ਜ਼ਰੂਰ ਆਪਣਾ ਤਾਰੇ ਥੱਲੇ ਸੁੱਟ ਦੇਣੇ ਆ। ਜਿਹੜੇ ਪੋਜ਼ਿਟਿਵ ਵਾਲੇ ਆ, ਚਲੋ ਹੁਣ ਐਪਰੀਸ਼ੀਏਟ ਤਾਂ ਬੜੇ ਕਰਦੇ ਆ, ਪਰ ਇਦਾਂ ਕਿ ਜੇ ਆਪਣੇ 2 ਮਿੰਟ ਸਾਰੇ ਜਾਣੇ ਕੱਢ ਲਓ, ਤੇ ਗੂਗਲ ਦਾ ਸਾਡਾ ਪੇਜ ਆ, ਗੂਗਲ ਰਿਵਿਊ ਦਾ, ਤੇ ਜੇ ਇਦਾਂ ਕਿ ਜਿੱਦਾਂ ਹੁਣ ਮੈਂ ਕਿਹਾ ਨੈਗੇਟਿਵ ਵਾਲੇ ਜ਼ਿਆਦਾ ਹਾਵੀ ਹੋ ਜਾਂਦੇ ਆ, ਤੇ ਪੋਜ਼ਿਟਿਵ ਵਾਲਿਆਂ ਨੇ ਕਿਸੇ ਨੇ ਹੁਣ ਜਿਹੜੇ ਫੇਸਬੁੱਕ ਜਾਂ ਇੱਥੇ ਚਲੋ ਪਿਆਰ ਬਹੁਤ ਦਿੰਦੇ ਸਾਨੂੰ ਕਿ ਕਮੈਂਟ ਪਾਇਆ, ਪਰ ਇਦਾਂ ਕਿ ਉਹਦਾ ਕੋਈ ਰੂਟਿੰਗ ਦੇ ਨਾਲ ਕੋਈ ਟਰਾਂਸਲੇਟ ਨਹੀਂ ਉਹਦਾ ਹੁੰਦਾ ਹੈ ਨਾ। ਤੇ ਜੇ ਤੁਸੀਂ ਆਪਣੇ 2 ਮਿੰਟ ਕੱਢ ਸਕਦੇ ਆ, ਜਿਹੜੇ ਵੀ ਸੁਣ ਰਹੇ ਆ, ਜਾ ਕੇ ਨਾਮ ਗੂਗਲ ਕਰੋ ਟੇਰਕੀਆਨਾ ਇਮੀਗ੍ਰੇਸ਼ਨ, ਤੇ ਤੁਹਾਨੂੰ ਗੂਗਲ ਦਾ ਉੱਥੇ ਪਤਾ ਲੱਗ ਜਾਊਗਾ। ਤੇ ਜੇ ਤੁਹਾਨੂੰ ਸਾਡਾ ਸ਼ੋਅ ਪਸੰਦ ਆ, ਸਾਡੀ ਸਰਵਿਸ ਪਸੰਦ ਆ, ਉੱਥੇ ਸਾਨੂੰ ਰੇਟਿੰਗ ਦਿਓ। ਤੇ ਜਿਹੜਾ ਤਾਂ ਕਿ ਇਹ ਹੈ ਕਿ ਜਿਹੜਾ ਨੈਗੇਟਿਵ ਦੇ ਨਾਲ ਪੋਜ਼ਿਟਿਵ ਵਾਲਾ ਜਿਹੜਾ ਉਹ ਬੈਲੈਂਸ ਹੁੰਦਾ ਰਹੇ ਜੀ। ਨਹੀਂ ਤਾਂ ਫਿਰ ਕਈ ਵਾਰੀ ਇਹੀ ਲੱਗਦਾ ਕਿ ਮੈਂ ਕਿਹਾ ਯਾਰ ਇਹ ਤਾਂ ਅਬ ਤਾਂ ਮੁੜੀਆਂ ਦਾ ਖੱਖਰ ਹੀ ਛੇੜ ਲਿਆ, ਇੱਕ ਤਾਂ ਬੰਦਾ ਇਹ ਹੈਗਾ। ਨਹੀਂ, ਅੱਜ ਮੈਂ ਤੁਹਾਡੇ ਤੇ ਵੀ 2-3 ਮਿੰਟ ਲੈਣੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਆਪਾਂ ਪਹਿਲਾਂ ਵੀ ਦੱਸਿਆ ਜ਼ਰੂਰ, ਆਪਾਂ ਪੰਜਾਬੀ ਰੇਡੀਓ USA 2009 ਦਾ ਸ਼ੁਰੂ ਕੀਤਾ ਆ, ਤੇ ਮੈਂ ਖੁਦ USA 'ਚ 1989 ਦਾ ਆਇਆ। ਮੈਂ ਕੋਈ ਪੋਲੀਟੀਕਲ ਅਸਾਈਲਮ ਨਹੀਂ ਲਿਆ, ਨਾ ਕੁਛ ਇੱਦਾਂ ਦਾ ਨਹੀਂ। ਤੇ ਪਰ ਜਿੰਨੀ ਵੀ ਆਪਣੇ ਪੰਜਾਬੀ ਆ, 92 ਤੋਂ ਬਾਅਦ ਮੈਂ ਕਹਿ ਸਕਦਾ ਵੀ USA ਦੇ ਵਿੱਚ 80% ਪੰਜਾਬੀ ਜਿਹੜੇ 92 ਤੋਂ ਬਾਅਦ ਆਏ ਆ, ਤੇ ਮੈਜੋਰਟੀ ਦੇ ਵਿੱਚ ਉਹਨਾਂ 'ਚੋਂ ਪੋਲੀਟੀਕਲ ਅਸਾਈਲਮ ਵਾਲੇ ਸੀ। ਤੇ ਮੈਂ ਪਿਛਲੇ 34 ਸਾਲਾਂ 'ਚ 33 'ਚ ਇਹ ਦੇਖਿਆ ਸੀ ਵੀ ਜਿੰਨੇ ਕੁ ਵੀ ਵਕੀਲ ਸੀਗੇ, ਚਾਹੇ ਉਹ ਪੰਜਾਬੀ ਵੀ ਸੀ, ਤੁਸੀਂ ਕਿਸੇ ਨੂੰ ਕਾਲ ਕਰੋ ਵੀ ਮੈਂ ਅਸਾਈਲਮ ਅਪਲਾਈ ਕਰਨਾ, ਜਿਸ ਤਰ੍ਹਾਂ ਤੁਸੀਂ ਹੁਣ ਸੁਣਿਆ ਹੀ ਆ ਜੇ ਟਰਕੀਆਨਾ ਉਹਨਾਂ ਦਾ, ਵੀ ਉਹ ਸਿੱਧੇ ਉਹ ਕੋਈ ਇਹ ਕੁਐਸਚਨ ਨਹੀਂ, ਹਾਂਜੀ ਆ ਜਾਓ ਜੀ, ਆ ਜਾਓ, ਤੁਸੀਂ ਅਪਲਾਈ ਕਰ ਦਾਂਗੇ ਤੇ ਕੈਸ਼ ਪੈਸੇ ਦਿਓ, ਜੇਬ 'ਚ ਪਾਓ ਜੀ, ਠੀਕ ਆ। ਤੇ ਮੈਜੋਰਟੀ 'ਚ ਮੈਂ ਦੇਖਿਆ 90% ਉਹ ਵਕੀਲ ਕੋਰਟ ਵਿੱਚ ਵੀ ਨਹੀਂ ਜਾਂਦੇ ਹੈਗੇ। ਉਹਨਾਂ ਨੇ ਗਾਹਾਂ ਅੱਗੇ ਲਾਇਰ ਹਾਇਰ ਕੀਤੇ ਹੁੰਦੇ ਆ, ਉਹ ਉੱਥੇ ਭੇਜ ਦਿੰਦੇ ਆ, ਹਨਾ। ਤੇ ਜਾਂ ਉਹ ਇੰਨੇ ਐਕਸਪਰਟ ਨਹੀਂ ਹੁੰਦੇ ਹੈਗੇ। ਤੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਜਦੋਂ ਰੇਡੀਓ ਤੇ ਆਪਾਂ ਰੇਡੀਓ ਐਕਸਪੈਂਸ਼ਨ ਕੀਤੀ ਆ, ਵੱਖ-ਵੱਖ ਸ਼ਹਿਰਾਂ 'ਚ ਗਏ ਹੈਗੇ। ਸੋ ਸਾਡਾ ਮੇਨ ਮਕਸਦ ਇਹੀ ਸੀ ਵੀ ਅਸੀਂ ਕੋਈ ਨਾ ਕੋਈ ਪ੍ਰੋਫੈਸ਼ਨਲ ਇੱਦਾਂ ਦਾ ਵਕੀਲ ਲੈ ਕੇ ਆਈਏ, ਤੇ ਜਿਹੜਾ ਓਨੈਸਟ ਵੀ ਹੋਵੇ, ਤੇ ਜਿਹੜਾ ਐਨ ਪੂਰਾ ਪ੍ਰੋਫੈਸ਼ਨਲ ਹੋਵੇ, ਆਪ ਰਿਪਰੈਜ਼ੈਂਟ ਕਰੇ, ਆਪ ਕੋਰਟ 'ਚ ਜਾਂਦਾ ਹੋਵੇ, ਤਾਂ ਕਿ ਆਪਣੀ ਕਿਸੇ ਭੈਣ ਭਰਾ ਦਾ ਜਿਹੜਾ ਆ ਕੇਸ ਖਰਾਬ ਨਾ ਹੋਵੇ। ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਸਾਨੂੰ ਰੇਡੀਓ ਤੋਂ ਖੁਦ ਕਲੈਕਟ ਕਾਲਾਂ ਆਉਂਦੀਆਂ ਹੁੰਦੀਆਂ ਸੀ, ਚਾਹੇ ਉਹ ਈਲੋਏ ਦੀ ਜਿਹੜੀ ਜੇਲ੍ਹ ਆ ਐਰੀਜ਼ੋਨਾ ਦੀ ਇਮੀਗ੍ਰੇਸ਼ਨ ਦੀ, ਜਿੱਥੋਂ ਤਾਂ ਡਿਪੋਰਟੇ ਕਰਦੇ, ਜਾਂ ਸੈਂਤਾ ਕਲਾਰਾ ਕਈ ਵਾਰੀ ਵੀ ਭਾਜੀ ਮੇਰਾ ਕੇਸ ਖਰਾਬ ਹੋ ਗਿਆ,
ਮੈਨੂੰ ਤਾਂ ਡਿਪੋਰਟ ਕਰਨ ਲੱਗੇ, ਕੁਛ ਹੋ ਸਕਦਾ ਕਿ ਨਹੀਂ। ਸੋ ਮੇਰੇ ਦੋਸਤ ਸੀ, ਆਪਾਂ ਕਈਆਂ ਨਾਲ ਗੱਲ ਕੀਤੀ, ਉਹਨੇ ਕਿਹਾ ਵੀ ਤੁਸੀਂ ਜੇ ਨੂੰ ਆਪਾਂ ਲੈ ਕੇ ਆਉਂਦੇ ਹਾਂ, ਹਾਲਾਂਕਿ ਜੇ ਜੋ ਸੀ ਇਹ ਆਪਣੇ ਡਿਫਰੈਂਟ ਫੀਲਡ ਸੀ। ਸੋ ਜੇ ਨੂੰ ਇੱਕ ਤਾਂ ਇਹ ਪੁੱਛਣਾ ਵੀ ਆਪਣੇ ਪਿੰਡ ਬਾਰੇ ਵੀ ਦੱਸਣ, ਲੋਕਾਂ ਨੂੰ ਪਤਾ ਲੱਗੇ ਵੀ ਤੁਹਾਡਾ ਨਾਂ ਟਿਰਕੀਆਣਾ ਕਿਉਂ ਆ, ਤੇ ਦੂਸਰਾ ਜਿਹੜਾ ਆ ਆਪਣਾ ਪਹਿਲਾਂ 1-2 ਵਾਰੀ ਇਹਨੇ ਦੱਸਿਆ ਵੀ ਆ, ਆਪਣਾ ਜ਼ਰੂਰ ਦੱਸਣ ਵੀ ਮੈਂ ਕਿਸ ਤਰ੍ਹਾਂ ਉੱਥੋਂ ਅਮਰੀਕਾ ਦੇ ਵਿੱਚ ਪਹੁੰਚਿਆ ਤੇ ਕੀ ਜਿਹੜਾ ਉਹਨਾਂ ਨੇ ਕੀਤਾ ਹੈਗਾ। ਜੀ, ਸੋ ਜੀ ਪਿੰਡ ਦਾ ਨਾਮ ਹੈਗਾ ਟੇਰਕੀਆਣਾ, ਸਹੀ ਪ੍ਰੋਨਾਂਸੀਏਸ਼ਨ ਇਹ ਆ ਟੇਰਕੀਆਣਾ, ਤੇ ਦਸੂਹੇ ਦੇ ਲਾਗੇ ਇਹ ਜਿਹੜਾ ਪਿੰਡ ਪੈਂਦਾ ਨਹਿਰ ਦੇ ਕੰਢੇ, ਹੁਸ਼ਿਆਰਪੁਰ 'ਚ ਜੀ। ਹੁਸ਼ਿਆਰਪੁਰ 'ਚ। ਮੈਂ ਤਾਂ ਉੱਦਾਂ ਸ਼ਹਿਰ 'ਚ ਪੈਦਾ ਹੋਇਆ ਸੀਗਾ, ਹੁਸ਼ਿਆਰਪੁਰ 'ਚ ਹੀ, ਉੱਥੇ ਹੀ ਕਹਿ ਲਓ। ਜੇ ਪਿੰਡ ਵਾਲਿਆਂ ਤੋਂ ਪੁੱਛੋਗੇ ਨਾ ਤਾਂ ਉਹਨੇ ਕਹਿਣਾ ਇਹ ਸ਼ਹਿਰੀਆ ਵਾ, ਤੇ ਪਰ ਏਦਾਂ ਕਿ ਬੜਾ ਮੌਕਾ ਬਣਦਾ ਰਿਹਾ। ਚਾਚੇ ਹੋਣੀ ਸਾਰੇ ਉੱਥੇ ਸੀਗੇ, ਦਾਦਕੇ ਉੱਥੇ ਸੀਗੇ ਸਾਰੇ, ਤੇ ਜਿਹੜਾ ਨਾਮ ਆ ਉਹ ਜਗ੍ਹਾ ਦਾ ਨਾਮ ਆ ਟੇਰਕੀਆਣਾ, ਪਿੰਡ ਦਾ ਨਾਮ ਆ। ਤੇ ਫਾਦਰ ਮੇਰੇ ਸੀਗੇ, ਉਹ ਵੀ ਵਕੀਲ ਆ, ਉਹ ਵੀ ਉੱਥੋਂ ਹੀ ਪਿੰਡੋਂ ਉੱਠੇ ਤੇ ਸ਼ਹਿਰ ਦੇ ਵਿੱਚ ਆਏ, ਹਨਾ। ਜਿੱਦਾਂ ਸਾਡੀ ਜਰਨੀ ਇੱਧਰ ਨੂੰ, ਏਦਾਂ ਹੀ ਕਿਸੇ ਟਾਈਮ ਉਹਨਾਂ ਦੀ ਰਹੀ ਹੋਈ ਆ ਜੀ। ਤੇ ਉਹਨਾਂ ਨੇ ਫਿਰ ਆਪਣਾ ਜਿਹੜਾ ਨਾਂ ਪਿੰਡ ਦਾ ਕੈਰੀ ਕੀਤਾ, ਵਕੀਲ ਬਣੇ, ਤੇ ਆਪਾਂ ਵੀ ਏਦਾਂ ਹੀ ਅਸੀਂ ਵੀ ਸੀਗੇ। ਦੱਸਦੇ ਜਾਈਏ ਜੀ ਆਪਣੇ ਜਿਹੜੇ ਤੁਹਾਡੇ ਪਿਤਾ ਜੀ ਆ ਰਘਵੀਰ ਸਿੰਘ ਟਿਰਕੀਆਣਾ, ਤੇ ਉਹ ਸ਼ਾਇਰ ਵੀ ਹੈਗੇ ਆ, ਬੜੇ ਪ੍ਰੋਮੀਨੈਂਟ ਸ਼ਾਇਰ ਆ। ਮੇਰੇ ਪ੍ਰੋਫੈਸਰ ਹੈ, ਜਦੋਂ ਇੱਥੇ ਆਏ ਸੀ ਮੈਨੂੰ ਮਿਲੇ, ਉਹਨਾਂ ਨੇ ਦੱਸਿਆ ਵੀ ਉਹ ਉਹਨਾਂ ਦੇ ਫਰੈਂਡ ਆ ਬਹੁਤ, ਖਾਲਸਾ ਕਾਲਜ ਜਮਾਲਪੁਰ ਤੋਂ, ਤੇ ਬੜੇ ਵਧੀਆ ਵਕੀਲ ਹੈਗੇ ਆ ਜੀ। ਜੀ, ਤੇ ਫਿਰ ਏਦਾਂ ਹੀ ਬਸ ਫੈਮਿਲੀ 'ਚ ਸੀਗੇ ਵਕੀਲ, ਤੇ ਉਹਨਾਂ ਨੂੰ ਦੇਖਿਆ ਕਿੱਦਾਂ ਛੋਟੇ ਹੁੰਦੇ ਤੋਂ ਹੀ, ਹਨਾ, ਕਿ ਵਕਾਲਤ ਕੀ ਚੀਜ਼ ਆ। ਤੇ ਕਹਿ ਲਓ ਬੇਸ-ਬੂਸ ਬੰਦੇ ਦਾ ਉੱਦਾਂ ਹੀ, ਜਿਹੜਾ ਡਾਕਟਰ ਦਾ ਮੁੰਡਾ ਡਾਕਟਰ, ਹਨਾ, ਬਿਜ਼ਨਸਮੈਨ ਦਾ ਬਿਜ਼ਨਸਮੈਨ, ਤੇ ਵਕੀਲ ਦਾ ਵਕੀਲ, ਉਹ ਵਾਲਾ ਕੰਮ ਵੀ ਥੋੜ੍ਹਾ ਜਿਹਾ ਹੋਇਆ। ਤੇ ਪਰ ਇਹ ਸੀਗਾ ਕਿ ਜਦੋਂ ਬਾਏ ਦਾ ਟਾਈਮ ਉੱਥੋਂ ਫਿਨਿਸ਼ ਕੀਤਾ, ਤੇ ਇੰਡੀਆ ਦੇ ਹਾਲਾਤ ਸਾਰਿਆਂ ਨੂੰ ਪਤਾ ਹੀ ਹੈ ਕਿੱਦਾਂ ਨਾ, ਤੇ ਕੰਮ-ਕੁੰਮ ਤਾਂ ਵਧੀਆ ਸੀਗਾ ਉੱਥੇ, ਪਰ ਇਹ ਸੀਗਾ ਕਿ ਉੱਥੇ ਕੋਈ ਟੈਕਨੀਕਲ ਨੌਲੇਜ, ਮਤਲਬ ਜਿਹੜੀ ਮੇਰੀ ਆਬਜ਼ਰਵੇਸ਼ਨ ਆ, ਮੈਂ ਇਹ ਨਹੀਂ ਕਹਿੰਦਾ ਕਿ ਹਰੇਕ ਹੀ ਬੰਦਾ, ਹਰੇਕ ਹੀ ਜੱਜ ਜਾਂ ਹਰੇਕ ਹੀ ਉਹ ਬੇਈਮਾਨ, ਪਰ ਇਹ ਹੈ ਕਿ ਜਿੰਨੀ ਕਿ ਉੱਥੇ ਸਿਸਟਮ ਦੀ ਸਮਝ ਲੱਗੀ, ਲਾਅ ਲੂ ਤੋਂ ਜਦੋਂ ਨਿਕਲੇ, ਉਦੋਂ ਪਤਾ ਲੱਗ ਗਿਆ ਕਿ ਇੱਥੇ ਟੈਕਨੀਕਲ ਨੌਲੇਜ ਨੂੰ ਲਈ ਤਾਂ ਕੋਈ ਯੂਜ਼ ਨਹੀਂ ਹੋਣੀ। ਇੱਥੇ ਤਾਂ ਜਿਹੜਾ ਹੈਗਾ ਸਿਰ ਖਪਾਈ, ਤਰੀਕਾਂ ਤੇ ਸਿਸਟਮ ਜਿਹੜਾ ਸੀਗਾ ਉਹ ਇੰਨਾ ਵਧੀਆ ਜਿਹਾ ਨਹੀਂ ਲੱਗਿਆ ਕਿ ਕੀਤਾ ਜਾਵੇ। ਫਿਰ ਪੰਗਾ ਲੈ ਲਿਆ ਉਰੇ ਆਉਣ ਦਾ, ਤੇ ਉਰੇ ਆਏ ਜੀ, ਲਾਅ ਲੂ ਕੀਤਾ ਸਾਰਾ। ਤੇ ਪਹਿਲਾਂ ਕੋਈ ਏਦਾਂ ਦਾ ਇਰਾਦਾ ਨਹੀਂ ਸੀਗਾ ਕਿ ਇਮੀਗ੍ਰੇਸ਼ਨ ਨਾਲ ਜਾਣਾ, ਪਤਾ ਹੀ ਨਹੀਂ ਸੀਗਾ ਕਿ ਇਮੀਗ੍ਰੇਸ਼ਨ ਕੀ ਆ। ਉਦੋਂ ਤਾਂ ਬੰਦਾ ਆਪਣੀ ਪੜ੍ਹਾਈ ਬਾਰੇ ਸੋਚਦਾ, ਫਿਰ ਦੇਖਦਾ ਕਿ ਜੌਬ ਕਿੱਦਾਂ, ਜੌਬ ਲੱਗੇ, ਫਿਰ ਉਹ ਸੋਚਦਾ ਕਿ ਮੇਰੇ ਹੁਣ ਵੀਜ਼ੇ-ਵੂਜ਼ਿਆਂ ਦਾ ਕਿੱਦਾਂ, ਜਿੱਦਾਂ ਬਾਕੀ ਸਾਰਿਆਂ ਨੂੰ ਹੁੰਦੀ ਹੈ ਨਾ। ਤੇ ਕਰਦੇ ਰਹੇ, ਕਈ ਤਰ੍ਹਾਂ ਦੀਆਂ ਲਾਅ ਫਰਮ ਦੇ ਵਿੱਚ ਗਏ, ਕੰਮ-ਕੁੰਮ ਕੀਤਾ, ਕਈ ਤਰ੍ਹਾਂ ਦੇ ਵੀਜ਼ੇ ਕਹਿ ਲਓ, ਕੋਈ ਹਰੇਕ ਦੇਸ਼ ਦਾ ਬੰਦਾ ਮੇਰੇ ਖਿਆਲ ਰਿਪਰੈਜ਼ੈਂਟ ਕੀਤਾ ਹੋਣਾ, ਹਰੇਕ ਤਰ੍ਹਾਂ ਦਾ ਵੀਜ਼ਾ, ਤੇ ਕੰਮ-ਕੁੰਮ ਕਰਦੇ ਰਹੇ। ਤੇ ਜਦੋਂ ਫਿਰ ਸੈਨ ਹੋਜ਼ੇ 2014 'ਚ ਮੈਂ ਵਾਪਸ ਪਹੁੰਚਿਆ, ਤੇ ਵਿੱਚ ਕਾਫੀ ਘੁੰਮਦੇ ਰਹੇ, ਕਦੀ ਨਿਊਯਾਰਕ, ਕਦੀ ਵਰਜੀਨੀਆ, ਕੈਲੀਫੋਰਨੀਆ 2-3 ਵਾਰੀ, ਕਦੀ ਇੱਧਰ ਜੌਬ ਲੈ ਲਈ, ਕਦੀ ਉੱਧਰ ਜੌਬ ਲੈ ਲਈ। ਤੇ ਉਰੇ ਆ ਕੇ ਫਿਰ 2014 ਤੋਂ ਜਿਹੜਾ ਕਹਿ ਲਓ ਬੇਸ ਬਣਾਇਆ ਸੀਗਾ। ਤੇ ਪਹਿਲਾਂ ਇੰਡੀਆ ਦੇ ਸਾਰੇ ਜਿੱਦਾਂ ਸੀਗੇ ਆਪਣੇ ਕਲਾਇੰਟ, ਸਾਊਥ ਇੰਡੀਆ ਦੇ ਸਪੈਸ਼ਲੀ H1B, ਵਰਕ ਵੀਜ਼ਾ, ਇੰਪਲੋਇਮੈਂਟ ਬੇਸ ਗ੍ਰੀਨ ਕਾਰਡ, ਉੱਧਰ ਬਹੁਤ ਜ਼ਿਆਦਾ ਫੋਕਸ ਸੀਗਾ। ਤੇ ਜਿਹੜੇ ਅਸਾਈਲਮ ਵਾਲੇ ਸੀਗੇ, ਉਹ ਸੀਗੇ ਜਿਹੜੇ ਸਾਊਥ ਅਮਰੀਕਨ ਆਉਂਦੇ ਆ ਉਹਨਾਂ ਦੇ, ਤੇ ਮਿਡਲ ਈਸਟਰਨ ਦੇ, ਉਹਨਾਂ ਦੇ ਕੇਸ ਸੀਗੇ। ਤੇ ਪੰਜਾਬੀ ਰੇਡੀਓ ਦੇ ਆਉਣ ਤੋਂ ਪਹਿਲਾਂ ਤੁਸੀਂ ਲਾ ਲਓ ਕਿ ਪੰਜਾਬੀ ਕੇਸ ਮੇਰਾ ਕੋਈ ਵੀ ਨਹੀਂ ਹੋਣਾ, ਕਿਉਂਕਿ ਮੈਂ ਕਦੀ ਮਾਰਕੀਟਿੰਗ ਹੀ ਨਹੀਂ ਕਹਿ ਲਓ ਕੀਤੀ, ਕਦੀ ਉੱਧਰਲੇ ਬੰਨੇ ਨੂੰ ਗਏ ਨਹੀਂ ਕਿ ਚੱਲ ਸੀਗਾ ਜੋ ਆ ਰਿਹਾ। ਇੱਕ ਵਾਰੀ ਤੁਸੀਂ ਕਿਸੇ ਦਾ ਕੇਸ ਕਰਦੇ ਹੋ, ਉੱਦਾਂ ਦੇ ਉਹਨਾਂ ਨੇ ਅੱਗੋਂ ਆਪਣੇ ਦੋਸਤਾਂ ਦੇ ਰੈਫਰ ਕਰੀ ਜਾਣੇ, ਹਨਾ ਜੀ। ਸੋ ਮਿਡਲ ਈਸਟਰਨ, ਉਹ ਅਫਰੀਕਾ ਤੋਂ ਵੀ ਕੇਸ ਸੀਗੇ ਸਾਰੇ। ਉਹਨਾਂ ਥੋੜ੍ਹਾ ਜਿਹਾ ਇਹ ਹੋਇਆ ਕਿ ਇੱਕ ਨੌਲੇਜ ਹੀ ਪੈ ਗਈ ਕਿ ਆਊਟਸਾਈਡ ਆਫ ਦਾ ਬਾਕਸ, ਕਿ ਕਿੱਦਾਂ, ਕਿ ਸਿਰਫ ਇਹ ਨਹੀਂ ਕਿ ਮਾਨ ਪਾਰਟੀ ਜਾਂ ਦੂਜੇ ਵਾਲੇ ਕੇਸ, ਕਿ ਹੋਰ ਸਿਸਟਮ ਜਿਹੜਾ ਕਿੱਦਾਂ ਦਾ ਚੱਲਦਾ। ਜਿਹੜੀਆਂ ਉਦੋਂ ਵਰਕ ਵੀਜ਼ਾ ਸੀਗਾ, ਆਪਣੀ ਚੋਇਸ ਵੀ ਨਹੀਂ ਸੀਗੀ। ਜਿਹੜੇ ਇੰਡੀਅਨ ਵਕੀਲ ਸੀਗੇ, ਉਹ ਕਿਸੇ ਨੇ ਨੌਕਰੀ ਨਹੀਂ ਦਿੱਤੀ, ਉਹਨਾਂ ਨੂੰ ਲੱਗਦਾ ਹੋਣਾ ਕਿ ਕੰਪੀਟੀਸ਼ਨ ਆ ਜਾਂ ਜੋ ਵੀ ਆ ਜੀ। ਤੇ ਕਈ ਵਾਰੀ ਤਾਂ ਜੌਬ ਉਹਨਾਂ ਦੇ ਪੋਸਟ ਵੀ ਪਈ ਹੁੰਦੀ ਸੀ ਕਿ ਯਾਰ ਉਹਨੂੰ ਅਪਲਾਈ ਕੀਤਾ, ਉਹਨੇ ਕਹਿਣਾ ਇਹਨੂੰ ਨਹੀਂ ਨੌਕਰੀ ਦੇਣੀ ਜੀ। ਸੋ ਜਿਹੜੀ ਨੌਕਰੀਆਂ ਮਿਲੀਆਂ, ਉਹ ਮਿਲੀਆਂ ਜਿਹੜੇ ਨਾਨ ਇੰਡੀਅਨ ਵਕੀਲ, ਮਤਲਬ ਕੋਈ ਇਟਾਲੀਅਨ ਸੀਗਾ, ਕੋਈ ਅਮਰੀਕਨ ਸੀਗਾ, ਕੋਈ ਚਾਈਨੀਜ਼ ਸੀਗਾ, ਇਦਾਂ ਕਰਕੇ ਨਾ ਉਹਨਾਂ ਦੀ ਫਿਰ ਆਪਣੀ ਅਲੱਗ ਕਿਸਮ ਦੀ ਕਲਾਇੰਟੇਲ ਹੈ ਨਾ, ਜਿਹੜੀ ਨੈਸ਼ਨੈਲਿਟੀ ਦਾ ਬੰਦਾ, ਉਹਦੇ ਅੱਗੋਂ ਦੀ ਉੱਦਾਂ ਦੇ ਬੰਦੇ ਆ। ਤੇ ਇੱਕ ਫਿਰ ਉਹਦੇ ਨਾਲ ਇਹ ਫਾਇਦਾ ਹੋ ਗਿਆ ਕਿ ਇੱਕ ਆਊਟਸਾਈਡ ਆਫ ਦਾ ਬਾਕਸ ਬੰਦੇ ਨੂੰ ਪਤਾ ਲੱਗ ਗਿਆ ਕਿ ਟੈਕਨੀਕਲੀ ਕਿੱਦਾਂ। ਤੇ ਇੱਕ ਫਰਮ ਤੋਂ ਦੂਜੀ ਫਰਮ ਜਦੋਂ ਜਾਣਾ ਸੀ, ਉਦੋਂ ਕੰਮ ਤੁਹਾਨੂੰ ਕਰਨਾ ਪੈਂਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਸਿਰਫ ਮਾਨ ਪਾਰਟੀ ਦੇ ਕੇਸ ਕਰਨੇ ਆ, ਰਾਈਟ। ਉਹ ਫਿਰ ਏਦਾਂ ਕਿ ਜਿਹਨੇ ਕਿਹਾ ਅਪੀਲ ਕਰ, ਚੱਲ ਵੀ ਅਪੀਲ, ਜਿਹਨੇ ਕਿਹਾ ਤੂੰ ਆਹ ਵਾਲੇ ਵੀਜ਼ੇ ਕਰ, ਉਹ ਵਾਲੇ। ਸੋ ਕਰਾ ਕੇ ਸਾਰਾ ਜਿਹੜਾ ਐਕਸਪੀਰੀਅੰਸ ਵੀਜ਼ੇ ਤੇ, ਮੈਂ ਆਪ ਵੀਜ਼ੇ ਤੇ ਸੀਗਾ, ਆਪਸ਼ਨ ਕੋਈ ਸੀਗੀ ਨਹੀਂ। ਤੇ ਉਦੋਂ ਵਿੱਚ ਲੱਗਦਾ ਸੀ ਯਾਰ ਫੇਰ ਦੁਬਾਰਾ ਨਵਾਂ ਸਿੱਖਣਾ ਪੈਣਾ, ਫੇਰ ਦੁਬਾਰਾ ਨਵਾਂ ਕਰਨਾ ਪੈਣਾ।
ਤੇ ਫਿਰ ਆਪਣਾ ਇਹ ਜਿੱਦਾਂ ਕੋਵਿਡ ਦਾ ਟਾਈਮ ਆਇਆ ਤੇ ਆਪਣੇ ਇੱਕ ਕਾਫੀ ਮਿੱਤਰ ਹੈਗੇ ਆ, ਜੰਗ ਵਧੇਸਾ, ਤੇ ਉਹ ਹਰਜੋਤ ਹੁਣਾਂ ਨੂੰ ਵੀ ਜਾਣਦੇ ਆ ਤੇ ਕਾਫੀ ਚੰਗੇ ਵਿਅਕਤੀ ਆ, ਕਾਫੀ ਮਤਲਬ ਪਿੱਠ ਸੁਣਦੀ ਬੰਦੇ ਦੀ ਕਿ ਹਜ਼ਾਰਾਂ 'ਚ ਤੁਹਾਨੂੰ ਬੰਦੇ ਕਹਿ ਦੂਗੇ ਕਿ ਬੰਦਾ ਬਹੁਤ ਹੈਲਪਫੁਲ। ਉਹਨਾਂ ਨੇ ਮੈਨੂੰ ਭਾਜੀ ਹੁਣਾਂ ਨਾਲ ਕਨੈਕਟ ਕਰਾਇਆ ਕੋਵਿਡ ਤੇ ਜਦੋਂ ਉਦੋਂ ਸੀਗਾ ਮੈਨੂੰ ਵੀ ਪਤਾ ਨਹੀਂ ਸੀਗਾ ਕਿ ਕੀ ਹੈ ਨਾ ਸ਼ੋਅ ਜਾਂ ਕਿੱਦਾਂ, ਕੋਈ ਫਾਰਮੈਟ ਆਪਣੀ ਸੀਗੀ ਨਹੀਂ, ਤਾਂ ਭਾਜੀ ਹੁਣਾਂ ਨੇ ਮੈਨੂੰ ਕਿਹਾ ਕਿ ਕਰੋਨਾ ਦਾ ਟਾਈਮ ਆ, ਆਪਣਾ ਜਿਹੜਾ ਪਹਿਲਾ ਸ਼ੋਅ ਸੀਗਾ ਕਿ ਉਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਆ। ਤੇ ਮੈਂ ਹਰਜੋਤ ਭਾਈ ਨੇ ਪੁੱਛਿਆ ਕਿੱਦਾਂ, ਕਹਿੰਦੇ ਕੋਈ ਨਹੀਂ ਲਾਈਵ ਜਾਣਾ ਵਾ, 2-4 ਸਵਾਲ ਆ। ਤੇ ਆਪਾਂ ਪਹਿਲਾ ਸ਼ੋਅ ਕੀਤਾ, ਫਿਰ ਆਪਣਾ ਪਹਿਲਾ ਸ਼ੋਅ ਵਧੀਆ ਰਿਸਪਾਂਸ ਮਿਲਿਆ, ਆਪਾਂ ਕਿਹਾ ਚੱਲ ਦੂਜਾ ਵੀ ਕਰਦੇ ਹਾਂ, ਉਹ ਵੀ ਕਰੋਨਾ ਦੇ ਬਾਰੇ ਹੀ ਸੀਗਾ। ਤੇ ਉਦੋਂ ਕੋਈ ਇਦਾਂ ਦਾ ਸੀਗਾ ਨਹੀਂ ਕਿ ਇੰਨੀ ਦੇਰ ਰੇਡੀਓ ਸ਼ੋਅ ਚੱਲ ਸਕਦਾ, ਕਿਸੇ ਨੇ ਵੀ ਕਮਿਊਨਿਟੀ 'ਚ ਚਲਾਇਆ ਨਹੀਂ ਸੀ। ਜਿੱਦਾਂ ਭਾਜੀ ਕਹਿੰਦੇ ਸੀਗੇ ਆਉਂਦੇ ਸੀਗੇ ਆਪਣੀ ਐਡਵਰਟਾਈਜ਼ਮੈਂਟ ਕਰਕੇ ਲੋਕੀ ਚੱਲ ਜਾਂਦੇ ਸੀਗੇ। ਤੇ ਆਪਾਂ ਫਿਰ ਸ਼ੁਰੂ ਕੀਤਾ ਕਿ ਦੇਖੀਏ ਕਿ ਪਹਿਲਾਂ ਇਹ ਸੀਗਾ ਕਿ ਯਾਰ ਇਮੀਗ੍ਰੇਸ਼ਨ ਸ਼ੋਅ ਹੁੰਦਾ ਕਿ ਸਾਨੂੰ ਕਿਹੜਾ ਕੋਈ ਪਤਾ ਸੀਗਾ। ਤੇ ਫਿਰ ਇਦਾਂ ਹੀ ਵੱਖ ਟੌਪਿਕ, ਬਸ ਕਹਿ ਲਓ ਕਿ ਸਵੇਰੇ ਉੱਠੇ ਚੱਲ ਗਏ, ਜੋ ਲਾਈਫ 'ਚ ਬੀਤੀ ਜਿੱਦਾਂ ਦੀ ਹੱਡ ਬੀਤੀ ਅੱਗੋਂ ਦੀ। ਹੁਣ ਰੇਡੀਓ ਸ਼ੋਅ ਵੀ ਇਦਾਂ ਕਿ ਨਿਊਟਰਲ ਪਲੇਟਫਾਰਮ ਸੀਗਾ, ਜਿਹੜੀ ਸਭ ਤੋਂ ਵੱਡੀ ਗੱਲ। ਕਦੀ ਰੋਕਿਆ ਨਹੀਂ ਇਹਨਾਂ ਨੇ ਕਿ ਭਾਈ ਟਰੰਪ ਬਾਰੇ ਇਦਾਂ ਨਹੀਂ ਕਹਿਣਾ ਜਾਂ ਬਾਈਡਨ ਬਾਰੇ ਇਦਾਂ ਨਹੀਂ ਕਹਿਣਾ, ਕਿ ਠੀਕ ਆ ਜੋ ਸੀਗਾ। ਇਹ ਵੀ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਬੰਦਾ ਖੁੱਲ ਕੇ ਆਪਣੀ ਗੱਲ ਨਹੀਂ ਕਰ ਸਕਦਾ। ਨਾ ਕਦੀ ਇਹਨਾਂ ਨੇ ਕੋਈ ਜਿਹੜਾ ਹੁਣ ਕਾਲਰ ਆ, ਚਲੋ ਠੀਕ ਆ ਆਪਾਂ ਜਿਹੜੇ ਵੀ ਹਿਸਾਬ ਨਾਲ ਗੱਲ ਕਰਦੇ ਆ, ਪਰ ਕਦੀ ਇਦਾਂ ਨਹੀਂ ਕਿਹਾ ਕਿ ਇਹਨੂੰ ਇਦਾਂ ਨਹੀਂ ਕਹਿਣਾ ਜਾਂ ਉਹਨੂੰ ਉਦਾਂ ਨਹੀਂ ਕਹਿਣਾ। ਇੱਕ ਓਪਨ ਪਲੇਟਫਾਰਮ ਦਿੱਤਾ, ਮੌਕਾ ਦਿੱਤਾ ਸਭ ਤੋਂ ਪਹਿਲਾਂ ਕਿ ਆਪਣੇ ਹਿਸਾਬ ਨਾਲ ਦੱਸ ਕਿ ਕਿੱਦਾਂ ਸ਼ੋਅ ਹੋਣਾ ਚਾਹੀਦਾ। ਤਾਂ ਜਿੱਦਾਂ ਉਹਨਾਂ ਨੂੰ ਦੱਸਿਆ ਕਰਦੇ ਗਏ, ਚੱਲਦੇ ਗਏ, ਸ਼ੋਅ ਆਪਣਾ ਚੱਲਦਾ ਗਿਆ, ਲੋਕੀ ਜੁੜਦੇ ਗਏ, ਹੌਲੀ ਹੌਲੀ ਵੱਧਦੇ ਗਏ। ਤੇ ਇਦਾਂ ਦਾ ਮੌਕਾ ਬਣਿਆ ਕਿ ਜਿਹੜੇ ਪਹਿਲੇ ਕਲਾਇੰਟ ਆ ਨਾ, ਉਹਨਾਂ ਨੇ ਕਿਹਾ ਸੀ ਕਿ ਜਦੋਂ ਰੇਡੀਓ ਤੇ ਮੈਂ ਆਇਆ ਸੀਗਾ, ਉਹ ਕਹਿੰਦੇ ਕਿ ਭਾਜੀ ਤੁਸੀਂ ਹੁਣ ਨੌਲੇਜ ਤਾਂ ਸੀਗੀ, ਪਰ ਨੌਲੇਜ ਇਕੱਲੀ ਵੀ ਆਪਣੀ ਕਮਿਊਨਿਟੀ ਦੇ ਨਹੀਂ ਕੰਮ ਆ ਰਹੀ ਸੀ, ਉਹ ਦੂਜੀ ਕਮਿਊਨਿਟੀਆਂ ਦੇ ਠੀਕ ਉਹਨਾਂ ਦੇ ਵੀ ਕੰਮ ਆ ਰਹੀ ਸੀ। ਪਰ ਲੈਂਗੁਏਜ ਦਾ ਜਿਹੜਾ ਕਹਿ ਲਓ ਪੰਜਾਬੀ ਹੋਣ ਦਾ, ਉਹਦਾ ਕਦੀ ਕੋਈ ਫਾਇਦਾ ਨਹੀਂ ਚੱਕਿਆ ਸੱਚ ਕਿ ਪੰਜਾਬੀ ਹੋਣ ਕਰਕੇ ਮੈਨੂੰ ਕੋਈ ਕੇਸ ਆ। ਜਦੋਂ ਫਿਰ ਪੰਜਾਬੀ ਰੇਡੀਓ ਤੇ ਆਏ, ਉਦੋਂ ਤਾਂ ਜਿਹੜਾ ਕਹਿ ਲਓ ਕਿ ਹਵਾ ਜਿਹੜੀ ਚੇਂਜ ਹੋ ਗਈ ਪੂਰੀ, ਕਿ ਪੰਜਾਬੀ ਜਿਹੜੀ ਕਮਿਊਨਿਟੀ ਸੀਗੀ ਉਹਨਾਂ ਨੂੰ ਪਤਾ ਲੱਗਿਆ ਕਿ ਰੇਡੀਓ ਦੇ ਥਰੂ ਕਿ ਇਹ ਵੀ ਵਕੀਲ ਹੈਗਾ। ਫਿਰ ਜਿਹੜਾ ਸ਼ੋਅ ਆਉਣ ਦੇ ਥਰੂ ਪਤਾ ਲੱਗਿਆ ਕਿ ਚੱਲ ਇਹਨਾਂ ਨੂੰ ਨੌਲੇਜ ਵੀ ਹੈਗੀ ਹੈ ਨਾ। ਤੇ ਲੋਕਾਂ ਨੇ ਪਿਆਰ ਵੀ ਬਹੁਤ ਦਿੱਤਾ ਤੇ ਸ਼ੋਅ ਆਪਣਾ ਫਿਰ ਹਿੱਟ ਹੁੰਦਾ ਰਿਹਾ। ਸ਼ੋਅ ਇਦਾਂ ਦਾ ਸੀਗਾ ਕਿ ਹੁਣ ਤੁਸੀਂ ਦੇਖ ਲਓ ਕਿ ਇੱਕ ਵੀ ਆਪਾਂ ਨਾਗਾ ਨਹੀਂ ਆਪਾਂ ਕਦੀ ਕੀਤਾ ਕੋਈ ਵੀ ਸ਼ੋਅ ਤੋਂ। ਮੇਰੀ ਲਾਈਫ 'ਚ ਹੋਰ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਤੁਸੀਂ ਕਹੋ ਕਿ ਹਰ ਜਗ੍ਹਾ ਇਹ ਟਾਈਮ ਸਿਰ ਪਹੁੰਚਿਆ ਹੋਊਗਾ ਜਾਂ ਉਹ, ਪਰ ਇੱਕ ਆ ਜਿਹੜੀ ਚੀਜ਼ ਇਦਾਂ ਦੀ ਕਿ ਘੁੰਮਣ ਵੀ ਕਿਤੇ ਗਏ ਹੋਈਏ, ਭਾਵੇਂ ਹਵਾਈ, ਭਾਵੇਂ ਮੈਕਸੀਕੋ, ਭਾਵੇਂ ਟਾਹੋ, ਕਿਤੇ ਵੀ ਜਾਈਏ, ਇਹ ਸ਼ੋਅ ਆਪਣਾ ਜਿਹੜਾ ਕਹਿ ਲਓ ਕਿ ਇੱਕ ਰੂਟੀਨ ਜਿਹੜੀ ਬੰਦੇ ਦੀ ਬਣਦੀ ਕਿ ਠੀਕ ਆ ਬਾਕੀ ਚੀਜ਼ਾਂ ਇੱਕ ਪਾਸੇ ਆ, ਇਹ ਸੈਟਰਡੇ ਨੂੰ ਸ਼ੋਅ ਜਿਹੜਾ ਆਉਣਾ। ਤੇ ਲੋਕਾਂ ਨੇ ਵੀ ਫੋਨ ਕਰਕੇ ਬੜਾ ਪਿਆਰ ਦਿੱਤਾ। ਸਿਟੀਜ਼ਨ ਜਿਹੜੇ ਬੰਦੇ ਸੀਗੇ, ਉਹ ਕਈ ਵਾਰੀ ਉਹਨਾਂ ਨੇ ਇਹੀ ਕਹਿਣਾ ਕਿ ਮੈਂ ਸਿਟੀਜ਼ਨ ਆ ਤੇ ਮੈਨੂੰ ਕੋਈ ਲੈਣਾ ਦੇਣਾ ਨਹੀਂ, ਇਮੀਗ੍ਰੇਸ਼ਨ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ, ਪਰ ਤੁਸੀਂ ਜਿੱਦਾਂ ਗੱਲਾਂ ਕਰਦੇ ਆ, ਲੋਕੀ ਜੁੜਦੇ ਆ, ਇੱਕ ਆਪਣੀ ਕਮਿਊਨਿਟੀ ਦਾ ਪਤਾ ਲੱਗਦਾ ਰਹਿੰਦਾ ਕਿ ਕਿੱਥੇ ਆ, ਕਿ ਨੌਲੇਜ ਮਿਲ ਜਾਂਦੀ ਹੈ ਕਿ ਕੱਲ ਨੂੰ ਚੱਲ ਕਿਸੇ ਬੰਦੇ ਨੂੰ ਕੁਝ ਕਹਿਣਾ ਵਾ। ਤੇ ਵਿੱਚ ਤੁਹਾਨੂੰ ਪਤਾ ਹਰੇਕ ਚੀਜ਼ ਦੇ ਇਦਾਂ ਕਿ 4-5% ਦੁਖੀ ਵੀ ਬੜੇ ਲੋਕੀ ਜਿਹੜੇ ਪਹਿਲਾਂ ਸਿੱਧੇ ਸੀਗੇ ਕਿ ਇਹ ਇਦਾਂ ਵਾ, ਇਹ ਲੁਟੇਰੇ ਆ, ਇਹ ਠੱਗਦੇ ਆ ਲੋਕਾਂ ਨੂੰ, ਫਲਾਨਾ ਵਾ, ਢਿਮਕਾਨਾ ਵਾ। ਤਾਂ ਹਰੇਕ ਬੰਦੇ ਨੂੰ ਖੁਸ਼ ਕੋਈ ਨਹੀਂ ਕਰ ਸਕਦਾ, ਨਾ ਹੀ ਕੋਈ ਆਬਜੈਕਟਿਵ ਹੈਗਾ, ਪਰ ਓਵਰਆਲ ਇਦਾਂ ਕਿ ਜਿੰਨਾ ਉਹਨਾਂ ਨੇ ਪਿਆਰ ਦਿੱਤਾ ਕਮਿਊਨਿਟੀ ਨੇ, ਜਿਹੜਾ ਸਾਰਾ ਕੰਮ ਸੀਗਾ ਉਹ ਹੁਣ ਜਿਹੜਾ ਅੱਜ ਦੀ ਡੇਟ ਦੇ ਵਿੱਚ ਇਹ ਹੈ ਕਿ 0 ਪੰਜਾਬੀ ਕੇਸ ਤੋਂ 100% ਹੁਣ 100% ਤੇ ਮੈਂ ਕਹੂੰਗਾ 80% ਕੇਸ ਜਿਹੜਾ ਸਾਡਾ ਉਹ ਹੁਣ ਪੰਜਾਬੀ ਵਾਲੀ ਆ। ਜਿਹੜਾ ਦੂਜਾ ਕੰਮ ਆ ਉਹ ਮੈਂ ਘਟਾਤਾ ਕਿਉਂਕਿ ਇੱਧਰੋਂ ਹੀ ਇੰਨਾ ਜ਼ਿਆਦਾ ਜਿਹੜਾ ਸੀਗਾ ਆਪਾਂ ਫੜ ਨਹੀਂ ਪਾਏ। ਜਿਹੜਾ ਸਿਰਫ ਰੇਡੀਓ ਕਰਕੇ ਆਪਣੇ ਵੱਲ ਜਿਹੜੇ ਅਸਾਈਲਮ ਦੇ ਕੇਸ ਖਾਸ ਕਰਕੇ, ਤੇ ਜ਼ਿਆਦਾਤਰ ਸਾਨੂੰ ਲੋਕਾਂ ਨੂੰ ਕਿਸੇ ਨੇ ਤੁਹਾਨੂੰ ਕਦੀ ਅੱਜ ਤੱਕ ਕੋਈ ਇਹਨੇ ਇਹ ਨਹੀਂ ਕੰਪਲੇਂਟ ਕੀਤੀ ਹੋਣੀ ਕਿ ਇਹਨੇ ਮੇਰਾ ਕੰਮ ਵਧੀਆ ਨਹੀਂ ਕਰਕੇ ਦਿੱਤਾ। ਜਿਹਨਾਂ ਦਾ ਨਹੀਂ ਕੇਸ, ਆਪਾਂ ਇਦਾਂ ਦੇ ਵੀ ਸੀਗੇ ਜਿਹਦਾ ਕੇਸ ਡਿਨਾਈ ਹੋਇਆ, ਰੇਡੀਓ ਤੇ ਆ ਕੇ ਡਿਸਕਸ ਕੀਤਾ ਕਿ ਭਾਈ ਆ ਇਹਦਾ ਟੈਕਨੀਕਲ ਰੀਜ਼ਨ ਆ, ਡਿਨਾਈ ਆ। ਕੋਈ ਇਹਦੇ ਵਿੱਚ ਸ਼ਰਮ ਵਾਲੀ ਗੱਲ ਨਹੀਂ, ਜਿਹੜਾ ਆਪਣਾ ਤੁਹਾਨੂੰ ਰੈਪਰੈਜ਼ੈਂਟ ਕਰ ਰਹੇ ਆ, ਜੱਜ ਕਈ ਤਰ੍ਹਾਂ ਦੇ ਜੱਜ ਉਹ ਆ। ਸੋ ਇਦਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਜਿੱਤ ਨਹੀਂ ਸਕਦੇ, ਤੁਸੀਂ ਸਾਰੇ ਕੇਸ ਹਾਰ ਨਹੀਂ ਸਕਦੇ, ਪਰ ਇਹ ਆ ਕਿ ਤੁਸੀਂ ਹਾਰਡ ਵਰਕ ਆਪਣਾ ਕਰ ਸਕਦੇ ਆ। ਜਿਹੜੇ ਹਾਰੇ ਆ ਉਹਨਾਂ ਨੂੰ ਪਤਾ ਵੀ ਆ, 1-2 ਕੇਸ ਆਪਣੇ ਹੋਣੇ ਜਿਹੜੇ ਪੂਰੇ ਸਾਲਮ ਦੇ ਹੁਣ ਤੱਕ ਹਾਰੇ ਹੋਣੇ ਆ। ਤੇ ਬਾਕੀ ਤੁਸੀਂ ਲਾ ਲਓ ਕਿ ਇੰਨੀ ਦੇਰ ਤੋਂ ਕਦੋਂ ਤੋਂ ਕੰਮ ਕਰ ਰਹੇ 2008-10 ਤੋਂ, ਹਨਾ। ਤੇ ਸਾਰੇ ਕੇਸ ਹੁਣ ਆਪਣੇ ਪੰਜਾਬੀ ਤੋਂ। ਪੰਜਾਬੀ ਰੇਡੀਓ ਨੇ ਇੱਕ ਸੀਗਾ ਕਿ ਕਹਿ ਲਓ ਕਰੀਅਰ ਨੂੰ ਇੱਕ ਬਹੁਤ ਵੱਡਾ ਮਾਈਲਸਟੋਨ ਪਲੇਟਫਾਰਮ ਜਿਹੜੇ ਵੀ ਹਿਸਾਬ ਨਾਲ ਲੈ ਲਓ ਉਹ ਇੱਕ ਐਡ ਕੀਤਾ। ਇਹ ਵੀ ਕਿਸਮਤ ਹੀ ਆ ਕਿਸੇ ਕਿਸੇ ਦੀ। ਵਕੀਲ ਬੜੇ ਜ਼ਿਆਦਾ ਲੋਕੀ ਬਣਦੇ ਆ, ਹੋਰ ਵੀ ਬੜੇ ਵਧੀਆ ਤੋਂ ਵਧੀਆ ਵਕੀਲ ਹੋਣਗੇ, ਕਰਨਗੇ, ਪਰ ਇਦਾਂ ਕਿ ਹਰੇਕ ਬੰਦੇ ਨੂੰ ਜਿਹੜਾ ਪਲੇਟਫਾਰਮ ਨਹੀਂ ਮਿਲਦਾ, ਆਡੀਅנס ਨਹੀਂ ਮਿਲਦੀ ਇਦਾਂ ਦੀ। ਤੇ ਜੇ ਪਹਿਲਾਂ ਹੀ ਪੰਜਾਬੀ ਰੇਡੀਓ ਇੱਕ ਲੈਵਲ ਤੱਕ ਸੀਗਾ ਜਿਹਨਾਂ ਆਡੀਅנס ਇੰਨੀ ਜੁੜੀ ਸੀਗੀ,
ਸੋ ਆਪਾਂ ਤਾਂ ਇੱਕ ਕਹਿ ਲਓ ਕਿ ਆ ਕੇ ਕੜੀ ਇੱਕ ਵਿੱਚ ਸ਼ਾਮਲ ਹੋ ਗਏ ਕਿ ਜਿਹੜੀ ਇਹਨਾਂ ਨੇ ਆਪਣੀ ਖੱਟੀ ਇੰਨੇ ਸਾਲ ਉਹਨਾਂ ਦੇ ਵਿੱਚ ਆ ਕੇ ਆਪਾਂ ਇੱਕ ਕੰਟਰੀਬਿਊਟ ਜਿਹੜਾ ਕਰਤਾ। ਸੋ ਸਭ ਤੋਂ ਵੱਡਾ ਥੈਂਕਸ ਪੰਜਾਬੀ ਰੇਡੀਓ ਦਾ, ਹਰਜੋਤ ਜੀ ਦਾ, ਇਹਨਾਂ ਦੇ ਮਿਸਿਸ ਦਾ, ਰਾਜਕਰਨ ਦਾ, ਸਾਰਿਆਂ ਦਾ। ਤੇ ਇਹ ਤੁਹਾਡੇ ਸਾਹਮਣੇ ਆ, ਇਹ ਕਹਾਣੀ ਬਾਅਦ 'ਚ ਵੀ ਕਈ ਵਾਰੀ ਦੁਹਰਾਈ ਜਾਊਗੀ ਆਉਣ ਵਾਲੇ ਟਾਈਮਾਂ 'ਚ। ਤੇ ਜਿੱਦਾਂ ਆਪਣਾ ਚੱਲ ਰਿਹਾ, ਜਿੱਦਾਂ ਦੀ ਆਪਣੀ ਫੈਮਿਲੀ ਇੱਥੇ ਜੁੜੀ ਆ, ਜਿੱਦਾਂ ਦੀ ਆਡੀਅנס ਜੁੜੀ ਆ, ਤੇ ਮੈਨੂੰ ਲੱਗਦਾ ਇਹ ਆਉਣ ਵਾਲੇ ਬਹੁਤ ਸਾਲਾਂ ਤੱਕ ਆਪਣੀ ਜਿਹੜੀ ਕੜੀ ਜਿਹੜੀ ਇਹ ਏਦਾਂ ਹੀ ਚੱਲਦੀ ਰਹੂਗੀ। ਇਹੀ ਜਿਹੜਾ ਅਪਡੇਟ ਆ ਲੋਕਾਂ ਨੂੰ ਦਿੰਦੇ ਰਹਾਂਗੇ। ਤੇ ਇੱਕੋ ਲੋਕਾਂ ਨੂੰ ਸਾਡੇ ਕੋਲ ਸ਼ਿਕਾਇਤ ਜਿਹੜੀ ਰਹਿੰਦੀ ਆ ਉਹ ਇਹ ਆ ਕਿ ਭਾਈ ਯਾਰ ਇਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ, ਮੇਰਾ ਕੇਸ ਨਹੀਂ ਫੜਿਆ। ਉਹਦਾ ਰੀਜ਼ਨ ਇਹ ਸੀਗਾ ਕਿ ਹੁਣ ਕੇਸ ਇੰਨੇ ਕੁ ਜ਼ਿਆਦਾ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਯਾਰ ਇੱਦਾਂ ਆ ਕਿ ਫੜਨ ਨੂੰ ਤਾਂ ਕੇਸ ਫੜ ਲਈਏ, ਪਰ ਇੱਦਾਂ ਸਾਰੇ ਜੇ ਡਿਲੀਵਰ ਨਾ ਕਰ ਹੋਏ ਫੇਰ ਗੱਲ ਉਹੀ ਆ। ਸੋ ਇੱਦਾਂ ਦਾ ਕਈਆਂ ਨੂੰ ਕਹਿ ਦਈਦਾ ਕਿ ਯਾਰ ਨਹੀਂ ਇੱਦਾਂ ਨਾ, ਕਈ ਕਹਿੰਦੇ ਕਿ ਯਾਰ ਮੇਰਾ ਨਹੀਂ ਕੇਸ ਫੜਿਆ, 3 ਮਹੀਨੇ 4 ਮਹੀਨੇ ਰਹਿੰਦੇ। ਸੋਹਣਾ ਕੋਲ ਮਾਫੀ ਆ, ਮਾਫੀ ਚਾਹੁੰਦੇ ਆ, ਸਾਰਿਆਂ ਦੀ ਹੈਲਪ ਨਹੀਂ ਕਰ ਸਕਦੇ ਤੇ ਆਪਣੇ ਵੱਲੋਂ ਜਿਹੜਾ ਜਿੰਨਾ ਬੈਸਟ ਕਰ ਸਕਦੇ ਆ ਉਹ ਕਰਦੇ ਆ। ਤੇ ਤੁਹਾਡਾ ਸਾਰਿਆਂ ਦਾ ਵੀ ਐਵਰੀ ਸੈਟਰਡੇ ਆ ਕੇ ਜਿਹੜੇ ਸਾਡੇ ਨਾਲ ਜੁੜਦੇ ਹੋ, ਸਾਨੂੰ ਹਿੱਟ ਬਣਾਇਆ ਸਾਡੇ ਸ਼ੋਅ ਨੂੰ। ਜਿਹੜੇ ਤੁਹਾਡੇ ਰਿਸ਼ਤੇਦਾਰ ਅੱਗੇ ਆਉਂਦੇ ਆ ਉਹਨਾਂ ਨੂੰ ਤੁਸੀਂ ਦੱਸਿਆ ਕਿ ਲੋਕੀ ਕਹਿੰਦੇ ਕਿ ਤੁਹਾਡਾ ਸੁਣਦੇ ਸੀਗੇ, ਹੁਣ ਜਿਹੜਾ ਨਵਾਂ ਰਿਸ਼ਤੇਦਾਰ ਆ ਉਹਨੂੰ ਤਾਂ ਕੱਖ ਨਹੀਂ ਪਤਾ, ਉਹਨੂੰ ਦੱਸਿਆ ਕਿ ਤੂੰ ਆਹ ਵਾਲੇ ਵਕੀਲ ਕੋਲ ਜਾ, ਹਨਾ। ਸੋ ਸਾਰਾ ਤੁਹਾਡੇ ਸਾਰਿਆਂ ਦਾ, ਸੁਣਨ ਵਾਲਿਆਂ ਦਾ, ਸਾਡੇ ਨਾਲ ਜਿਹੜੀ ਵਾਰਤਾਲਾਪ ਤੁਸੀਂ ਕਰਦੇ ਆ, ਸਭ ਦਾ ਧੰਨਵਾਦ ਜੀ। ਬਿਲਕੁਲ। ਸੋ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਵੀ ਜਿੰਨੇ ਹੁਣ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਕਦੇ ਇੱਕ ਦਿਨ ਵੀ ਨਾਗਾ ਨਹੀਂ ਪਾਇਆ, ਜਿਸ ਤਰ੍ਹਾਂ ਉਹਨੇ ਦੱਸਿਆ ਹੀ ਹੈਗਾ। ਤੇ ਜੰਗ ਸਿੰਘ ਵਿਦੇਸ਼ਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਮੇਰੇ ਦੋਸਤ ਆ, ਅਮਰੀਕਾ ਦੀ ਹਾਕੀ ਦੀ ਟੀਮ ਦੇ ਵਿੱਚ ਪਲੇਅਰ ਰਹੇ ਆ ਤੇ ਅੱਜ ਕੱਲ੍ਹ ਮੈਨੇਜਰ ਵੀ ਆ। ਸਾਰੇ ਜਿਹੜੇ ਸਪੋਰਟਸ ਵਿੱਚ ਆ ਉਹ ਉਹਨਾਂ ਨੂੰ ਜਾਣਦੀ ਆ ਬੇ ਏਰੀਏ ਤੋਂ। ਤੇ ਦੇਖੋ ਵੀ ਤੁਸੀਂ ਜੇ ਉਹਨਾਂ ਦੇ ਗੂਗਲ ਰਿਵਿਊ ਜਾਂ ਫੇਸਬੁੱਕ ਰਿਵਿਊ ਤੇ ਜਾ ਕੇ ਦੇਖਿਓ, ਜਿੰਨੇ ਉਹ H1 ਕੇਸ ਪਹਿਲਾਂ 100% ਹੀ ਕਰਦੇ ਸੀ, ਤੁਹਾਨੂੰ ਇੱਕ ਵੀ ਨੈਗੇਟਿਵ ਕਮੈਂਟ ਨਹੀਂ ਮਿਲੂਗਾ। ਸਾਰੇ ਕਿੰਨੇ ਵਧੀਆ ਪੋਜ਼ਿਟਿਵ ਕਮੈਂਟ ਮਿਲਦੇ ਆ। ਸੋ ਆਪਣੀ ਕਮਿਊਨਿਟੀ ਦੀ ਥੋੜੀ ਇਸ਼ੂ ਹੈਗੀ ਆ, ਕਿਉਂਕਿ ਕੀ ਆ ਵੀ ਜਿੰਨੀ ਵੀ H1 ਵੀਜ਼ੇ ਵਾਲੇ ਆ ਨਾ, ਉਹ ਫੋਨ ਨਹੀਂ ਕਰਦੇ, ਉਹ ਸਾਰੇ ਈਮੇਲ ਤੇ ਹੀ ਕਰਦੇ ਆ ਤੇ ਈਮੇਲ ਤੇ ਜਵਾਬ ਆ ਜਾਂਦਾ। ਸੋ ਆਪਣੇ ਕਈਆਂ ਕੋਲ ਈਮੇਲ ਵੀ ਨਹੀਂ ਸੈੱਟ ਹੁੰਦੀ, ਫਿਰ ਵਾਰ-ਵਾਰ ਫੋਨ ਹੁੰਦਾ ਤੇ ਉਹ 'ਚ ਕਈ ਵਾਰੀ ਫਿਰ ਰਿਸਪੌਂਸ ਨਹੀਂ ਮਿਲਦਾ ਰਾਈਟ ਵੇ। ਇੰਨੀਆਂ ਜ਼ਿਆਦਾ ਜਿਹੜੀਆਂ ਕਾਲਸ ਆ ਜਾਂਦੀਆਂ ਆ, ਹਾਲਾਂਕਿ ਇਹਨਾਂ ਨੇ ਹੁਣ ਕਾਫੀ ਇੰਪਲਾਈ ਵੀ ਜਿਹੜੇ ਐਡ ਕੀਤੇ ਹੈਗੇ ਆ। ਸੋ ਸਾਨੂੰ ਇਸ ਗੱਲ ਦੀ ਸਭ ਤੋਂ ਜ਼ਿਆਦਾ ਖੁਸ਼ੀ ਆ ਕਿ ਸਾਡੀ ਪੂਰੀ ਕਮਿਊਨਿਟੀ ਇਕੱਲੀ ਅਮਰੀਕਾ ਦੇ ਵਿੱਚ ਨਹੀਂ ਹੈ, ਕੈਨੇਡਾ, ਚਾਹੇ ਦੁਬਈ 'ਚੋਂ ਤੁਸੀਂ ਦੇਖੋ ਕਾਲਾਂ, ਹੁਣ ਇੰਡੀਆ ਤੋਂ ਕਾਲ ਆ ਰਹੀ ਸੀ, ਹੁਣ ਅਸੀਂ ਕਾਲਾਂ ਬੰਦ ਕੀਤੀਆਂ ਆ। ਯੂਰਪ ਤੋਂ ਕੋਈ ਮੁਲਕ ਨਹੀਂ ਜਿੱਥੋਂ ਕਾਲਾਂ ਨਹੀਂ ਆਉਂਦੀਆਂ ਹੈਗੀਆਂ। ਸੋ ਪੂਰੀ ਕਮਿਊਨਿਟੀ ਐਜੂਕੇਟ ਹੋਈ ਆ। ਤੇ ਸਭ ਤੋਂ ਵਧੀਆ ਮੈਂ ਲਾਈਕ ਇਸ ਗੱਲ ਨੂੰ ਕਰਦਾ ਵੀ ਹਮੇਸ਼ਾ ਜਦੋਂ ਜੇ ਹੁਣੀ ਕਹਿੰਦੇ ਆ ਵੀ ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ, ਕਦੇ ਉਹ ਇਹ ਨਹੀਂ ਕਹਿੰਦੇ ਵੀ ਨਹੀਂ ਤੁਸੀਂ ਮੇਰੇ ਆਫਿਸ ਆ ਜਿਓ ਜੀ, ਪਤਾ ਨਹੀਂ ਤੁਹਾਡੇ ਵਕੀਲ ਨੇ ਮੈਸਅਪ ਕਰਤਾ ਹੋਣਾ ਜਾਂ ਇਹ ਆ ਉਹ ਆ, ਹਨਾ। ਸੋ ਜਿੰਨੇ ਲੋਕ ਐਜੂਕੇਟ ਹੋਏ ਆ, ਜਦੋਂ ਆਪਣੇ ਵਕੀਲ ਕੋਲ ਵੀ ਜਾਂਦੇ ਆ ਨਾ, ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਕੀ ਕਹਿਣਾ, ਚਾਹੇ ਕੋਈ ਵੀ ਵਕੀਲ ਹੋਵੇ। ਸੋ ਇਹ ਬਹੁਤ ਵਧੀਆ ਗੱਲ ਹੋਈ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਐਪਰੀਸ਼ੀਏਟ ਵੀ ਕਰਦੇ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਜਿਹੜੇ ਕੋਈ ਨੁਕਸ ਵੀ ਕੱਢਦੇ ਆ, ਠੀਕ ਆ, ਉਹਨੂੰ ਬਿਲਕੁਲ ਇੰਪਰੂਵ ਕਰਨ ਨੂੰ ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੀ ਆ ਵੀ ਅਸੀਂ ਹਰ ਇੱਕ ਕੇਸ ਨਹੀਂ ਲੈ ਸਕਦੇ, ਤੇ ਇਹ ਵੀ ਗੱਲ ਬਹੁਤ ਵਧੀਆ ਆ ਜੇ ਦੀ। ਮੈਂ ਦੇਖਿਆ ਵੀ ਹਮੇਸ਼ਾ ਹੀ ਇਹਨਾਂ ਦੇ ਆਫਿਸ ਵਾਲੇ ਕਹਿੰਦੇ ਅਸੀਂ ਕੋਈ ਸਟੋਰੀ ਨਹੀਂ ਬਣਾਉਂਦੇ ਹੈਗੇ, ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰੇ ਜਿਹੜੇ ਵਕੀਲ ਆ ਉਹ ਝੂਠੀਆਂ ਸਟੋਰੀਆਂ, ਬੰਦੇ ਵੀ ਰੱਖੇ ਹੋ ਆ ਉਹਨੀ ਅਖਬਾਰਾਂ ਵਾਲੇ, ਇੱਥੇ ਸਟੋਰੀ ਬਣਾ ਦਾਂਗੇ, ਆਹ ਬਣਾ ਦਾਂਗੇ। ਕਿੰਨੇ ਪਿਛਲੇ ਸਮੇਂ 'ਚ ਆਪਣੇ ਪੰਜਾਬੀ ਵਕੀਲਾਂ ਦੇ ਲਾਇਸੈਂਸ ਵੀ ਸਸਪੈਂਡ ਹੋਏ ਆ, ਜੇਲ੍ਹਾਂ 'ਚ ਵੀ ਗਏ ਹੈਗੇ ਆ। ਇਹ ਤੁਸੀਂ ਸਟੋਰੀ ਸੁਣੀ ਹੈਗੀ ਆ। ਸੋ ਜੇ ਖੁਦ ਇੱਦਾਂ ਨਹੀਂ ਹੈ ਵੀ ਕਿਸੇ ਦੀ ਉਂਗਲੀ ਫੜ ਕੇ ਇੱਥੇ ਆ ਗਿਆ, ਤੁਸੀਂ ਦੇਖਿਆ ਹੀ ਆ ਵੀ ਕਿੰਨੀ ਜ਼ਿਆਦਾ ਸਖਤ ਮਿਹਨਤ ਕੀਤੀ ਆ। ਇੰਡੀਆ ਤੋਂ, ਪੰਜਾਬ ਤੋਂ, ਪਿੰਡ ਤੋਂ ਉੱਠ ਕੇ ਸ਼ਹਿਰ, ਤੇ ਉੱਥੋਂ ਲਾਅ ਡਿਗਰੀ ਕਰਕੇ USA 'ਚ LLM ਕਰਕੇ ਫਿਰ ਆਪ ਖੁਦ H1 ਵੀਜ਼ਾ ਲਿਆ ਤੇ ਖੁਦ। ਸੋ ਉਹਨੂੰ ਪਤਾ ਵੀ ਕਿੰਨੀ ਮੁਸ਼ਕਲ ਦੇ ਥਰੂ ਜਾਣਾ ਪੈਂਦਾ, ਕਿੱਦਾਂ ਅਪਾਰਟਮੈਂਟ ਪਹਿਲੀ ਵਾਰੀ ਲੱਭਣੀ ਆ, ਕਿੱਦਾਂ ਜੌਬ ਲੱਭਣੀ ਆ, ਕਿੱਦਾਂ ਜੌਬ ਲੱਭਣੀ ਔਖੀ ਆ। ਸੋ ਉਹ ਦਰਦ ਵੀ ਸਮਝਦਾ ਆਪਣੇ ਜਿੰਨੇ ਲੋਕ ਆ ਜਦੋਂ ਨਵੇਂ ਆਉਂਦੇ ਆ। ਇਸੇ ਕਰਕੇ ਅਸੀਂ ਉੱਦਾਂ ਦੇ ਸ਼ੋਅ ਵੀ ਡਿਸਕਸ ਕਰਦੇ ਆ ਵੀ ਹਾਂ ਕਿੱਦਾਂ ਲੋਕਾਂ ਨੂੰ ਮਿਸਯੂਜ਼ ਹੁੰਦਾ ਆ, ਹਨਾ, ਪੈਸੇ ਘੱਟ ਦਿੰਦੇ ਆ, ਤਨਖਾਹਾਂ। ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ। ਤੇ ਹੁਣ ਤਾਂ ਸਾਡੇ ਪਰਿਵਾਰਕ ਮੈਂਬਰ ਹੀ ਆ, ਜਦ ਤੋਂ ਜੁੜੇ ਆ। ਆਪਾਂ ਤਾਂ ਕਦੇ ਏਦਾਂ ਫੀਲ ਹੀ ਨਹੀਂ ਕੀਤਾ ਹੈਗਾ ਵੀ ਜੇ ਵਕੀਲ ਆ ਤਾਂ ਆਪਾਂ ਤਾਂ ਹਮੇਸ਼ਾ ਇਹ ਕਹਿੰਦੇ ਆ ਵੀ ਸਾਡਾ ਪਰਿਵਾਰਕ ਮੈਂਬਰ ਆ। ਇਹ ਜੀ ਗੱਲ ਏਦਾਂ ਕਿ ਹੁਣ ਪਹਿਲਾਂ ਨਾ ਕਈ ਵਾਰੀ ਕਿਸਮਤ ਵੀ ਮਾੜੀ ਦੀ ਕਿ ਸਟੇਟਸ ਚ ਧੱਕੇ ਖਾਂਦੇ ਰਹੇ। ਇੱਕ ਵੈਸੇ ਹੀ ਬੰਦਾ ਹੁੰਦਾ ਯਾਰ ਮੇਰਾ ਹੱਥ ਨਹੀਂ ਫੜਿਆ ਕਿਸੇ ਨੇ, ਮੈਨੂੰ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਏਦਾਂ ਬੰਦਾ ਨਿਆਣਮਤ ਹੁੰਦੀ ਕੰਪਲੇਂਟ ਕਰਦਾ। ਤੇ ਵੀਜ਼ੇ ਵੂਜ਼ਿਆਂ ਦੇ ਚੱਕਰਾਂ 'ਚ ਟਾਈਮ ਟੂਮ ਵੀ ਬੜਾ ਗਿਆ, ਹਨਾ। ਕਿ ਹੁਣ ਕੰਮ ਤਾਂ ਮੈਂ ਪਹਿਲਾਂ ਹੀ ਸਿੱਖ ਲਿਆ ਸੀ, ਪਰ ਏਦਾਂ ਸੀਗਾ ਕਿ 12-13 ਸਾਲ ਜਿਹੜਾ ਕਿ ਕਿਸੇ ਲਈ ਕੰਮ ਕਰਨਾ, ਚੁੱਪ ਰਹਿ ਕੇ ਕੰਮ ਕਰਨਾ, ਬਿਨਾਂ ਆਪਣੇ ਨਾਂ ਦੇ ਠੱਪੇ ਦੇ ਥੱਲੇ ਕੰਮ ਕਰਨਾ।
ਸੋ ਇਦਾਂ ਸੀਗਾ ਕਿ ਫਿਰ ਜਦੋਂ ਪੰਜਾਬੀ ਰੇਡੀਓ ਨੇ ਹੱਥ ਫੜਿਆ, ਉਹ ਇਦਾਂ ਦਾ ਹੱਥ ਫੜਿਆ ਕਿ ਜਿਹੜੀ ਸਾਰੀ ਅਗਲੀ ਪਿਛਲੀ ਸੀਗੀ 12-13 ਸਾਲ ਦੀ ਜਿਹੜੀ ਕਹਿ ਲਓ ਕਿ ਦਬਾਅ ਸੀਗਾ ਜਾਂ ਵੀਜ਼ਿਆਂ ਦਾ ਸਿਸਟਮ ਦਾ ਸੀਗਾ, ਉਹ ਸਾਰਾ ਜਿਹੜਾ ਬੜੀ ਜ਼ਿਆਦਾ ਸਪੀਡ ਨਾਲ ਜਿਹੜਾ ਚੱਕਿਆ ਗਿਆ। ਤੇ ਜ਼ਿਆਦਾ ਨਹੀਂ ਮੈਂ ਕੁਝ ਕਹੂੰਗਾ, ਬਸ ਇਹ ਕਹੂੰਗਾ ਕਿ ਜਿਹੜਾ ਇਹ ਪਲੇਟਫਾਰਮ ਹੈਗਾ, ਇਹ ਮੇਰੀ ਖੁਸ਼ਕਿਸਮਤੀ ਆ ਕਿ ਮੈਨੂੰ ਮਿਲਿਆ ਇਹ, ਤੇ ਇਹ ਹਰੇਕ ਬੰਦੇ ਨੂੰ ਨਹੀਂ ਮਿਲਿਆ। ਤੇ ਦੂਜਾ ਇਹ ਹੈ ਕਿ ਮੈਂ ਆਪਣੀ ਵੀ ਜ਼ਿੰਮੇਵਾਰੀ ਸਮਝਦਾ ਕਿ ਇਹਨਾਂ ਨੇ ਮੈਨੂੰ ਇਹ ਪਲੇਟਫਾਰਮ ਦਿੱਤਾ ਵਾ, ਤੇ ਇਹਨੂੰ ਡੇ 1 ਤੋਂ ਹੀ ਇਹ ਸੀਗਾ ਕਿ ਇਹਨੂੰ ਇੱਕ ਮੀਨਿੰਗਫੁਲ ਸ਼ੋਅ ਬਣਾਉਣਾ। ਇਹ ਨਹੀਂ ਕਿ ਇੱਥੇ ਆ ਕੇ ਉੱਦਾਂ ਹੀ ਕੁਝ ਵੀ ਬੋਲਤਾ, ਅੱਧ-ਪਚੱਦੀ ਜੀ ਖਬਰ ਦੇ ਦਿੱਤੀ, ਲੋਕਾਂ ਦੇ ਸਵਾਲ ਇਸ ਹਿਸਾਬ ਨਾਲ ਆਨਸਰ ਨਾ ਕੀਤੇ। ਸੋ ਇਹ ਹੈ ਕਿ ਇੱਕ ਨਿਊਟਰਲ ਪਲੇਟਫਾਰਮ ਆ, ਕੰਮ ਆਪਣੀ ਜਗ੍ਹਾ ਵਾ, ਪ੍ਰੋਫੈਸ਼ਨ ਆਪਣੀ ਜਗ੍ਹਾ ਵਾ, ਤੇ ਪਰ ਜਿਹੜਾ ਇੱਕ ਸ਼ੋਅ ਆ, ਸ਼ੋਅ ਵਾਲਾ ਜਿਹੜਾ ਐਲੀਮੈਂਟ ਆ, ਉਹ ਜਿਹੜੀ ਮੇਰੀ ਜ਼ਿੰਮੇਵਾਰੀ ਆ ਕਿ ਉਹ ਸ਼ੋਅ ਵਾਲਾ ਐਲੀਮੈਂਟ ਨਹੀਂ ਕਦੀ ਮੈਂ ਮੁੱਕਣ ਦਊਂਗਾ। ਭਾਵੇਂ ਜੋ ਮਰਜ਼ੀ ਕਰੀਅਰ ਜਿੱਧਰ ਨੂੰ ਮਰਜ਼ੀ ਜਾਂਦਾ ਰਹੇ, ਉਹ ਉਤਾਰ ਚੜਾਵ ਜੋ ਮਰਜ਼ੀ ਆਉਂਦੇ ਆ। ਸੋ ਇਹ ਹੈ ਕਿ ਤੁਹਾਡੇ ਨਾਲ ਜਿਹੜੇ ਜੁੜੇ ਆ, ਉਹ ਹਮੇਸ਼ਾ ਜੁੜੇ ਰਹਾਂਗੇ। ਧੰਨਵਾਦ ਜੀ ਬਹੁਤ-ਬਹੁਤ, ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਕੋਈ ਵੀ ਦੋਸਤ, ਮਿੱਤਰ, ਰਿਸ਼ਤੇਦਾਰ ਅਮਰੀਕਾ 'ਚ ਆ ਰਿਹਾ, ਕਿਸੇ ਤਰ੍ਹਾਂ ਆਉਣਾ ਆ ਜਾਂ ਪਹੁੰਚ ਗਿਆ ਆ, ਤੇ ਉਹਨਾਂ ਨੂੰ ਜ਼ਰੂਰ ਇਹ ਕਿਹਾ ਕਰੋ ਵੀ ਪੰਜਾਬੀ ਰੇਡੀਓ USA ਨੂੰ ਸੁਣਿਆ ਕਰੋ, ਪੰਜਾਬੀ ਰੇਡੀਓ USA ਦਾ ਇਮੀਗ੍ਰੇਸ਼ਨ ਵਾਲਾ ਸ਼ੋਅ ਸੁਣਿਆ ਕਰੋ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕੀ ਕੁਝ ਵਾਪਰ ਰਿਹਾ ਇਸ ਮੁਲਕ ਦੇ ਵਿੱਚ। ਸੋ ਆਪਾਂ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਜੇ ਟੇਰੀਅਨ ਵੱਲੋਂ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।